ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਟਰਨੀ ਜੇ ਟਿਰਕੈਣਾ ਜੀ। ਅਟਰਨੀ ਟਿਰਕੈਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਰਾਜਕਰਨ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਸਭ ਤੋਂ ਪਹਿਲਾਂ ਅਟਰਨੀ ਟਿਰਕੈਣਾ ਜੀ, ਅੱਜ 4th of July ਆ। ਸਾਡੇ ਸਾਰੇ ਹੀ ਸੁਣਨ ਵਾਲੇ ਦੇਖਣ ਵਾਲੇ ਜਿੰਨੇ ਵੀ ਸਾਡੇ ਸਰੋਤੇ ਆ ਦਰਸ਼ਕ ਆ ਉਹਨਾਂ ਨੂੰ ਅਮਰੀਕਾ ਦੇ 250 ਸਾਲ 250 ਈਅਰ ਐਨੀਵਰਸਰੀ ਦੀ ਬਹੁਤ-ਬਹੁਤ ਮੁਬਾਰਕਾਂ, ਕੰਗ੍ਰੈਚੁਲੇਸ਼ਨਸ। ਦੁਨੀਆ ਦੇ ਸਭ ਤੋਂ ਆਜ਼ਾਦ ਮੁਲਕਾਂ ਦੇ ਵਿੱਚੋਂ ਇੱਕ, ਜਿੱਥੇ ਤੁਹਾਨੂੰ ਬੋਲਣ ਦੀ ਆਜ਼ਾਦੀ, ਜਿੱਥੇ ਤੁਹਾਨੂੰ ਤੁਹਾਡੇ ਧਰਮ ਦੀ ਆਜ਼ਾਦੀ, ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਆਜ਼ਾਦੀ, ਤੇ ਜਿੱਥੇ ਆ ਕੇ ਤੁਸੀਂ ਬਹੁਤ ਵਧੀਆ ਜੀਵਨ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਬਤੀਤ ਕਰਦੇ ਹੋ ਤੇ ਹਰ ਇੱਕ ਦੀ ਤਾਂਘ ਹੁੰਦੀ ਆ ਵੀ USA ਦੇ ਵਿੱਚ ਜਿਹੜਾ ਉਹ ਆਵੇ। ਸੋ ਅਮਰੀਕਾ ਨੂੰ 250 ਸਾਲ ਦੀ ਇਸ ਐਨੀਵਰਸਰੀ ਦੇ ਉੱਤੇ ਬਹੁਤ-ਬਹੁਤ ਵਧਾਈਆਂ, ਕੰਗ੍ਰੈਚੁਲੇਸ਼ਨਸ। ਤੇ ਸਾਰਿਆਂ ਨੂੰ ਪ੍ਰਾਊਡ ਹੋਣਾ ਚਾਹੀਦਾ ਆ ਵੀ ਆਪਾਂ ਇੱਥੇ ਪਹੁੰਚੇ ਹਾਂ ਤੇ ਇਸ ਮੁਲਕ ਨੇ ਆਪਣੇ ਨਾਲ ਗੱਲ ਦੇ ਨਾਲ ਲਾਇਆ, ਜੱਫੀ ਪਾਈ ਆ ਤੇ ਸਾਰਿਆਂ ਨੂੰ ਇੱਕ ਵਧੀਆ ਜੀਵਨ ਬਤੀਤ ਕਰਨ ਦਾ ਮੌਕਾ ਦਿੱਤਾ ਹੈ। ਜੀ ਆਪਾਂ ਬਿਲਕੁਲ ਪ੍ਰਾਊਡ ਆ ਜੀ। ਆਪਾਂ ਕੀ ਜਿਹੜੇ ਅਜੇ ਆਣੇ ਵੀ ਆ ਉਹ ਵੀ ਬੜੇ ਪ੍ਰਾਊਡ ਆ। ਸਾਰੇ ਇੱਕ ਰੀਜ਼ਨ ਆ, ਸਾਰੇ ਜਾਣੇ ਉਰੇ ਆਂਦੇ ਆ ਤੇ ਵਧਾਈਆਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ। ਠੀਕ ਆ, ਸਾਨੂੰ ਵੀ ਸਬੱਬ ਮਿਲਿਆ ਇੱਥੇ ਆਉਣ ਦਾ, ਰਹਿਣ ਦਾ, ਸਿਟੀਜ਼ਨ ਬਣਨ ਦਾ ਇਵੈਂਚੁਅਲੀ। ਤੇ ਚੰਗੇ ਕਰਮ ਕੀਤੇ ਹੋਣੇ ਜਿਹੜੇ ਪਹੁੰਚ ਗਏ ਇੱਥੇ। ਮਤਲਬ ਮੈਂ ਤਾਂ ਉਹ ਮੰਨਦਾ ਉਸ ਚੀਜ਼ ਨੂੰ। ਤੇ ਜਿੱਦਾਂ ਤੁਸੀਂ ਕਿਹਾ ਕਿ ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਫਰੀਡਮ। ਹੁਣ ਜਿਹੜੀ ਫਰੀਡਮ ਵਾਲੀ ਗੱਲ ਆ, ਇਹ ਬੰਦੇ ਨੂੰ ਕਨਸੈਪਟ ਇਹ ਸਮਝ ਨਹੀਂ ਆਉਂਦਾ। ਇਹਨੂੰ ਕਈ ਸਾਲ ਲੱਗ ਜਾਂਦੇ ਆ। ਮੈਨੂੰ ਖੁਦ ਨੂੰ ਆਹ ਚੀਜ਼ ਨੂੰ ਸਮਝਣ ਲਈ ਦੇਖ ਲਓ, ਤੁਸੀਂ 2007 ਦੇ ਆਏ ਆ, ਹੁਣ ਜਾ ਕੇ 20 ਸਾਲਾਂ 'ਚ ਜਾ ਕੇ ਗੱਲ ਸਮਝ ਆਉਂਦੀ ਕਿ ਫਰੀਡਮ ਹੁੰਦੀ ਕੀ ਆ। ਇਹ ਐਕਚੁਅਲੀ ਜਿਹੜਾ ਬੰਦਾ ਫਸਿਆ ਹੁੰਦਾ ਨਾ, ਉਹਨੂੰ ਕਦੀ ਨਹੀਂ ਪਤਾ ਲੱਗ ਸਕਦਾ ਕਿ ਫਰੀ ਹੋਣਾ ਕੀ ਚੀਜ਼ ਹੁੰਦੀ ਹੈ, ਕਿਉਂਕਿ ਉਹ ਫਸਿਆ ਹੋਇਆ ਧਰਮ ਦੇ ਵਿੱਚ, ਫਸਿਆ ਹੋਇਆ ਦਿਖਾਵਿਆਂ ਦੇ ਵਿੱਚ, ਫਸਿਆ ਹੋਇਆ ਜਾਤ ਪਾਤ ਦੇ ਵਿੱਚ, ਫਸਿਆ ਹੋਇਆ ਅਮਰੀਕਾ ਆਉਣ ਤੋਂ ਬਾਅਦ ਵੀ ਇਹਨਾਂ ਚੀਜ਼ਾਂ ਦੇ ਵਿੱਚ ਫਸਿਆ ਹੋਇਆ। ਉਹ ਕਦੀ ਬੰਦਾ ਆਜ਼ਾਦ ਨਹੀਂ ਹੋ ਸਕਦਾ। ਜਿਹੜੀ ਆਜ਼ਾਦੀ ਇਸ ਦੇਸ਼ ਦੀ ਹੈਗੀ ਉਹ ਹੈਗੀ ਹੈ ਕਿ ਦੋਨੋਂ ਬੰਨੇ ਫਰੀਡਮ, ਉਸ ਚੀਜ਼ ਤੋਂ ਵੀ ਫਰੀਡਮ ਆ, ਉਸ ਚੀਜ਼ ਨੂੰ ਪ੍ਰੈਕਟਿਸ ਕਰਨ ਦੀ ਵੀ ਫਰੀਡਮ ਆ। ਮਤਲਬ ਹਰ ਬੰਨੇ ਉਹ ਜਿਹੜੀ ਫਰੀਡਮ ਇਸ ਕੰਟਰੀ ਦੇ ਵਿੱਚ ਜਿਹੜੀ ਮਿਲਦੀ ਆ, ਉਹਦਾ ਅਹਿਸਾਸ ਬੰਦੇ ਨੂੰ ਉਦੋਂ ਹੁੰਦਾ ਜਦੋਂ ਤੁਸੀਂ ਵੇਖਦੇ ਆ ਕਿ ਇਹ ਫਰੀਡਮ ਜਿਹੜੀ ਹੈਗੀ ਆ ਇਹ ਵਾਪਸ ਵੀ ਲਈ ਜਾ ਸਕਦੀ ਆ। ਇਹ ਸਿਸਟਮ ਜਿਹੜੇ ਚੇਂਜ ਵੀ ਹੋ ਸਕਦੇ ਆ। ਤੇ ਇਹਦੇ ਲਈ ਲੋਕਾਂ ਨੂੰ ਜਿਹੜਾ ਇੱਕ ਫਾਈਟ ਕਰਨਾ ਪੈਂਦਾ, ਇੱਕ ਗ੍ਰੇਟਰ ਗੁੱਡ ਲਈ, ਇਨਸਾਨੀਅਤ ਲਈ ਫਾਈਟ ਕਰਨਾ ਪੈਂਦਾ। ਆਪਣੇ ਆਪ ਦੀ ਬੁਨਿਆਦੀ ਲੋੜਾਂ ਤੋਂ ਉੱਤੇ ਉੱਠ ਕੇ ਜਿਹੜੀ ਤੁਸੀਂ ਕਹਿ ਲਓ ਕਿ ਇੱਕ ਰੋਜੀ ਰੋਟੀ ਦੀ ਜੱਦੋਜਹਿਦ ਜਿਹੜੀ ਹੁੰਦੀ ਆ, ਉਹ ਤੋਂ ਉੱਠਣਾ ਪੈਂਦਾ ਜਿਹੜਾ। ਤੇ ਇਹਦੇ ਵਿੱਚ ਜਿਹੜਾ ਹੁਣ ਆਪਾਂ ਐਗਜ਼ਾਮਪਲਾਂ ਇਹ ਕੰਟਰੀ ਦੇ ਵਿੱਚ ਦੇਖਦੇ ਹਾਂ ਕਿ ਇਹ ਮੁਲਕ ਐਡਵਾਂਸ ਇਸ ਕਰਕੇ ਵੀ ਹੈਗੇ ਆ ਕਿ ਇਹ ਉਹ ਬੁਨਿਆਦੀ ਲੋੜਾਂ ਤੋਂ ਬਹੁਤ ਜ਼ਿਆਦਾ ਅੱਗੇ ਨਿਕਲ ਗਏ, ਬਹੁਤ ਜ਼ਿਆਦਾ ਮੂਵ ਫਾਰਵਰਡ ਹੋ ਗਏ। ਆਪਾਂ ਹੁਣ ਜਿੱਦਾਂ ਆਉਂਦੇ ਹਾਂ ਕਈ ਵਾਰੀ, ਕਿਉਂਕਿ ਆਪਣਾ ਜੇ ਪਿੱਛੇ ਰੱਜ ਨਹੀਂ ਹੋ ਜਾਂਦਾ, ਬੰਦਾ ਫਸਿਆ ਰਹਿੰਦਾ ਉਸ ਦੌੜ ਦੇ ਵਿੱਚ। ਪੈਸੇ ਦੀ ਹਰੇਕ ਚੀਜ਼ ਜਿਹੜੀ ਆ ਜਾਂਦੀ, ਓਬਜ਼ਰਵੇਸ਼ਨ ਇਹੀ ਰਹੀ ਹੈ ਕਿ ਬੰਦਾ ਫਸਿਆ ਰਹਿੰਦਾ। ਮਾਨਸਿਕ ਤੌਰ ਤੇ ਹਰੇਕ ਬੰਦਾ ਆਜ਼ਾਦ ਨਹੀਂ ਵੀ ਹੋ ਪਾਉਂਦਾ, ਪੂਰੀ ਜ਼ਿੰਦਗੀ ਜਿਹੜੀ ਲੰਘ ਜਾਂਦੀ। ਤੇ ਜਿਹੜਾ ਸੀਗਾ 250 ਸਾਲ ਦੇ ਉੱਤੇ ਉਸੇ ਫੈਸਲੇ ਦੀ ਗੱਲ ਕਰਾਂਗੇ, ਬਰਥ ਰਾਈਟ ਸਿਟੀਜ਼ਨਸ਼ਿਪ ਦੀ। ਤੁਸੀਂ ਦੇਖੋ ਕਿ ਸਬੱਬ ਕਿੱਦਾਂ ਦਾ ਬਣਿਆ। 250 ਸਾਲ ਜਿਹੜਾ ਸਭ ਤੋਂ ਇੰਪੋਰਟੈਂਟ ਕਹਿ ਲਓ ਇੱਕ ਡਿਸੀਜਨ ਹੋਣਾ ਸੀਗਾ। ਤੇ ਕੋਈ ਏਦਾਂ ਨਹੀਂ ਕਿ ਬੜੀ ਮੈਜੋਰਟੀ ਦੇ ਨਾਲ ਕੋਰਟ ਨੇ ਜਿਹੜਾ ਓਪੀਨੀਅਨ ਜਿਹੜਾ ਦਿੱਤਾ ਸੀਗਾ। 19-21 ਦਾ ਫਰਕ ਤੁਸੀਂ ਦੇਖ ਲਓ ਕਿ ਜਿਹੜਾ ਰਹਿ ਗਿਆ। ਫੈਸਲਾ ਸਹੀ ਪਾਸੇ ਗਿਆ, ਜੇ ਫੈਸਲਾ ਗਲਤ ਪਾਸੇ ਜਾਂਦਾ ਤੁਸੀਂ ਦੇਖੋ ਉਹਦਾ ਜਿਹੜਾ ਇੰਪਲੀਕੇਸ਼ਨ ਜਿਹੜਾ ਕੀ ਹੋਣਾ ਸੀਗਾ। ਕਿੰਨੇ ਮਿਲੀਅਨਸ ਦੇ ਵਿੱਚ ਲੋਕੀ ਜਿਹੜੇ ਸੀਗੇ ਉਹ ਇਫੈਕਟ ਜਿਹੜੇ ਹੋਣੇ ਸੀਗੇ। ਇੱਕ ਜਿਹੜਾ ਅਮਰੀਕਾ ਸੀਗਾ ਉਹ ਪਹਿਲਾਂ ਵਰਗਾ ਜਿਹੜਾ ਸੀਗਾ ਨਹੀਂ ਰਹਿਣਾ ਸੀਗਾ। ਸੋ ਇਹ ਜਿਹੜੀਆਂ ਆਜ਼ਾਦੀਆਂ ਜਿਹੜੀਆਂ ਹੈਗੀਆਂ, ਇਹਨੂੰ ਹਰੇਕ ਜਿਹੜਾ ਇੱਕ ਸਿਪਾਹੀ ਆ ਉਹ ਬਾਰਡਰ ਤੇ ਲੜਦਾ, ਜਿਹੜਾ ਇੱਕ ਜੱਜ ਆ ਉਹ ਆਪਣਾ ਹੀ ਜੌਬ ਜਿਹੜੀ ਕਰਦਾ, ਕਾਂਗਰਸਮੈਨ ਸੈਨੇਟਰ ਆ ਜਿਹੜੇ ਕਾਨੂੰਨ ਬਣਾਉਂਦੇ ਆ, ਉਹਨਾਂ ਦਾ ਇੱਕ ਰੋਲ ਹੁੰਦਾ, ਵਕੀਲਾਂ ਦਾ ਇੱਕ ਰੋਲ ਹੁੰਦਾ। ਜਿਹੜੇ ਲੋਕਾਂ ਨੇ ਇਹਨੂੰ ਚੈਲੰਜ ਕੀਤਾ, ਕਲਾਇੰਟ ਜਿਹਨਾਂ ਨੂੰ ਤੁਸੀਂ ਕਹਿ ਸਕਦੇ ਆ, ਸਾਰਾ ਇੱਕ ਤੁਸੀਂ ਗੱਲ ਜਿਹੜਾ ਬਣਿਆ। ਹੁਣ ਅੱਜ ਕੱਲ੍ਹ ਦੀਆਂ ਜਿਹੜੀਆਂ ਲੜਾਈਆਂ ਉਹ ਕੋਈ ਏਦਾਂ ਨਹੀਂ ਹੈਗਾ ਕਿ ਹਥਿਆਰਾਂ ਨਾਲ, ਛੁਰੀਆਂ ਨਾਲ, ਚਾਕੂਆਂ ਨਾਲ ਜਿਹੜੀਆਂ ਲੜੀਆਂ ਜਾਂਦੀਆਂ, ਉਹ ਜਿਹੜੀਆਂ ਕਿਤਾਬਾਂ ਦੇ ਵਿੱਚ ਅੱਜ ਕੱਲ੍ਹ ਰਹਿ ਗਈਆਂ, ਕੋਰਟ ਸਿਸਟਮ ਦੇ ਵਿੱਚ ਰਹਿ ਗਈਆਂ। ਸੋ ਬਿਲਕੁਲ ਸਹੀ ਟਾਈਮ ਤੇ 250 ਸਾਲਾਂ ਇਹਨਾਂ ਦੀ ਜਿਹੜੀ ਤੁਸੀਂ ਕਹਿ ਲਓ ਕਿ ਐਨੀਵਰਸਰੀ ਆ, ਉੱਤੇ ਇਹ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਬਹੁਤ ਹੀ ਜ਼ਿਆਦਾ ਇਤਿਹਾਸਿਕ ਜਿਹੜਾ ਫੈਸਲਾ ਸੁਣਾਇਆ। ਤੇ ਜ਼ਿਆਦਾਤਰ ਇਹਦੇ ਵਿੱਚ ਜਿਹੜੇ ਕੰਜ਼ਰਵੇਟਿਵ ਜੱਜ ਵੀ ਸੀਗੇ, ਤੁਸੀਂ ਦੇਖ ਲਓ ਕਿ ਉਹਨਾਂ ਨੇ ਆਪਣੀ ਪਾਰਟੀ ਲਾਈਨਸ ਤੋਂ ਉੱਤੇ ਉੱਠ ਕੇ ਜਿਹੜਾ ਸੀਗਾ ਸਹੀ ਜਿਹੜਾ ਫੈਸਲਾ ਕੀਤਾ। ਜੀ ਬਿਲਕੁਲ। ਤੇ ਆਪਾਂ ਉਸੇ ਦੇ ਉੱਤੇ ਅੱਜ ਜਿਹੜਾ ਸੁਪਰੀਮ ਕੋਰਟ ਦਾ ਉਹ ਫੈਸਲਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਆ, ਜਿਹੜਾ ਐਗਜ਼ੈਕਟਿਵ ਆਰਡਰ ਰਾਸ਼ਟਰਪਤੀ ਟਰੰਪ ਹੋਣਾ ਨੇ ਕੀਤਾ ਸੀਗਾ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਆਪਾਂ ਜਿਹੜੀ ਉਹ ਰੋਕ ਰਹੇ ਆ, ਉਸ ਨੂੰ ਜਿਹੜਾ ਉਹ ਲੈ ਕੇ ਜਿਹੜੀ ਚੀਜ਼ ਆ, ਕੀ ਬਰੀਕੀਆਂ ਹੁੰਦੀਆਂ, ਕੀ ਉਸ ਦੇ ਵਿੱਚ ਸਮਝਣ ਵਾਲੀਆਂ ਗੱਲਾਂ, ਕੀ ਜਿਹੜੇ ਓਪੀਨੀਅਨਸ ਆਏ ਆ ਜਸਟਿਸਿਸ ਦੇ, ਉਹ ਵੀ ਜਿਹੜੇ ਬੜੇ ਵਿਚਾਰ ਨਾਲ ਆ, ਚਾਹੇ ਡਿਸੈਂਟ ਦੇ ਵਿੱਚ ਆ, ਚਾਹੇ ਉਹ ਹੱਕ ਦੇ ਵਿੱਚ ਆ। ਸੋ ਸਾਰੀਆਂ ਗੱਲਾਂ ਬੜੀਆਂ ਸਮਝਣ ਵਾਲੀਆਂ ਆ।
ਇੱਥੋਂ ਆਪਾਂ ਨੂੰ ਅਮਰੀਕਾ ਦੀ ਜਿਹੜੀ ਬੁਨਿਆਦ ਦਾ ਉਹਦੀ ਫਾਊਂਡੇਸ਼ਨ ਦਾ ਜਿਹੜਾ ਉਹ ਆਪਾਂ ਨੂੰ ਪਤਾ ਲੱਗਦਾ ਵੀ ਕਿੱਦਾਂ ਅਦਾਲਤਾਂ ਦੇ ਵਿੱਚ ਕੰਮ ਹੁੰਦੇ, ਕਿਉਂਕਿ ਇਹਨਾਂ 9 ਜਾਣਿਆਂ ਦੇ ਉੱਤੇ ਮਿਲੀਅਨਸ ਆਫ ਲੱਖਾਂ ਕਰੋੜਾਂ ਲੋਕਾਂ ਦੀ ਜਿਹੜੀ ਉਹ ਸੀਗੀ ਟੇਕ ਸੀਗੀ, ਉਹ ਆਸ ਸੀਗੀ ਵੀ ਕਿਹਦੇ ਪਾਸੇ ਨੂੰ ਇਹ ਝੁਕਦੇ ਆ, ਕਿੱਦਾਂ ਇਹ ਇਸ ਫੈਸਲੇ ਨੂੰ ਸਮਝਦੇ ਆ, ਕਿਹੜੀ ਚੀਜ਼ ਉਹ 'ਚ ਚੰਗੀ ਆ, ਕਿਹੜੀ ਮਾੜੀ ਆ, ਕਿਵੇਂ ਜਿਹੜਾ ਉਸਨੂੰ ਜਿਹੜਾ ਉਹ ਦੇਖਿਆ ਜਾਂਦਾ। ਸੋ ਅੱਜ ਆਪਾਂ ਉਸ ਦੀਆਂ ਬਰੀਕੀਆਂ ਦੇ ਵਿੱਚ ਜਾਵਾਂਗੇ। ਇਹ ਦੱਸਦੇ ਜਾਈਏ ਅੱਜ ਕਾਲਸ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਪਹਿਲਾਂ ਹੀ ਤੁਹਾਡੇ ਤੋਂ ਅਸੀਂ ਮਾਫੀ ਮੰਗਦੇ ਹਾਂ। ਆਉਂਦੇ ਸਮੇਂ ਦੇ ਵਿੱਚ ਕਾਲਸ ਦਾ ਸਿਲਸਿਲਾ ਫੇਰ ਕਰਾਂਗੇ, ਪਰ ਅੱਜ ਜਿਹੜੀਆਂ ਕਾਲਸ ਨਹੀਂ ਜਿਹੜੀਆਂ ਉਹ ਲੈ ਹੋਣਗੀਆਂ। ਪਰ ਜਿਹੜੀ ਸਾਲ ਪਹਿਲਾਂ ਹਫੜਾ ਦਫੜੀ ਮਚ ਗਈ ਸੀ ਐਗਜ਼ੈਕਟਿਵ ਆਰਡਰ ਤੋਂ ਬਾਅਦ ਚ ਵੀ ਪਤਾ ਨਹੀਂ ਬਰਥ ਰਾਈਟ ਸਿਟੀਜ਼ਨਸ਼ਿਪ ਰਹਿਣੀ ਆ ਨਹੀਂ ਰਹਿਣੀ ਆ, ਕੀ ਹੋਣਾ ਆ, ਉਸ ਦਾ ਇਵੈਂਚੁਅਲੀ ਨਿਰਣਾ ਆ ਗਿਆ, ਫੈਸਲਾ ਹੋ ਗਿਆ। ਤੇ ਉੱਤੇ ਜਾਣ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਵੀ ਮੈਂ ਪਹਿਲਾਂ ਹੀ ਧੰਨਵਾਦ ਨਾਲ ਹੀ ਕਰਦੀ ਹੈ, ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਸਹਿਯੋਗ ਕੀਤਾ। 408-272-2500 ਤੇ ਕਾਲ ਕਰ ਸਕਦੇ ਹੋ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਇਹਨਾਂ ਦੇ ਨਾਲ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ, ਪਤਾ ਕਰਾ ਸਕਦੇ ਹੋ, ਪਤਾ ਕਰ ਸਕਦੇ ਹੋ। 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 4159090503 4159090503। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਤੁਹਾਡਾ ਇਹ ਕਰਜ਼ਾ ਡੈਟ ਆ ਉਹ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914 888-888-9914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-722-7698। ਸੋ ਅਟਰਨੀ ਟਰਕੀਆਣਾ ਜੀ, ਇਸ ਦੇ ਵਿੱਚ ਜੇ ਹੁਣ ਆਪਾਂ ਸ਼ੁਰੂਆਤ ਜਿਹੜੀ ਉਹ ਕਰਦੇ ਆ ਸੁਪਰੀਮ ਕੋਰਟ ਦੇ ਜਿਹੜੇ ਇਸ ਫੈਸਲੇ ਨੂੰ ਜਿਹੜਾ ਉਹ ਲੈ ਕੇ, ਸੋ ਥੋੜਾ ਜਿਹਾ ਤੁਸੀਂ ਦੱਸਿਆ ਹੀ ਆ, ਕੁਛ ਮਹੀਨੇ ਪਹਿਲਾਂ ਇਹ ਆਰਗੂਮੈਂਟ ਹੋਏ ਸੀ, ਓਰਲ ਆਰਗੂਮੈਂਟ ਜਦੋਂ ਕੀਤੇ ਗਏ, ਪਹਿਲੀ ਵਾਰੀ ਹੋਇਆ ਵੀ ਇੱਕ ਸਿਟਿੰਗ ਪ੍ਰੈਜ਼ੀਡੈਂਟ ਸੁਪਰੀਮ ਕੋਰਟ ਦੇ ਇਸ ਜਿਹੜੇ ਸੁਣਵਾਈ ਚੱਲ ਰਹੀ ਸੀ ਉਹਦੇ ਵਿੱਚ ਆਰਗੂਮੈਂਟਸ ਸੁਣਨ ਦੇ ਲਈ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ। ਸੋ ਇਹ ਦੱਸਿਓ, ਇਹ ਜਿਹੜਾ ਟੌਪਿਕ ਆ, ਜਿਹੜਾ ਅੱਜ ਦਾ ਜਿਹੜਾ ਕੁਐਸਚਨ ਆ, ਜਿਹੜਾ ਪ੍ਰੈਜ਼ੀਡੈਂਟ ਟਰੰਪ ਵਰਸਸ ਬਾਰਬਰਾ ਕਰਕੇ ਜਿਹੜਾ ਇਹ ਕੇਸ ਸੀਗਾ, ਸੋ ਇਹਦੇ ਵਿੱਚ ਕੀ ਸੀਗਾ, ਜੇ ਸ਼ੁਰੂਆਤ ਕਰੋ ਤਾਂ। ਸੋ ਇਹ ਰਾਜਕਰਨ ਜੀ, ਜਿਹੜਾ ਫੈਸਲਾ ਜਿਹੜੇ ਮਰਜ਼ੀ ਪਾਸੇ ਨੂੰ ਇਹ ਚੱਲ ਜਾਂਦਾ, ਇਹਨੇ ਅਗਲੇ 200 ਤੋਂ 500 ਸਾਲ ਤੱਕ ਜਿਹੜਾ ਤੁਸੀਂ ਕਹਿ ਲਓ ਕਿ ਰਹਿਣਾ ਸੀਗਾ, ਇਹ ਚੇਂਜ ਨਹੀਂ ਹੋਣਾ ਸੀਗਾ, ਕਿਉਂਕਿ ਸੁਪਰੀਮ ਜਿਹੜਾ ਕੋਈ ਏਦਾਂ ਨਹੀਂ ਹੈਗਾ ਕਿ ਉਹਨਾਂ ਨੇ ਫਿਰ ਦੁਬਾਰਾ ਇਹ ਮੁੱਦਾ ਜਿਹੜਾ ਸੁਣ ਲੈਣਾ ਸੀਗਾ। ਇਹ ਜਿਹੜਾ ਐਡਾ ਇਤਿਹਾਸਿਕ ਫੈਸਲਾ ਕਿ ਜਦੋਂ ਤੋਂ ਅਮਰੀਕਾ ਜਿਹੜਾ ਬਣਿਆ ਵੀ ਨਹੀਂ ਸੀਗਾ, ਉਸ ਤੋਂ ਪਹਿਲਾਂ ਦਾ ਇਹ ਸਵਾਲ ਜਿਹੜਾ ਸੀਗਾ ਉੱਠਦਾ ਜਿਹੜਾ ਆ ਰਿਹਾ। ਸੋ ਇਹਦੇ ਵਿੱਚ ਕੁਐਸਚਨ ਜਿਹੜਾ ਪ੍ਰੈਜ਼ੈਂਟ ਇਹ ਹੋਇਆ ਕਿ ਜਿਹੜੀ ਕਨਸਟੀਟਿਊਸ਼ਨ ਹੈਗੀ ਆ ਅਮਰੀਕਾ ਦੀ, ਕੀ ਉਹ ਗਰੰਟੀ ਕਰਦੀ ਆ ਕਿ ਜਿਹੜੇ ਵੀ ਜਵਾਕ ਇੱਥੇ ਪੈਦਾ ਹੁੰਦੇ ਆ, ਇਰਰਿਸਪੈਕਟਿਵ ਕਿ ਉਹਨਾਂ ਦੇ ਘਰ ਦੇ ਪੱਕੇ ਆ ਜਾਂ ਕੱਚੇ ਆ, ਕੀ ਜਿਹੜੀ US ਕਨਸਟੀਟਿਊਸ਼ਨ ਆ ਬਾਏ ਬਰਥ ਲੋਕਾਂ ਨੂੰ ਸਿਟੀਜ਼ਨਸ਼ਿਪ ਗਰੰਟੀ ਕਰਦੀ ਆ ਕਿ ਨਹੀਂ ਕਰਦੀ ਆ। ਸੋ ਇਹ ਇੱਕ ਬੜਾ ਬੇਸਿਕ ਜਿਹਾ ਤੁਸੀਂ ਕਹਿ ਲਓ ਕਿ ਕੁਐਸਚਨ ਜਿਹੜਾ ਇਹਦਾ ਸੀਗਾ, ਤੇ ਲੋਕੀ ਇਹਦਾ ਕਹਿੰਦੇ ਸੀਗੇ ਕਿ ਇਹਦਾ ਜਵਾਬ ਕਿਉਂ ਨਹੀਂ ਇੰਨਾ ਸੌਖਾ ਦਿੱਤਾ ਜਾ ਸਕਦਾ। ਇਹਦਾ ਜਵਾਬ ਇਸ ਲਈ ਨਹੀਂ ਦਿੱਤਾ ਜਾਂਦਾ ਕਿਉਂਕਿ ਆਪਾਂ ਸੀਨ ਤੇ ਹੁਣ ਆਣੇ ਸ਼ੁਰੂ ਹੋਏ ਆ ਪਿਛਲੇ 20 ਸਾਲਾਂ 'ਚ, 50 ਸਾਲਾਂ 'ਚ, 100 ਸਾਲ ਲਾ ਲਓ, 150 ਸਾਲ ਲਾ ਲਓ, ਪਰ ਇਹ ਜਿਹੜਾ ਮੁੱਦਾ ਹੈਗਾ ਇਹ ਉਸ ਤੋਂ ਵੀ ਪਹਿਲਾਂ ਦਾ, ਜਦੋਂ ਦਾ ਕੰਟਰੀ ਬਣਿਆ ਵੀ ਨਹੀਂ ਸੀਗਾ ਉਦੋਂ ਦਾ ਇਹ ਮੁੱਦਾ ਜਿਹੜਾ ਚੱਲਦਾ ਆ ਰਿਹਾ, ਤੇ ਟਾਈਮ ਟੂ ਟਾਈਮ ਇਹਦੇ ਵਿੱਚ ਚੇਂਜਸ ਵੀ ਜਿਹੜੀਆਂ ਹੋਈਆਂ ਸੀਗੀਆਂ। ਸੋ ਕੋਈ ਏਦਾਂ ਨਹੀਂ ਸੀਗਾ ਕਿ ਟਰੰਪ ਹੁਣਾਂ ਨੇ ਨਜਾਇਜ਼ ਹੀ ਜਿਹੜਾ ਮੁੱਦਾ ਚੱਕਤਾ ਸਿਰਫ ਰੌਲਾ ਪਾਉਣ ਨੂੰ, ਤੇ ਤਾਂ ਕਰਕੇ ਤੁਸੀਂ ਦੇਖ ਲਓ ਕਿ 5:4 ਜਿਹੜੀ ਡਿਸੀਜਨ ਜਿਹੜਾ ਹੈਗਾ ਕਿ ਇੱਕ ਜੱਜ ਜੇ ਉਧਰਲੇ ਪਾਸੇ ਹੋ ਜਾਂਦਾ ਤਾਂ ਫੈਸਲਾ ਦੂਜੇ ਪਾਸੇ ਜਿਹੜਾ ਚੱਲ ਜਾਣਾ ਸੀਗਾ। ਸੋ ਇਹਦੇ ਵਿੱਚ ਗੱਲ ਹੋ ਗਈ ਕਲੌਜ਼ ਦੀ, ਜਿਹੜੀ ਕਿ 14th ਅਮੈਂਡਮੈਂਟ, 14ਵੀਂ ਅਮੈਂਡਮੈਂਟ ਜਿਹੜੀ ਕਨਸਟੀਟਿਊਸ਼ਨ ਦੀ ਹੈਗੀ ਆ, ਉਹਦੇ ਥੱਲੇ ਇਹ ਗੱਲਬਾਤ ਜਿਹੜੀ ਹੁੰਦੀ ਆ ਕਿ ਉਹ ਕੀ ਕਹਿੰਦੀ ਹੈਗੀ ਆ ਇਹ ਅਮੈਂਡਮੈਂਟ। ਇਹ ਕਹਿੰਦੀ ਹੈ ਕਿ ਜਿਹੜੇ ਵੀ ਲੋਕੀ ਅਮਰੀਕਾ ਦੇ ਵਿੱਚ ਬੋਰਨ ਹੋਏ ਸੀਗੇ ਜਾਂ ਨੈਚੁਰਲਾਈਜ਼ ਹੋਏ ਸੀਗੇ, ਜਿਹੜੇ ਕਿ ਸਬਜੈਕਟ ਟੂ ਜੁਰਿਸਡਿਕਸ਼ਨ ਦੇਅਰ ਆਫ, ਇਹ ਇੱਕ ਉਹਨਾਂ ਦੀ ਲੈਂਗੁਏਜ ਹੈਗੀ 14th ਅਮੈਂਡਮੈਂਟ ਦੀ, ਸਬਜੈਕਟ ਟੂ ਜੁਰਿਸਡਿਕਸ਼ਨ ਦੇਅਰ ਆਫ। ਇਹਦਾ ਮਤਲਬ ਕੀ ਹੁੰਦਾ ਕਿ ਜਿਹੜੇ ਵੀ ਇਸ ਦੇਸ਼ ਦੇ ਜੁਰਿਸਡਿਕਸ਼ਨ ਹੁੰਦਾ ਕਿ ਪਕੜ, ਕਿ ਕਾਨੂੰਨ ਦੀ ਪਕੜ ਕਿੰਨੀ ਆ, ਦੇਸ਼ ਦੀ ਪਕੜ ਕਿੰਨੀ ਹੈ। ਸੋ ਬੇਸਿਕਲੀ ਅਮੈਂਡਮੈਂਟ ਇਹ ਕਹਿੰਦੀ ਹੈ ਕਿ ਜਿਹੜੇ ਵੀ ਲੋਕਾਂ ਦੇ ਉੱਤੇ ਦੇਸ਼ ਦੀ ਪਕੜ ਹੈਗੀ ਆ ਉਹ ਅਮਰੀਕਨ ਸਿਟੀਜ਼ਨ ਬਾਏ ਬਰਥ ਬਣੂਗੇ। ਸੋ ਜਿਹੜੀ ਟਰੰਪ ਸਰਕਾਰ ਸੀਗੀ ਉਹਨੇ ਆਹ ਚੀਜ਼ ਨੂੰ ਜਿਹੜਾ ਆਹ ਚੀਜ਼ ਨੂੰ ਉਹਨਾਂ ਨੇ ਟਾਰਗੇਟ ਕੀਤਾ ਕਿ ਕਿਹੜੇ ਲੋਕਾਂ ਤੇ ਸਾਡੀ ਪਕੜ ਹੈਗੀ ਆ ਕਿ ਨਹੀਂ ਹੈਗੀ ਆ। ਸੋ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਕੱਚੇ ਲੋਕ ਹੈਗੇ ਆ ਉਹ ਸਾਡੇ ਜੁਰਿਸਡਿਕਸ਼ਨ ਦੇ ਸਬਜੈਕਟ ਆਫ ਨਹੀਂ ਹੈਗੇ, ਜਿਹੜੇ ਕਹਿੰਦੇ ਸੀਗੇ ਕਿ ਨਹੀਂ ਬਾਏ ਬਰਥ ਹੋਣੀ ਚਾਹੀਦੀ, ਉਹ ਕਹਿੰਦੇ ਕਿ ਉਹਦੇ ਸਬਜੈਕਟ ਹੈਗੇ ਆ। ਇਹਦਾ ਜੇ ਬਿਲਕੁਲ ਸਿੰਪਲ ਅੱਖਰਾਂ 'ਚ ਮਤਲਬ ਦੱਸਣਾ ਹੋਵੇ, ਟਰੰਪ ਨਹੀਂ ਕਹਿੰਦੇ ਕਿ ਜਿਹੜੇ ਬੰਦੇ ਟੈਂਪਰੇਰੀ ਵਿਜ਼ਟਰ ਆਏ ਸੀਗੇ, ਸਟੂਡੈਂਟ ਆਏ ਸੀਗੇ ਜਾਂ ਕੱਚਿਆਂ ਦੇ ਜਿਹੜੇ ਜਵਾਕ ਉਰੇ ਪੈਦਾ ਹੁੰਦੇ ਆ, ਉਹਨਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਚੱਲਦਾ, ਉਹਨਾਂ ਦੀਆਂ ਜਿਹੜੀਆਂ ਆਪਣੀਆਂ ਕੰਟਰੀਆਂ ਉਹਨਾਂ ਦੇ ਪਾਸਪੋਰਟ ਆ ਉਹ ਉਹਨਾਂ ਤੇ ਪਕੜ ਜਿਹੜੀ ਰੱਖਦੇ ਆ।
ਜਿਹੜੇ ਲੋਕੀ ਕਹਿੰਦੇ ਕਿ ਨਹੀਂ ਬਾਏ ਬਰਥ ਤੁਹਾਡੀ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ, ਉਹ ਕਹਿੰਦੇ ਆ ਕਿ ਇਦਾਂ ਨਹੀਂ ਹੁੰਦਾ। ਜਦੋਂ ਅਮਰੀਕਾ 'ਚ ਇੱਕ ਵਾਰੀ ਆ ਜਾਂਦੇ ਆ ਉਹਨਾਂ ਤੇ ਸਾਰੇ ਕਾਨੂੰਨ ਲਾਗੂ ਹੁੰਦੇ ਆ, ਤੁਸੀਂ ਉਹਨਾਂ ਨੂੰ ਜੇਲ੍ਹ ਵੀ ਭੇਜਦੇ ਆ, ਹਰੇਕ ਚੀਜ਼ ਕਰਦੇ ਆ, ਸੇਮ ਰੂਲ ਤੇ ਸਬਜੈਕਟ ਕਰਦੇ ਆ। ਜੇ ਉੱਥੇ ਬੋਰਨ ਹੋਏ ਆ ਤਾਂ ਉਹ ਸਿਟੀਜ਼ਨ ਹੋਣੇ ਚਾਹੀਦੇ ਆ। ਸੋ ਪਹਿਲਾਂ ਤਾਂ ਇਹ ਬੜਾ ਇੱਕ ਸਿੰਪਲ ਜਿਹਾ ਕੁਐਸਚਨ ਇਹ ਸੀਗਾ। ਤੇ ਹੁਣ ਜਿਹੜਾ ਸੀਗਾ ਸਾਰਿਆਂ ਨੂੰ ਪਤਾ ਹੀ ਆ ਕਿ ਜਦੋਂ ਓਬਾਮੇ ਹੋਣੀ ਸੀਗੇ ਉਦੋਂ ਬਰਥ ਸਰਟੀਫਿਕੇਟ ਨੂੰ ਲੈ ਕੇ ਹੁਣ ਪਤਾ ਨਹੀਂ ਉਹ ਹਾਸੇ ਮਜ਼ਾਕ ਤੋਂ ਸ਼ੁਰੂ ਹੋਇਆ ਸੀ ਜਾਂ ਕਿੱਦਾਂ, ਉਹਨੇ ਬੜੀ ਸੋਸ਼ਲ ਮੀਡੀਆ ਤੇ ਟੈਨਸ਼ਨ ਜਿਹੜੀ ਲਈ ਸੀਗੀ। ਟਰੰਪ ਨੇ ਆਪਣਾ ਕਰੀਅਰ ਐਕਚੁਅਲੀ ਇਸ ਚੀਜ਼ ਤੋਂ ਸ਼ੁਰੂ ਕੀਤਾ ਸੀਗਾ ਕਿ ਆਪਣਾ ਸਰਟੀਫਿਕੇਟ ਦਿਖਾ ਬਰਥ ਵਾਲਾ, ਅਜੇ ਕਿ ਉਹ ਆਲਰੇਡੀ ਜਿਹੜਾ ਸੀਗਾ ਪ੍ਰੈਜ਼ੀਡੈਂਟ ਬਣ ਚੁੱਕਿਆ ਸੀਗਾ ਓਬਾਮਾ। ਤੇ ਇਹਨਾਂ ਦੇ ਜਿਹੜੇ ਹਾਊਸ ਕੋਰਸਪੋਂਡੈਂਸ ਡਿਨਰ ਵੀ ਸੀਗੇ, ਉਹਦੇ ਵਿੱਚ ਵੀ ਉਹਨੇ ਮਜ਼ਾਕ ਵੀਡੀਓ ਬਣਾਈ ਸੀਗੀ, ਉਹ ਲਾਇਨ ਕਿੰਗ ਵਾਲੀ, ਉਹ ਲੈ ਕੇ ਆਇਆ, ਕਹਿੰਦਾ ਆਹ ਦੇਖੋ ਓਬਾਮਾ ਪੈਦਾ ਹੋ ਗਿਆ। ਕਾਫੀ ਮਜ਼ਾਕ ਮਜੂਕ ਜਿਹਾ ਉਹਦਾ ਚੱਲਿਆ। ਉਦੋਂ ਲੱਗਿਆ ਕਿ ਗੱਲ ਉੱਥੇ ਰੁਕ ਜਾਣੀ ਆ, ਪਰ ਇਹ ਜਿਹੜਾ ਪ੍ਰੈਜ਼ੀਡੈਂਟ ਸੀਗਾ ਇਹ ਰੁਕਿਆ ਨਹੀਂ। ਇਹਨੇ ਜਨਵਰੀ 20 2025 ਨੂੰ ਆਉਂਦੇ ਸਾਰ ਹੀ ਆਪਣਾ ਐਗਜ਼ੈਕਟਿਵ ਆਰਡਰ ਜਿਹੜਾ ਜਾਰੀ ਕੀਤਾ, ਜਿਹਦੇ ਵਿੱਚ ਕੀ ਜਿਹੜਾ ਐਗਜ਼ੈਕਟਿਵ ਆਰਡਰ ਸੀਗਾ ਉਹ ਕਹਿੰਦਾ ਸੀਗਾ ਪ੍ਰੋਟੈਕਟਿੰਗ ਮੀਨਿੰਗ ਐਂਡ ਵੈਲਿਊ ਆਫ ਅਮਰੀਕਨ ਸਿਟੀਜ਼ਨਸ਼ਿਪ। ਮਤਲਬ ਆਉਂਦੇ ਸਾਰੀ ਇਹਨਾਂ ਨੇ ਜਿਹੜਾ ਕਰਤਾ ਕਿ ਇਹ ਆਪਾਂ ਐਗਜ਼ੈਕਟਿਵ ਆਰਡਰ ਪਾਸ ਕਰਦੇ ਆ। ਇਸ ਆਰਡਰ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜੇ ਵੀ ਜਵਾਕ ਅਮਰੀਕਾ ਦੇ ਵਿੱਚ ਪੈਦਾ ਹੁੰਦੇ ਆ, ਜਿਨ੍ਹਾਂ ਦੇ ਪੇਰੈਂਟਸ ਇੱਥੇ ਅਨਲੌਫੁਲ ਹੈਗੇ ਆ ਜਾਂ ਟੈਂਪਰੇਰੀ ਤੌਰ ਤੇ ਵੀਜ਼ੇ ਤੇ ਆਏ, ਜਿਨ੍ਹਾਂ ਨੇ ਵਾਪਸ ਚਲ ਜਾਣਾ ਸੀਗਾ, ਜਿੱਦਾਂ ਕਿ ਟੂਰਿਸਟ ਵੀਜ਼ੇ ਤੇ ਜਿਹੜੇ ਆਉਂਦੇ ਆ ਕੇ ਨਿਆਣਾ ਜੰਮਦੇ ਆ ਵਾਪਸ ਚਲ ਜਾਂਦੇ ਆ, ਉਹ ਕਹਿੰਦੇ ਆ ਕਿ ਇਹਨਾਂ ਦੇ ਜਵਾਕਾਂ ਨੂੰ ਜਿਹੜੀ ਸੀਗੀ ਸਿਟੀਜ਼ਨਸ਼ਿਪ ਜਿਹੜੀ ਨਹੀਂ ਮਿਲਣੀ ਚਾਹੀਦੀ। ਇਹਦੇ ਵਿੱਚ ਅਸਾਈਲਮ ਵਗੈਰਾ ਸਾਰੇ ਜਿਹੜੇ ਆ ਜਾਣੇ ਸੀਗੇ। ਤੁਸੀਂ ਬੇਸਿਕਲੀ ਲਾ ਲਓ ਕਿ ਜਿੰਨੇ ਨਵੇਂ ਇਮੀਗ੍ਰੇਸ਼ਨ ਆ ਸਾਰੇ ਉਹ ਆ ਜਾਣੇ ਸੀਗੇ। ਇਹਦੇ ਨਾਲ ਕੀ ਹੋਣਾ ਸੀਗਾ, ਇਹਦੇ ਨਾਲ ਜਿਹੜੀ ਸੀਗੀ ਚੇਨ ਇਮੀਗ੍ਰੇਸ਼ਨ ਜਿਹੜੀ ਰੁਕ ਜਾਣੀ ਸੀਗੀ। ਹੁਣ ਇਮੀਗ੍ਰੇਸ਼ਨ ਕਿੱਦਾਂ ਸੀਗਾ ਕਿ ਜਦੋਂ ਅਮਰੀਕਾ ਬਣਿਆ ਸੀਗਾ, ਯੂਰਪੀਅਨ ਇਮੀਗ੍ਰੇਸ਼ਨ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਹੋਈ, ਜਿਹੜੇ ਇੱਥੇ ਨੇਟਿਵ ਅਮਰੀਕਨ ਸੀਗੇ, ਜਿਹੜੇ ਬਰਾਊਨ ਲੋਕੀ ਜਿਹੜੇ ਸੀਗੇ, ਉਹ ਕਈ ਤਰੀਕੇ ਨਾਲ ਜਿਹੜੇ ਮਾਰੇ ਗਏ। ਸਭ ਤੋਂ ਵੱਡਾ ਤੁਸੀਂ ਕਹਿ ਲਓ ਕਿ ਦੁਨੀਆ ਦਾ ਜੈਨੋਸਾਈਡ ਜਿਹੜਾ ਉਰੇ ਹੋਇਆ, ਈਵਨ ਟੂ ਦੀ ਐਕਸਟੈਂਟ ਕਿ ਉਹਨਾਂ ਨੂੰ ਗਿਫਟ ਦੇ ਕੇ, ਕੰਬਲ ਦੇ ਕੇ, ਉਹਦੇ ਵਿੱਚ ਬਿਮਾਰੀਆਂ ਪਾ ਕੇ, ਕਿ ਇਨਵਿਜ਼ੀਬਲ ਜਿਹੜਾ ਕਿ ਇਦਾਂ ਦਾ ਹਥਿਆਰ ਵਰਤਿਆ ਕਿ ਉਹਨਾਂ ਦੀ ਇਮਿਊਨਿਟੀ ਨਹੀਂ ਸੀਗੀ। ਮਿਲੀਅਨਸ ਦੇ ਵਿੱਚ ਜਿਹੜੀ ਪੋਪੂਲੇਸ਼ਨ ਵਾਈਪਡ ਆਊਟ ਹੋ ਗਈ। ਜਿਹੜਾ ਕੰਟਰੀ ਮੈਕਸੀਕੋ ਹੈਗਾ, ਉਹਨਾਂ ਦੀ ਤੁਸੀਂ ਦੇਖੋ ਕਿ ਜਿਹੜੀ ਕਿੰਗਡਮ ਆਫ ਮੈਕਸੀਕੋ ਸੀਗੀ, ਟੈਕਸਸ ਟੁਕਸਸ, ਤੁਸੀਂ ਇਹਨਾਂ ਦੀ ਹਿਸਟਰੀ ਕਦੀ ਪੜ੍ਹੇ ਹੋ ਜੇ, ਕਦੀ ਉੱਥੇ ਗਏ ਐਲਮੋ ਵਗੈਰਾ, ਤੁਹਾਨੂੰ ਜੇ ਕਿਸੇ ਨੂੰ ਮੌਕਾ ਲੱਗਿਆ ਤੁਸੀਂ ਬੈਟਲ ਆਫ ਐਲਮੋ ਹੋਈ ਸੀ ਜਦੋਂ, ਤੁਹਾਨੂੰ ਇੱਕ ਪਤਾ ਲੱਗੂਗਾ ਕਿ ਉਹ ਵਕੀਲ ਹੀ ਸੀ ਐਕਚੁਅਲੀ, ਇਹਨੇ ਲੜਿਆ ਕਿ ਦਲੇਰੀ ਕੀ ਹੁੰਦੀ ਆ, ਕਿੱਦਾਂ ਉਹਨਾਂ ਨੇ ਜਿੱਦਾਂ ਮਤਲਬ ਕਿੱਦਾਂ ਉਹਨਾਂ ਨੇ ਉਹਨੂੰ ਫੋਰਟ ਨੂੰ, ਜਿੱਦਾਂ ਹਰੇਕ ਚਲੋ ਕਲਚਰ ਦੇ ਵਿੱਚ ਕਿਸੇ ਜਿਹੜੇ ਹੁੰਦੇ ਆ, ਇਹਨਾਂ ਦੇ ਵੀ ਬੜੇ ਬਹਾਦਰੀ ਵਾਲੇ ਕਿਸੇ ਜਿਹੜੇ ਰਹੇ ਆ ਕਿ ਕਿੱਦਾਂ ਇਹਨਾਂ ਨੇ ਬੰਦੂਕ ਦੀ ਨੋਕ ਦੇ ਉੱਤੇ ਜਿਹੜਾ ਸੀਗਾ ਲੜ ਕੇ ਜਿਹੜੀ ਆਜ਼ਾਦੀ ਜਿਹੜੀ ਲਈ ਹੈ। ਕੋਈ ਏਦਾਂ ਨਹੀਂ ਹੈਗਾ ਕਿ ਛੱਡ ਕੇ ਗੋਰੇ ਚਲੇ ਗਏ, ਇਹਨਾਂ ਨੇ ਮਤਲਬ ਲੜ ਕੇ ਇਕੱਲੀ ਕੰਟਰੀ ਮੇਰੇ ਖਿਆਲ ਜਿਹੜੀ ਹੋਣੀ ਆ ਕੰਪੇਅਰ ਟੂ ਭਾਵੇਂ ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ ਲਓ, ਇੰਡੀਆ ਲਾ ਲਓ, ਇੱਥੇ ਇਹਨਾਂ ਨੇ ਲੜ ਕੇ ਜਿਹੜਾ ਸੀਗਾ ਜਿੱਤ ਜਿਹੜੀ ਪ੍ਰਾਪਤ ਇਹਨਾਂ ਨੇ ਕੀਤੀ ਸੀਗੀ। ਸੋ ਇਹ ਇੱਕ ਬੜਾ ਵੱਡਾ ਫਰਕ ਹੁੰਦਾ। ਇਹਨੂੰ ਜਦੋਂ ਆਪਾਂ ਹਿਸਟਰੀ ਪੜ੍ਹਦੇ ਆ, ਅਕਸਰ ਕੀ ਹੁੰਦਾ ਕਿ ਨੈਸ਼ਨਲਿਜ਼ਮ ਦੇ ਵਿੱਚ, ਪ੍ਰਾਈਡ ਦੇ ਵਿੱਚ ਲੋਕੀ ਹਿਸਟਰੀ ਨੂੰ ਥੋੜਾ ਜਿਹਾ ਚੇਂਜ ਕਰ ਦਿੰਦੇ ਆ, ਆਪਣੇ ਜਿਹੜੇ ਸੀਗੇ ਨੈਰੇਟਿਵ ਜਿਹੜਾ ਡਿਫਰੈਂਟ ਪ੍ਰੈਜ਼ੈਂਟ ਕਰਦੇ ਆ। ਪਰ ਜੇ ਤੁਸੀਂ ਸਾਰਾ ਕੁਝ ਆਬਜੈਕਟਿਵਲੀ ਰੱਖ ਕੇ ਦੇਖੋ ਤੇ ਅਲਟੀਮੇਟਲੀ ਜਿਹੜਾ ਫਾਈਨਲ ਇਹਨਾਂ ਦਾ ਗ੍ਰੈਂਡ ਫਿਨਾਲੇ ਜਿਹੜਾ ਸੀਗਾ, ਉਹ ਬੰਦੂਕ ਦੀ ਨੋਕ ਦੇ ਉੱਤੇ ਜਿੱਤ ਹੋਈ ਹੈ। ਜਿਹੜੇ ਫਾਊਂਡਿੰਗ ਫਾਦਰ ਸੀਗੇ, ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਈ ਆ, ਉਹ ਪਹਿਲਾਂ ਉੱਥੋਂ ਦੀ ਧਰਮ ਤੋਂ ਬਚਦੇ ਹੋਏ ਜਿਹੜੇ ਉਰੇ ਆਏ ਸੀਗੇ, ਉਹਨਾਂ ਨੇ ਇਹ ਚੀਜ਼ ਸਾਰੀ ਉਦੋਂ ਦੇਖੀ ਕਿ ਕਿਹੜੀ ਚੀਜ਼ਾਂ ਨੂੰ ਉਹ ਛੱਡ ਕੇ ਜਿਹੜੇ ਆਏ ਆ। ਉਹਨਾਂ ਦਾ ਇੰਨਾ ਕੁ ਜ਼ਿਆਦਾ ਵਿਜ਼ਨ ਸੀਗਾ, ਉਹਨਾਂ ਨੇ ਕਿਹਾ ਕਿ ਦੁਬਾਰਾ ਵੀ ਸੇਮ ਚੀਜ਼ਾਂ ਉਰੇ ਹੋ ਸਕਦੀਆਂ, ਕਿੱਦਾਂ ਉਹ ਚੀਜ਼ਾਂ ਨੂੰ ਜਿਹੜਾ ਰੋਕਣਾ। ਸੋ ਇਹ ਸਾਰੇ ਮੁੱਦੇ ਜਿਹੜੇ ਪ੍ਰੈਜ਼ੈਂਟ ਸੀਗੇ। ਹੁਣ ਟਰੰਪ ਉਹਨਾਂ ਨੇ ਆ ਕੇ ਐਗਜ਼ੈਕਟਿਵ ਆਰਡਰ ਕਰਤਾ ਹੁਣ, ਪਰ ਇਹਦੇ ਵਿੱਚ ਵੇਖਣ ਵਾਲੀ ਚੀਜ਼ ਇਹ ਹੈ ਕਿ ਸਾਰੀ ਯੂਰਪੀਅਨ ਇਮੀਗ੍ਰੇਸ਼ਨ ਆਲਰੇਡੀ ਹੋ ਚੁੱਕੀ ਆ। ਸਾਰੇ ਜਿਹੜੇ ਯੂਰਪ ਵਾਲੇ ਲੋਕੀ ਸੀ ਉਹ ਆਲਰੇਡੀ ਉਰੇ ਆ ਗਏ ਆ। ਨੇਟਿਵ ਅਮਰੀਕਨ ਸਾਰੇ ਮਾਰ ਦਿੱਤੇ। ਮੈਕਸੀਕੋ ਦੀ ਜਿਹੜੀ ਲੈਂਡ, ਟੈਕਸਸ ਟੁਕਸਸ, ਕੈਲੀਫੋਰਨੀਆ, ਤੁਸੀਂ ਦੇਖ ਲਓ ਕਿ ਇਹਨਾਂ ਦੇ ਪਾਰਟ ਸੀਗੇ। ਨਾ ਸਿਰਫ ਇਹਨਾਂ ਕੋਲ ਲੈ ਲਏ ਉਹਨਾਂ ਨੇ ਉਹ ਹਿੱਸੇ, ਉਹ ਜਿਹੜੇ ਸੀਗੇ ਮੈਕਸੀਕਨ, ਤੁਸੀਂ ਐਲਮੋ ਜਾਓਗੇ, ਉਹ ਗਏ ਸੀ, ਉਹ ਇਹਨਾਂ ਦੇ ਨਾਲ ਲੜੇ ਵੀ ਸੀਗੇ। ਇਹਨਾਂ ਦੇ ਨਾਲ ਗੋਰਿਆਂ ਦੇ ਨਾਲ ਮਿਲ ਕੇ ਉਹਨਾਂ ਨੇ ਜਿਹੜੀ ਸੀ ਕਿੰਗਡਮ ਆਫ ਮੈਕਸੀਕੋ ਦੇ ਅਗੇਂਸਟ ਵੀ ਫਾਈਟ ਜਿਹੜੀ ਕੀਤੀ, ਲੜਾਈ ਕੀਤੀ ਸੀ। 2026 ਤੁਸੀਂ ਵੇਖ ਲਓ ਹੋ ਕੀ ਰਿਹਾ। ਸਭ ਤੋਂ ਜ਼ਿਆਦਾ ਸਫਰ ਕਿਹਨਾਂ ਨੂੰ ਕਰਨਾ ਪੈ ਰਿਹਾ? ਮੈਕਸੀਕੋ ਨੂੰ, ਜਿਹੜੇ ਕਿ ਇਸ ਕੰਟੀਨੈਂਟ ਦੇ ਜਿਹੜੇ ਇੰਡੀਜਨਸ ਹੈਗੇ ਆ, ਹਾਰਡ ਵਰਕ ਕਰਦੇ ਆ। ਸਭ ਤੋਂ ਥੱਲੇ ਮੇਰੇ ਖਿਆਲ ਉਹਨਾਂ ਨੂੰ ਸਭ ਤੋਂ ਜ਼ਿਆਦਾ ਧੱਕਾ, ਜੇ ਮੈਂ ਕਹਾਂਗਾ ਕਿ ਜਿਹਨਾਂ ਦੀ ਜ਼ਮੀਨ ਸੀਗੀ ਉਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਧੱਕਾ ਇਹਨਾਂ ਨੇ ਕੀਤਾ, ਇੰਡੀਅਨਸ ਦੇ ਨਾਲ ਤੇ ਮੈਕਸੀਕੀਆਂ ਦੇ ਨਾਲ। ਤੇ ਹੁਣ ਤੇ ਹੁਣ ਸਭ ਤੋਂ ਜ਼ਿਆਦਾ ਓਬਵੀਅਸਲੀ ਪੋਪੂਲੇਸ਼ਨ ਆਂਦੀ ਵੀ ਉਹੀ ਆ ਕੇ, ਔਰ ਜਵਾਕ ਵੀ ਉਹਨਾਂ ਦੇ ਹੁੰਦੇ ਆ ਸਾਰੇ। ਜੇ ਇਹ ਇਹ ਸਿਟੀਜ਼ਨਸ਼ਿਪ ਵਾਲਾ ਜੇ ਰੂਲ ਲਾਗੂ ਰਹਿ ਜਾਂਦਾ, ਇਹਦਾ ਮਤਲਬ ਕੀ ਹੋਣਾ ਸੀਗਾ ਕਿ ਜਿਹੜੀ ਇਮੀਗ੍ਰੇਸ਼ਨ ਜਿੱਥੇ ਸਟੈਂਡ ਕਰਦੀ ਹੈ ਉੱਥੇ ਰੁਕ ਜਾਣੀ ਸੀ। ਜਿਹੜੇ ਨੰਬਰਸ ਆ ਉਹ ਕਦੀ ਵੀ ਬੈਲੈਂਸ ਨਹੀਂ ਹੋਣੇ ਸੀਗੇ। ਸੋ ਸਵਾਲ ਇਹ ਆ ਜਾਂਦਾ ਕਿ ਨਵੀਂ ਇਮੀਗ੍ਰੇਸ਼ਨ ਨੂੰ ਆਉਣ ਦਿੱਤਾ ਜਾਵੇ, ਜਿਹੜੇ ਬਰਾਊਨ ਲੋਕੀ ਉਹਨਾਂ ਨੂੰ ਆਉਣ ਦਿੱਤਾ ਜਾਵੇ, ਕਿਉਂਕਿ ਆਪਾਂ ਸੀਨ ਦੇ ਉੱਤੇ ਅਜੇ ਨਵੇਂ ਆਏ ਆ। ਠੀਕ ਆ, ਕੰਪੈਰੇਟਿਵਲੀ ਸਪੀਕਿੰਗ ਆਪਾਂ ਨਵੇਂ ਆਏ ਆ। ਬਿਜ਼ਨਸਾਂ ਦੇ ਵਿੱਚ ਆਪਾਂ ਤਰੱਕੀਆਂ ਜ਼ਰੂਰ ਕੀਤੀਆਂ ਹੈਗੀਆਂ। ਜਦੋਂ ਤੁਸੀਂ ਕੋਈ ਵੀ ਇਹਨਾਂ ਦੀ ਸਰਕਾਰੀ ਮਹਿਕਮੇ ਦੇਖਦੇ ਆ, ਭਾਵੇਂ ਸੈਨੋਜ਼ੇ ਦੇ ਵਿੱਚ ਹੀ ਮੀਟਿੰਗ ਹੁੰਦੀ ਹੋਵੇ, ਭਾਵੇਂ ਡਿਸਟ੍ਰਿਕਟ ਅਟਾਰਨੀ ਦੀ, ਭਾਵੇਂ ਕੁਛ ਵੀ, ਤੁਸੀਂ ਉੱਥੇ ਜਾ ਕੇ ਦੇਖੋਗੇ ਤੁਹਾਨੂੰ ਸਾਰੇ ਗੋਰੇ ਲੱਭਣੇ ਆ। ਜਿਹੜੇ ਸਾਰੇ ਅਦਾਰੇ ਪਦਾਰੇ ਜਿਹੜੇ ਹੈਗੇ ਉਹਨਾਂ ਦੇ ਵਿੱਚ ਜਿਹੜੀ ਪਾਵਰ ਕੌਣ ਕੰਟਰੋਲ ਕਰਦਾ ਹੈਗਾ। ਸੋ ਉਹ ਆਪਾਂ ਕਈ ਵਾਰੀ
ਰੌਲੇ ਰੱਪੇ ਦੇ ਵਿੱਚ ਨਾ ਆਪਾਂ ਭੁੱਲ ਜਾਂਦੇ ਹਾਂ ਕਿ ਆਪਾਂ ਅਜੇ ਵੀ ਸੀਨ ਦੇ ਉੱਤੇ ਨਵੇਂ ਜਿਹੜੇ ਆਏ ਆ, ਇਹ ਜਿਹੜੇ ਫੈਸਲੇ ਆਏ ਬਹੁਤ ਵੱਡੇ ਪੱਧਰ ਤੇ ਜਿਹੜੇ ਇਫੈਕਟ ਕਰਦੇ ਆ ਕਿ ਆਪਣਾ ਫਿਊਚਰ ਉਰੇ ਕੀ ਹੈਗਾ। ਹੁਣ ਜੇ ਤੁਸੀਂ ਇਮੀਗ੍ਰੇਸ਼ਨ ਹੀ ਰੋਕ ਦੋ, ਜਵਾਕ ਜੰਮ ਹੀ ਨਹੀਂ ਸਕਦੇ, ਤੁਸੀਂ ਉਹਦਾ ਹਿਸਾਬ ਕਿਤਾਬ ਲਾਓਗੇ ਹੁਣ ਪੱਕੇ ਤੌਰ ਤੇ ਕਿੰਨੇ ਕੁ ਬੰਦੇ ਆਉਂਦੇ ਆ, ਉਹ ਤਾਂ ਇਮੀਗ੍ਰੇਸ਼ਨ ਇਹਨਾਂ ਨੇ ਆਲਰੇਡੀ ਕੰਟਰੋਲ ਕੀਤੀ ਹੋਈ ਹੈ ਕਿੰਨੇ ਨੰਬਰ ਜਿਹੜੇ ਹੋਣੇ ਚਾਹੀਦੇ ਆ। ਸੋ ਇੱਕ ਬੜੀ ਬੇਸਿਕ ਫੰਡਾਮੈਂਟਲ ਲੈਵਲ ਤੇ ਫਾਈਟ ਸੀਗੀ। ਓਬਵੀਅਸਲੀ ਜਿਹੜੇ ਰਿਪਬਲਿਕਨ ਆ ਉਹ ਚਾਹੁੰਦੇ, ਉਹ ਕੰਜ਼ਰਵੇਟਿਵ ਹੈਗੇ। ਕੰਜ਼ਰਵੇਟਿਵ ਦਾ ਮਤਲਬ ਆ ਕਿ ਜਿਹੜੇ ਲੋਕੀ ਜਿਹੜਾ ਪੁਰਾਣਾ ਢਾਂਚਾ ਚੱਲਦਾ ਉਹਨੂੰ ਚੱਲਦੇ ਰਹਿਣਾ ਚਾਹੁੰਦੇ ਹੈਗੇ, ਉਹਨੂੰ ਕੰਜ਼ਰਵੇਟਿਵ ਆਪਾਂ ਕਹਿੰਦੇ ਆ। ਜਿਹੜੇ ਲਿਬਰਲ ਹੈਗੇ ਉਹ ਥੋੜੀ ਅਗਾਂਹ ਸੋਚ ਕੇ ਡਿਫਰੈਂਟ ਚੀਜ਼ ਕੀ ਹੈਗੀ ਆ। ਜਿਹੜਾ ਬੰਦਾ ਉਰੇ ਆ ਕੇ ਲਿਬਰਲ ਹੁੰਦਾ, ਇਮੀਗ੍ਰੈਂਟ ਜਿਹੜਾ ਉਰੇ ਆਂਦਾ, ਉਹ ਕਹਿੰਦਾ ਕਿ ਨਹੀਂ ਮੈਨੂੰ ਥੋੜੀ ਅਕੋਮੋਡੇਸ਼ਨ ਦਿਓ, ਮੈਨੂੰ ਥੋੜੀ ਫਲੈਕਸੀਬਿਲਿਟੀ ਦਿਓ। ਜਿਹੜੇ ਕੰਜ਼ਰਵੇਟਿਵ ਆ, ਜਿਹੜੇ ਕੱਟੜ ਬੰਦੇ, ਉਹ ਕਹਿੰਦੇ ਨਹੀਂ ਤੁਸੀਂ ਨਵੇਂ ਆਏ ਆ, ਤੁਸੀਂ ਡਿਫਰੈਂਟ ਆ। ਪਰ ਆਹੀ ਵਾਲਾ ਬੰਦਾ ਜਿਹੜਾ ਉਰੇ ਲਿਬਰਲ ਜਿਹੜਾ ਹੈਗਾ, ਉਹ ਜਦੋਂ ਆਪਣੀ ਕੰਟਰੀ 'ਚ ਜਾਂਦਾ, ਇੰਡੀਆ ਜਾਂਦਾ, ਪੰਜਾਬ ਜਾਂਦਾ, ਉਹ ਉੱਥੇ ਜਾ ਕੇ ਕੰਜ਼ਰਵੇਟਿਵ ਹੈਗਾ, ਉਹ ਕਹਿੰਦਾ ਕਿ ਨਹੀਂ ਮੇਰਾ ਪੁਰਾਣੇ ਵਾਲਾ ਢਾਂਚਾ ਰੱਖੋ ਸਾਂਭ ਕੇ, ਇੱਥੇ ਪ੍ਰਵਾਸੀ ਕਿਉਂ ਆਇਆ, ਇੱਥੇ ਇਦਾਂ ਕਿਉਂ ਹੁੰਦਾ। ਸੋ ਇੱਕ ਜਿਹੜੀ ਇਹਨਾਂ ਦੀ ਸਾਰੀ ਜਿਹੜੀ ਫਾਈਟ ਸੀਗੀ ਉਹ ਆਈਡੀਓਲੋਜੀਕਲ ਸੀਗੀ। ਉੱਥੋਂ ਦੀ ਇਹਨਾਂ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਚੱਕਰ ਜਿਹੜਾ ਪਾਇਆ, ਐਸੇ ਟਾਈਮ ਤੇ ਇਹਨਾਂ ਨੇ ਪਾਇਆ ਕਿ ਟਰੰਪ ਪੂਰਾ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਸੀਗਾ ਸੈਂਟੀਮੈਂਟ ਜਿਹੜਾ ਜਿੱਤਿਆ ਸੀਗਾ, ਵੋਟ ਜਿਹੜੀ ਸਾਰੀ ਉੱਤੋਂ ਜਿੱਤੀ ਸੀਗੀ। ਤਾਂ ਕਰਕੇ ਜਿਹੜਾ ਇਹ ਸੀਗਾ ਮੁੱਦਾ ਜਿਹੜਾ ਕਿ ਉੱਥੇ ਖਤਮ ਹੋ ਸਕਦਾ ਸੀਗਾ, ਕਿਉਂਕਿ ਆਲਰੇਡੀ ਕੇਸ ਜਿਹੜੇ ਡਿਸਾਈਡ ਸੀਗੇ, ਉੱਥੇ ਇਹ ਮੁੱਦਾ ਖਤਮ ਨਹੀਂ ਹੋਇਆ। ਮੁੱਦਾ ਜਿਹੜਾ ਅੱਗੇ ਵੱਧ ਗਿਆ, ਸੁਪਰੀਮ ਕੋਰਟ ਤੱਕ ਗਿਆ ਜੀ। ਬਿਲਕੁਲ। ਇੱਕ ਚੀਜ਼ ਮੈਂ ਤੁਹਾਡੀ ਇਹਨਾਂ ਗੱਲਾਂ ਦੇ ਵਿੱਚ ਨਾਲ ਐਡ ਕਰਦਾ ਚਾਹੁੰਦਾ। ਚਲੋ ਜਿੱਦਾਂ ਤੁਸੀਂ ਕਿਹਾ ਵੀ ਆਜ਼ਾਦੀ ਦੀ ਆਪਾਂ ਜਦੋਂ ਜਿਹੜੀ ਸ਼ੁਰੂਆਤ ਕੀਤੀ ਵੀ ਕਿਸੇ ਧਰਮ ਨੂੰ ਮੰਨਣਾ ਤੇ ਕਿਸੇ ਧਰਮ ਨੂੰ ਨਾ ਮੰਨਣਾ, ਇਹ ਦੋਨਾਂ ਦੀ ਚੀਜ਼ ਦੀ ਜਿਹੜੀ ਉਹ ਆਜ਼ਾਦੀ ਆ। ਇੱਥੇ ਤੁਸੀਂ ਕੋਈ ਵੀ ਧਰਮ ਵਾਲੇ ਆ, ਉਹਨੂੰ ਬਰਾਬਰ ਦੇ ਜਿਹੜੇ ਉਹ ਹੱਕ ਆ। ਬਹੁਤ ਸਾਰੇ ਲੋਕ ਜਿਹੜੇ ਰਿਲੀਜੀਅਸ ਪਰਸੀਕਿਊਸ਼ਨ ਕਰਕੇ ਅਮਰੀਕਾ ਵੱਲ ਨੂੰ ਆਉਂਦੇ ਆ, ਚਾਹੇ ਉਹ ਆਪਣੇ ਜਿੱਥੋਂ ਆਪਾਂ ਆਏ ਆ ਉੱਥੋਂ ਦੇ ਮਾਈਨੋਰਟੀ ਜਿਹੜੇ ਧਰਮ ਵਾਲੇ ਆ ਉਹ ਹੋਣ। ਇੱਥੇ ਸਾਰਿਆਂ ਨੂੰ ਜਿਹੜੀ ਉੱਥੇ ਬਰਾਬਰ ਦਾ ਹੱਕ ਮਿਲਦਾ ਆਪੋ ਆਪਣੇ ਧਰਮ ਨੂੰ ਜਿਹੜਾ ਉਹ ਮੰਨਣ ਦਾ। ਸੋ ਜਿਹੜੇ ਫੰਡਾਮੈਂਟਲ ਰਾਈਟਸ ਦੇ ਵਿੱਚ ਆਪਣੇ ਅਮਰੀਕਾ 'ਚ ਫਰੀਡਮ ਆਫ ਜਿਹੜਾ ਰਿਲੀਜਨ, ਉਸ ਨੂੰ ਬਲੀਵ ਕਰਨਾ ਜਾਂ ਨਾ ਕਰਨਾ, ਉਹ ਹਰ ਇੱਕ ਨੂੰ ਬਰਾਬਰ ਦੀ ਉਸ ਦੇ ਵਿੱਚ ਜਿਹੜੀ ਆ। ਮੈਂ ਉਹ ਚੀਜ਼ ਇਹਦੇ ਵਿੱਚ ਐਡ ਜਿਹੜੀ ਉਹ ਕਰਨਾ ਚਾਹੁੰਦਾ। ਅਟਰਨੀ ਜਨਰਲ ਕਹਿਣਾ ਜੀ, ਜਿਹੜੇ ਕੋਰਟ ਨੇ ਸੈਰੀਟੋਰੀ ਗ੍ਰਾਂਟ ਕੀਤੀ, ਇਹ ਕੀ ਹੁੰਦੀ ਹੈ? ਰਿਟ ਆਪਾਂ ਹੇਬੀਅਸ ਕਾਰਪਸ ਦੀ ਰਿਟ ਦੇ ਬਾਰੇ ਸੁਣਿਆ, ਮੰਡੇਮਸ ਦੇ ਬਾਰੇ ਸੁਣਿਆ, ਇਹ ਕਿੱਦਾਂ ਦੀ ਰਿਟ ਹੁੰਦੀ ਆ? ਜਿਸ ਆਧਾਰ ਦੇ ਉੱਤੇ ਜਿਹੜੇ ਮੈਕੈਨਿਜ਼ਮ ਦੇ ਉੱਤੇ ਸੁਪਰੀਮ ਕੋਰਟ ਨੇ ਇਸ ਲੋਅਰ ਕੋਰਟ ਦੇ ਇੱਕ ਡਿਸੀਜਨ ਨੂੰ ਜਿਹੜਾ ਉਹ ਸੁਣਨ ਦੇ ਵੱਲ ਨੂੰ ਹਾਮੀ ਭਰੀ ਸੀਗੀ। ਸੋ ਇਹ ਰਿਟ ਨੂੰ ਸਰਸ਼ਰੀ ਰਿਟ ਕਹਿੰਦੇ ਆ, ਕਈ ਇਹਨੂੰ ਸਰਸ਼ਰੈਰੀ ਵੀ ਕਹਿੰਦੇ ਆ, ਤੇ ਡਿਫਰੈਂਟ ਪ੍ਰੋਨਾਂਸੀਏਸ਼ਨ ਹੈਗੀਆਂ। ਸੋ ਇਹ ਜਿਹੜੀ ਰਿਟ ਕੀ ਹੁੰਦੀ ਹੈ ਕਿ ਇੱਕ ਸੁਪਰੀਮ ਕੋਰਟ ਦੇ ਕੋਲ ਇੱਕ ਤਰੀਕਾ ਹੁੰਦਾ ਕਿ ਸੁਪਰੀਮ ਕੋਰਟ ਨੇ ਕੇਸ ਜਿੱਦਾਂ ਕਿੱਦਾਂ ਸੁਣਨੇ ਆ। ਸੋ ਠੀਕ ਹੈ, ਹਰ ਸਾਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹ ਰਿਟ ਜਿਹੜੀ ਫਾਈਲ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ, ਜਿਹੜਾ ਕੇਸ ਆ ਉਹ ਇਸ ਰਿਟ ਦੇ ਥਰੂ ਜਿਹੜਾ ਜਾਂਦਾ। ਪਰ ਬਹੁਤ ਘੱਟ ਗਿਣਤੀ ਦੇ ਵਿੱਚ, ਮਤਲਬ ਕਿ ਗਿਣਵੇਂ ਚੁਣਵੇਂ ਕੇਸ ਜਿਹੜੇ ਸੁਪਰੀਮ ਕੋਰਟ ਦੇ ਕੋਲ ਸਾਲ ਦੇ ਵਿੱਚ ਜਾਂਦੇ ਆ। ਸਿਰਫ ਜਿਹੜੇ 9 ਜੱਜ ਜਿਹੜੇ ਹੈਗੇ ਆ, ਤੁਸੀਂ ਅੱਜ ਦਾ ਜਿਹੜਾ ਫੈਸਲਾ ਨੂੰ ਵੇਖ ਕੇ ਸੁਣ ਵੀ ਲੈਣਾ ਕਿ ਕਿੱਡੀ ਡਿਟੇਲ ਦੇ ਵਿੱਚ ਇਹ ਜਿਹੜੇ ਸੁਪਰੀਮ ਕੋਰਟ ਦੇ ਜੱਜ ਜਿਹੜੇ ਜਾਂਦੇ ਆ। ਫਾਰਮਲ ਬਾਤ ਕੀ ਹੁੰਦਾ ਕਿ ਜਦੋਂ ਤੁਸੀਂ ਕੋਈ ਵੀ ਮੁਕੱਦਮਾ ਜਿਹੜਾ ਕਰਦੇ ਹੋ ਫੈਡਰਲ ਡਿਸਟ੍ਰਿਕਟ ਕੋਰਟ ਦੇ ਵਿੱਚ ਅਮਰੀਕਾ ਦੇ ਵਿੱਚ ਹੁੰਦਾ। ਜਦੋਂ ਡਿਸਟ੍ਰਿਕਟ ਕੋਰਟ 'ਚ ਤੁਸੀਂ ਲੂਜ਼ ਕਰ ਦਿੰਦੇ ਆ ਤੇ ਸਟੇਟ ਦਾ ਸਭ ਤੋਂ ਹਾਈਐਸਟ ਕੋਰਟ ਹੁੰਦਾ ਸਰਕਿਟ ਕੋਰਟ। ਉਹ 2-3 ਸਟੇਟਾਂ ਜਿਹੜੀਆਂ ਕਵਰ ਕਰਦਾ, ਜਿੱਦਾਂ ਕੈਲੀਫੋਰਨੀਆ ਨੂੰ 9th ਸਰਕਿਟ ਲੱਗਦਾ, ਨਿਊਯਾਰਕ ਨੂੰ 2nd ਸਰਕਿਟ ਲੱਗਦਾ। ਸੋ ਜਿੱਦਾਂ ਆਪਣੇ ਉੱਥੇ ਡਿਸਟ੍ਰਿਕਟ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ ਆ, ਇੱਥੇ ਦਾ ਢਾਂਚਾ ਕੀ ਹੈਗਾ ਕਿ ਡਿਸਟ੍ਰਿਕਟ ਕੋਰਟ, ਉਸ ਤੋਂ ਬਾਅਦ ਜਿਹੜਾ ਕਈ ਸਾਰੀਆਂ ਸਟੇਟਾਂ ਦੇ ਮਗਰ ਹੁੰਦਾ ਸਰਕਿਟ ਕੋਰਟ। ਤੁਸੀਂ ਸਰਕਿਟ ਕੋਰਟ ਨੂੰ ਲਾ ਲਓ ਕਿ ਆਪਣੇ ਜਿਹੜੇ ਹਾਈ ਕੋਰਟ ਦੇ ਇਕੁਇਵਲੈਂਟ, ਜਿੱਦਾਂ ਪੰਜਾਬ ਹਰਿਆਣਾ ਹਾਈ ਕੋਰਟ ਹੋ ਗਿਆ। ਸਰਕਿਟ ਕੋਰਟ ਤੇ ਕਾਫੀ ਜ਼ਿਆਦਾ ਮੁੱਦੇ ਜਿਹੜੇ ਉੱਥੇ ਮੁੱਕ ਜਾਂਦੇ ਆ। ਸਟੇਟ ਲੈਵਲ ਦੇ ਜਿਹੜੇ ਸੀਗੇ ਜਾਂ ਉਹ ਸਰਕਿਟ ਰੀਜਨਲ ਲੈਵਲ ਦੇ ਮੁੱਦੇ ਸਾਰੇ ਉੱਥੇ ਮੁੱਕ ਜਾਂਦੇ ਆ। ਸੁਪਰੀਮ ਕੋਰਟ ਤੱਕ ਬਹੁਤ ਘੱਟ ਜਿਹੜੇ ਮੁੱਦੇ ਜਿਹੜੇ ਜਾਂਦੇ ਆ। ਹੁਣ ਸੁਪਰੀਮ ਕੋਰਟ ਤੋਂ ਜਿਹੜੀ ਅਪੀਲ ਨਾਰਮਲੀ ਹੁੰਦੀ ਆ, ਉਹ ਹੁੰਦੀ ਆ ਸਰਕਿਟ ਕੋਰਟ ਦੀ ਅਪੀਲ। ਆਬਵੀਅਸਲੀ ਜਿਹੜੀ ਵੀ ਪਾਰਟੀ ਸਰਕਿਟ ਕੋਰਟ 'ਚ ਹਾਰ ਜਾਂਦੀ ਆ, ਸੁਪਰੀਮ ਕੋਰਟ ਕੋ ਜਾਂਦੀ ਆ। ਤੇ ਸੁਪਰੀਮ ਕੋਰਟ ਤੋਂ ਇਹ ਜਿਹੜੀ ਰਿਟ ਸੀਗੀ ਸਰਚਰੀ ਦੀ, ਇਹਦੇ ਥਰੂ ਜਿਹੜੀ ਅਪੀਲ ਜਿਹੜੀ ਜਾਂਦੀ ਆ। ਤੇ ਇਹ ਜਿਹੜਾ ਇੱਕ ਪ੍ਰੋਸੈਸ ਹੈਗਾ ਕਿ ਕਿੱਦਾਂ ਕੋਰਟ ਦੇ ਵਿੱਚ ਜਾਂਦਾ। ਪਰ ਇਹ ਵਾਲੇ ਕੇਸ ਦੇ ਵਿੱਚ, ਬਰਥ ਰਾਈਟ ਵਾਲੇ ਕੇਸ ਦੇ ਵਿੱਚ, ਜਜਮੈਂਟ ਤੋਂ ਪਹਿਲਾਂ ਹੀ ਜਿਹੜਾ ਸੀਗਾ ਡਿਸਟ੍ਰਿਕਟ ਕੋਰਟ ਤੋਂ ਸੁਪਰੀਮ ਕੋਰਟ ਨੇ ਸਿੱਧੇ ਜਿਹੜਾ ਸੀਗਾ ਇਹ ਆਪਣੇ ਕੋਲ ਜਿਹੜਾ ਕੇਸ ਲੈ ਲਿਆ ਸੀਗਾ। ਬਿਫੋਰ ਜਜਮੈਂਟ ਦਾ ਫਿਰ ਕੀ ਮਤਲਬ ਹੋਇਆ ਵੀ ਫਿਰ ਇਸ ਪਾਰਟ ਇਹਨਾਂ ਨੇ ਮਤਲਬ ਸਕਿਪ ਕਰ ਲਿਆ ਇੱਕ? ਬਿਲਕੁਲ ਜੀ। ਸੋ ਸੁਪਰੀਮ ਕੋਰਟ ਨੇ, ਸੋ ਨਾਰਮਲੀ ਕੀ ਹੁੰਦਾ ਸੀਗਾ ਕਿ ਡਿਸਟ੍ਰਿਕਟ ਕੋਰਟ, ਸਰਕਿਟ ਕੋਰਟ, ਸੁਪਰੀਮ ਕੋਰਟ ਹੈ ਨਾ। ਤੇ ਜਦੋਂ ਸੁਪਰੀਮ ਕੋਰਟ ਨੇ ਦੇਖਿਆ ਕਿ ਇਹ ਤਾਂ, ਸੋ ਇਹਦਾ ਰੀਜ਼ਨ ਕੀ ਹੁੰਦਾ ਕਿ ਹੁਣ ਸੁਪਰੀਮ ਕੋਰਟ ਬਿਜ਼ੀ ਆ। ਉਹ ਕਹਿੰਦੇ ਕਿ ਲੋਕੀ ਆਪਣੇ ਜਿਹੜੇ ਜੱਜ ਜਿਹੜੇ ਸੀਗੇ ਸਾਰਿਆਂ ਦੀ ਹੈਲਪ ਲਈ, ਜਿੱਦਾਂ ਇੱਕ ਇੰਪਲੋਇਰ ਕਹੂਗਾ ਕਿ ਮੈਂ ਆਪਣੇ ਸਾਰੇ ਸਟਾਫ ਮੈਂਬਰਾਂ ਨੂੰ ਯੂਜ਼ ਕਰਾਂ। ਸੋ ਸੇਮ ਥਿੰਗ ਕੋਰਟ ਸਿਸਟਮ ਦੇ ਵਿੱਚ ਵੀ ਹੁੰਦੀ ਆ। ਪਰ ਇਹ ਮੁੱਦਾ ਇੰਨਾ ਕੁ ਜ਼ਿਆਦਾ ਜਿਹੜਾ ਇੰਪੋਰਟੈਂਟ ਸੀਗਾ ਕਿ ਸੁਪਰੀਮ ਕੋਰਟ ਕਹਿੰਦਾ ਕਿ ਆਪਾਂ ਨੂੰ ਜਿਹੜਾ ਸੀਗਾ ਕੋਰਟ ਆਫ ਅਪੀਲਸ ਜਿਹੜਾ ਸੀਗਾ ਉਹਦੀ ਵੇਟ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਨੈਸ਼ਨਲ ਲੈਵਲ ਦਾ ਮੁੱਦਾ ਜਿਹੜਾ ਆ ਗਿਆ।
ਤੇ ਸਾਨੂੰ ਜਿਹੜਾ ਇਹ ਸੀਗਾ ਸਿੱਧੇ ਆਪਣੇ ਕੋਲ ਜਿਹੜਾ ਕੇਸ ਲੈ ਲੈਣਾ ਚਾਹੀਦਾ। ਸੋ ਉਹਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਕੋਰਟ ਆਫ ਅਪੀਲ ਵਾਲਾ, ਸਰਕਿਟ ਕੋਰਟ ਵਾਲਾ ਉਹ ਸਟੈਪ ਜਿਹੜਾ ਸਿੱਧਾ ਹੀ ਮਿਸ ਜਿਹੜਾ ਕਰਤਾ, ਤੇ ਡਾਇਰੈਕਟਲੀ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਆਪਣਾ ਜਿਹੜਾ ਫੈਸਲਾ ਆਪਣੇ ਕੋਲ ਜਿਹੜਾ ਕਰ ਲਿਆ। ਹੁਣ ਕੀ ਸੀਗਾ, ਜਿਹੜਾ ਡਿਸਟ੍ਰਿਕਟ ਕੋਰਟ ਸੀਗਾ ਉਹਨੇ ਆਲਰੇਡੀ ਜਿਹੜੀ ਸੀਗੀ ਇੱਕ ਇੰਜੰਕਸ਼ਨ ਜਿਹੜੀ ਦੇਤੀ ਸੀਗੀ ਕਿ ਟਰੰਪ ਜਿਹੜੀ ਸੀਗੀ ਇਹ ਰੂਲ ਲਾਗੂ ਨਹੀਂ ਕਰ ਸਕਦੀ। ਸਾਰਿਆਂ ਨੂੰ ਯਾਦ ਹੋਣਾ, ਰੇਡੀਓ ਤੇ ਗੱਲ ਕਰਦੇ ਸੀਗੇ ਕਿ ਹੁਣ ਇਸ ਤਰੀਕ ਨੂੰ ਜਿਹੜੇ ਸੀਗੇ ਜਵਾਕ ਪੈਦਾ ਹੋਣੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਣੀ। ਫਿਰ ਡਿਸਟ੍ਰਿਕਟ ਨੇ ਜਿਹੜਾ ਸੀਗਾ ਇੰਟਰਵੈਂਸ਼ਨ ਵਿੱਚ ਕਰਤੀ, ਤੇ ਫਿਰ ਉਹਨਾਂ ਨੇ ਇੱਕ ਨੈਸ਼ਨਲ ਜਿਹੜੀ ਕਲਾਸ ਵੀ ਸਰਟੀਫਾਈ ਕਰਤੀ ਸੀਗੀ। ਸੋ ਜਿਹੜੀ ਸੀਗੀ ਇੱਕ ਤਰ੍ਹਾਂ ਠੱਲ ਪੈ ਗਈ ਸੀਗੀ ਜਿਹੜੇ ਇਹਨਾਂ ਦੇ ਐਗਜ਼ੈਕਟਿਵ ਆਰਡਰ ਨੂੰ। ਤੇ ਸੁਪਰੀਮ ਕੋਰਟ ਸੀਗਾ ਉਹਨੇ ਕਿਹਾ ਕਿ ਇਹ ਮੁੱਦਾ ਬਹੁਤ ਜ਼ਿਆਦਾ ਇੰਪੋਰਟੈਂਟ ਆ। ਉਹਨਾਂ ਨੇ ਸਾਰੇ ਜਿਹੜੇ ਸੀਗੇ ਸਟੈਪ ਬਾਈਪਾਸ ਕਰਕੇ ਸਿੱਧੇ ਆਪਣੇ ਕੋਲ ਜਿਹੜਾ ਸੀਗਾ ਕੇਸ ਮੰਗਾ ਲਿਆ। ਇਹ ਸੁਪਰੀਮ ਕੋਰਟ ਨੇ, ਤੁਹਾਨੂੰ ਕੀ ਲੱਗਦਾ ਵੀ ਇਹ ਕਿਉਂਕਿ ਇੰਨੀ ਜ਼ਿਆਦਾ ਇੰਪੋਰਟੈਂਸ ਸੀਗੀ ਇਹਦੀ, ਕਿਉਂਕਿ ਸਿੱਧੀ ਅਮੈਂਡਮੈਂਟ ਦੇ ਉੱਤੇ ਇਹ ਡਿਸੀਜਨ ਸੀਗਾ, ਤਾਂ ਤੁਹਾਨੂੰ ਲੱਗਦਾ ਵੀ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ ਵੀ ਬਿਫੋਰ ਜਜਮੈਂਟ ਆਪਣੇ ਕੋਲ ਲੈ ਲਿਆ ਆ ਗਿਆ? ਉਹ ਕਹਿੰਦੇ ਕਿ ਐਕਸੈਪਸ਼ਨਲੀ ਇੰਪੋਰਟੈਂਟ ਜਿਹੜਾ ਕੇਸ ਜਿਹੜਾ ਹੈਗਾ, ਸਿੰਗਲ ਮੋਸਟ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਤੇ ਹੈਗਾ ਵੀ, ਇਹਦੇ ਵਿੱਚ ਕੋਈ ਡਾਊਟ ਜਿਹੜਾ ਨਹੀਂ ਹੈਗਾ। ਇਹ ਉਹਨਾਂ ਦੇ ਲਈ ਨਹੀਂ ਕਿ ਜਿਹਨਾਂ ਦੇ ਕੇਸ ਉਰੇ ਚੱਲਦੇ ਹਨ ਅਸਾਈਲਮ ਵਾਲੇ, ਪਰ ਉਹਨਾਂ ਨੂੰ ਵੀ ਜਦੋਂ ਤੁਸੀਂ ਪੁੱਛੋਗੇ ਕਿ ਕਿਉਂਕਿ ਉਹਨਾਂ ਦੇ ਵੀ ਹੁਣ ਜਵਾਕ ਉਰੇ ਪੈਦਾ ਹੋਣੇ ਆ, ਸੋ ਉਹ ਵੀ ਇਨਡਾਇਰੈਕਟਲੀ ਤੁਹਾਨੂੰ ਹਾਂ ਕਰੂਗੇ ਕਿ ਆਹੋ ਇਹ ਬਹੁਤ ਇੰਪੋਰਟੈਂਟ ਜਿਹੜਾ ਫੈਸਲਾ ਹੈਗਾ, ਉਹਨਾਂ ਤੋਂ ਵੀ ਜ਼ਿਆਦਾ ਇੰਪੋਰਟੈਂਟ ਫੈਸਲਾ ਹੈਗਾ। ਕਿਉਂਕਿ ਆਪਾਂ ਕਈ ਵਾਰੀ ਦੇਖਦੇ ਹਾਂ ਪੇਰੈਂਟਸ ਉਹ ਕਹਿੰਦੇ ਆ ਕਿ ਆਪਣੀ ਵੀ ਗੱਲ ਨਾ ਬਣੇ, ਜਵਾਕ ਕਿਸੇ ਤਰ੍ਹਾਂ ਪੱਕਾ ਹੋ ਜਾਵੇ, ਗਾਰਡੀਅਨਸ਼ਿਪ ਨਾ, ਕਿਉਂਕਿ ਹਰੇਕ ਬੰਦਾ ਜਿਹੜਾ, ਕਾਫੀ ਸਾਰੇ ਜਿਹੜੇ ਪੇਰੈਂਟਸ ਆ ਉਹ ਆਪਣੇ ਬਾਰੇ ਸੋਚਦੇ ਨਹੀਂ ਹੈਗੇ। ਆਪਣੇ ਇੰਡੀਅਨ ਪੇਰੈਂਟਸ ਜਿਹੜੇ ਹੈਗੇ ਆ ਉਹ ਆਪਣੇ ਬਾਰੇ ਨਹੀਂ ਸੋਚਦੇ, ਉਹ ਆਪਣੇ ਜਵਾਕਾਂ ਬਾਰੇ ਪਹਿਲਾਂ ਜਿਹੜਾ ਸੋਚਦੇ ਆ। ਸੋ ਮੋਸਟ ਜਿਹੜਾ ਇੰਪੋਰਟੈਂਟ ਤੇ ਹਰੇਕ ਬੰਦਾ ਜਿਹੜਾ ਹੈ ਨਾ ਫਿਊਚਰ ਦੇ ਕਿ ਇਹ ਸਾਡਾ ਫਿਊਚਰ ਆ, ਇਹ ਜਿਹੜਾ ਹਿਊਮਨ ਐਵੋਲੂਸ਼ਨ ਉਹਦਾ ਇੱਕ ਇੰਪੋਰਟੈਂਟ ਜਿਹੜਾ ਐਸਪੈਕਟ ਆ। ਸੋ ਇਸ ਕਰਕੇ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਕੀ ਕੀਤਾ ਕਿ ਉਹ ਕਹਿੰਦੇ ਕਿ ਐਕਸੈਪਸ਼ਨਲੀ ਇੰਪੋਰਟੈਂਟ ਜਿਹੜਾ ਇੱਕ ਮੁੱਦਾ ਹੈਗਾ, ਇਹਦਾ ਜਿਹੜਾ ਨੇਸ਼ਨ ਵਾਈਡ ਇੰਪੈਕਟ ਜਿਹੜਾ ਹੋਣਾ ਕਿ ਇੱਕ ਰੈਜ਼ੋਲੂਸ਼ਨ ਤੁਰੰਤ ਸਾਨੂੰ ਚਾਹੀਦਾ। ਇਹ ਨਹੀਂ ਕਿ ਆਪਾਂ ਇਹਦੀ ਵੇਟ ਕਰਨੀ ਆ ਕਈ ਮਹੀਨੇ, ਸਰਕਿਟ ਕੋਰਟ 'ਚ ਲੱਗ ਜਾਣੇ ਆ। ਕਿ ਜੇ ਆਪਾਂ ਪੈਲਟ ਪ੍ਰੋਸੈਸ ਦੀ ਵੇਟ ਕੀਤੀ, ਸਰਕਿਟ ਕੋਰਟ ਦੀ ਕੀਤੀ, ਕਈ ਸਾਲ ਜਿਹੜੇ ਨਿਕਲ ਸਕਦੇ ਆ। ਤੇ ਕਿਉਂਕਿ ਮੁੱਦਾ ਹੀ ਇੰਨਾ ਇੱਕ ਸਿਗਨੀਫਿਕੈਂਟ ਹੈਗਾ, ਤੇ ਜਿਹੜਾ ਸੁਪਰੀਮ ਕੋਰਟ ਦਾ ਰੂਲ 11 ਇੱਕ ਹੈਗਾ, ਉਹਨੂੰ ਕੋਰਟ ਨੂੰ ਪਾਵਰ ਦਿੰਦਾ ਹੈਗਾ ਕਿ ਉਹ ਇਸ ਰਿਟ ਦੇ ਥਰੂ ਜਿਹੜਾ ਸਿੱਧਾ ਕੇਸ ਸੀਗਾ ਆਪਣੇ ਮੂਹਰੇ ਲੈ ਕੇ ਆ ਸਕਦਾ ਹੈਗਾ, ਲੈ ਕੇ ਆ ਸਕਦੇ ਆ। ਸੁਪਰੀਮ ਕੋਰਟ ਦਾ ਜਿਹੜਾ ਇਹ ਰਿਟ ਕਰਨਾ ਬਿਫੋਰ ਜਜਮੈਂਟ ਵਾਲੀ, ਕੀ ਇਹਦਾ ਮਤਲਬ ਹੁੰਦਾ ਵੀ ਸੁਪਰੀਮ ਕੋਰਟ ਕਿਸੇ ਸਾਈਡ ਦੇ ਨਾਲ ਐਗਰੀ ਕਰ ਰਿਹਾ? ਨਹੀਂ ਜੀ, ਸੁਪਰੀਮ ਕੋਰਟ ਕਿਸੇ ਵੀ ਸਾਈਡ ਨਾਲ ਐਗਰੀ ਨਹੀਂ ਕਰ ਰਿਹਾ। ਐਕਚੁਅਲੀ ਕੀ ਹੋਇਆ ਸੀਗਾ ਕਿ ਜਦੋਂ ਐਗਜ਼ੈਕਟਿਵ ਆਰਡਰ ਆਇਆ ਸੀਗਾ ਨਾ, ਜਿਹੜਾ ਡਿਸਟ੍ਰਿਕਟ ਕੋਰਟ ਸੀਗਾ ਉਹਨੇ ਫੈਸਲਾ ਵੀ ਨਹੀਂ ਦਿੱਤਾ ਸੀਗਾ। ਡਿਸਟ੍ਰਿਕਟ ਕੋਰਟ ਲੈਵਲ ਤੇ ਵੀ ਫੈਸਲਾ ਨਹੀਂ ਅਜੇ ਆਇਆ ਸੀਗਾ। ਡਿਸਟ੍ਰਿਕਟ ਕੋਰਟ ਨੇ ਨੇਸ਼ਨ ਵਾਈਡ ਕਲਾਸ ਇੰਜੰਕਸ਼ਨ ਦਿੱਤੀ ਸੀ ਕਿ ਇਹਨੂੰ ਅੱਗੇ ਤੁਸੀਂ ਇਨਫੋਰਸ ਨਹੀਂ ਕਰ ਸਕਦੇ, ਤੁਹਾਨੂੰ ਵੇਟ ਕਰਨੀ ਪੈਣੀ ਆ ਜਦ ਤੱਕ ਇਹਦੀ ਲਿਟੀਗੇਸ਼ਨ ਜਿਹੜੀ ਚੱਲਦੀ ਆ। ਤੇ ਸਰਕਿਟ ਦੇ ਵਿੱਚ ਹੋਇਆ ਸੀਗਾ। ਹੁਣ ਜਿਹੜਾ ਫਸਟ ਸਰਕਿਟ ਨੇ ਹੁਣ ਕਈ ਮਹੀਨੇ ਲਾ ਦੇਣੇ ਸੀਗੇ, ਤੇ ਮੁੱਦਾ ਜਿਹੜਾ ਸੀਗਾ ਉਹ ਸਿੱਧੇ ਇਹ ਆ ਗਿਆ ਕਿ 14th ਅਮੈਂਡਮੈਂਟ ਜਿਹੜੀ ਹੈਗੀ ਆ ਕਿ ਉਹ ਬਰਥ ਰਾਈਟ ਸਿਟੀਜ਼ਨਸ਼ਿਪ ਗਰੰਟੀ ਕਰਦੀ ਹੈ ਕਿ ਨਹੀਂ ਕਰਦੀ ਹੈ, ਕਿ ਕਨਸਟੀਟਿਊਸ਼ਨਲ ਮੁੱਦਾ ਜਿਹੜਾ ਇੱਕ ਆ ਗਿਆ। ਇਸ ਕਰਕੇ ਸੁਪਰੀਮ ਕੋਰਟ ਨੇ ਇਹਨੂੰ ਸਿੱਧੇ ਆਪਣੇ ਕੋਲ ਕੇਸ ਨੂੰ ਲੈ ਲਿਆ। ਇਹਦਾ ਮਤਲਬ ਇਹ ਨਹੀਂ ਸੀਗਾ ਕਿ ਸੁਪਰੀਮ ਕੋਰਟ ਦੀ ਕਿਸੇ ਸਾਈਡ ਬਾਇਸ ਸੀਗੀ ਕਿ ਉਹਨੇ ਇਸ ਪਾਸੇ ਫੈਸਲਾ ਕਰਨਾ ਜਾਂ ਉਧਰਲੇ ਪਾਸੇ ਫੈਸਲਾ ਕਰਨਾ। ਸਿੰਪਲ ਸੀਗਾ ਕਿ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦਾ ਹੈਗਾ, ਬਿਲਕੁਲ ਹੈਗਾ। ਕੀ ਇਹਦਾ ਸਾਨੂੰ ਜਿਹੜਾ ਜਵਾਬ ਸੀਗਾ ਤੁਰੰਤ ਚਾਹੀਦਾ ਕਿ ਆਪਾਂ ਇੱਥੇ ਵੇਟ ਕਰ ਸਕਦੇ ਹਾਂ? ਸਾਨੂੰ ਤੁਰੰਤ ਇਹਦਾ ਜਵਾਬ ਚਾਹੀਦਾ, ਕਿਉਂਕਿ ਹਰ ਦਿਨ ਜਿਹੜੇ ਸੀਗੇ ਹਜ਼ਾਰਾਂ ਜਵਾਕ ਜਿਹੜੇ ਉਰੇ ਪੈਦਾ ਹੁੰਦੇ ਆ ਕੱਚੇ ਪੇਰੈਂਟਸ ਨੂੰ। ਤੇ ਕੀ ਇਸ ਕੇਸ ਦੇ ਵਿੱਚ ਜਿਹੜਾ ਨਾਰਮਲ ਪ੍ਰੋਸੈਸ ਸੀਗਾ ਅਪੀਲ ਵਗੈਰਾ ਦਾ, ਉਹਨੂੰ ਬਾਈਪਾਸ ਕੀਤਾ ਜਾਣਾ ਚਾਹੀਦਾ? ਸੋ ਜਦੋਂ ਸੁਪਰੀਮ ਕੋਰਟ ਨੂੰ ਇਹਦਾ ਜਵਾਬ ਮਿਲ ਗਿਆ ਤੇ ਉਹਨੇ ਕਿਹਾ ਕਿ ਇਹਨੂੰ ਆਪਾਂ ਬਾਈਪਾਸ ਜਿਹੜਾ ਕਰਾਂਗੇ, ਤੇ ਉਹਨਾਂ ਨੇ ਇਹ ਕੇਸ ਜਿਹੜਾ ਸੁਣਿਆ। ਮੈਨੂੰ ਲੱਗਦਾ ਡਿਸਟ੍ਰਿਕਟ ਕੋਰਟ ਵਾਲੇ ਜੱਜ ਵੀ ਸੁੱਖ ਦਾ ਸਾਹ ਲਿਆ ਹੋਣਾ। ਉਹ ਕਹਿੰਦੇ ਹੋਣੇ ਭਰਾਵਾ ਅਜਿਹੇ ਫੈਸਲਾ ਕਰਨ ਦੇ ਨਾਲੋਂ ਤਾਂ ਸੁਪਰੀਮ ਕੋਰਟ ਕੋਲ ਹੀ ਇਦਾਂ ਦਾ ਜਿਹੜਾ ਜਾਵੇ, ਕਿਉਂਕਿ ਅਦਰਵਾਈਜ਼ ਆਪਾਂ ਨੂੰ ਪਤਾ ਹੀ ਆ ਵੀ ਈਵਨ ਸੁਪਰੀਮ ਕੋਰਟ ਦੇ ਜਸਟਿਸ ਨੂੰ ਵੀ ਕਿੱਦਾਂ ਜਿਹੜੇ ਹੱਕ ਵਾਲੇ ਸੀਗੇ ਉਹ ਤਾਂ ਚਲੋ ਖੁਸ਼ੀ ਮਨਾ ਰਹੇ ਆ, ਜਿਹੜੇ ਉਲਟ ਵਾਲੇ ਸੀ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਜਿਹੜੇ ਬੋਲ ਰਹੇ ਆ। ਇਟਸ ਟੂ ਮਚ ਰਿਸਪੌਂਸਿਬਿਲਿਟੀ ਕਿਸੇ ਇੱਕ ਡਿਸਟ੍ਰਿਕਟ ਕੋਰਟ ਦੇ ਜੱਜ ਦੇ ਉੱਤੇ ਵੀ ਜੇ ਏਡਾ ਵੱਡਾ ਕਨਸਟੀਟਿਊਸ਼ਨਲ ਮੁੱਦਾ ਜਿਹੜਾ ਉਹ ਜਦੋਂ ਆਉਂਦਾ। ਚਲੋ ਆਲਦੋ ਦੇ ਆ ਮੇਡ ਫॉर ਇਟ, ਪਰ ਫਿਰ ਵੀ ਬੰਦਾ ਪ੍ਰੈਸ਼ਰ ਦਾ ਫੀਲ ਕਰਦਾ। ਇਹ ਕਿੰਨਾ ਕੁ ਰੇਅਰ ਸੀਗਾ ਇਹ ਕੇਸ? ਹਾਊ ਰੇਅਰ ਇਜ਼ ਦਿਸ? ਇਹ ਬਹੁਤ ਹੀ ਘੱਟ ਕੇਸਾਂ ਦੇ ਵਿੱਚ ਇਦਾਂ ਹੋਇਆ ਕਿ ਸੁਪਰੀਮ ਕੋਰਟ ਨੇ ਕਿ ਡਿਸਟ੍ਰਿਕਟ ਕੋਰਟ ਨੂੰ ਵੀ ਫੈਸਲਾ ਦੇਣ ਦੀ ਲੋੜ ਪਈ, ਸਿੱਧੇ ਉਹਨਾਂ ਕੋਲ ਪਹੁੰਚ ਗਿਆ। 3 ਕੇਸ ਇਹਦੇ ਬੜੇ ਇੰਪੋਰਟੈਂਟ ਜਿਹੜੇ ਸੀਗੇ, ਲੋਕਾਂ ਨੂੰ ਜਿਹੜਾ ਪਤਾ ਵੀ ਹੋਣੇ ਆ। ਇੱਕ ਯੂਨਾਈਟਿਡ ਸਟੇਟਸ ਵਰਸਸ ਨਿਕਸਨ 1974 ਦਾ ਸੀਗਾ। ਇਹ ਪ੍ਰੈਜ਼ੀਡੈਂਟ ਨਿਕਸਨ ਦਾ ਜਿਹੜਾ ਵਾਟਰਗੇਟ ਟੇਪ ਜਿਹੜਾ ਸਕੈਂਡਲ ਸੀਗਾ, ਉਹਨੇ ਸਾਰਿਆਂ ਨੂੰ ਵਾਇਰ ਟੇਪ ਕਰਤਾ ਸੀਗਾ ਕਿ ਕੌਣ ਮੇਰੀ ਚੁਗਲੀ ਕਰਦਾ, ਕਿੱਦਾਂ ਕਰਦਾ। ਸੋ ਵਾਟਰਗੇਟ ਜਿਹੜਾ ਸੀਗਾ ਤੁਸੀਂ ਦੇਖ ਲਓ ਉਸ ਲੈਵਲ ਦਾ ਕੇਸ ਜਿਹੜਾ ਗਿਆ। ਫਿਰ ਜਿਹੜਾ ਸੀਗਾ ਮੋਰ ਵਰਸਸ ਰੀਗਨ, ਰੋਨਾਲਡ ਰੀਗਨ ਦੇ ਟਾਈਮ ਤੇ 1981 ਜਿਹੜਾ ਸੀਗਾ ਇਰਾਨੀਅਨ ਹੋਸਟੇਜ ਜਿਹੜੇ ਕ੍ਰਾਈਸਿਸ ਲਏ ਸੀਗੇ, ਉਹਦੇ ਕਾਫੀ ਫਿਲਮਾਂ ਵੀ ਉਹਦੇ ਉੱਤੇ ਬਣੀਆਂ, ਤੁਸੀਂ ਦੇਖ ਸਕਦੇ ਆ।
ਫਿਰ ਇੱਕ ਯੂਨਾਈਟਿਡ ਸਟੇਟਸ ਵਰਸਸ ਬੁੱਕਰ 2005 ਦਾ ਇੱਕ ਕੇਸ ਸੀਗਾ, ਜਿਹਦੇ ਵਿੱਚ ਫੈਡਰਲ ਸੈਂਟੈਂਸਿੰਗ ਗਾਈਡਲਾਈਨ ਜਿਹੜੀਆਂ ਸੀਗੀਆਂ ਸਜ਼ਾ ਦੀਆਂ, ਉਹਦੇ ਰਿਲੇਟਡ ਜਿਹੜੇ ਸੀਗੇ ਇਹ ਤਿੰਨ। ਤੇ ਇੱਕ ਸੀਗਾ ਡਿਪਾਰਟਮੈਂਟ ਆਫ ਕਮਰਸ ਵਰਸਸ ਨਿਊਯਾਰਕ, ਜਿਹਦੇ ਵਿੱਚ ਕਿ ਸੈਂਸਸ ਜਿਹੜੇ ਹੁੰਦੇ ਆ ਕਿ ਸਿਟੀਜ਼ਨਸ਼ਿਪ ਦੇ ਰਿਲੇਟਡ, ਉਹਦੇ ਰਿਲੇਟਡ ਜਿਹੜੇ ਸੀਗੇ 4 ਕੇਸ ਇਹ ਆ। ਤੇ ਇਸ ਤੋਂ ਬਾਅਦ ਜਿਹੜੇ ਸੀਗੇ ਕੁਝ ਕੇਸ ਜਿਹੜੇ ਸੀਗੇ ਕੋਵਿਡ ਦੇ ਵਿੱਚ, ਜਿਹੜੀਆਂ ਐਮਰਜੈਂਸੀ ਕੇਸ ਜਿਹੜੇ ਸੀਗੇ ਵੇਟ ਹੀ ਨਹੀਂ ਕਰ ਸਕਦੇ ਸੀਗੇ, ਕਿ ਮਤਲਬ ਇੰਨੀ ਹਾਹਾਕਾਰ ਮਚੀ ਹੋਈ ਸੀਗੀ, ਉਹਦੇ ਵਿੱਚ ਸੁਪਰੀਮ ਕੋਰਟ ਨੂੰ ਜਿਹੜਾ ਸੀਗੀ ਇੰਟਰਵੀਨ ਜਿਹੜਾ ਕਰਨਾ ਪਿਆ। ਤੇ ਕੁਝ ਇੱਕ ਹੋਰ ਕੇਸਿਸ ਆ, ਮਤਲਬ ਕਿ ਐਡੇ ਘੱਟ ਕੇਸ ਜਿਹੜੇ ਸੀਗੇ, ਗਿਣਵੇਂ ਚੁਣਵੇਂ ਜਿਹੜੇ ਕੇਸ ਹੈਗੇ ਤੁਸੀਂ ਹੱਥਾਂ ਦੇ ਉਹਨੂੰ ਗਿਣ ਸਕਦੇ ਆ, ਤੇ ਉਨੇ ਕੁ ਕੇਸ ਜਿਹੜੇ ਗਏ ਆ। ਸੋ ਸੁਪਰੀਮ ਕੋਰਟ ਲਈ ਕਾਫੀ ਰੇਅਰ ਸੀਗਾ ਕਿ ਸਿੱਧੇ ਹੋ ਗਿਆ ਹੋਵੇ ਕਿ ਡਿਸਟ੍ਰਿਕਟ ਕੋਰਟ ਦੀ ਆਪਾਂ ਵੇਟ ਨਹੀਂ ਕਰਨੀ। ਜਿੱਦਾਂ ਤੁਸੀਂ ਦੱਸਿਆ ਕਿ ਇੱਕ ਡਿਸਟ੍ਰਿਕਟ ਜੱਜ ਦੇ ਉੱਤੇ ਕਿੰਨਾ ਪ੍ਰੈਸ਼ਰ, ਤੁਸੀਂ ਦੇਖ ਲਓ ਕਿ ਹੁਣ ਮੀਡੀਆ ਅਟੈਂਸ਼ਨ, ਇਹ ਉਹ ਸਾਰਾ, ਮਤਲਬ ਕਿ ਟੂ ਮੱਚ ਜਿਹੜਾ ਹੈਗਾ। ਤੇ ਜਿਹੜੇ ਰਿਸੋਰਸਿਸ, ਨੌਲੇਜ, ਉਹਨੇ ਕਿੱਦਾਂ ਉਹਨੂੰ ਫੈਸਲੇ ਨੂੰ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ, ਉਹਦੀ ਸਟਾਫਿੰਗ। ਡਿਸਟ੍ਰਿਕਟ ਕੋਰਟ ਇੱਕ ਛੋਟੀ ਜੀ ਜਿਹੜੀ ਏਜੰਸੀ ਤੁਸੀਂ ਕਹਿ ਲਓ ਹੈਗੀ ਵਰਸਸ ਸੁਪਰੀਮ ਕੋਰਟ, ਉਹਨਾਂ ਦੇ ਕਲਰਕ ਕੀ ਹੈ ਉਹ ਸਾਰਾ, ਉਹਦੇ ਵਿੱਚ ਸਾਰੇ ਜਿਹੜਾ ਦੇਸ਼ ਇਨਵੋਲਵ ਹੋ ਜਾਂਦਾ, ਬਰੀਫਿੰਗ ਆਪਣੀਆਂ ਜਮ੍ਹਾਂ ਹੁੰਦੀਆਂ। ਤੇ ਸੁਪਰੀਮ ਕੋਰਟ ਜਿਹੜਾ ਸੀਗਾ ਉਹ ਇੱਕ ਸਹੀ ਫੋਰਮ ਜਿਹੜਾ ਸੀਗਾ ਇਦਾਂ ਦੇ ਕੇਸ ਨੂੰ, ਇਸ ਮੈਗਨੀਟਿਊਡ ਦੇ ਕੇਸ ਨੂੰ ਡਿਸਾਈਡ ਕਰਨ ਦੇ ਲਈ। ਅੱਛਾ, ਇੱਦਾਂ ਅਟਰਨੀ ਕਹਿਣਾ ਜੀ, ਮੈਂ ਇਹ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਸਾਨੂੰ ਡਿਸਟ੍ਰਿਕਟ ਦਾ, ਸਰਕਟ ਦਾ ਤੇ ਸੁਪਰੀਮ ਕੋਰਟ ਦਾ ਦੱਸਿਆ, ਕਿ ਆਪਾਂ ਇਹਨੂੰ ਇਦਾਂ ਵੀ ਡਿਫਾਈਨ ਕਰ ਸਕਦੇ ਹਾਂ ਵੀ ਜਿਹੜਾ ਡਿਸਟ੍ਰਿਕਟ ਕੋਰਟ ਹੁੰਦਾ ਵੀ ਉੱਥੇ ਫੈਕਟਸ ਦੀ ਜਿਹੜੀ ਆ ਉਹ ਜ਼ਿਆਦਾ ਗੱਲ ਹੁੰਦੀ ਆ, ਸਰਕਟ ਕੋਰਟ ਦੇ ਵਿੱਚ ਲਾਅ ਦੀ ਗੱਲ ਹੁੰਦੀ ਆ, ਤੇ ਸੁਪਰੀਮ ਕੋਰਟ ਦੇ ਵਿੱਚ ਕਨਸਟੀਟਿਊਸ਼ਨ ਦੀ ਗੱਲ ਹੁੰਦੀ। ਇਹ ਇੱਕ ਡਿਫਰੈਂਸ਼ੀਏਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਇਹਨਾਂ ਕੋਰਟ ਸਿਸਟਮ ਦੇ ਵਿੱਚ। ਇਦਾਂ ਬਿਲਕੁਲ ਮਿਲਦੀ ਹੈ ਜੀ। ਜਿਹੜਾ ਡਿਸਟ੍ਰਿਕਟ ਕੋਰਟ ਹੈਗਾ, ਹੁਣ ਡਿਸਟ੍ਰਿਕਟ ਟੂ ਡਿਸਟ੍ਰਿਕਟ ਜਿਹੜੇ ਕਾਨੂੰਨ ਵੀ ਡਿਫਰ ਕਰਦੇ ਆ। ਕਈ ਕਾਨੂੰਨ ਨੈਸ਼ਨਲ ਲੈਵਲ ਦੇ ਨਹੀਂ ਹੁੰਦੇ, ਸਾਰਿਆਂ ਨੂੰ ਨਹੀਂ ਇਫੈਕਟ ਕਰਦੇ ਹੈਗੇ, ਫੈਡਰਲ ਦੇ ਹੁੰਦੇ, ਸਟੇਟ ਹੁੰਦੇ ਕਈ। ਫਿਰ ਸਰਕਟ ਕੋਰਟ ਦਾ ਇਹ ਹੈਗਾ ਕਿ ਸਰਕਟ ਕੋਰਟ ਦੇ ਥੱਲੇ ਕਈ ਸਟੇਟਸ ਜਿਹੜੀਆਂ ਆ ਜਾਂਦੀਆਂ। ਸੋ ਜਿਹੜਾ ਜੱਜ ਹੈਗਾ ਡਿਸਟ੍ਰਿਕਟ ਕੋਰਟ ਦਾ, ਉਹੀ ਸਿਰਫ ਜਿਹੜੀ ਗਵਾਹੀ ਜਿਹੜੀ ਪਾਉਂਦਾ। ਈਵਨ ਆਪਣੇ ਜਿਹੜੇ ਸੈਲਮ ਵਾਲੇ ਕੇਸ ਵੀ ਜਿਹੜੇ ਚੱਲਦੇ ਆ, ਉਹ ਕਈ ਵਾਰੀ ਸਵਾਲ ਪੁੱਛਦੇ ਆ ਕਿ BIA ਦੇ ਵਿੱਚ ਭਾਜੀ ਮੇਰੀ ਦੁਬਾਰਾ ਗਵਾਹੀ ਹੋਊਗੀ, ਸਰਕਟ ਕੋਰਟ 'ਚ ਮੇਰੀ ਦੁਬਾਰਾ ਗਵਾਹੀ ਹੋਊਗੀ। ਸੋ ਉਹਨਾਂ ਨੂੰ ਜਵਾਬ ਇਹੀ ਹੁੰਦਾ ਕਿ ਨਹੀਂ, ਜਿਹੜੀ ਗਵਾਹੀ ਹੋਣੀ ਹੁੰਦੀ ਉਹ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਹੋ ਜਾਂਦੀ ਆ। ਸੋ ਜਿਹੜਾ ਤੁਹਾਡਾ ਸੋ ਕਈ ਲੋਕਾਂ ਨੂੰ ਨਹੀਂ ਵੀ ਇਸ ਚੀਜ਼ ਦੀ ਸਮਝ ਕਿ ਇਦਾਂ ਕਿਉਂ ਵੀ ਕੋਰਟ ਦੇ ਵਿੱਚ ਜਿਹੜਾ ਕੇਸ ਲੱਗਣਾ ਪਰ ਮੇਰੀ ਗਵਾਹੀ ਕਿਉਂ ਨਹੀਂ ਹੋਣੀ, ਕਿਉਂਕਿ ਉਹਨਾਂ ਕੋਰਟਾਂ ਦੇ ਵਿੱਚ ਜਿਹੜਾ ਸੀਗਾ BIA ਤੇ ਸਰਕਟ ਕੋਰਟ ਦੇ ਵਿੱਚ ਜਿਹੜਾ ਸਿਰਫ ਡਿਸਟ੍ਰਿਕਟ ਕੋਰਟ ਦਾ ਜੱਜ ਆ, ਜਾਂ ਜਿੱਦਾਂ ਹੁਣ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆਪਾਂ ਜੇ ਗੱਲ ਕਰੀਏ, ਸੋ ਜੱਜ ਕੋ ਪਾਵਰ ਆ, ਉਹ ਤੁਹਾਡੀ ਗਵਾਹੀ ਸੁਣਦਾ, ਸਰਕਾਰੀ ਵਕੀਲ ਤੁਹਾਨੂੰ ਸਵਾਲ ਪੁੱਛਦਾ, ਤੁਹਾਡਾ ਖੁਦ ਦਾ ਵਕੀਲ ਸਵਾਲ ਪੁੱਛਦਾ। ਸੋ ਇੱਕ ਵਾਰੀ ਉਹ ਚੀਜ਼ ਹੋ ਗਈ, ਉੱਥੇ ਡਨ ਹੋ ਗਈ, ਤੁਸੀਂ ਫੈਕਟ ਮਤਲਬ ਐਸਟੈਬਲਿਸ਼ ਹੋ ਜਾਂਦੇ ਉੱਥੇ। ਤੇ ਉਹਦੇ ਵਿੱਚ ਫਿਰ ਜੱਜ ਨੇ ਆਪਣੀ ਰੀਜ਼ਨਿੰਗ ਦੇਣੀ ਹੁੰਦੀ ਆ ਕਿ ਇਸ ਰੀਜ਼ਨ ਕਰਕੇ ਮੈਂ ਡਿਨਾਈ ਕਰਦਾ ਜਾਂ ਗ੍ਰਾਂਟ ਕਰਦਾ। ਉਹਨੂੰ ਤੁਸੀਂ ਜਾਂ ਸਰਕਾਰੀ ਵਕੀਲ ਅਪੀਲ ਕਰਦੇ ਆ ਉੱਤੇ, ਠੀਕ ਆ। ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਿੱਦਾਂ BIA 'ਚ ਜਾਂਦਾ, BIA ਤੋਂ ਹੋ ਕੇ ਸਰਕਟ ਕੋਰਟ 'ਚ ਜਾਂਦਾ। ਤੇ ਨਾਰਮਲੀ ਜਿਹੜੇ ਹੁਣ ਸਿਵਲ ਕੇਸ ਜਿਹੜੇ ਹੈਗੇ ਆ, ਡਿਸਟ੍ਰਿਕਟ ਕੋਰਟ ਤੋਂ ਸਿੱਧੇ ਉਹ ਜਿਹੜਾ ਸੀਗਾ ਸਰਕਟ ਕੋਰਟ 'ਚ ਅਪੀਲ ਜਿਹੜੀ ਜਾਂਦੀ ਆ। ਤੇ ਜਿਹੜਾ ਅਪੈਲੇਟ ਕੋਰਟ ਹੁੰਦਾ, ਉਹਨੇ ਦੁਬਾਰਾ ਕਹਾਣੀ ਨਹੀਂ ਸੁਣੀ, ਉਹ ਸਾਰੀ ਚੀਜ਼ ਉੱਥੇ ਹੀ ਆ। ਉਹਨਾਂ ਨੇ ਇਹ ਦੇਖਣਾ ਕਿ ਜੱਜ ਨੇ ਗਲਤ ਤਾਂ ਨਹੀਂ ਫੈਸਲਾ ਕੀਤਾ, ਅਬਿਊਜ਼ ਤਾਂ ਨਹੀਂ ਕੀਤੀ ਆਪਣੀ ਡਿਸਕ੍ਰੈਸ਼ਨ। ਉਹਨਾਂ ਨੂੰ ਲੀਗਲ ਗਾਈਡਲਾਈਨ ਸਟੈਂਡਰਡ ਜਿਹੜੇ ਹੁੰਦੇ ਆ, ਉਹਦੇ ਹਿਸਾਬ ਨਾਲ ਉਹਨਾਂ ਨੇ ਫੈਸਲਾ ਦੇਖਣਾ ਹੁੰਦਾ ਕਿ ਜਿਹੜਾ ਸੀਗਾ ਕਿਤੇ ਕਾਨੂੰਨ ਦੀ ਵਾਇਲੇਸ਼ਨ ਤਾਂ ਨਹੀਂ ਇਹਨੇ ਕੀਤੀ। ਸੋ ਉਹਨਾਂ ਦਾ ਜਿਹੜਾ ਰਿਵਿਊ ਹੁੰਦਾ ਉਹ ਲਿਮਿਟਡ ਹੁੰਦਾ। ਜਿਹੜੀਆਂ ਚੀਜ਼ਾਂ ਹੁਣ ਕਈ ਵਾਰੀ ਬੰਦਾ ਕਹਿੰਦਾ ਕਿ ਭਾਜੀ ਮੇਰੇ ਬਿਆਨ ਗਲਤ ਹੋ ਗਏ ਸੀਗੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਉਹਦਾ ਕੁਝ ਹੋ ਸਕਦਾ, ਉਹਦਾ ਕੁਝ ਨਹੀਂ ਹੋ ਸਕਦਾ। ਪੱਥਰ ਤੇ ਲਕੀਰ ਜਿਹੜੇ ਬਣ ਗਏ ਆਲਰੇਡੀ। ਤੁਸੀਂ ਕਿਹਾ ਸੀਗਾ ਸਰਕਾਰ ਨੇ ਸਵਾਲ ਪੁੱਛੇ, ਤੁਹਾਡੇ ਵਕੀਲ ਨੂੰ ਚਾਂਸ ਦਿੱਤਾ ਸੀਗਾ ਕਿ ਉਹਨੂੰ ਕਲੈਰੀਫਾਈ ਕਰੇ ਉੱਥੇ। ਸੋ ਜਿਹੜੀ ਉਹ ਚੀਜ਼ ਸੀਗੀ ਫੈਕਟ ਵਾਲੀ ਜਿਹੜੀ ਚੀਜ਼ ਸੀਗੀ ਉੱਥੇ ਹੋ ਗਈ। ਹੁਣ ਕਈ ਵਾਰੀ ਇਦਾਂ ਹੁੰਦਾ ਕਿ ਪੂਰੀ ਜਿਹੜੀ ਫੈਕਚੁਅਲ ਜਿਹੜੀ ਟੈਸਟਮਨੀ ਕੰਪਲੀਟ ਨਹੀਂ ਹੋਈ ਹੁੰਦੀ, ਸਰਕਟ ਕੋਰਟ ਜਾਂ BIA ਰਿਮਾਂਡ ਵੀ ਕਰ ਦਿੰਦਾ ਥੱਲੇ ਕਿ ਨਹੀਂ ਦੁਬਾਰਾ ਇੱਕ ਵਾਰੀ ਥੱਲੇ ਭੇਜੋ, ਹੋਰ ਇਸ ਮੁੱਦੇ ਦੇ ਉੱਤੇ ਜਿਹੜੀ ਗੱਲਬਾਤ ਸੁਣੀ ਜਾਣੀ ਚਾਹੀਦੀ ਹੈ, ਤੁਸੀਂ ਬੰਦੇ ਨੂੰ ਮੌਕਾ ਨਹੀਂ ਦਿੱਤਾ ਸੀਗਾ। ਸੋ ਕਈ ਵਾਰੀ ਵਕੀਲਾਂ ਕੋਲ ਇਦਾਂ ਦੀ ਆਪਸ਼ਨ ਜਿਹੜੀ ਹੁੰਦੀ ਆ, ਵਾਪਸ ਵੀ ਉਹ ਡਿਸਟ੍ਰਿਕਟ ਕੋਰਟ ਵੱਲ ਲੈ ਕੇ ਜਾ ਸਕਦੇ ਆ। ਸੋ ਇਸ ਕੇਸ ਦੀ ਜੇ ਗੱਲ ਕਰੀਏ, ਉਹਦੇ ਵਿੱਚ ਆਪਾਂ ਇੰਨੀ ਵੇਟ ਨਹੀਂ ਕਰ ਸਕਦੇ ਸੀਗੇ। ਸੁਪਰੀਮ ਕੋਰਟ ਨੇ ਕਿਹਾ ਕਿ ਸਾਰਾ ਕੰਮ ਮਗਾਓ, ਐਂਡ ਆਫ ਦਾ ਡੇ ਸੁਪਰੀਮ ਕੋਰਟ ਜਾਣਾ ਹੀ ਸੀਗਾ, ਭਾਵੇਂ ਜਿਹੜੇ ਮਰਜ਼ੀ ਬੰਨੇ, ਜਿਹੜਾ ਮਰਜ਼ੀ ਰਾਹ ਥਣੀ ਹੁੰਦਾ। ਸਰਕਾਰ ਨੇ ਅਪੀਲ ਕਰਨੀ ਸੀਗੀ, ਜੇ ਸਰਕਾਰ ਜਿੱਤ ਜਾਂਦੀ ਤਾਂ ਦੂਜੇ ਨੇ ਅਪੀਲ ਕਰਨੀ ਸੀ ਜੀ। ਅੱਛਾ, ਇਹਦੇ ਵਿੱਚ ਹੁਣ ਜਿਹੜਾ ਫਰੇਮਿੰਗ ਹੋਈ ਆ ਕੁਐਸਚਨਸ ਦੀ, ਜਦੋਂ ਆਰਗੂਮੈਂਟ ਹੋਏ ਆ, ਜਾਂ ਜਿਸ ਤਰੀਕੇ ਦੇ ਨਾਲ ਓਪੀਨੀਅਨ ਬਾਅਦ ਦੇ ਵਿੱਚ ਲਿਖੇ ਆ, ਜਿਹੜੇ ਚੀਫ ਜਸਟਿਸ ਰੋਬਰਟਸ ਆ, ਉਹਨਾਂ ਨੇ ਇਹ ਜਿਹੜੇ ਇਸ਼ੂ ਨੂੰ ਕਿਸ ਹਿਸਾਬ ਦੇ ਨਾਲ ਫਰੇਮ ਕੀਤਾ, ਕਿਵੇਂ ਜਿਹੜਾ ਉਹਨਾਂ ਨੇ ਪੇਸ਼ ਕੀਤਾ, ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਜਿਹੜਾ ਉਹ ਲੈ ਕੇ ਕੁਐਸਚਨਸ ਕਿੱਦਾਂ ਫਰੇਮ ਹੋਏ। ਬਿਲਕੁਲ। ਸੋ ਹੁਣ ਸਾਡੇ ਸ਼ੋਅ ਦੀ ਖਾਸੀਅਤ ਇਹ ਹੈ ਕਿ ਇਹ ਲੌਂਗ ਫਾਰਮੈਟ ਸ਼ੋਅ ਆ। ਤੁਹਾਨੂੰ ਇਸ ਚੀਜ਼ ਦੇ ਵਿੱਚ ਫੈਸਲਾ ਤਾਂ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੀ ਹੈਗਾ। ਕਈ ਕਹਿੰਦੇ ਕਿ ਬਸ ਮੈਨੂੰ ਐਂਡ ਰਿਜ਼ਲਟ ਨਾਲ ਮਤਲਬ ਆ, ਮੈਨੂੰ ਵਿੱਚ ਜਿਹੜਾ ਪ੍ਰੋਸੈਸ ਆ ਉਹਨਾਂ ਨੇ ਕੋਈ ਲੈਣਾ ਦੇਣਾ। ਆਪਾਂ ਆ ਜਾਂਦੇ ਆ ਕਿ ਜਿਹੜੀ ਆਹ ਚੀਜ਼ ਆ ਤੁਹਾਡੇ ਲਈ ਐਂਟਰਟੇਨਿੰਗ, ਇੰਟਰਸਟਿੰਗ, ਕਿ ਲੋਕਾਂ ਨੂੰ ਪਤਾ ਵੀ ਨਹੀਂ ਲੱਗਣਾ ਨਹੀਂ ਤਾਂ ਹੋਇਆ ਕੀ ਸੀਗਾ ਕਿ ਬਰਥ ਰਾਈਟ ਆ ਕੇ ਮੁੱਦਾ ਬਣ ਕੇ ਚਲੀ ਵੀ ਗਈ। ਪਰ ਇਹ ਹੈ ਕਿ ਕਈ ਲੋਕੀ ਜਿਹੜਾ ਸ਼ੋਅ ਸੁਣਦੇ ਆ ਸਵਾਦ ਨੂੰ, ਕਿ ਇਹ ਲਾਅ ਦੀ ਗੱਲ ਕਰਦੇ ਆ, ਜਾਂ ਕਈ ਹੁਣ ਇੱਥੋਂ ਦੀ ਸਟੂਡੈਂਟ ਵੀ ਆਏ ਆ, ਪੁੱਛਦੇ ਵੀ ਆ, ਲਾਅ ਸਕੂਲ ਵੀ ਗਏ, ਕਈ ਵਾਰੀ ਐਵੇਂ ਲੋਕੀ ਮਿਲਦੇ ਆ ਕਿ ਆਹੋ ਸਾਡਾ ਜਵਾਕ ਇੰਟਰਸਟਿਡ ਹੋ ਗਿਆ ਲਾਅ ਦੇ ਵਿੱਚ। ਸੋ ਆਪਣਾ ਜਿਹੜਾ ਉਪਰਾਲਾ ਉਹੀ ਸੀਗਾ ਕਿ ਪੰਜਾਬੀ ਕੋਈ ਵੀ ਮੀਡੀਅਮ ਇਦਾਂ ਦਾ ਨਹੀਂ ਸੀਗਾ ਇਸ ਚੈਨਲ ਤੋਂ ਪਹਿਲਾਂ, ਜਿੱਥੇ ਕਿ ਇੰਨੀ ਡਿਟੇਲ ਦੇ ਵਿੱਚ ਜਿਹੜੀ
ਕੋਈ ਬੋਦਰ ਵੀ ਕਰਦਾ ਹੋਵੇ ਕਿ ਕਿਉਂ ਡਿਸਕਸ਼ਨ ਕਰਨੀ ਹੋਵੇ, ਕੀ ਲੈਣਾ ਦੇਣਾ ਪੰਜਾਬੀਆਂ ਨੂੰ, ਕੀ ਵੀ ਲੈਣਾ। ਬਰੀਕੀ ਹੈ ਕੀ ਹੈ ਇਸ ਚੀਜ਼ ਦੀ। ਸੋ ਜਿਹੜੇ ਜੱਜ ਰਾਬਰਟ ਸੀਗੇ ਨਾ, ਉਹਨਾਂ ਨੇ ਜਿਹੜਾ ਸੀਗਾ ਪਹਿਲਾਂ ਟੋਨ ਡਿਕਟੇਟ ਕੀਤੀ। ਹੁਣ ਜਿਹੜੇ ਜੌਨ ਰਾਬਰਟ ਸੀਗੇ, ਮੇਰੇ ਖਿਆਲ ਇਹ 2004-5 ਉਦੋਂ ਬਣੇ ਸੀਗੇ ਜੱਜ, ਇਫ ਆਮ ਨਾਟ ਰੋਂਗ, ਹਨਾ। ਤੇ ਤੁਸੀਂ ਬੰਦਾ ਕਿੱਡੀ ਦੇਰ ਚੀਫ ਜਸਟਿਸ ਰਹਿੰਦਾ, ਹੈਂਡਫੁਲ ਜਿਹੜੇ ਚੀਫ ਜਸਟਿਸ ਜਿਹੜੇ ਆਉਂਦੇ ਆ, ਉਹਨਾਂ ਦਾ ਬੜਾ ਇੰਪੋਰਟੈਂਟ ਜਿਹੜਾ ਰੋਲ ਹੁੰਦਾ। ਜਿਹੜੀ ਜੱਜਾਂ ਦੇ ਕੀ ਫੈਸਲੇ ਆਪਾਂ ਜਿਹੜੇ 1976 ਤੋਂ ਲੈ ਕੇ ਜਦੋਂ ਦਾ ਦੇਸ਼ ਇਹ ਬਣਿਆ, ਉਸ ਤੋਂ ਬਾਅਦ ਦੇ ਜਿਹੜੇ ਜੱਜਾਂ ਦੀ ਗੱਲ ਇਸ ਫੈਸਲੇ ਦੇ ਵਿੱਚ ਹੋ ਗਈ ਸਾਰੀ। ਉਹਦਾ ਐਡੀ ਇੰਪੋਰਟੈਂਟ ਇਹ ਪੋਜੀਸ਼ਨ ਹੈਗੀ ਹੈ। ਇਹ ਕੋਈ ਇੰਡੀਆ ਵਰਗਾ ਨਹੀਂ ਹੈਗਾ ਕਿ ਜਿਹੜੇ ਜੱਜ ਕੰਪਰੋਮਾਈਜ਼ ਕਰ ਲਏ, ਆਪਣੀ ਪੋਲੀਟੀਕਲ ਅਪਾਇੰਟਮੈਂਟਾਂ ਬਣਾਤੀਆਂ। ਇਹ ਜਿਹੜੇ ਜੱਜ ਸੀਗੇ ਭਾਵੇਂ ਕੰਜ਼ਰਵੇਟਿਵ ਆ, ਪਰ ਕੋਈ ਇੱਕ ਵਾਰੀ ਜਦੋਂ ਇਹ ਸੁਪਰੀਮ ਕੋਰਟ 'ਚ ਚਲੇ ਗਏ, ਇਹਨਾਂ ਨੂੰ ਕਾਫੀ ਜਿਹੜੀ ਡਿਗਰੀ ਤੱਕ ਇੱਕ ਇੰਡੀਪੈਂਡੈਂਸ ਜਿਹੜੀ ਇਹਨਾਂ ਦੀ ਹੈਗੀ ਹੈ, ਫੈਸਲੇ ਤੋਂ ਤੁਹਾਨੂੰ ਪਤਾ ਲੱਗ ਵੀ ਜਾਣਾ ਉਸ ਚੀਜ਼ ਦਾ। ਸੋ ਜਿਹੜੇ ਜੱਜ ਰਾਬਰਟ ਸੀਗੇ, ਉਹਨਾਂ ਨੇ ਇਹ ਸਵਾਲ ਨਹੀਂ ਪੁੱਛਿਆ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੈ। ਸਾਡੇ ਦੇਸ਼ਾਂ 'ਚ ਨਾ ਮੁੱਦਾ ਬਣ ਜਾਂਦਾ, ਧਾਰਮਿਕ ਮੁੱਦਾ ਬਣ ਜਾਂਦਾ, ਕਾਸਟ ਜਾਤ, ਕਿ ਏਦਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਸੋ ਕਹਿੰਦੇ ਇਹ ਮੁੱਦਾ ਨਹੀਂ ਹੈਗਾ, ਨਾ ਹੀ ਇਹ ਮੁੱਦਾ ਹੈਗਾ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਚੰਗੀ ਪਾਲਿਸੀ ਹੈ ਕਿ ਮਾੜੀ ਪਾਲਿਸੀ ਹੈ। ਉਹ ਕਹਿੰਦੇ ਉਹ ਪੈਣਾ ਹੀ ਨਹੀਂ। ਉਹ ਤਾਂ ਜਿਹੜਾ ਉਹੀ ਤਾਂ ਲੜਾਈ ਆ ਨਾ ਇਨਸਾਨਾਂ ਦੀ, ਕਿ ਚੰਗਾ ਮਾੜਾ, ਚੰਗਾ ਮਾੜਾ। ਜਿਹੜਾ ਇੱਕ ਤਰਾਜੂ ਆ, ਭਾਵੇਂ ਉਹ ਕਿਸੇ ਵੀ ਜਿਹੜਾ ਸੋਸ਼ਲ ਤਰਾਜੂ ਹੈਗਾ, ਉਹ ਬੰਦੇ ਨੂੰ ਤੋਲ ਦਿੰਦਾ ਕਿ ਚੰਗਾ ਕਿ ਮਾੜਾ। ਸਾਡੀ ਸੁਸਾਇਟੀ ਉਸ ਹਿਸਾਬ ਨਾਲ ਦੇਖਦੀ ਕਿ ਚੰਗਾ ਕਿ ਮਾੜਾ। ਉਹ ਕਹਿੰਦੇ ਕਿ ਚੰਗਾ ਮਾੜਾ ਨਹੀਂ ਆਪਾਂ ਦੇਖਣਾ ਹੈਗਾ, ਆਪਾਂ ਆਹ ਚੀਜ਼ ਦੇਖਣੀ ਹੈਗੀ ਕਿ ਜਿਹੜੀ 14th ਅਮੈਂਡਮੈਂਟ ਜਿਹੜੀ ਸੀਗੀ 1868 'ਚ, ਜਦੋਂ 14th ਅਮੈਂਡਮੈਂਟ ਦੇ ਵਿੱਚ ਇਹ ਕਿਹਾ ਗਿਆ ਸੀਗਾ, ਉਦੋਂ ਉਹਨਾਂ ਦਾ ਮਤਲਬ ਕੀ ਸੀਗਾ। ਸਿਰਫ ਆਪਾਂ ਆਹ ਚੀਜ਼ ਦੇਖਣੀ, ਆਪਾਂ ਇਹ ਨਹੀਂ ਦੇਖਣਾ ਕਿ ਹੁਣ ਚੰਗੀ ਆ ਮਾੜੀ ਆ, ਹੁਣ ਸਾਡੇ ਦੇਸ਼ ਨੂੰ ਕਿਸ ਚੀਜ਼ ਦੀ ਲੋੜ ਆ, ਜਾਂ ਉਸ ਤੋਂ ਆਪਾਂ ਇਹ ਦੇਖਣਾ ਕਿ 1868 ਦੇ ਵਿੱਚ ਜਿਹੜੀ 14th ਅਮੈਂਡਮੈਂਟ ਸੀਗੀ, ਉਦੋਂ ਉਹਨਾਂ ਦਾ ਕੀ ਮਤਲਬ ਸੀਗਾ। ਸਿਰਫ ਜਿਹੜਾ ਸਾਰਾ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੋਊਗਾ, ਸਾਰਾ ਇੱਕੋ ਮੁੱਦੇ ਤੇ ਜਾਣਾ। ਉਹਦੇ ਬੇਸ ਤੇ ਜਿਹੜੇ ਸੀਗੇ ਜੱਜ ਸਾਹਿਬ ਨੇ ਜਿਹੜਾ ਸੀਗਾ ਮੁੱਦੇ ਇਹ ਫਰੇਮ ਜਿਹੜੇ ਕੀਤੇ। ਹੁਣ ਉਹ ਕਹਿੰਦੇ ਕਿ ਇਸ ਤੋਂ ਪਹਿਲਾਂ ਕਿ ਕੋਈ ਵੀ ਆਪਾਂ ਕਨਕਲੂਜਨ ਕੱਢੀਏ ਇੱਕ ਪਾਸੇ ਜਾਂ ਦੂਜੇ ਪਾਸੇ, ਆਪਾਂ ਇਹ ਦੱਸਣਾ ਕਿ ਆਪਾਂ ਇਹਨੂੰ ਕਿੱਦਾਂ ਅਪਰੋਚ ਕਰਨਾ। ਪਹਿਲਾਂ ਰੋਡ ਮੈਪ ਉਹਦਾ ਤੈਅ ਕੀਤਾ। ਉਹ ਕਹਿੰਦੇ ਆ ਕਿ ਜਿਹੜੀ ਸਿਟੀਜ਼ਨਸ਼ਿਪ ਕਲੌਜ਼ ਕਹਿੰਦੇ ਆ, ਜਿਹੜੀ 14th ਅਮੈਂਡਮੈਂਟ ਹੈਗੀ ਹੈ। ਸੋ ਸੰਵਿਧਾਨ ਦੇ ਵਿੱਚ ਕਾਫੀ ਅਮੈਂਡਮੈਂਟਸ ਹੋਈਆਂ। ਸੋ ਕਹਿੰਦੇ ਆ ਕਿ ਇਹਨੂੰ ਆਪਾਂ ਅਪਰੋਚ ਕਿਸ ਹਿਸਾਬ ਨਾਲ ਕਰਨਾ, ਆਪਾਂ ਇੰਗਲਿਸ਼ ਕਾਮਨ ਲਾਅ ਦੇਖਣਾ। ਇੰਗਲਿਸ਼ ਕਾਮਨ ਲਾਅ ਕੀ ਹੈ ਕਿ ਜਿਹੜਾ ਰਾਣੀ ਦਾ ਕਾਨੂੰਨ ਜਿਹੜਾ ਚੱਲਦਾ ਸੀਗਾ, ਇੰਡੀਆ ਤੇ ਵੀ ਚੱਲਦਾ ਸੀਗਾ, ਹਰ ਜਗ੍ਹਾ ਚੱਲਦਾ ਸੀਗਾ ਜਿੱਥੇ ਉਹਨੂੰ ਕਾਮਨ ਲਾਅ ਇਹ ਕਹਿੰਦੇ ਸੀਗੇ। ਉਹ ਕਹਿੰਦੇ ਕਿ ਆਪਾਂ ਇੰਗਲਿਸ਼ ਕਾਮਨ ਲਾਅ ਦੇਖਣਾ, ਆਪਾਂ ਕਲੋਨੀਅਲ ਅਮਰੀਕਨ ਲਾਅ ਦੇਖਣਾ। ਜਦੋਂ ਇਹਨਾਂ ਨੇ ਆ ਕੇ ਕਾਲੋਨੀਜ਼ ਆਪਣੀਆਂ ਬਣਾਈਆਂ, ਈਸਟ ਕੋਸਟ ਵਾਲੇ ਪਾਸੇ ਸੀਗੀਆਂ, ਬੋਸਟਨ, ਨਿਊਯਾਰਕ, ਉਹ ਤੁਸੀਂ ਉਹਦਾ ਇਤਿਹਾਸ ਪੜ੍ਹ ਲਿਓ, ਉਨੀ ਡਿਟੇਲ 'ਚ ਆਪਾਂ ਨਹੀਂ ਜਾਣਾ। ਪਰ 13 ਓਰੀਜਨਲ ਕਾਲੋਨੀਜ਼ ਜਿਨ੍ਹਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਅੱਜ ਦੇ ਦਿਨ 250 ਸਾਲ ਪਹਿਲਾਂ ਕੀਤੀ ਸੀਗੀ। ਸੋ ਉਹ ਜਿਹੜੇ ਕਿੰਨੀਆਂ ਤਰੰਗ ਉੱਤੇ ਇਹਨਾਂ ਦੇ ਝੰਡੇ ਤੇ ਪੱਟੀਆਂ ਹੋਣੀਆਂ, ਕਿੰਨੀਆਂ ਸਟੇਟ ਦੇ ਮਗਰ ਤਾਰੇ ਕਿਉਂ ਆ, ਝੰਡੇ ਦਾ ਰੰਗ ਇਦਾਂ ਦਾ ਕਿਉਂ ਹੈਗਾ, ਤਾਰੇ ਉੱਤੇ ਇੰਨੇ ਕਿਉਂ ਲੱਗਦੇ ਆ, ਸਟੇਟਸ ਦੀ ਕੀ ਆ। ਸੋ ਕਾਫੀ ਇੰਟਰਸਟਿੰਗ ਹੈਗਾ, ਅੱਜ ਆਜ਼ਾਦੀ ਤੁਸੀਂ ਪੜ੍ਹ ਸਕਦੇ ਆ ਜੇ ਕਿਸੇ ਨੂੰ ਇੰਟਰਸਟ ਜਿਹੜਾ ਹੈਗਾ। ਸੋ ਕਹਿੰਦੇ ਆ ਕਿ ਆਪਾਂ ਪਹਿਲਾਂ ਇੰਗਲਿਸ਼ ਕਾਮਨ ਲਾਅ ਦੇਖਣਾ ਕੀ ਚੱਲਦਾ ਸੀਗਾ ਜਿਹੜਾ ਰਾਣੀ ਦੇ ਥੱਲੇ, ਫਿਰ ਆਪਾਂ ਦੇਖਣਾ ਕਿ ਜਦੋਂ ਇਹ ਕਾਲੋਨੀਆਂ ਬਣੀਆਂ ਉਦੋਂ ਕਾਨੂੰਨ ਜਿਹੜਾ ਕੀ ਚੱਲਦਾ ਸੀਗਾ। ਉਸ ਤੋਂ ਬਾਅਦ ਜਦੋਂ ਇਹ ਕਾਲੋਨੀ ਜਦੋਂ ਬਣ ਗਈਆਂ, ਜਿਹੜੇ ਅਰਲੀ ਅਮਰੀਕਨ ਪ੍ਰੈਕਟੀਸ਼ਨਰ ਸੀਗੇ ਲਾਅ ਵਾਲੇ, ਉਹਨਾਂ ਨੇ ਕੀ ਇਹ ਇਸ ਚੀਜ਼ ਦੇ ਬਾਰੇ ਕਿਹਾ। ਜਦੋਂ ਦੇਸ਼ ਆਜ਼ਾਦ ਹੋਇਆ, ਉਸ ਤੋਂ ਬਾਅਦ ਇਮੀਡੀਏਟਲੀ ਜਿਹੜੇ ਸੁਪਰੀਮ ਕੋਰਟ ਵਗੈਰਾ ਜੱਜ ਜੁੱਜ ਸੀਗੇ, ਉਹਨਾਂ ਨੇ ਕੀ ਕਿਹਾ। ਜਿਹੜੇ ਵਿੱਚ ਉਦੋਂ ਦੇ ਇਕੁਇਵਲੈਂਟ ਜਿਹੜੇ ਚਾਂਸਲਰ, ਅਟਰਨੀ ਜਨਰਲ ਸੀ, ਉਹਨਾਂ ਨੇ ਕੀ ਕਿਹਾ। ਡਰੈਡ ਸਕਾਟ ਦਾ ਜਿਹੜਾ ਇੱਕ ਕੇਸ ਦਾ ਫੈਸਲਾ ਸੀਗਾ, ਆਪਾਂ ਇਹਦੇ ਬਾਰੇ ਡਿਸਕਸ ਵੀ ਕੀਤਾ ਸੀਗਾ, ਉਹਨੇ ਕੀ ਕਿਹਾ। ਉਸ ਤੋਂ ਬਾਅਦ ਕੰਟਰੀ ਦੇ ਵਿੱਚ ਸਿਵਲ ਵਾਰ ਹੋ ਗਈ। ਹੁਣ ਸਾਡੇ ਦੇਸ਼ਾਂ ਦੇ ਵਿੱਚ ਕਦੀ ਸਿਵਲ ਵਾਰ ਨਹੀਂ ਹੋਈ। ਸਿਵਲ ਵਾਰ ਕੀ ਹੁੰਦੀ ਹੈ, ਜਦੋਂ ਦੇਸ਼ ਆਜ਼ਾਦ ਜਿਹੇ ਹੁੰਦੇ ਆ ਨਾ, ਉਹਨਾਂ ਨੂੰ ਕਈ ਸਾਰਾ ਟਾਈਮ ਹੋ ਜਾਂਦਾ, ਕਿਉਂਕਿ ਇਹ ਹੈਗੇ ਸਾਡੇ ਨਵੇਂ ਦੇਸ਼। ਸਿਵਲ ਵਾਰ ਇੱਕ ਉਹ ਦੇਸ਼ ਨੂੰ ਕਿਸੇ ਵੀ ਪਾਸੇ ਲੈ ਕੇ ਜਾ ਸਕਦੀ ਹੈ, ਇੱਧਰਲੇ ਪਾਸੇ ਵੀ ਉੱਧਰਲੇ ਵੀ। ਤੁਸੀਂ ਦੇਖੋ ਕਈ ਦੇਸ਼ ਕੱਟੜ ਵੀ ਹੋ ਜਾਂਦੇ ਆ, ਕਈ ਚੀਜ਼ਾਂ ਜਿਹੜੀਆਂ ਚੱਲਦੀਆਂ। ਸੋ ਸਿਵਲ ਵਾਰ ਬੇਸਿਕਲੀ ਇਹ ਹੁੰਦੀ ਕਿ ਲੋਕਾਂ ਦੇ ਵਿੱਚ ਡਿਸਐਗਰੀਮੈਂਟ ਜਿਹੜੀ ਹੋ ਜਾਂਦੀ ਆ, ਅੰਦਰ ਡਾਂਗ ਜਿਹੜੀ ਚੱਲ ਪੈਂਦੀ ਹੈ ਕਿ ਕਿੱਧਰਲੇ ਪਾਸੇ ਨੂੰ ਜਿਹੜਾ ਜਾਣਾ ਚਾਹੀਦਾ। ਸੋ ਉਹ ਜਿਹੜੀ ਸਿਵਲ ਵਾਰ ਜਿਹੜੀ ਹੈਗੀ ਆ, ਉਹਨੇ ਅਮਰੀਕਾ ਦਾ ਜਿਹੜਾ ਸੀਗਾ, ਤੁਸੀਂ ਕਹ ਲਓ ਕਿ ਇੱਕ ਤਰ੍ਹਾਂ ਬੜੇ ਇੰਪੋਰਟੈਂਟ ਤਰੀਕੇ ਨਾਲ ਨੀਂਹ ਪੱਥਰ ਰੱਖਿਆ। ਉਦੋਂ ਵੀ ਜਿਹੜੀ ਚੀਜ਼ ਸੀਗੀ ਸਲੇਵਰੀ ਦੇ ਉੱਤੇ ਹੋਈ ਸੀਗੀ, ਉਹ ਚੀਜ਼ ਉੱਧਰਲੇ ਪਾਸੇ ਵੀ ਜਾ ਸਕਦੀ ਸੀਗੀ ਕਿ ਨਹੀਂ, ਸਲੇਵ ਜਿਹੜੇ ਹੋਣੇ ਚਾਹੀਦੇ ਆ, ਉਹਨਾਂ ਦਾ ਸਿੱਕਾ ਹੋਰ ਦੇਰ ਤੱਕ ਜਿਹੜਾ ਚੱਲਣਾ ਸੀਗਾ। ਹੁਣ ਕਈ ਵਾਰੀ ਬੰਦਾ ਬਾਹਰੋਂ ਆਇਆ ਹੁੰਦਾ ਇੰਡੀ, ਤਾਂ ਉਹ ਕਹਿੰਦੇ ਯਾਰ ਇਹ ਐਡੇ ਅਮੀਰ ਕਿੱਦਾਂ ਹੋ ਗਏ, ਇਹਨਾਂ ਨੇ ਬਿਲਡਿੰਗਾਂ ਕਿੱਦਾਂ ਬਣਾ ਲਈਆਂ, ਇਹਨਾਂ ਨੇ ਆਹ ਕਿੱਦਾਂ ਕਰ ਲਿਆ। ਜਦੋਂ ਲੋਕੀ ਇਕੱਲੇ ਹੱਲ ਵਾ ਰਹੇ ਸੀਗੇ, ਜਦੋਂ ਇੱਕ ਬੰਦਾ 10,000 ਜਣਿਆਂ ਨੂੰ ਫੜ ਕੇ ਉਹਨਾਂ ਕੋਲ ਕੰਮ ਕਰਾ ਰਿਹਾ ਸੀਗਾ, ਉਹ ਬੰਦੇ ਨੇ ਅਮੀਰ ਹੋਣਾ ਹੀ ਹੈਗਾ। ਜਨਰੇਸ਼ਨਲ ਵੈਲਥ ਉਦੋਂ ਦੀ ਕ੍ਰੀਏਟ ਜਿਹੜੀ ਹੋ ਜਾਂਦੀ ਆ। ਬੰਦਾ ਅਮੀਰ ਜਿਹੜਾ ਹੁੰਦਾ, ਉਦੋਂ ਜਿਹੜੀ ਸੀਗੀ ਦੁਨੀਆ ਅਮੀਰ ਜਿਹੜੀ ਹੋਈ ਸੀ। ਫਿਰ ਦੂਜੀ ਚੀਜ਼ ਸੀਗੀ ਟੈਕਨੋਲੋਜੀ ਦੇ ਕਰਕੇ। ਸੋ ਜਿਹੜਾ ਸਿਵਲ ਵਾਰ ਦਾ ਜਿਹੜਾ ਸੀਗਾ ਬਹੁਤ ਜ਼ਿਆਦਾ ਰੋਲ ਜਿਹੜਾ ਸੀਗਾ, ਇਹ ਹਰੇਕ ਫਰਾਂਸ ਹਰੇਕ ਕਲਚਰ ਦੇ ਵਿੱਚ ਸਿਵਲ ਵਾਰ ਜਿਹੜੀ ਹੋਈ ਹੈ। ਸਾਡੇ ਦੇਸ਼ਾਂ 'ਚ ਸਿਵਲ ਵਾਰ ਨਹੀਂ ਹੋਈ ਅਜੇ। ਕਿਉਂ? ਕਿਉਂਕਿ ਲੋਕੀ ਕਾਬੂ ਕੀਤੇ ਜਾ ਸਕਦੇ ਆ, ਐਂਟਰਟੇਨਮੈਂਟ, ਗਾਣੇ ਵਜਾਣੇ, ਇਹ ਉਹ
ਧਰਮ ਪਾ ਦਿਓ ਉਹਦੇ ਵਿੱਚ, ਹਰੇਕ ਚੀਜ਼ ਪਾ ਦਿਓ। ਸੋ ਇਹਨਾਂ ਦੀ ਜਿਹੜੀ ਸਿਵਲ ਵਾਰ ਸੀਗੀ ਇੱਕ ਆਈਡੀਓਲੋਜੀਕਲ ਫਾਈਟ ਸੀਗੀ ਨਾਰਥ ਤੇ ਸਾਊਥ ਦੇ ਵਿੱਚ। ਸੋ ਉਹਦੀ ਗੱਲ ਇਸ ਫੈਸਲੇ ਦੇ ਵਿੱਚ ਜਿਹੜੀ ਹੋਊਗੀ। ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਅਟਰਨੀ ਜਨਰਲ ਐਡਵਰਡ ਬੇਟ ਸੀਗੇ 1862 ਦੇ ਵਿੱਚ ਉਹਨਾਂ ਨੇ ਆਪਣਾ ਇੱਕ ਓਪੀਨੀਅਨ ਦਿੱਤਾ ਸੀਗਾ। ਉਹ ਬੜਾ ਉਹ ਕਹਿੰਦੇ ਜੱਜ ਸਾਹਿਬ ਇਸ ਕੇਸ ਦੇ ਵਿੱਚ ਇੰਪੋਰਟੈਂਟ ਆ। ਸਿਵਲ ਰਾਈਟਸ ਤੋਂ ਬਾਅਦ ਇੱਕ ਸਿਵਲ ਰਾਈਟਸ ਐਕਟ ਇਹਨਾਂ ਨੇ ਕਾਨੂੰਨ ਬਣਾਇਆ ਸੀਗਾ। ਹੁਣ ਸਿਵਲ ਰਾਈਟਸ ਵਾਰ ਖਤਮ ਹੋ ਗਈ, ਹੁਣ ਕੀ ਸੀਗਾ, ਤੁਸੀਂ ਲੜਾਈ ਜਿੱਤ ਲਈ ਆ, ਉਹਦੇ ਤੁਸੀਂ ਜਿਹੜੇ ਫਰੂਟਸ ਆਫ ਲੇਬਰ ਕਿ ਜਿੱਤ ਕੇ ਲੜਾਈ ਹੁਣ ਹੋ ਗਈ, ਤੁਸੀਂ ਸਰਪੰਚ ਬਣ ਗਏ, ਹੁਣ ਤੁਸੀਂ ਕੀ ਕਰਨਾ, ਪਿੰਡ ਨੂੰ ਕਿੱਦਾਂ ਚਲਾਉਣਾ। ਸਿਵਲ ਰਾਈਟਸ ਐਕਟ ਦੀ ਇਹਦੇ ਵਿੱਚ ਗੱਲ ਹੋ ਗਈ 1866 ਦਾ। ਉਸ ਤੋਂ ਬਾਅਦ ਜਿਹੜੀ ਸੀਗੀ ਕਨਸਟੀਟਿਊਸ਼ਨ ਇਹਨਾਂ ਦੀ ਚੱਲਦੀ ਸੀਗੀ, ਉਹਦੇ ਵਿੱਚ ਸੁਧਾਰ ਕਰਨਾ ਪਿਆ 14th ਅਮੈਂਡਮੈਂਟ ਨਾਲ। 14th ਅਮੈਂਡਮੈਂਟ ਦੀ ਕਿਉਂ ਜਿਹੜੀ ਸਾਨੂੰ ਲੋੜ ਪੈ ਗਈ, ਆਲ ਦਾ ਵੇ ਅੰਟਿਲ ਜਿਹੜਾ ਇੱਕ ਇੱਥੇ ਸੈਨ ਫਰਾਂਸਿਸਕੋ ਦਾ ਜਿਹੜਾ ਚਾਈਨੀਜ਼ ਬੰਦਾ ਸੀਗਾ ਵੌਨ ਕੇ ਮਾਰਕ, ਇਹ ਵੀ ਆਪਾਂ ਪਹਿਲਾਂ ਇੱਕ ਕੀਤਾ ਸੀਗਾ, ਜਿਹੜਾ ਹਾਂਗਕਾਂਗ ਘੁੰਮਣ ਗਿਆ ਸੀਗਾ, 21 ਸਾਲ ਦਾ ਰੋਕ ਲਿਆ ਸੀਗਾ। ਸੋ ਆਲ ਦਾ ਵੇ ਇੰਗਲਿਸ਼ ਕਾਮਨ ਲਾਅ ਤੋਂ ਲੈ ਕੇ ਕਲੋਨੀਅਲ ਟਾਈਮ ਤੋਂ ਲੈ ਕੇ ਅਰਲੀ ਅਮਰੀਕਨ ਜਿੱਦਾਂ ਕਿੱਦਾਂ ਪ੍ਰੈਕਟਿਸ ਸੀਗੀ, ਡਰੈਡ ਸਕਾਟ ਦਾ ਜਿਹੜਾ ਮਾੜਾ ਫੈਸਲਾ ਸੀਗਾ, ਲੜਾਈ ਜਿਹੜੀ ਜੰਗ ਸਿਵਲ ਵਾਰ ਛਿੜ ਗਈ। ਉਸ ਤੋਂ ਬਾਅਦ ਜਿਹੜੇ ਇਹਦੇ ਅਟਰਨੀ ਐਡਵਰਡ ਬੇਟਸ ਜਿਹੜੇ ਸੀਗੇ ਅਟਰਨੀ ਜਨਰਲ, ਉਹਨਾਂ ਦੀ ਸਿਵਲ ਰਾਈਟਸ ਐਕਟ ਦੀ ਗੱਲ ਕਰਾਂਗੇ, 14th ਅਮੈਂਡਮੈਂਟ ਦੀ ਗੱਲ ਕਰਾਂਗੇ, ਤੇ ਵੌਨ ਕੇ ਮਾਰਕ, ਇਹ ਸਾਰੀ ਜਿਹੜੀ ਚੀਜ਼ ਉਹ ਕਹਿੰਦੇ ਕਿ ਆਪਾਂ ਹਰੇਕ ਚੀਜ਼ ਨੂੰ ਆਪਾਂ ਰੀਵਿਜ਼ਿਟ ਕਰਾਂਗੇ। ਆਪਾਂ ਇਹ ਦੇਖਣਾ ਕਿ ਇਹ ਸਾਰੇ ਟਾਈਮ ਦੇ ਵਿੱਚ ਜਿਹੜਾ ਸੀਗਾ ਕਿ ਕੀ ਉਹਨਾਂ ਦਾ ਓਪੀਨੀਅਨ ਸੀਗਾ, ਕਿਉਂ ਉਹਨਾਂ ਨੇ ਉਹ ਵਾਲੇ ਫੈਸਲੇ ਜਿਹੜੇ ਦਿੱਤੇ। ਤੇ ਜਿਹੜੇ ਜੱਜ ਰਾਬਰਟ ਸੀਗੇ ਚੀਫ ਜਸਟਿਸ ਜਿਹੜੇ ਹੈਗੇ ਆ, ਉਹ ਕਹਿੰਦੇ ਆ ਕਿ ਡਿਫਰੈਂਸ ਜਿਹੜਾ ਹੈਗਾ, ਜਿਹੜਾ ਸਾਰੀ ਲਿਟੀਗੇਸ਼ਨ ਹੈਗੀ ਆ, ਇਹ ਜਿਹੜਾ ਸਿਟੀਜ਼ਨ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜਾ ਕੇਸ ਹੈਗਾ, ਇਹਦੇ ਵਿੱਚ ਜਿਹੜੀ ਸਰਕਾਰ ਆ, ਜਿਹੜੀ ਟਰੰਪ ਆ, ਉਹਦੇ ਸਪੋਰਟਰ ਜਿਹੜੇ ਹੈਗੇ ਰਿਪਬਲਿਕਨ ਜਿਹੜੇ ਹੈਗੇ ਆ, ਰਾਈਟ ਵਿੰਗਰ ਜਿਹੜੇ ਹੈਗੇ ਆ, ਕੰਜ਼ਰਵੇਟਿਵ ਜਿਹੜੇ ਹੈਗੇ ਆ, ਉਹ ਕੀ ਕਹਿੰਦੇ ਹੈਗੇ ਆ, ਉਹ ਕਹਿੰਦੇ ਹੈਗੇ ਕਿ ਸਬਜੈਕਟ ਟੂ ਜੁਰਿਸਡਿਕਸ਼ਨ ਦਾ ਮਤਲਬ ਇਹ ਹੈਗਾ, ਸਿਰਫ ਇਹ ਨਹੀਂ ਹੈਗਾ ਕਿ ਬੰਦਾ ਫਿਜ਼ੀਕਲੀ ਇੱਥੇ ਪ੍ਰੈਜ਼ੈਂਟ ਹੋਣਾ ਚਾਹੀਦਾ। ਆਪਾਂ ਇਹ ਵੀ ਦੇਖਣਾ ਕਿ ਉਹ ਸਕੇ ਕਿਹਦੇ ਹੈਗੇ ਆ। ਗੱਲ ਸਕੇ ਤੇ ਸਕੇ ਹੋਣ ਦੀ ਆ ਗਈ। ਤੁਸੀਂ ਦੇਖ ਲਓ ਕਿ ਗੱਲ ਫੰਡਾਮੈਂਟਲ ਲੈਵਲ ਤੇ ਆ ਗਈ। ਹੁਣ ਤੁਸੀਂ ਕਿਹਨਾਂ ਨੂੰ ਸਕੇ ਕਹੋਗੇ, ਕਿਹਨਾਂ ਨੂੰ ਨਹੀਂ ਸਕੇ ਕਹੋਗੇ। ਇਹ ਕਹਿੰਦੇ ਕਿ ਆਪਾਂ ਇਹ ਦੇਖਣਾ ਕਿ ਐਲੀਜੀਐਂਸ ਤੁਸੀਂ ਕਿਹਨੂੰ ਦਿੰਦੇ ਆ, ਕਿ ਕਿਹੜੇ ਪਿੱਛੇ ਖੜ ਕੇ ਤੁਸੀਂ ਸੌਹਾਂ ਖਾਂਦੇ ਆ। ਹੁਣ ਕਈ ਲੋਕੀ ਇਹ ਤਾਂ ਗੋਰੇ ਤੇ ਕਾਲੇ ਤੇ ਗੋਰੇ ਤੇ ਬਰਾਊਨ ਵਾਲੀ ਜਿਹੜੀ ਗੱਲ ਇੱਕ ਤਰ੍ਹਾਂ ਆ ਗਈ ਕਿ ਤੁਸੀਂ ਬਾਕੀ ਸਾਰਿਆਂ ਨੂੰ ਤਾਂ ਕਹੋਗੇ ਕਿ ਇਹ ਸਕੇ ਆ, ਦੂਜਿਆਂ ਨੂੰ ਤੁਸੀਂ ਕਹੋਗੇ ਨਹੀਂ ਆ। ਜਿਹੜੇ ਜੱਜ ਰਾਬਰਟ ਉਹ ਕਹਿੰਦੇ ਆ ਕਿ ਇਹ ਜਿਹੜੀ ਸਰਕਾਰ ਦੀ ਪੋਜੀਸ਼ਨ ਹੈ, ਉਹ ਕਹਿੰਦੇ ਆ ਕਿ ਸਿਰਫ ਇੱਥੇ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ ਇਨਫ ਨਹੀਂ ਹੈਗਾ, ਇੱਥੇ ਸਿਰਫ ਬੌਰਨ ਹੋਣਾ ਇਨਫ ਨਹੀਂ ਹੈਗਾ। ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਥੇ ਬੌਰਨ ਹੋ ਗਏ ਕਿ ਤੁਹਾਡੀ ਜਿਹੜੀ ਅਲੀਜੈਂਸ ਹੈ, ਤੁਹਾਡੀ ਲਾਇਲਟੀ ਆ ਅਮਰੀਕਾ ਨੂੰ ਜਿਹੜੀ ਹੋਣੀ ਆ। ਉਹ ਕਹਿੰਦੇ ਕਿ ਜਿਹੜੇ ਵਿਜ਼ਟਰ ਆ, ਟੈਂਪਰੇਰੀ ਆਉਂਦੇ ਆ, ਅਨਡਾਕੂਮੈਂਟ ਬੰਦੇ ਆ, ਉਹ ਆਉਂਦੇ ਚੱਲ ਜਾਂਦੇ ਆ, ਪੈਸਾ ਕਮਾਉਣ ਆਉਂਦੇ ਆ। ਸੋ ਇਹਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਹਨਾਂ ਦੇ ਜਵਾਕ ਇੱਥੇ ਦੇ ਸਕੇ ਹੋਗੇ, ਉਹ ਆਪਣੇ ਕਲਚਰ ਨਾਲ ਸਕੇ ਹੋਗੇ, ਉਹ ਆਪਣੇ ਦੇਸ਼ ਨਾਲ ਸਕੇ ਹੋਗੇ ਹਮੇਸ਼ਾ। ਇਸ ਚੀਜ਼ ਦੇ ਵਿੱਚ ਮੈਰਿਟ ਵੀ ਹੈਗਾ, ਕਿਉਂਕਿ ਕਈ ਲੋਕ ਜਿਹੜੇ ਤੁਹਾਨੂੰ ਪਤਾ ਉਹ ਖਾਂਦੇ ਆ ਨਮਕ ਅਮਰੀਕਾ ਦਾ, ਸਾਰੀ ਉਮਰ ਉਹਨਾਂ ਨੇ ਜਿਹੜੀਆਂ ਸੀਗੀਆਂ ਸਿਫਤਾਂ ਦੂਜੀਆਂ ਕਰਦੇ ਰਹਿਣੀਆਂ। ਆਪਾਂ ਦੇਖਦੇ ਹਾਂ ਅਕਸਰ ਇਹ ਜਿਹੜਾ ਹੁੰਦਾ। ਪਰ ਜਦੋਂ ਉਹੀ ਸੇਮ ਬੰਦੇ ਜਿਹੜੇ ਹੈਗੇ ਆ, ਇਹ ਮੈਂ ਖੁਦ ਦੇਖਿਆ, ਉਹ ਜਦੋਂ ਇੰਡੀਆ ਘੁੰਮਣ ਜਾਂਦੇ ਆ, ਉਹਨਾਂ ਨੇ ਇੰਡੀਆ ਦੀ ਨਿੰਦਾ ਕਰਨੀ, ਉਹਨੇ ਕਹਿਣਾ ਅਮਰੀਕਾ ਏਦਾਂ ਅਮਰੀਕਾ ਏਦਾਂ, ਹੈ ਨਾ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕਿ ਕਿਸ ਗੱਲ ਦੀ ਕਿਹੜੇ ਭੰਬਲ ਭੂਸੇ 'ਚ ਆਪਣੇ ਬੰਦੇ ਜਿਹੜੇ ਫਸੇ ਹੋਏ ਹਨ। ਉਹ ਕਹਿੰਦੇ ਆ ਕਿ ਏਦਾਂ ਦੇ ਜਿਹੜੇ ਬੰਦੇ ਆ ਉਹ ਸਕੇ ਨਹੀਂ ਹੈਗੇ, ਤੁਸੀਂ ਕਹਿ ਨਹੀਂ ਸਕਦੇ। ਸੋ ਸਿਰਫ ਫਿਜ਼ੀਕਲੀ ਇੱਥੇ ਹੋਣਾ ਜਿਹੜਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇੱਥੇ ਦੀ ਅਲੀਜੀਐਂਸ ਕਰਦੇ ਆ। ਹੁਣ ਜਿਹੜੇ ਪਲੇਂਟਿਫ ਜਿਹੜੇ ਹੈਗੇ, ਜਿਹਨਾਂ ਨੇ ਕੇਸ ਉਹ ਕੀਤਾ, ਉਹ ਕਹਿੰਦੇ ਕਿ ਇਹ ਚੀਜ਼ ਨਹੀਂ ਹੈਗੀ, ਆਪਾਂ ਸਕੇ ਨਹੀਂ ਸਕੇ ਉਹਨੇ ਆਪਾਂ ਦੇਖਣਾ ਨਹੀਂ ਹੈਗਾ। ਆਪਾਂ ਸਿਰਫ ਇਹ ਚੀਜ਼ ਦੇਖਣੀ ਚਾਹੀਦੀ ਸਾਨੂੰ ਕਿ ਜਿਹੜਾ ਬੰਦਾ ਯੂਐਸ ਦੀ ਧਰਤੀ ਦੇ ਉੱਤੇ, ਇੱਥੇ ਦੀ ਜ਼ਮੀਨ ਦੇ ਉੱਤੇ ਪੈਦਾ ਹੋਇਆ, ਕਿ ਯੂਐਸ ਕਨਸਟੀਟਿਊਸ਼ਨ ਉਹਨੂੰ ਡਾਇਰੈਕਟਲੀ ਇੱਕ ਸਿਟੀਜ਼ਨ ਬਣਾਉਂਦੀ ਆ ਕਿ ਨਹੀਂ ਬਣਾਉਂਦੀ ਆ। ਤੇ ਸਾਨੂੰ ਇਹਦੇ ਵਿੱਚ ਹਿਸਟੋਰੀਕਲੀ ਜਾ ਕੇ ਸਾਰਾ ਇਹ ਕਾਨੂੰਨ ਵਗੈਰਾ ਸਾਰਾ ਦੇਖਣਾ ਚਾਹੀਦਾ ਕਿ ਉਦੋਂ ਜਦੋਂ ਇਹਨਾਂ ਨੇ 14th ਅਮੈਂਡਮੈਂਟ ਬਣਾਈ ਸੀਗੀ, ਇਹਨਾਂ ਦਾ ਮਕਸਦ ਜਿਹੜਾ ਕੀ ਸੀਗਾ। ਤੇ ਜਿਹੜੇ ਜੱਜ ਰਾਬਰਟ ਆ, ਉਹਨਾਂ ਨੇ ਸਿੱਧੇ ਕਹਿਤਾ ਕਿ ਇਹਦੇ ਵਿੱਚ ਆਪਾਂ ਜਿਹੜਾ ਮਾਡਰਨ ਇਮੀਗ੍ਰੇਸ਼ਨ ਲਾਅ ਆ, ਕਿ ਅਸਾਲਮ ਦੇ ਲੋਕੀ ਬਹੁਤ ਜ਼ਿਆਦਾ ਆ ਗਏ, ਬਹੁਤ ਜ਼ਿਆਦਾ ਲੋਕਾਂ ਨੇ ਬਾਰਡਰ ਟੱਪ ਲਿਆ। ਉਹ ਕਹਿੰਦੇ ਇਹ ਚੀਜ਼ਾਂ ਦੇ ਆਪਾਂ ਮਾਡਰਨ ਜਿਹੜਾ ਇਮੀਗ੍ਰੇਸ਼ਨ ਲਾਅ ਆ, ਕਿ ਹੁਣ ਦੀ ਸਥਿਤੀ ਕੀ ਆ, ਇਹ ਨਹੀਂ ਆਪਾਂ ਦੇਖਣਾ, ਕਿਉਂਕਿ ਟਾਈਮ ਟੂ ਟਾਈਮ ਚੀਜ਼ਾਂ ਬਹੁਤ ਚੇਂਜ ਹੋਈਆਂ, ਵਿੱਚ ਵਰਲਡ ਵਾਰਾਂ ਵੀ ਹੋਈਆਂ, ਠੀਕ ਆ, ਜੈਨੋਸਾਈਡ ਵੀ ਹੋਇਆ, ਹੋਲੋਕਾਸਟ ਵੀ ਹੋਇਆ, ਕਈ ਰੀਜ਼ਨਾਂ ਕਰਕੇ ਜਿਹੜੇ ਲੋਕੀ ਅਲੱਗ-ਅਲੱਗ ਕੰਟਰੀਆਂ ਤੋਂ ਉਰੇ ਅਮਰੀਕਾ ਦੇ ਵਿੱਚ ਆਏ ਆ। ਆਪਾਂ ਅੱਜ ਕਾਨੂੰਨ ਕੀ ਚੱਲਦਾ ਹੈਗਾ, ਅੱਜ ਦੀ ਸਥਿਤੀ ਕੀ ਆ, ਬਾਈਡਨ ਨੇ ਬਾਰਡਰ ਖੋਲਤੇ ਨਹੀਂ ਖੋਲੇ, ਉਹਦੇ ਹਿਸਾਬ ਨਾਲ ਆਪਾਂ ਇਹਦਾ ਫੈਸਲਾ ਜਿਹੜਾ ਨਹੀਂ ਕਰ ਸਕਦੇ ਆ। ਕਈ ਸਾਰੀਆਂ ਚੀਜ਼ਾਂ ਜਿੱਦਾਂ ਲਾਫੁਲ ਪ੍ਰੈਜ਼ੈਂਸ, ਅਨਲੌਫੁਲ ਪ੍ਰੈਜ਼ੈਂਸ, ਵੀਜ਼ਾ ਕੀ ਆ, ਨਾਨ ਇਮੀਗ੍ਰੈਂਟ ਸਟੇਟਸ ਕੀ ਆ, ਓਵਰਸਟੇ ਕੀ ਆ, ਡਾਕਾ ਸ਼ਾਕਾ, ਇਹ ਉਹ ਸਾਰੇ, ਉਹ ਕਹਿੰਦੇ ਕਿ ਇਹ ਸਭ ਬਹੁਤ ਨਵੀਆਂ ਜਿਹੜੀਆਂ ਚੀਜ਼ਾਂ ਹੈਗੀਆਂ। ਸੋ ਆਪਾਂ ਉਹਦੇ ਬੇਸ ਤੇ ਫੈਸਲਾ ਜਿਹੜਾ ਸੀਗਾ ਜੱਜ ਰਾਬਰਟ ਕਹਿੰਦੇ ਨਹੀਂ ਕਰ ਸਕਦੇ ਆ। ਤੇ ਉਹ ਜੱਜ ਰਾਬਰਟ ਨੇ ਫਿਰ ਬੇਸਿਕਲੀ ਇੱਕ ਤੁਸੀਂ ਕਹਿ ਲਓ ਕਿ ਇੱਕ ਪਲਾਨ ਬਣਾਇਆ ਕੋਰਟ ਨੂੰ ਕਿ ਆਪਾਂ ਇਹ ਫੈਸਲਾ ਜਿਹੜਾ ਸੀਗਾ ਕਿੱਦਾਂ ਜਿਹੜਾ ਕਰਨਾ, ਤੇ ਆਪਾਂ ਇਹ ਚੀਜ਼ਾਂ ਵਿਜ਼ਿਟ ਕਰਨੀਆਂ। ਆਪਾਂ ਅੱਜ ਦੀ ਪੋਜੀਸ਼ਨ ਨਹੀਂ ਦੇਖਣੀ ਕਿ 2026 ਚ ਕੀ ਚੱਲਦਾ। ਜਿਹੜੇ ਟਰੰਪ ਹੁਣੀ ਜਿੱਤੇ ਉਹ ਅੱਜ ਦੀ ਪੋਜੀਸ਼ਨ ਦੇ ਹਿਸਾਬ ਨਾਲ ਕਿ ਪਿਛਲੇ 10 ਸਾਲਾਂ ਚ ਕੀ ਚੱਲਦਾ, ਯੂਰਪ ਚ ਕੀ ਚੱਲਦਾ, ਗੰਦ ਪੈ ਗਿਆ, ਲੋਕੀ ਆ ਗਏ, ਚੋਰੀਆਂ ਹੋ ਗਈਆਂ, ਜਵਾਕ ਪੈਦਾ ਕਰ ਲਏ, ਓਵਰ ਪਾਪੂਲੇਸ਼ਨ ਕਰਕੇ ਸਾਡੀਆਂ ਵੋਟਾਂ ਖਰਾਬ ਕਰਤੀਆਂ, ਹੈ ਨਾ। ਸੋ ਇਹ ਸਾਰੀਆਂ ਪ੍ਰੋਬਲਮਾਂ ਰੀਅਲ ਹੈਗੀਆਂ, ਪਰ ਇਹ ਅੱਜ ਦੇ ਟਾਈਮ ਦੀਆਂ ਪਿਛਲੇ 10-15 ਸਾਲਾਂ ਦੀਆਂ ਪ੍ਰੋਬਲਮਾਂ ਹੈਗੀਆਂ। ਸੋ ਇਸ ਹਿਸਾਬ ਨਾਲ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਇਹਨੂੰ ਜਿਹੜਾ ਸੀਗਾ ਅਪਰੋਚ ਕੀਤਾ।
ਤੁਹਾਡੀ ਗੱਲ ਜਿਹੜੀ ਉਹ ਉਸਨੂੰ ਪੂਰੇ ਕਰਦਾ ਜਾਵਾਂ, ਜਿਹੜੀ ਤੁਸੀਂ ਪਹਿਲੋਂ ਜਸਟਿਸ ਰਾਬਰਟਸ ਬਾਰੇ, ਚੀਫ ਜਸਟਿਸ ਬਾਰੇ ਜਿਹੜਾ ਕਿਹਾ ਸੀ, 2005 ਦੇ ਵਿੱਚ ਇਹ ਨੋਮੀਨੇਟ ਕੀਤੇ ਸੀਗੇ। ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਾਰਜ ਡਬਲਿਊ ਬੁਸ਼ ਉਹਨਾਂ ਦੇ ਦੁਆਰਾ 2278 ਦੇ ਨਾਲ ਇਹਨਾਂ ਨੂੰ ਕਨਫਰਮ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਤੇ ਫਿਰ ਇਵੈਂਚੁਅਲੀ ਜਿਹੜੇ ਆ ਉਹ ਚੀਫ ਜਸਟਿਸ ਦੀ ਭੂਮਿਕਾ ਦੇ ਵਿੱਚ ਆਏ ਆ। ਸੋ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਚੀਫ ਜਸਟਿਸ ਹੁੰਦੇ, ਬਾਕੀ ਐਸੋਸੀਏਟ ਜਸਟਿਸ ਆ ਉਹ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਿਹੜਾ ਉਹ ਜਾਂਦੇ ਹੁੰਦੇ ਆ। ਇਹਦੇ ਵਿੱਚ ਹੁਣ ਆਪਾਂ ਅੱਗੇ ਅਟਾਰਨੀ ਟਿਕਾਣਾ ਜੀ, ਜੇ ਆਪਾਂ ਵੱਧਦੇ ਹਾਂ ਵੀ ਜਦ ਜਿਹੜੀ 14th ਅਮੈਂਡਮੈਂਟ ਆ ਉਸ ਨੂੰ ਇੰਟਰਪ੍ਰੇਟ ਕਰਨਾ, ਉਸ ਨੂੰ ਜਿਹੜਾ ਸਮਝਣਾ ਵੀ ਕਿੱਦਾਂ ਲਿਖੀ ਆ, ਉਹ ਹਿਸਟੋਰਿਕ ਇਤਿਹਾਸਿਕ ਜਿਹੜੀ ਉਹ ਸਵਾਲ ਜਿਹੜੇ ਉਹ ਪੁੱਛ ਰਹੇ ਆ ਵੀ ਸਿਟੀਜ਼ਨਸ਼ਿਪ ਕਲੌਜ਼ ਕੀ ਮੀਨ ਕਰਦੀ ਸੀ ਉਸ ਟਾਈਮ ਦੇ ਉੱਤੇ 1968 ਚ ਜਦੋਂ ਇਹ ਲਿਖੀ ਗਈ ਸੀਗੀ। ਆਪਾਂ ਜਦੋਂ ਵੀ ਸੁਪਰੀਮ ਕੋਰਟ ਦੇ ਡਿਸੀਜਨਸ ਦੀ ਜਾਂ ਇਹਨਾਂ ਦੇ ਬਾਰੇ ਸੁਣਦੇ ਆ, ਇੱਕ ਫੈਡਰਲਿਸਟ ਅਪਰੋਚ, ਓਰੀਜਨਲਿਸਟ ਅਪਰੋਚ, ਇੱਦਾਂ ਦੇ ਸ਼ਬਦ ਜਿਹੜੇ ਉਹ ਆਪਾਂ ਜਿਹੜੇ ਉਹ ਸੁਣਨ ਦੇ ਵਿੱਚ ਆਉਂਦੇ, ਇਹ ਜਿੱਦਾਂ ਤੁਸੀਂ ਦੱਸਿਆ ਵੀ ਆਪਣਾ ਸ਼ੋਅ ਜਿਹੜਾ ਲੌਂਗ ਫਾਰਮੈਟ ਇਸ ਲਈ ਆ ਵੀ ਆਪਾਂ ਇਹਦੀਆਂ ਇਸ ਤਰੀਕੇ ਦੀਆਂ ਬਰੀਕੀਆਂ ਸੂਖਮ ਚੀਜ਼ਾਂ ਨੂੰ ਜਿਹੜਾ ਜਾਣਨ ਦੀ ਕੋਸ਼ਿਸ਼ ਕਰਦੇ ਆ। ਸੋ ਕੀ ਕੰਸੀਡਰ ਕਰ ਰਹੇ ਸੀ ਕਿ ਜਿਹੜੀ ਓਰੀਜਨਲਿਸਟ ਅਪਰੋਚ ਨੂੰ ਜਿਹੜਾ ਉਹ ਲੈ ਕੇ ਇਹਦਾ ਮਤਲਬ ਕੀ ਹੁੰਦਾ ਹੈ? ਬਿਲਕੁਲ। ਸੋ ਲੌਂਗ ਫਾਰਮੈਟ ਆਪਾਂ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਰਾਜਕਰਨ ਜੀ ਤੁਹਾਡੇ ਤੇ ਮੇਰੇ ਵਰਗੇ ਬੰਦੇ, ਸਾਡਾ ਸਿਰਫ ਇੱਕ ਰੋਲ ਹੈਗਾ, ਆਪਾਂ ਨੂੰ ਪਤਾ ਨਹੀਂ ਹੈਗਾ ਉਸ ਚੀਜ਼ ਦਾ, ਪਰ ਸਾਡਾ ਰੋਲ ਕੀ ਹੈ ਕਿ ਆਪਾਂ ਰਾਹ ਬਣਾਉਣੇ ਆ। ਆਪਾਂ ਉਹ ਜਿਹੜੇ ਜਵਾਕ ਸਾਨੂੰ ਅੱਜ ਸੁਣ ਰਹੇ ਆ, ਕਿਉਂਕਿ ਸਾਡੇ ਲਈ ਇਹ ਰਾਹ ਕਿਸੇ ਨੇ ਬਣਾਏ ਸੀਗੇ ਇੱਥੇ ਤੱਕ, ਇਤੋਂ ਅੱਗੇ ਆਪਾਂ ਬਣਾਉਣੇ ਆ ਕਿ ਆਹੀ ਚੀਜ਼ਾਂ, ਲਾਅ ਦੀ ਦਿਲਚਸਪੀ ਕੀ ਹੈਗਾ ਹੈ ਨਾ, ਕਿ ਆਹ ਅਪਰੋਚਾਂ ਕੀ ਜਿਹੜੀਆਂ ਹੈਗੀਆਂ, ਇਹ ਰਾਹ ਦੇ ਇਹ ਜਵਾਕ ਜਿਹੜੇ ਆਊਗੇ ਤੁਰੂਗੇ, ਇਹ ਸਾਡੇ ਤੋਂ ਕਿਤੇ ਜ਼ਿਆਦਾ ਅੱਗੇ ਜਾਊਗੇ। ਇੰਟਰਨੈਟ ਦਾ ਟਾਈਮ ਆ, ਟਾਈਮ ਜਿਹੜੇ ਚੇਂਜ ਹੋ ਗਏ। ਸੋ ਸਾਡਾ ਜਿਹੜਾ ਰੋਲ ਆ ਮੇਰੇ ਖਿਆਲ ਉਹ ਇੱਥੇ ਤੱਕ ਹੀ ਆ, ਜਿੰਨੀਆਂ ਹੁਣ ਸਾਡੀਆਂ ਉਮਰਾਂ, ਜੋ ਮਤਲਬ ਆਪਾਂ ਜੋ ਕਰ ਸਕਦੇ ਸੀਗੇ ਆਪਾਂ ਉਹ ਕਰ ਰਹੇ। ਨਹੀਂ ਜਵਾਨ ਹੀ ਆਪਾਂ, ਅਜੇ ਆਪਾਂ ਆਪਣੇ ਆਪ ਨੂੰ ਬੁੜੇ ਨਹੀਂ ਕਹਿਣਾ। ਤੇ ਕੀ ਸੀਗਾ ਕਿ ਹੁਣ ਇਹਨਾਂ ਨੇ ਇਹਨੂੰ ਜੇ ਸਿੰਪਲ ਅੱਖਰਾਂ 'ਚ ਸਮਝਾਉਣਾ ਹੋਵੇ, ਤੁਹਾਨੂੰ ਦੋ ਐਗਜ਼ਾਮਪਲਾਂ ਦਊਂਗਾ। ਮੰਨ ਲਓ ਕਿ ਆਪਾਂ ਇੱਕ ਸਿੰਗਰ ਦੀ ਐਗਜ਼ਾਮਪਲ ਲੈਂਦੇ ਹਾਂ, ਆਪਾਂ ਇੱਕ ਐਥਲੀਟ ਦੀ ਐਗਜ਼ਾਮਪਲ ਲੈਂਦੇ ਹਾਂ, ਭਾਵੇਂ ਤੁਸੀਂ ਸੌਕਰ ਦਾ ਲਾ ਲਓ, ਭਾਵੇਂ MMA ਦਾ ਲਗਾ ਲਓ, ਭਾਵੇਂ ਕਿਸੇ ਦਾ ਵੀ। ਤੁਸੀਂ ਦੇਖੋ ਸੇਮ ਗੇਮ ਦੇ ਵਿੱਚ ਡਿਫਰੈਂਟ ਫੀਚਰ ਹੁੰਦੇ ਆ, ਬੰਦੇ ਡਿਫਰੈਂਟ ਅਪਰੋਚ ਜਿਹੜੀ ਰੱਖਦੇ ਆ। ਤੁਸੀਂ ਇਹਨੂੰ ਸੁਣਦੇ ਇਹਦਾ ਵੀ ਪਤਾ ਲੱਗਦਾ ਕਿ ਇਹਦੀ ਆਹ ਸਟਰੈਂਥ ਵੀਕਨੈਸ ਆ, ਤੁਸੀਂ ਦੂਜੇ ਨੂੰ ਸੁਣਦੇ ਤੁਸੀਂ ਇਹ ਆਹ ਵਾਲਾ ਫਲੇਵਰ ਲੈ ਕੇ ਆਉਂਦਾ, ਇਹਦੀ ਆਹ ਚੀਜ਼ 'ਚ ਮਜ਼ਾ ਹੈ ਨਾ। ਹਰੇਕ ਬੰਦੇ ਦੇ ਆਪਣੇ ਡਿਫਰੈਂਟ ਜਿਹੜੇ ਫੀਚਰ ਜਿੱਦਾਂ ਹੁੰਦੇ ਆ। ਤੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਵੀ ਹੈਗੇ ਨਾ, ਇੱਕ ਮੁੱਖ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਕੰਜ਼ਰਵੇਟਿਵ ਤੇ ਲਿਬਰਲ, ਉਸ ਚੀਜ਼ ਦਾ ਬਹੁਤ ਫਰਕ ਪੈਂਦਾ। ਕਿਉਂਕਿ ਜੇ ਲਿਬਰਲ ਜੱਜ ਆ ਜਾਣ, ਉਹਨਾਂ ਨੇ ਗੱਲ ਕਰਨੀ ਵਿਮਨ ਰਾਈਟਸ ਦੇ ਫੇਵਰ ਦੀ, ਅਬੋਰਸ਼ਨ ਦੇ ਫੇਵਰ ਦੀ। ਜੇ ਕੰਜ਼ਰਵੇਟਿਵ ਆ ਜਾਣ, ਉਹੀ ਉਹਨਾਂ ਦੀ ਜਿਹੜੀ ਅਪਰੋਚ ਆ ਉਹ ਮੋਰ ਲਾਈਕ ਰਿਪਬਲਿਕਨਾਂ ਦੇ ਨਾਲ ਲਾਈਨ ਜਿਹੜੀ ਹੁੰਦੀ ਹੈ। ਪਰ ਤੁਸੀਂ ਦੇਖੋ ਇੱਕ ਵਾਰੀ ਜੱਜ ਜਿਹੜੇ ਬਣ ਗਏ, ਹੁਣ 20-21 ਸਾਲ ਜਿਹੜੇ ਹੋ ਗਏ, ਇਦਾਂ ਨਹੀਂ ਹੈਗਾ ਕਿ ਚੇਂਜ ਹੋ ਜਾਣੇ। ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਦਾਂ ਹੀ ਚੱਲਦੀਆਂ ਜਿਹੜੀਆਂ ਰਹਿਣੀਆਂ। ਸੋ ਓਰੀਜਨਲਿਸਟ ਅਪਰੋਚ ਕੀ ਸੀਗੀ ਕਿ ਜਿਹੜੇ ਜੱਜ ਰਾਬਰਟਸ ਹੈਗੇ ਨਾ, ਹੁਣ ਗੁੱਡ ਥਿੰਗ ਇਹ ਸੀਗੀ ਕਿ ਤੁਸੀਂ ਦੇਖੋ ਕਿ ਹੁਣ ਜਿਹੜਾ ਇਹ ਮੁੱਦਾ ਉੱਠਿਆ, ਉਹਨਾਂ ਦੀ ਹਮੇਸ਼ਾ ਜਿਹੜੀ ਓਰੀਜਨਲਿਸਟ ਅਪਰੋਚ ਜਿਹੜੀ ਰਹੀ ਆ, ਜਿਹਦਾ ਮਤਲਬ ਇਹ ਸੀਗਾ ਕਿ ਪੁਰਾਣੇ ਟਾਈਮਾਂ 'ਚ ਜਦੋਂ ਕਾਨੂੰਨ ਜਿਹੜਾ ਬਣਿਆ ਸੀਗਾ, ਉਦੋਂ ਓਰੀਜਨਲ ਥਾਟ ਸੀਗਾ ਉਹ ਕੀ ਚਾਹੁੰਦੇ ਸੀਗੇ। ਸੋ ਉਹਨਾਂ ਦੀ ਅਪਰੋਚ ਜਿਹੜੀ ਏਦਾਂ ਸੀਗੀ, ਉਹਨਾਂ ਨੇ ਇਸ ਚੀਜ਼ ਤੋਂ ਨਹੀਂ ਸ਼ੁਰੂਆਤ ਕੀਤੀ ਕਿ ਕੌਂਸਟੀਟਿਊਸ਼ਨ ਜਾਂ ਸਿਵਲ ਵਾਰ ਜਾਂ ਫਾਊਂਡਿੰਗ ਫਾਦਰ ਕੀ ਕਹਿੰਦੇ ਆ। ਉਹ 250 ਸਾਲ ਅੱਜ ਸਾਨੂੰ ਦੇਖ ਲਓ ਹੋ ਗਏ, ਅੱਜ ਦੀ ਰੇਟ 'ਚ 250 ਸਾਲ ਹੋ ਗਏ, ਸਾਨੂੰ 250 ਸਾਲਾਂ ਤੋਂ ਵੀ ਪਿੱਛੇ ਲੈ ਕੇ ਗਏ ਆ ਕਿ ਓਰੀਜਨਲਿਸਟ ਅਪਰੋਚ ਜਿਹੜੀ ਕੀ ਸੀਗੀ। ਇਹਦੇ ਵਿੱਚ ਇੱਕ ਕੇਸ ਰਿਹਾ ਕੈਲਵਿਨਸ ਕੇਸ, 1608 ਦਾ ਜਿਹੜਾ ਕੇਸ ਹੈਗਾ, 1608 ਵਾਲੇ ਕੇਸ ਦੀ ਆਪਾਂ ਗੱਲ ਕਰ ਰਹੇ ਹਾਂ। ਤੁਸੀਂ ਦੇਖ ਲਓ ਇਹਨਾਂ ਦਾ ਜਿਹੜਾ, ਤੁਸੀਂ ਆਪਣੇ ਦੇਸ਼ ਨਾਲ ਇੱਕ ਵਾਰੀ ਬਸ ਇਹਨੂੰ ਕੰਪੇਅਰ ਕਰਕੇ ਦੇਖੋ। 1947 ਜਿਹੜਾ ਜ਼ਿਆਦਾ, ਮੈਂ ਕਿਹਾ 1608 ਵਾਲਾ ਕੇਸ ਜਿਹੜਾ ਸੀਗਾ ਕਿ ਕੈਲਵਿਨਸ ਕੇਸ, ਉਹਦੀ ਗੱਲ ਇਹ ਕਰੂਗੇ। ਇੰਗਲਿਸ਼ ਕਾਮਨ ਲਾਅ ਡਾਕਟਰੀਨ ਇੱਕ ਸੀਗੀ, ਮੈਜੋਰਟੀ ਵਿਊ ਜਸਟ ਸੋਲਿਸ, ਉਹਦੀ ਇਹ ਗੱਲ ਕਰਨਗੇ। ਸੋ ਕਾਮਨ ਲਾਅ ਤੋਂ ਆਪਾਂ ਜੇ ਸ਼ੁਰੂਆਤ ਕਰੀਏ, ਕਾਮਨ ਲਾਅ ਜਿਹੜਾ ਕੀ ਹੈਗਾ, ਕਾਮਨ ਲਾਅ ਜਿਹੜਾ ਸੀਗਾ ਕਿ ਕਾਫੀ ਚਿਰ ਤੋਂ ਜਿਹੜਾ ਸੀਗਾ ਰਾਣੀ ਦਾ ਸਿੱਕਾ ਜਿਹੜਾ ਹਮੇਸ਼ਾ ਤੁਹਾਨੂੰ ਪਤਾ ਚੱਲਦਾ ਰਿਹਾ। ਕਾਮਨ ਲਾਅ ਜਿਹੜਾ ਸੀਗਾ, ਉਹਨੇ ਸਾਰੀ ਜਿਹੜੀ ਭੂਮਿਕਾ ਜਿਹੜੀ ਬੰਨੀ ਆਪਣੇ ਦੇਸ਼ ਦੇ ਕਾਨੂੰਨਾਂ ਦੇ ਵਿੱਚ, ਇਸ ਦੇਸ਼ ਦੇ ਕਾਨੂੰਨਾਂ ਦੇ ਵਿੱਚ ਸਾਰਾ ਕੁਝ ਜਿਹੜਾ ਸੀਗਾ, ਆਪਾਂ ਕਈ ਚੀਜ਼ਾਂ ਜਿਹੜੀਆਂ, ਕਈ ਕਨਸੈਪਟ ਜਿਹੜੇ ਸੀਗੇ ਆਪਾਂ ਕਾਮਨ ਲਾਅ ਤੋਂ ਜਿਹੜਾ ਬੋਰੋ ਕੀਤੇ। ਹੁਣ ਇਹ ਕੋਈ ਇਤਫਾਕ ਨਹੀਂ ਸੀਗਾ, ਇਹ ਆਲਰੇਡੀ ਬਹੁਤ ਵੈਲ ਐਸਟੈਬਲਿਸ਼ ਹੈਗਾ ਕਿ ਜਿਹੜੇ ਕਾਮਨ ਲਾਅ ਦੀ ਇੰਟਰਪ੍ਰੀਟੇਸ਼ਨ ਜਿਹੜੀ ਹੈਗੀ ਆ, ਜਦੋਂ US ਦੀ ਕਨਸਟੀਟਿਊਸ਼ਨ ਕੋਈ ਵੀ ਲੀਗਲ ਟਰਮ ਯੂਜ਼ ਕਰਦੀ ਆ, ਜਿਹੜੇ ਮਰਜ਼ੀ ਹਿਸਾਬ ਨਾਲ ਕਾਨੂੰਨ ਲਿਖਿਆ ਜਾਂਦਾ, ਉਹ ਕਹਿੰਦੇ ਆ ਕਿ ਜੇ ਕਾਮਨ ਲਾਅ ਦੇ ਵਿੱਚ ਉਹ ਆਲਰੇਡੀ
ਕਲੈਰੀਫਿਕੇਸ਼ਨ ਹੈਗੀ ਆ, ਜੇ ਆਲਰੇਡੀ ਉਹ ਸੈਟਲਡ ਹੈਗਾ ਪੁਰਾਣੇ ਟਾਈਮਾਂ ਦੇ ਵਿੱਚ, ਤੇ ਆਪਾਂ ਇਹੀ ਮੰਨ ਕੇ ਚੱਲਾਂਗੇ ਕਿ ਜਿਹੜੇ ਲੋਕਾਂ ਨੇ ਸੰਵਿਧਾਨ ਬਣਾਇਆ ਸੀਗਾ, ਯੂਐਸ ਦੇ ਜਿਹੜੇ ਫਰੇਮਰ ਸੀਗੇ ਕਨਸਟੀਟਿਊਸ਼ਨ ਦੇ, ਉਹ ਕਾਮਨ ਲਾਅ ਦੇ ਨਾਲ ਸਹਿਮਤ ਸੀਗੇ, ਤੇ ਉਹ ਐਗਜ਼ੈਕਟਲੀ ਇਹੀ ਚਾਹੁੰਦੇ ਸੀਗੇ ਕਿ ਇਹਦਾ ਮਤਲਬ ਵੀ ਕਾਮਨ ਲਾਅ ਵਾਲਾ ਮਤਲਬ ਹੀ ਹੋਵੇ, ਕਿਉਂਕਿ ਉਹ ਦੇਸ਼ਾਂ 'ਚ ਸੇਮ ਕਾਨੂੰਨ ਜਿਹੜੇ ਚੱਲਦੇ ਸੀਗੇ। ਸੋ ਕਹਿੰਦੇ ਕਿ ਜਿੱਥੇ ਜਿਹੜੇ ਇਹ ਫਾਊਂਡਿੰਗ ਫਾਦਰ ਜਿਹੜੇ ਸੀਗੇ, ਜਿਨ੍ਹਾਂ ਨੇ ਕਨਸਟੀਟਿਊਸ਼ਨ ਲਿਖੀ ਸੀਗੀ, ਫਰੇਮਰ ਜਿਹੜੇ ਸੀਗੇ, ਜਿਹਨਾਂ ਨੇ ਡਿਫਰ ਕਰਨਾ ਹੁੰਦਾ ਤੇ ਡਾਇਰੈਕਟਲੀ ਉੱਥੇ ਸਾਨੂੰ ਮੈਂਸ਼ਨ ਕਰਦੇ ਹੈਗੇ ਕਿ ਆਪਾਂ ਡਿਫਰ ਕਰਦੇ ਹਾਂ। ਜਿੱਥੇ ਇਹਨਾਂ ਨੇ ਕੁਛ ਨਹੀਂ ਲਿਖਿਆ, ਆਪਾਂ ਕਾਮਨ ਲਾਅ ਦੇ ਹਿਸਾਬ ਨਾਲ ਜਿਹੜਾ ਜਾਣਾ। ਜਸਟਿਸ ਰੋਬਰਟ ਕਹਿੰਦੇ ਕਿ ਜਿਹੜੀ ਸਿਟੀਜ਼ਨਸ਼ਿਪ ਕਲੌਜ਼ ਦੇ ਵਿੱਚ ਜਿਹੜੀ ਮੇਨ ਆਰਗੂਮੈਂਟ ਜਿਹੜੀ ਸੀਗੀ, ਸਬਜੈਕਟ ਟੂ ਜੁਰਿਸਡਿਕਸ਼ਨ ਦੇਅਰਆਫ, ਇਹ ਇੱਕ ਲੀਗਲ ਕਨਸੈਪਟ ਆ। ਇਹਦਾ ਜਿਹੜਾ ਮਤਲਬ ਜਿਹੜਾ ਸੀਗਾ ਸਾਨੂੰ 1868 ਤੋਂ ਪਹਿਲਾਂ ਹੀ ਜਿਹੜਾ ਸੀਗਾ ਸਾਨੂੰ ਦੱਸ ਦਿੱਤਾ ਗਿਆ, ਕਾਮਨ ਲਾਅ ਨੇ ਸਾਨੂੰ ਪਹਿਲਾਂ ਹੀ ਦੱਸਤਾ। ਅਮਰੀਕਨ ਰੈਵੋਲੂਸ਼ਨ ਜਿਹੜੀ ਜਦੋਂ ਹੋਈ ਆ 1776 ਦੀ, ਉਸ ਤੋਂ ਪਹਿਲਾਂ ਦੀ ਆਪਾਂ ਗੱਲ ਜਿਹੜੀ ਕਰਾਂਗੇ। ਉਹ ਕਹਿੰਦੇ ਆ ਕਿ ਉਸ ਤੋਂ ਪਹਿਲਾਂ ਕੋਈ ਵੀ ਬੰਦਾ ਅਮਰੀਕਨ ਸਿਟੀਜ਼ਨ ਨਹੀਂ ਸੀਗਾ, ਅਮਰੀਕਾ ਅਜੇ ਬਣਿਆ ਨਹੀਂ ਸੀਗਾ। ਹਰੇਕ ਬੰਦਾ ਜਿਹੜਾ ਕਾਲੋਨੀ ਦੇ ਵਿੱਚ ਜਿਹੜਾ ਰਹਿੰਦਾ ਸੀਗਾ, ਭਾਵੇਂ ਉਹ ਅਮਰੀਕਾ ਦੀ ਧਰਤੀ ਤੇ ਆ ਗਿਆ, ਜਿਹੜੀਆਂ ਓਰੀਜਨਲ ਕਾਲੋਨੀਆਂ ਜਿਹੜੀਆਂ ਬਣੀਆਂ, ਭਾਵੇਂ ਉਹ ਬੋਸਟਨ 'ਚ ਆ, ਭਾਵੇਂ ਨਿਊਯਾਰਕ 'ਚ ਆ, ਭਾਵੇਂ ਕੈਰੋਲਾਈਨਾਸ ਦੇ ਵਿੱਚ ਹੈਗੀਆਂ, ਉਹ ਰਾਣੀ ਦੇ ਥੱਲੇ ਆਉਂਦੇ ਸੀਗੇ, ਬ੍ਰਿਟਿਸ਼ ਕਰਾਊਨ ਦੇ ਥੱਲੇ ਜਿਹੜੇ ਉਹ ਆਉਂਦੇ ਸੀਗੇ। ਇਹ ਜਿਹੜਾ ਕਹਿੰਦੇ ਲੀਗਲ ਰਿਲੇਸ਼ਨਸ਼ਿਪ ਜਿਹੜਾ ਹੈਗਾ ਇੰਡੀਵਿਜੂਅਲ ਦੇ ਵਿੱਚ ਤੇ ਸੋਵਰਨ ਆਪਾਂ ਕਹਿੰਦੇ ਦੇਸ਼ ਨੂੰ, ਮੁਲਕ ਨੂੰ ਜਾਂ ਰਾਜਪਾਠ ਨੂੰ। ਸਰ ਵਿਲੀਅਮ ਬਲੈਕਸਟੋਨ ਜਿਹੜੇ ਹੋਏ ਆ, ਜਿਨ੍ਹਾਂ ਦੀ ਕਮੈਂਟਰੀਆਂ ਇੰਗਲੈਂਡ ਦੇ ਕਾਨੂੰਨ ਦੇ ਬਾਰੇ, ਹੁਣ ਜਦੋਂ ਤੁਸੀਂ ਲਾਅ ਸਕੂਲ ਵਗੈਰਾ ਜਾਂਦੇ ਆ ਤੇ ਬਲੈਕਸਟੋਨ ਮਤਲਬ ਤੁਹਾਨੂੰ ਨਾਮ ਬੜਾ ਕਾਮਨ ਜਿਹਾ ਮਿਲ ਜਾਣਾ। ਸੋ ਇਹ ਬਹੁਤ ਇੱਕ ਇਤਿਹਾਸਿਕ ਜਿਹੜਾ ਸੀਗਾ, ਤੁਸੀਂ ਕਹਿ ਲਓ ਕਿ ਲੀਗਲ ਕਮੈਂਟੇਰੀਅਨ ਜਿਹੜਾ ਸੀਗਾ। ਸੋ ਇਹਦੀ ਜਿਹੜੀ ਬਲੈਕਸਟੋਨ ਦੀ ਜਿਹੜੀ ਇੰਟਰਪ੍ਰੀਟੇਸ਼ਨ ਜਿਹੜੀ ਸੀਗੀ, ਉਹ ਕਹਿੰਦਾ ਕਿ ਸੋਵਰਨ ਉਹ ਬੰਦਾ ਹੁੰਦਾ, ਇੱਕ ਦੇਸ਼ ਜਾਂ ਇੱਕ ਰਾਜਪਾਠ, ਜਿਹੜਾ ਉਹਦੇ ਰਾਜ ਦੇ ਵਿੱਚ ਜਿਹੜਾ ਵੀ ਬੰਦਾ ਪੈਦਾ ਹੋਇਆ ਉਹਨੂੰ ਉਹ ਪ੍ਰੋਟੈਕਸ਼ਨ ਦਿੰਦਾ। ਠੀਕ ਹੈ। ਜਿਹੜਾ ਬੰਦਾ ਜਿਹਨੂੰ ਪ੍ਰੋਟੈਕਸ਼ਨ ਮਿਲ ਰਹੀ ਆ, ਉਹਦੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਉਹ ਜਿਹੜੇ ਰਾਜੇ ਨੂੰ ਸ਼ਰਤ ਲਵੇ ਕਿ ਉਹਦਾ ਸਕਾ ਰਹੂਗਾ। ਮਤਲਬ ਜਿਹੜਾ ਤੁਹਾਨੂੰ ਪ੍ਰੋਟੈਕਸ਼ਨ ਦਿੰਦਾ, ਤੁਸੀਂ ਵਾਪਸ ਲਾਇਲਟੀ ਜਿਹੜੀ ਦਿੰਦੇ ਆ। ਉਦੋਂ ਵਾਰ ਦੀ ਨੋਕ ਤੇ ਜਿਹੜੇ ਸੀਗੀਆਂ ਸਾਰਾ ਕੁਝ ਜਿਹੜਾ ਚੱਲਦਾ ਸੀਗਾ, ਇਹ ਬੜਾ ਇੰਪੋਰਟੈਂਟ ਜਿਹੜੇ ਕਨਸੈਪਟ ਸੀਗੇ ਕਿ ਤੁਹਾਨੂੰ ਪ੍ਰੋਟੈਕਸ਼ਨ ਚਾਹੀਦੀ ਆ, ਤੁਸੀਂ ਕਿਹਦੀ ਛਤਰ ਛਾਇਆ ਦੇ ਥੱਲੇ ਆਣਾ, ਤੇ ਬਦਲੇ ਦੇ ਵਿੱਚ ਤੁਸੀਂ ਵੀ ਉਹਨਾਂ ਨੂੰ ਜਿਹੜੀ ਆਪਣੀ ਲਾਇਲਟੀ ਜਿਹੜੀ ਦੇਣੀ ਹੈ। ਠੀਕ ਹੈ। ਉਹਨਾਂ ਟਾਈਮਾਂ ਦੇ ਵਿੱਚ ਪਹੁੰਚ ਗਏ 1776 ਤੋਂ ਵੀ ਪਹਿਲਾਂ, ਕਿ ਉਦੋਂ ਕਿਹੜੇ ਹਿਸਾਬ ਨਾਲ ਜਿਹੜੇ ਸੀਗੀ ਕਾਲੋਨੀ ਦੇ ਵਿੱਚ ਜਦੋਂ ਨਵੇਂ ਲੋਕੀ ਅਜੇ ਲੈਂਡ ਹੀ ਜਦੋਂ ਹੋਏ ਸੀਗੇ, ਉਹ ਕੌਣ, ਉਹ ਕਹਿੰਦੇ ਕਿ ਉਹ ਬ੍ਰਿਟਿਸ਼ ਦੇ ਥੱਲੇ ਜਿਹੜੇ ਆਉਂਦੇ ਸੀਗੇ, ਕਰਾਊਨ ਦੇ ਥੱਲੇ, ਭਾਵੇਂ ਉਹ ਨਵੀਂ ਲੈਂਡ 'ਚ ਆ ਗਏ ਸੀਗੇ, ਅਮਰੀਕਾ ਜੇ ਬਣਿਆ ਨਹੀਂ ਸੀਗਾ। ਜਿਹੜੇ ਜੱਜ ਰੋਬਰਟ ਆ, ਉਹ ਕਹਿੰਦੇ ਆ ਕਿ ਜਿਹੜੀ ਪ੍ਰੋਟੈਕਸ਼ਨ ਤੇ ਐਲੀਜੈਂਸ, ਕੀ ਮਤਲਬ ਕਿ ਜਿਹੜੀ ਉਹਨਾਂ ਨੇ ਰਕਸ਼ਾ ਦੇਣੀ ਤੇ ਜਿਹੜੀ ਦੂਜਿਆਂ ਨੇ ਸਹੁੰ ਖਾ ਕੇ ਜਿਹੜੀ ਲਾਇਲਟੀ ਆਪਣੀ ਦੇਣੀ ਆ, ਇਹ ਇੱਕ ਦੂਜੇ ਤੋਂ ਅਲੱਗ ਨਹੀਂ ਹੈਗੇ, ਇਹ ਸੇਮ ਹੈਗਾ, ਹੈਂਡ ਇਨ ਹੈਂਡ ਇਹ ਜਿਹੜੀ ਚੀਜ਼ ਜਿਹੜੀ ਜਾਂਦੀ ਆ। ਐਲੀਜੈਂਸ ਜਿਹੜੀ ਹੈਗੀ, ਉਹ ਕਹਿੰਦੇ ਮੈਟਰ ਆਫ ਚੋਇਸ ਨਹੀਂ ਹੈਗੀ। ਇਹਦੇ ਨਾਲ ਇਹ ਨਹੀਂ ਮੈਟਰ ਕਰਦਾ ਕਿ ਪੇਰੈਂਟਸ ਦੀ ਸਿਟੀਜ਼ਨਸ਼ਿਪ ਕੀ ਆ, ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਕੀ ਆ, ਉਹਨਾਂ ਦੇ ਇਰਾਦੇ ਕੀ ਸੀਗੇ, ਉਹਨਾਂ ਨੇ ਇੱਥੇ ਰਹਿਣਾ ਕਿ ਵਾਪਸ ਚੱਲ ਜਾਣਾ, ਉਹ ਪੱਕੇ ਆ ਇੱਥੇ ਕਿ ਕੱਚੇ ਆ, ਕਦੋਂ ਉਹਨਾਂ ਨੇ ਵਾਪਸ ਜਿਹੜਾ ਚੱਲ ਜਾਣਾ। ਜਿਹੜਾ ਇੱਕ ਜਵਾਕ ਉਰੇ ਜਦੋਂ ਪੈਦਾ ਹੁੰਦਾ, ਜਵਾਕ ਦੇ ਕੋਲ ਕੋਈ ਵੀ ਚੋਇਸ ਨਹੀਂ ਹੁੰਦੀ, ਉਹ ਸਹੁੰ ਖਾ ਨਹੀਂ ਸਕਦਾ ਹੈਗਾ, ਉੱਥੇ ਪੈਦਾ ਹੋਇਆ। ਹਾਂ, ਪਰ ਉਹਨੂੰ ਪ੍ਰੋਟੈਕਸ਼ਨ ਜ਼ਰੂਰ ਚਾਹੀਦੀ ਹੁੰਦੀ ਹੈ। ਉਹਨੂੰ ਪ੍ਰੋਟੈਕਟ ਕੌਣ ਕਰਦਾ ਹੈਗਾ? ਉਹਨੂੰ ਉਹ ਵਾਲਾ ਦੇਸ਼ ਪ੍ਰੋਟੈਕਟ ਕਰਦਾ ਜਿੱਥੇ ਜਵਾਕ ਬੋਰਨ ਹੋਇਆ ਹੁੰਦਾ। ਉਹਨੂੰ ਇੰਡੀਆ ਨਹੀਂ ਪ੍ਰੋਟੈਕਟ ਕਰਦਾ, ਉਹਨੂੰ ਆਸਟ੍ਰੇਲੀਆ ਨਹੀਂ ਪ੍ਰੋਟੈਕਟ ਕਰਦਾ। ਜਦੋਂ ਅਮਰੀਕਾ ਦੇ ਵਿੱਚ ਉੱਥੇ ਅਮਰੀਕਾ ਦੇ ਕਾਨੂੰਨ ਜਿਹੜੇ ਲਾਗੂ ਉਹਨੂੰ ਪ੍ਰੋਟੈਕਟ ਕਰਦੇ ਆ। ਸੋ ਏਦਾਂ ਹੀ ਸੇਮ ਜਿਹੜੇ ਉਸ ਟਾਈਮਾਂ ਦੇ ਉੱਤੇ ਜਦੋਂ ਉਹ ਭਾਵੇਂ ਉਹ ਕਾਲੋਨੀ ਦੇ ਵਿੱਚ ਆ ਗਏ ਸੀਗੇ ਲੋਕੀ, ਭਾਵੇਂ ਉਹ ਇਸ ਲੈਂਡ ਤੇ ਪੈਦਾ ਹੋਏ ਆ, ਪਰ ਉਹਨਾਂ ਨੂੰ ਪ੍ਰੋਟੈਕਟ ਕੌਣ ਕਰਦਾ ਸੀਗਾ ਉਸ ਟਾਈਮ? ਅਮਰੀਕਾ ਤਾਂ ਬਣਿਆ ਨਹੀਂ, ਨੇਟਿਵ ਅਮਰੀਕਨ ਜਿਹੜੇ ਸੀਗੇ, ਕਾਲੋਨੀਆਂ ਤਾਂ ਜਿਹੜੀਆਂ ਸੀਗੀਆਂ ਉਹ ਆਪ ਬ੍ਰਿਟਿਸ਼ਰਸ ਨੂੰ ਜਿਹੜਾ ਟੈਕਸ ਭਰਦੀਆਂ ਸੀਗੀਆਂ, ਸੋ ਉਹਨਾਂ ਨੂੰ ਬ੍ਰਿਟਿਸ਼ ਕਰਾਊਨ ਜਿਹੜਾ ਪ੍ਰੋਟੈਕਟ ਜਿਹੜਾ ਕਰਦਾ ਸੀਗਾ। ਸੋ ਇਹ ਕੀ ਕਹਿੰਦੇ ਆ ਕਿ ਉਹਨਾਂ ਨੇ ਇੱਕ ਕਾਨੂੰਨ ਬਣਾਇਆ, ਉਹਨੂੰ ਇਹ ਕਹਿੰਦੇ ਸੀਗੇ ਜਸ ਸੋਲੀ। ਇਹਦਾ ਮਤਲਬ ਕੀ ਹੈਗਾ ਕਿ ਰਾਈਟ ਆਫ ਦਾ ਸੋਇਲ, ਕਿ ਮਤਲਬ ਸੋਇਲ ਦਾ ਮਤਲਬ ਕਿ ਧਰਤੀ, ਭੂਮੀ, ਕਿ ਜਿਹੜਾ ਮਿੱਟੀ ਦੇ ਹੱਕ, ਮਿੱਟੀ ਦੇ ਵਿੱਚ ਤੁਹਾਨੂੰ ਕੀ ਹੱਕ ਜਿਹੜੇ ਮਿਲਦੇ ਆ। ਉਹ ਕਹਿੰਦੇ ਜਿਹੜਾ ਪਲੇਸ ਆਫ ਬਰਥ, ਬਲੱਡ ਲਾਈਨ ਨਹੀਂ, ਪਲੇਸ ਆਫ ਬਰਥ ਜਿਹੜੀ ਸੀਗੀ ਉਹ ਡਿਸਾਈਡ ਕਰੂਗੀ ਕਿ ਤੁਹਾਡੇ ਉੱਤੇ ਹੱਕ ਜਿਹੜਾ ਕਿਹੜੀ ਸਰਕਾਰ ਦਾ ਜਿਹੜਾ ਹੈਗਾ। ਸੋ ਇਹ ਜੂਰਿਸਡਿਕਸ਼ਨ ਜਿਹੜਾ ਜੂਸ ਸੋਲੀ ਆ, ਉਹ ਬੇਸਿਕਲੀ ਤੁਹਾਨੂੰ ਜਿਹੜੀ ਉਹ ਫਿਰ ਦੱਸਦਾ, ਜੂਰਿਸਡਿਕਸ਼ਨ ਬੇਸਿਕਲੀ ਡਿਫਾਈਨ ਕਰ ਰਿਹਾ ਇਹ ਜਿਹੜਾ ਸ਼ਬਦ ਆ। ਮਤਲਬ ਉਹ ਸਾਨੂੰ ਆਜ਼ਾਦੀ ਤੋਂ ਵੀ ਪਹਿਲਾਂ ਲੈ ਗਏ, ਅਮਰੀਕਾ ਦੇ ਬਣਨ ਤੋਂ ਵੀ ਪਹਿਲਾਂ ਲੈ ਗਏ, ਕਿ ਜਦੋਂ ਤੁਸੀਂ ਭੁੱਲ ਜਾਓ ਕਿ ਦੇਸ਼ ਦੂਸ ਬਣੇ ਵੀ ਨਹੀਂ ਸੀਗੇ, ਕਿ ਭਾਵੇਂ ਤੁਸੀਂ ਕਿਸੇ ਹੋਰ ਜ਼ਮੀਨ ਤੇ ਪੈਦਾ ਹੋ ਰਹੇ ਆ, ਕਿਹਦਾ ਹੱਕ ਤੁਹਾਡੇ ਉੱਤੇ ਚੱਲੂਗਾ। ਕਿ ਜੂਸੋਲੀ ਜਿਹੜੀ ਹੈਗੀ ਆ, ਉਹ ਵਾਲੀ ਧਰਤੀ ਤੇ ਜਦੋਂ ਕਲੋਨੀਆਂ ਬਣ ਗਈਆਂ, ਪਰ ਤੁਸੀਂ ਬ੍ਰਿਟਿਸ਼ ਕਰਾਊਨ ਦੇ ਥੱਲੇ ਹੈਗੇ ਆ, ਸੋ ਬ੍ਰਿਟਿਸ਼ ਕਰਾਊਨ ਤੁਹਾਨੂੰ ਜਿਹੜਾ ਸੀਗਾ ਕੰਟਰੋਲ ਕਰਦਾ। ਸੋ
ਸੋ ਬੇਸਿਕਲੀ ਕਹਿ ਸਕਦੇ ਆ ਵੀ ਇਹ ਪੂਰੇ ਕੇਸ ਦੇ ਵਿੱਚ ਆ ਜਿਹੜਾ ਜੂਸ ਸੋਲੀ ਦਾ ਜਿਹੜਾ ਕਨਸੈਪਟ ਆ, ਮਿੱਟੀ ਦੇ ਹੱਕ ਦਾ ਜਿਹੜਾ, ਇਹਨੇ ਬਹੁਤ ਵੱਡੀ ਭੂਮਿਕਾ ਨਿਭਾਈ ਆ। ਹਾਂਜੀ, ਇਹਨੇ ਬਹੁਤ ਵੱਡੀ ਭੂਮਿਕਾ ਨਿਭਾਈ ਆ, ਪਰ ਤੁਸੀਂ ਦੇਖਣਾ ਕਿ ਇਹ ਇੰਨਾ ਈਜ਼ੀ ਨਹੀਂ ਹੈਗਾ। ਇਹਦੇ ਵਿੱਚ ਹੋਰ ਬਹੁਤ ਵਲਵਲੇਵੇਂ ਜਿਹੜੇ ਸੀਗੇ। ਇਹ ਸਿਰਫ ਇੱਕ ਜਿਹੜੀ ਸੀ 1976 ਤੋਂ ਪਹਿਲਾਂ ਕੀ ਹੁੰਦਾ ਸੀਗਾ, ਆਪਾਂ ਸਿਰਫ ਉਸ ਚੀਜ਼ ਦੀ ਜਿਹੜੀ ਗੱਲ ਕਰ ਰਹੇ ਹਾਂ। ਕਈ ਸਾਰੀ ਜਿਹੜੇ ਇਹਨਾਂ ਨੇ ਇਦਾਂ ਦੇ ਕਨਸੈਪਟ ਜਿਹੜੇ ਵਿੱਚ ਡਿਸਕਸ ਕਰਕੇ ਕਿ ਕਿਹੜੇ ਪਾਸੇ ਨੂੰ ਗੱਲ ਨਿਬੇੜਨੀ ਆ, ਉਹ ਇਹਨਾਂ ਨੇ ਕੀਤੀ ਹੈ। ਸੋ ਬਿਲਕੁਲ ਇਹਦੇ ਵਿੱਚ ਵੀ ਤੁਸੀਂ ਉਹ ਜਿਹੜਾ ਇੱਕ 1608 ਦਾ ਕੇਸ ਦੀ ਗੱਲ ਕਰ ਰਹੇ ਸੀ, ਅਲੀਜੀਅੰਸ ਦੀ ਗੱਲ ਕਰ ਰਹੇ ਸੀ, ਜੇ ਥੋੜਾ ਜਿਹਾ ਹੋਰ ਇਸ ਦੇ ਵਿੱਚ ਤੁਸੀਂ ਦੱਸਿਓ। ਸੋ 1608 ਦਾ ਕੇਸ ਹੈਗਾ, ਕੈਲਵਿਨਸ ਕੇਸ ਇਹਨੂੰ ਕਹਿੰਦੇ ਆ। ਇਹਦੇ ਵਿੱਚ ਜਿਹੜੇ ਜੱਜ ਰੋਬਰਟ ਸੀਗੇ, ਹੁਣ ਜੱਜ ਰੋਬਰਟ ਦਾ ਨਾਮ ਇਹਦੇ ਵਿੱਚ ਬਹੁਤ ਆਉਣਾ, ਕਿਉਂਕਿ ਮੇਨ ਜੱਜ ਉਹੀ ਆ, ਉਹਨੇ ਸਾਰਾ ਦੱਸਿਆ ਕਿ ਕਿਹੜੇ ਹਿਸਾਬ ਨਾਲ ਸੁਪਰੀਮ ਕੋਰਟ ਨੇ ਫੈਸਲਾ ਕਰਨਾ। ਸੋ ਜਿਹੜਾ ਕੈਲਵਿਨਸ ਕੇਸ ਕੀ ਸੀਗਾ ਕਿ ਜਦੋਂ ਇੰਗਲੈਂਡ ਤੇ ਸਕਾਟਲੈਂਡ ਅਲੱਗ-ਅਲੱਗ ਕੰਟਰੀਆਂ ਸੀਗੀਆਂ, ਜਦੋਂ ਉਹਨਾਂ ਦੀ ਯੂਨੀਅਨ ਹੋ ਗਈ, ਹੁਣ ਤੁਸੀਂ ਦੇਖੋ ਉੱਥੇ ਇੰਗਲੈਂਡ, ਸਕਾਟਲੈਂਡ, ਵੇਲ ਜਿਹੜਾ ਸੀਗਾ ਮਿਲ ਕੇ ਯੂਨਾਈਟਿਡ ਕਿੰਗਡਮ ਜਿਹੜਾ ਬਣ ਗਿਆ, ਹਨਾ, 3 ਅਲੱਗ-ਅਲੱਗ ਜਿਹੜੀਆਂ ਕੰਟਰੀਆਂ ਸੀਗੀਆਂ ਜਿਹੜੇ ਉਧਰਲੇ ਪਾਸੇ ਰਹਿੰਦੇ ਆ ਲੋਕੀ। ਸੋ ਜਦੋਂ ਇੰਗਲਿਸ਼ ਤੇ ਸਕਾਟਿਸ਼ ਜਿਹੜੇ ਕਰਾਊਨ ਸੀਗੇ, ਉਹ ਰਾਜਪਾਟ ਜਦੋਂ ਮਰਜ ਹੋ ਗਿਆ ਆਪਸ ਦੇ ਵਿੱਚ, ਉਦੋਂ ਮੇਨ ਜਿਹੜਾ ਸਵਾਲ ਇਹ ਆ ਗਿਆ ਕਿ ਜਿਹੜੇ ਲੋਕੀ ਸਕਾਟਲੈਂਡ ਦੇ ਵਿੱਚ ਪੈਦਾ ਹੋਏ ਆ, ਕਿੰਗਸ ਜੇਮ ਜਿਹੜਾ 6 ਸੀਗਾ, ਠੀਕ ਹੈ, 6ਵਾਂ ਜਿਹੜਾ ਰਾਜਾ ਸੀਗਾ ਸਕਾਟਲੈਂਡ ਦਾ, ਉਹਦੀ ਜਿਹੜੀ ਛਤਰਛਾਇਆ ਥੱਲੇ ਸਕਾਟਲੈਂਡ 'ਚ ਜਿਹੜੇ ਲੋਕ ਪੈਦਾ ਹੋਏ ਆ, ਕੀ ਹੁਣ ਜਦੋਂ ਇਹ ਸੇਮ ਰਾਜਾ ਜੇਮਸ 1 ਬਣਿਆ ਇੰਗਲੈਂਡ ਦਾ, ਕੀ ਇਹ ਆਟੋਮੈਟਿਕਲੀ ਇੰਗਲੈਂਡ ਦੇ ਸਿਟੀਜ਼ਨ ਜਾਂ ਸਬਜੈਕਟ ਬਣੂਗੇ ਕਿ ਨਹੀਂ ਬਣੂਗੇ? ਇਹ ਚੀਜ਼ ਦਾ ਮੁੱਦਾ ਹੈ ਕਿ ਰਾਜਪਾਟ ਹੁਣ ਜਿਹੜੇ ਮਿਲ ਗਏ, 2 ਜਿਹੜੇ ਦੇਸ਼ ਸੀਗੇ ਉਹ ਜੁੜ ਗਏ, ਇੰਗਲੈਂਡ ਤੇ ਸਕਾਟਲੈਂਡ, ਤੇ ਉਹ ਕਹਿੰਦੇ ਕਿ ਜਿਹੜੇ ਸਕਾਟਲੈਂਡ ਦੇ ਜਿਹੜੇ ਲੋਕੀ ਪੈਦਾ ਹੋਏ ਸੀਗੇ ਉਹਨਾਂ ਦਾ ਕੀ ਬਣੂਗਾ। ਸੋ ਕੋਰਟ, ਕਿਉਂਕਿ ਦੇਖੋ ਫਰਕ ਤਾਂ ਚੱਲਦਾ ਹੀ ਰਹਿਣਾ ਨਾ, ਜਿੱਦਾਂ ਆਪਣੇ ਇੰਡੀਆ 'ਚ ਹੁਣ ਤੱਕ ਫਰਕ ਚੱਲਦੇ ਰਹਿੰਦੇ ਆ। ਸੇਮ ਧਰਮ ਦੇ ਥੱਲੇ ਲੋਕੀ ਵੰਡੇ ਹੋਏ ਆ, ਨਹੀਂ ਬਾਹਰ ਨਿਕਲ ਸਕਦੇ ਉਹਨਾਂ 'ਚੋਂ। ਸੇਮ ਚੀਜ਼ ਉਹਨੇ ਕਹਿਣਾ ਮੈਂ ਇੰਗਲਿਸ਼ ਹਾਂ, ਮੈਂ ਸਕਾਟਿਸ਼ ਹਾਂ, ਕਲਚਰਲ ਆਇਡੈਂਟੀਟੀ, ਕਈ ਸਾਰੇ ਫੈਕਟਰ ਆ ਜਾਂਦੇ ਆ, ਕਈ ਚੀਜ਼ਾਂ ਚੰਗੀਆਂ ਵੀ ਹੁੰਦੀਆਂ, ਕਈ ਮਾੜੀਆਂ ਵੀ ਹੁੰਦੀਆਂ। ਸੋ ਹੁਣ ਉਹ ਜਿਹੜੀ ਸੀਗੀ, ਉਹ ਕਹਿੰਦੇ ਕਿ ਐਲੀਜੀਅੰਸ ਦੀ ਗੱਲ ਆਪਾਂ ਜਿਹੜੀ ਕਰਾਂਗੇ ਕਿ ਇਹ ਤਾਂ ਸਕਾਟਿਸ਼ ਲੋਕ ਆ, ਇਹਨਾਂ ਨੂੰ ਆਪਾਂ ਇੰਗਲੈਂਡ ਦੇ ਇੰਗਲਿਸ਼ ਸਿਟੀਜ਼ਨ ਕਿਉਂ ਮੰਨੀਏ, ਕਿਉਂਕਿ ਇਹ ਇੰਗਲਿਸ਼ ਵੈਲਿਊ ਸਿਸਟਮ ਤਾਂ ਮੰਨਦੇ ਨਹੀਂ ਹੈਗੇ। ਪਰ ਜਿਹੜਾ ਕੋਰਟ ਉਦੋਂ ਸੀਗਾ ਕੈਲਵਿਨਸ ਦੇ ਕੇਸ ਦੇ ਵਿੱਚ 1608 ਦੇ ਵਿੱਚ, ਉਹਨਾਂ ਨੇ ਕਿਹਾ ਸੀਗਾ ਕਿ ਨਹੀਂ, ਜਿਹੜੇ ਸਕਾਟਲੈਂਡ ਦੇ ਬੰਦੇ ਜਿਹੜੇ ਹੈਗੇ ਆ, ਉਹ ਵੀ ਜਿਹੜੇ ਸੀਗੇ ਇੰਗਲਿਸ਼ ਸਿਟੀਜ਼ਨ ਜਿਹੜੇ ਹੋਊਗੇ, ਕਿਉਂਕਿ ਕਾਮਨ ਲਾਅ ਰੂਲ ਜਿਹੜਾ ਸੀਗਾ ਉਹ ਬਹੁਤ ਬ੍ਰੌਡ ਹੈਗਾ। ਆਪਾਂ ਇਹ ਦੇਖਣਾ ਜੂਸ ਸੋਲੀਸ ਦੇ ਥੱਲੇ ਕਿ ਜਿਹੜਾ ਸੋਵਰਿਨ ਦੇ ਥੱਲੇ ਜਦੋਂ ਕਿਤੇ ਵੀ ਜਿਹਦਾ ਪੈਦਾ ਹੋਇਆ, ਜਦੋਂ ਉਹਦੇ ਉੱਤੇ ਇੱਕ ਰਾਜਪਾਟ ਦਾ ਸਿੱਕਾ ਜਿਹੜਾ ਚੱਲਦਾ ਸੀਗਾ, ਉਹਨੂੰ ਆਪਣੀ ਜਿਹੜੀ ਸੀਗੀ ਸਹੁੰ ਖਾ ਕੇ ਉਹਦੇ ਨਾਲ ਆਪਣੀ ਅਲੀਜੀਅੰਸ ਜਿਹੜੀ ਦੱਸਦਾ, ਕਿਉਂਕਿ ਇਹ ਰਾਜਪਾਟ ਜਿਹੜੇ ਦੋਨੋਂ ਮਰਜ ਹੋ ਗਏ ਹੁਣ, ਤੇ ਆਪਾਂ ਇਹ ਸੇਮ ਚੀਜ਼ ਜਿਹੜੀ ਮੰਨੀ ਜਾਵਾਂਗੇ, ਤੇ ਸਕਾਟਿਸ਼ ਬੰਦਾ ਤੇ ਇੰਗਲਿਸ਼ ਬੰਦਾ ਜਿਹੜਾ ਸੀਗਾ, ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਇਹ ਇੰਗਲਿਸ਼ ਸਬਜੈਕਟ ਜਿਹੜੇ ਹੈਗੇ ਆ। ਸੋ ਇਹ 1608 ਦੇ ਵਿੱਚ ਆਲਰੇਡੀ ਜਿਹੜਾ ਸੀਗਾ ਕੈਲਵਿਨਸ ਕੇਸ ਨੇ ਫੈਸਲਾ ਜਿਹੜਾ ਕਰ ਦਿੱਤਾ ਸੀਗਾ ਆਲਰੇਡੀ। ਸੋ ਜਸਟਿਸ ਰੋਬਰਟਸ ਨੇ ਉਹ ਵਾਲੀ ਗੱਲ ਨੂੰ ਜਿਹੜਾ ਇੱਥੇ ਇਨਵੋਕ ਕੀਤਾ, ਤੇ ਉਹ ਇਹ ਫੈਸਲੇ ਨੂੰ ਜਿਹੜਾ ਬਰਥ ਰਾਈਟ ਵਾਲੇ ਜਿਹੜੇ ਫੈਸਲੇ ਦੇ ਵਿੱਚ ਜਿਹੜਾ ਉਹ ਵਰਤਿਆ, ਤੇ ਉਹਦੇ ਨਾਲ ਡਿਫਾਈਨ ਕੀਤਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ, ਬੇਸਿਕਲੀ ਵੀ ਉੱਥੋਂ ਜਿਹੜਾ ਉਹ ਚੱਲਿਆ ਆ। ਜਿਹੜੀ ਨੈਚੁਰਲ ਜਿਹੜੀ ਅਲੀਜੀਅੰਸ ਹੁੰਦੀ ਆ, ਇਹ ਕੀ ਚੀਜ਼ ਹੁੰਦੀ ਆ? ਅਲੀਜੀਅੰਸ ਨੂੰ ਤੁਸੀਂ ਇੱਕ ਤਰ੍ਹਾਂ ਇਹੀ ਕਹਿ ਸਕਦੇ ਆ ਕਿ ਤੁਸੀਂ ਕਿਹਦਾ ਸਾਥ ਦੇਣਾ, ਤੁਸੀਂ ਕਿਹਦੇ ਪਿੱਛੇ ਖੜਨਾ। ਸੋ ਮੈਨੂੰ ਪੰਜਾਬੀ ਦਾ ਤਾਂ ਨਹੀਂ ਇਹਦਾ ਅਕਸ਼ਰ ਐਲੀਜੀਅੰਸ ਦਾ ਇਕੁਇਵਲੈਂਟ ਕੀ ਨਿਕਲਦਾ ਹੈਗਾ, ਪਰ ਇੱਕ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਆ ਕਿ ਇਹ ਜਿਹੜੀ ਐਲੀਜੀਅੰਸ ਹੈਗੀ ਆ, ਇੱਕ ਤਾਂ ਬੰਦਾ ਜਿੱਥੇ ਜੰਮਦਾ, ਉਹ ਉੱਥੇ ਦਾ ਆਬਵੀਅਸਲੀ ਸਕਾ ਰਹੂਗਾ ਉਸ ਚੀਜ਼ ਦਾ। ਵਫਾਦਾਰੀ ਕਹਿ ਸਕਦੇ ਆ, ਅਲੀਜੀਅੰਸ, ਪਲੈਜ ਆਫ ਅਲੀਜੀਅੰਸ ਜਿਹੜੀ ਹੁੰਦੀ ਆ, ਵਫਾਦਾਰੀ ਦੀ ਸਹੁੰ ਜਿਹੜੀ ਚੱਕਣੀ ਆ ਜਿਹੜਾ ਅਮਰੀਕਾ ਦੇ ਲਈ। ਸੋ ਮਤਲਬ ਨੈਚੁਰਲੀ ਵਫਾਦਾਰ ਕਿਹਦੇ ਲਈ ਆ, ਉਹ ਗੱਲ ਹੋ ਸਕਦੀ ਇਹਦਾ ਮਤਲਬ। ਹਾਂਜੀ, ਹੁਣ ਸੇਮ ਆਪਾਂ ਜੇ ਐਗਜ਼ਾਮਪਲ ਲਈਏ, ਕਿਸੇ ਦੇ ਘਰ ਦੇ ਆਏ, ਸਾਰੀ ਉਮਰ ਇੰਡੀਆ ਦੇ ਗੁਣ ਗਾਉਂਦੇ ਰਹੇ, ਪੰਜਾਬ ਦੇ ਗੁਣ ਗਾਉਂਦੇ ਰਹੇ, ਪਰ ਜਵਾਕ ਜਿਹੜੇ ਇੱਥੇ ਪੈਦਾ ਹੋਏ ਉਹਨੇ ਕਿਹਾ ਕਿ ਨਹੀਂ, ਮੈਂ ਅਮਰੀਕਨ ਹਾਂ, ਮੈਂ ਆਪਣੇ ਆਪ ਨੂੰ ਅਮਰੀਕਨ ਸਮਝਦਾ। ਹਨਾ, ਆਪਾਂ ਇਹ ਆਮ ਜੀ ਚੀਜ਼ ਜਿਹੜੀ ਦੇਖਦੇ ਹਾਂ, ਕਿਉਂਕਿ ਉਹ ਇੱਥੇ ਪੈਦਾ ਹੋਏ, ਉਹ ਆਪਣੇ ਆਪ ਨੂੰ ਆਇਡੈਂਟੀਫਾਈ ਉਦਾਂ ਕਰਦੇ। ਹਾਂ, ਉਹ ਕਹੋਗੇ ਕਿ ਆਪਾਂ ਦੂਜੇ ਕਲਚਰ ਨੂੰ ਸਿੱਖ ਸਕਦੇ ਹਾਂ, ਪਰ ਆਪਾਂ ਇੰਡੀਅਨ ਨਹੀਂ ਹੈਗੇ, ਆਪਾਂ ਪੰਜਾਬੀ ਨਹੀਂ ਹੈਗੇ, ਆਪਾਂ ਅਮਰੀਕਨ ਹੈਗੇ। ਉਹਨਾਂ ਨੂੰ ਕਈ ਵਾਰੀ ਤੁਸੀਂ ਸੁਣੋਗੇ, ਉਹਨਾਂ ਨੇ ਇਹੀ ਕਹਿਣਾ ਕਿ ਤੁਸੀਂ ਕੌਣ ਆ, ਉਹਨੇ ਕਹਿਣਾ ਆਪਾਂ ਅਮਰੀਕਨ ਹੈ। ਹਨਾ, ਸੋ ਬਾਏ ਬਰਥ ਜਿਹੜੀ ਇੱਕ ਚੀਜ਼ ਸੀਗੀ ਬੜੀ ਵੱਡੀ ਚੀਜ਼ ਆ। ਹੁਣ ਬੰਦਾ ਪੈਦਾ ਹੀ ਜਿੱਥੇ ਹੋਇਆ, ਇੱਕ ਨੈਚੁਰਲ ਜੀ ਆ ਜਾਂਦੀ ਕਿ ਮੈਂ ਤਾਂ ਯਾਰ ਇੱਥੇ ਪੈਦਾ ਹੋਇਆ, ਮੈਂ ਤਾਂ ਇਹਨੂੰ ਜਿਹੜੀ ਸੀਗੀ ਵਫਾਦਾਰੀ ਕਰਨੀ ਹੈ। ਇਹ ਜਿਹੜੀ ਵਫਾਦਾਰੀ ਹੈਗੀ ਆ ਬਾਏ ਬਰਥ, ਉਹ ਕਹਿੰਦੇ ਆ ਕਿ ਕਾਨੂੰਨ ਵੀ ਇਹਨੂੰ ਪ੍ਰਜ਼ਿਊਮ ਕਰਦਾ, ਇੰਪਲਾਈ ਕਰਦਾ ਕਿ ਲੋਕੀ ਨਾਰਮਲੀ ਇਦਾਂ ਹੀ ਸੋਚੂਗੇ। ਤੇ ਹੁਣ ਇਹ ਜਿਹੜਾ ਸੀਗਾ, ਇਹਦਾ ਰੀਜ਼ਨ ਇਹ ਸੀਗਾ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਮਿਲਦੀ ਹੈ ਉਸ ਦੇਸ਼ ਦੇ ਉੱਤੇ, ਤੇ ਉਹ ਕਹਿੰਦੇ ਕਿ ਇਸ ਚੀਜ਼ ਦਾ ਕਿਸੇ ਵੀ ਹੋਰ
ਫੈਕਟਰ ਨਾ ਕਿ ਉਹਨਾਂ ਦੇ ਪੇਰੈਂਟਸ ਕੀ ਸੋਚਦੇ ਆ ਜਾਂ ਉਹਨਾਂ ਦੀ ਮਾਨਸਿਕਤਾ ਕੀ ਹੈਗੀ, ਉਹਨਾਂ ਕੋਈ ਵੀ ਫਰਕ ਜਿਹੜਾ ਨਹੀਂ ਪੈਂਦਾ। ਜਿਹੜਾ ਦੇਸ਼ ਹੈਗਾ, ਜਿਹੜਾ ਸੋਵਰਨ ਹੈਗਾ, ਜਿਹੜਾ ਕਰਾਊਨ ਆ, ਕਿੰਗ ਆ, ਕੰਟਰੀ ਆ, ਉਹ ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਜਨਮ ਤੋਂ ਹੀ ਜਿਹੜੀ ਪ੍ਰੋਟੈਕਸ਼ਨ ਇੱਕ ਦਿੰਦਾ ਆਪਣੇ ਕਾਨੂੰਨਾਂ ਦੀ। ਇਹਦਾ ਮਤਲਬ ਇਹ ਹੈ ਕਿ ਜਨਮ ਜਦੋਂ ਪ੍ਰੋਟੈਕਸ਼ਨ ਮਿਲਦੀ ਹੈ, ਇੱਕ ਰਿਲੇਸ਼ਨਸ਼ਿਪ ਉਦੋਂ ਹੀ ਸਟੈਬਲਿਸ਼ ਹੋ ਜਾਂਦਾ ਕਿ ਉਹ ਜਿਹੜਾ ਜਵਾਕ ਵੀ ਆ ਛੋਟੇ ਹੁੰਦੇ ਤੋਂ ਜਦੋਂ ਪੈਦਾ ਹੋ ਰਿਹਾ, ਆਪਣਾ এনवायरमेंट ਦੇਖ ਰਿਹਾ, ਉਹਦਾ ਘਰ ਬਣ ਗਿਆ ਇਹ। ਤੇ ਉਹ ਵੀ ਆਪਣੀ ਜਿਹੜੀ ਕਾਨੂੰਨ ਇਹ ਮੰਨ ਕੇ ਚੱਲਦਾ ਕਿ ਉਹ ਆਪਣੀ ਜਿਹੜੀ ਵਫਾਦਾਰੀ ਆ ਆਲਰੇਡੀ ਉਸ ਦੇਸ਼ ਦੇ, ਉਸ ਰਾਜ ਦੇ ਨਾਂ ਜਿਹੜਾ ਕਰ ਦਿੰਦਾ। ਇਹਦੇ ਵਿੱਚ ਕੋਈ ਪੇਰੈਂਟਸ ਦੀ ਕੰਸੈਂਟ ਦੀ ਲੋੜ ਨਹੀਂ ਹੁੰਦੀ। ਪੇਰੈਂਟਸ ਭਾਵੇਂ ਜੋ ਵੀ ਆ, ਪਾਸਪੋਰਟ ਤੁਸੀਂ ਦੇਖਿਆ ਹੋਣਾ ਕਿ ਇੰਡੀਅਨ ਪਾਸਪੋਰਟ ਲੈ ਦਈਏ ਇਹਨਾਂ ਨੂੰ, OCI ਕਾਰਡ ਲੈ ਦਈਏ, ਪਰ ਜਦੋਂ ਉਹ 18 ਸਾਲ ਦੇ ਹੁੰਦੇ ਆ, ਤੁਹਾਨੂੰ ਪਤਾ ਸਾਰਿਆਂ ਨੂੰ ਕਿ ਉਹਨਾਂ ਨੂੰ ਚੋਇਸ ਦਿੰਦੇ ਆ ਕਿ ਤੁਸੀਂ ਕਿੱਧਰਲੇ ਪਾਸੇ ਜਾਣਾ ਅਮਰੀਕਾ ਦੇ ਵਿੱਚ। ਦੁਬਾਰਾ ਉਹ ਕਹਿੰਦੇ ਕਿ ਨਹੀਂ, ਮੈਂ ਤਾਂ ਅਮਰੀਕਨ ਸਿਟੀਜ਼ਨ ਹੀ ਬਣਨਾ, ਉਹ ਦੁਬਾਰਾ ਆਪਣੇ ਆਪ ਨੂੰ ਜਿਹੜਾ ਸੀਗਾ ਰਿਵਰਸ ਜਿਹੜਾ ਕਰ ਸਕਦੇ ਆ। ਸੋ ਜਿਹੜੇ ਜੱਜ ਰੋਬਰਟ ਸੀਗੇ ਉਹ ਕਹਿੰਦੇ ਕਿ ਜਿਹੜਾ ਕਾਮਨ ਲਾਅ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਬਰੋਡ ਆ ਰੂਲ, ਉਹ ਇੰਨਾ ਨੈਰੋ ਨਹੀਂ ਹੈਗਾ। ਉਹਦਾ ਮਤਲਬ ਇਹ ਸੀਗਾ ਕਿ ਇੰਗਲਿਸ਼ ਪੇਰੈਂਟ ਦੇ ਜਿਹੜੇ ਜਵਾਕ ਸੀਗੇ ਉਰੇ ਜੰਮੇ ਉਹ ਵੀ ਇੰਗਲਿਸ਼ ਆ, ਜਿਹੜੇ ਫੋਰਨ ਮਰਚੈਂਟ ਜਿਹੜੇ ਉੱਥੇ ਕਾਰੋਬਾਰੀ ਆਉਂਦੇ ਸੀਗੇ ਵੋਟਾਂ ਵੂਟਾਂ ਰਾਹੀਂ, ਉਹਨਾਂ ਦੇ ਜਵਾਕ ਜਿਹੜੇ ਜੰਮੇ ਆ ਉਹ ਵੀ ਉਰੇ ਸਿਟੀਜ਼ਨ ਸੀਗੇ ਇੰਗਲਿਸ਼। ਉਹਦੇ ਜਿਹੜੇ ਭਾਵੇਂ ਵਿਜ਼ਿਟ ਕਰਨ ਆਏ ਸੀਗੇ ਉਹਨਾਂ ਦੇ ਵੀ ਜਵਾਕ ਜਦੋਂ ਜੰਮਦੇ ਸੀਗੇ ਉਹ ਸਿਟੀਜ਼ਨ ਸੀਗੇ। ਭਾਵੇਂ ਘਰ ਦੇ ਆ ਕੇ ਸਿੱਧੇ ਕਹਿੰਦੇ ਸੀਗੇ ਕਿ ਆਪਾਂ ਵਾਪਸ ਚੱਲ ਜਾਣਾ, ਭਾਵੇਂ ਉਹਨਾਂ ਨੂੰ ਡੀਪੋਰਟੇਸ਼ਨ ਜਾਂ ਉੱਥੋਂ ਐਕਸਪਲਸ਼ਨ ਦੇ ਵਿੱਚ ਸੀਗੇ, ਉਹਨਾਂ ਦੇ ਜਿਹੜੇ ਜਵਾਕ ਜਿਹੜੇ ਜੰਮਦੇ ਸੀਗੇ ਕਾਮਨ ਲਾਅ ਦੇ ਵਿੱਚ ਜਿਹੜੇ ਸੀਗਾ ਇੰਗਲੈਂਡ ਦੇ ਵਿੱਚ, ਉਹ ਸਿਟੀਜ਼ਨ ਹੀ ਜਿਹੜੇ ਮੰਨੇ ਜਾਂਦੇ ਸੀਗੇ। ਇਹਦੇ ਵਿੱਚ ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਜੱਜ ਰੋਬਰਟ ਨੇ ਸੁਪਰੀਮ ਕੋਰਟ ਦੇ ਇਹੀ ਫੈਸਲੇ ਦੇ ਵਿੱਚ। ਉਹਨਾਂ ਨੇ ਕਿਹਾ ਕਿ ਮੰਨ ਲਓ ਕਿ ਇੱਕ ਫੋਰਨ ਲੇਡੀ ਆ, ਉਹ ਇੰਗਲੈਂਡ ਦੇ ਵਿੱਚ ਐਂਟਰ ਕਰਦੀ ਆ, ਉੱਥੇ ਦਿੰਦੀ ਆ ਤੇ ਅਗਲੇ ਦਿਨ ਹੀ ਵਾਪਸ ਚੱਲ ਜਾਂਦੀ ਆ, ਮਤਲਬ ਇੱਕ ਦਿਨ ਵੀ ਨਹੀਂ ਉੱਥੇ, ਰਾਈਟ ਵੇ ਵਾਪਸ ਜਵਾਕ ਜੰਮ ਕੇ ਰਾਈਟ ਵੇ ਵਾਪਸ ਚੱਲ ਜਾਂਦੀ ਆ। ਉਹ ਕਹਿੰਦੇ ਤਾਂ ਵੀ ਉਹ ਬੰਦਾ ਜਿਹੜਾ ਸੀਗਾ ਇੰਗਲਿਸ਼ ਸਬਜੈਕਟ ਜਿਹੜਾ ਹੁੰਦਾ ਸੀਗਾ ਉਹ ਮੈਟਰ, ਮਾਂ ਭਾਵੇਂ ਜਵਾਕ ਨੂੰ ਉੱਥੇ ਛੱਡ ਗਈ ਹਨਾ, ਚੱਲ ਗਈ ਵਾਪਸ, ਕੀ ਆਪਾਂ ਉਹਦੀ ਐਗਜ਼ਾਮਪਲ ਲੈ ਕੇ ਹੁਣੇ ਜਵਾਕ ਦਾ ਕੀ ਬਣੂਗਾ, ਕਿਉਂਕਿ ਉਹਨੂੰ ਤਾਂ ਜੰਮ ਕੇ ਉਹ ਚਲੀ ਗਈ। ਉਹ ਕਹਿੰਦੇ ਕਿ ਉਹਨੇ ਹਮੇਸ਼ਾ ਇੰਗਲਿਸ਼ ਸਬਜੈਕਟ ਹੀ ਜਦੋਂ ਰਹਿਣਾ ਸੀਗਾ, ਭਾਵੇਂ ਉਹ ਔਰਫਨ ਆ ਭਾਵੇਂ ਕਿੱਦਾਂ, ਉਹ ਕਿੰਗ ਦੀ ਪ੍ਰੋਟੈਕਸ਼ਨ ਦੇ ਥੱਲੇ ਜਿਹੜਾ ਆਊਗਾ, ਰਾਣੀ ਦੀ ਪ੍ਰੋਟੈਕਸ਼ਨ ਦੇ ਥੱਲੇ ਜਿਹੜਾ ਆਊਗਾ। ਤੇ ਜਿਹੜਾ ਕੈਵਿਨਸ ਕੇਸ ਜਿਹੜਾ ਸੀਗਾ ਉਹਨੇ ਆਹੀ ਚੀਜ਼ ਜਿਹੜੀ ਸੀਗੀ ਹਾਈਲਾਈਟ ਕੀਤੀ ਕਾਫੀ, ਕਿ ਕੋਈ ਡਿਫਰੈਂਸ ਨਹੀਂ ਹੈਗਾ ਕਿ ਭਾਵੇਂ ਪੇਰੈਂਟ ਪੱਕੇ ਤੌਰ ਤੇ ਸੀਗਾ, ਕੱਚੇ ਤੌਰ ਤੇ ਸੀਗਾ, ਭਾਵੇਂ 10 ਮਿੰਟਾਂ ਦੇ ਲਈ ਸੀਗਾ, ਭਾਵੇਂ ਸੇਮ ਦਿਨ ਜਿਹੜਾ ਸੀਗਾ ਜਵਾਕ ਜੰਮਣ ਤੋਂ ਬਾਅਦ ਛੱਡ ਕੇ ਜਿਹੜਾ ਚਲ ਗਿਆ, ਡਿਊਰੇਸ਼ਨ ਮੈਟਰ ਨਹੀਂ ਕਰਦੀ, ਘਰਦਿਆਂ ਦਾ ਇੰਟੈਂਟ ਮੈਟਰ ਨਹੀਂ ਕਰਦਾ, ਘਰ ਦੇ ਕੀ ਸੋਚਦੇ ਆ। ਜਵਾਕ ਦਾ ਜਿਹੜਾ ਸੀਗਾ ਉਰੇ ਜੰਮਣਾ, ਉਹ ਆਪਾਂ ਜਿਹੜਾ ਸੀਗਾ ਮੇਨ ਫੈਕਟਰ ਜਿਹੜਾ ਸੀਗਾ, ਉਹਦੇ ਨਾਲ ਆਪਾਂ ਸੋਵਰੈਨਿਟੀ ਜਿਹੜੀ ਟੈਸਟ ਕਰਨੀ ਆ। ਸੋ ਇੱਕ ਹਿਸਟੋਰੀਕਲ ਪ੍ਰਿੰਸੀਪਲ ਜਿਹੜਾ ਸੀਗਾ ਆਲਰੇਡੀ ਕੈਵਿਨਸ ਕੇਸ ਦੇ ਵਿੱਚ ਜਿਹੜਾ ਸੀਗਾ ਤੈਅ ਹੋ ਗਿਆ ਸੀਗਾ। ਇਹਨੇ ਜਿਹੜੀ ਸੀਗੀ ਮੈਜੋਰਟੀ ਦੀ ਰੀਜ਼ਨਿੰਗ ਜਿਹੜੀ ਸੀਗੀ ਸਾਡੇ ਵਾਲੇ ਕੇਸ ਦੇ ਵਿੱਚ, ਹੁਣ ਜਿਹੜਾ ਸੀਗਾ ਟਰੰਪ ਵਰਸਸ ਬਾਰਬਰਾ, ਇਹਦੇ ਵਿੱਚ ਕਾਫੀ ਜਿਹੜਾ ਇੰਪੋਰਟੈਂਟ ਭੂਮਿਕਾ 1608 ਵਾਲੇ ਕੇਸ ਨੇ ਜਿਹੜੀ ਨਿਭਾਈ। ਤੇ ਇਹਦਾ ਮਤਲਬ ਇਹ ਸੀਗਾ ਕਿ ਜਿਹੜਾ ਜਸਟ ਸੋਲੀ ਜਿਹੜਾ ਪ੍ਰਿੰਸੀਪਲ ਜਿਹੜਾ ਇਹਨਾਂ ਦਾ ਹੈਗਾ, ਉਹ ਕਦੀ ਵੀ ਉਹ ਕਹਿੰਦੇ ਕਿ ਜਾ ਨਹੀਂ ਸਕਦਾ, ਆਪਾਂ ਨੂੰ ਉਹ ਦੇਖਣਾ ਪੈਣਾ। ਇਹਦੇ ਵਿੱਚ ਸਿਰਫ ਕੁਛ ਇੱਕ ਉਹ ਕਹਿੰਦੇ ਐਕਸੈਪਸ਼ਨਾਂ ਜਿਹੜੀਆਂ ਹੈਗੀਆਂ, ਜਿਹੜੇ ਕਿ ਸੋਵਰਨ ਦੀ ਟੈਰੀਟਰੀ ਤੋਂ ਬਾਹਰ, ਕਿ ਮਤਲਬ ਕਿ ਜੰਮੇ ਸੀਗੇ ਜਿੱਥੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਸੀਗਾ, ਜਿੱਥੇ ਉਹ ਪ੍ਰੋਟੈਕਸ਼ਨ ਨਹੀਂ ਕਰਦੇ ਸੀਗੇ। ਜਿੱਦਾਂ ਹੁਣ ਇੱਕ ਕੰਟਰੀ ਕਹਿ ਦੇਵੇ ਕਿ ਨਹੀਂ ਆ ਵੀ ਟਾਪੂ ਮੇਰਾ, ਪਰ ਉੱਥੇ ਉਹ ਕੁਝ ਪ੍ਰੋਟੈਕਸ਼ਨ ਨਹੀਂ ਦੇ ਸਕਦੇ, ਕੋਈ ਉਹਨਾਂ ਦਾ ਲੈਂਡ ਨਹੀਂ ਉੱਦਾਂ ਨਾਮਦੇਹੀ ਆ। ਜਾਂ ਫਿਰ ਐਨਮੀ ਆਕੂਪੇਸ਼ਨ, ਕਿ ਤੁਸੀਂ ਕੋਈ ਤੁਹਾਡੀ ਕੋਈ ਕੰਟਰੀ ਤੁਸੀਂ ਹਾਸਲ ਕੀਤੀ ਆ, ਕੋਈ ਟੈਰੀਟਰੀ ਤੁਸੀਂ ਹਾਸਲ ਕੀਤੀ ਆ, ਪਰ ਉਹਦਾ ਮੰਨ ਲਓ ਕਿ 25% ਹਿੱਸਾ ਤੁਹਾਡੇ ਦੁਸ਼ਮਣ ਨੇ ਜਿਹੜਾ ਕਰ ਲਿਆ, ਹੁਣ ਉੱਥੇ ਤੁਹਾਡਾ ਰੂਲ ਜਿਹੜਾ ਨਹੀਂ ਹੁੰਦਾ, ਉੱਥੇ ਤੁਸੀਂ ਪ੍ਰੋਟੈਕਸ਼ਨ ਨਹੀਂ ਦੇ ਸਕਦੇ। ਤੇ ਜਿੱਥੇ ਐਨਮੀ ਆਕੂਪੇਸ਼ਨ ਹੁੰਦੀ ਸੀ, ਇਹ ਆਪਾਂ ਪੁਰਾਣੇ ਟਾਈਮਾਂ ਦੀ ਗੱਲ ਕਰ ਰਹੇ ਹਾਂ ਕਿ ਉੱਥੇ ਜਿਹੜੇ ਰਾਜਾ ਜਾਂ ਰਾਣੀ ਤੁਹਾਨੂੰ ਪ੍ਰੋਟੈਕਸ਼ਨ ਨਹੀਂ ਦੇ ਸਕਦੇ ਸੀਗੇ, ਉੱਥੇ ਜਿਹੜੇ ਜਵਾਕ ਜੰਮਦੇ ਸੀਗੇ ਉਹ ਸਿਟੀਜ਼ਨ ਜਿਹੜੇ ਨਹੀਂ ਹੁੰਦੇ ਸੀਗੇ। ਜਾਂ ਫਿਰ ਇੱਕ ਡਿਪਲੋਮੈਟ, ਜਿਹੜੇ ਦੂਤਾਵਾਸ ਹੁੰਦੇ ਆ ਜਿਹੜੇ, ਉਹ ਲੋਕੀ, ਉਹ ਹੁਣ ਵੀ ਅੱਜ ਦੀ ਡੇਟ ਦੇ ਵਿੱਚ ਵੀ ਉਹ ਕਾਨੂੰਨ ਸੇਮ ਹੀ ਆ। ਕਿ ਤੁਸੀਂ ਦੇਖਦੇ ਵੀ ਹੋਗੇ ਐਗਜ਼ਾਮਪਲ ਕਿ ਇੰਡੀਆ ਦਾ ਡਿਪਲੋਮੈਟ ਆ ਗਿਆ ਜਾਂ ਕਿਸੇ ਕੰਟਰੀ ਦਾ, ਉਹਨਾਂ ਦੇ ਉੱਤੇ ਤੁਸੀਂ ਕਾਨੂੰਨ ਨਹੀਂ ਲਾ ਸਕਦੇ, ਕਿਉਂਕਿ ਉਹ ਆਪਣੀ ਕੰਟਰੀ ਦੀ ਲਾਇਲਟੀ ਜਿਹੜੀ ਹਮੇਸ਼ਾ ਰੱਖੂਗੇ। ਉਹ ਤਾਂ ਹੀ ਕਰਕੇ ਅਮਰੀਕਾ ਦੇ ਵਿੱਚ ਜਿਹੜੇ ਹੁੰਦੇ ਆ ਕਿ ਆਪਣੀ ਕੰਟਰੀ ਦਾ, ਸੋ ਉਹ ਵਪਾਰ ਦੇ ਲਈ ਸਾਨੂੰ ਜਿਹੜਾ ਸੀਗਾ ਡਿਪਲੋਮੈਟ ਜਿਹੜੇ ਹੈਗੇ ਆ, ਉਹਨਾਂ ਨੂੰ ਐਕਸੈਪਸ਼ਨ ਜਿਹੜੀ ਕਰਨੀ ਪੈਂਦੀ, ਉਹ ਅੱਜ ਦੀ ਡੇਟ ਦੇ ਵਿੱਚ ਵੀ ਐਕਸੈਪਸ਼ਨ ਜਿਹੜੀ ਹੈਗੀ ਆ ਕਿ ਜਿਹੜੇ ਫੋਰਨ ਡਿਪਲੋਮੈਟ ਆ, ਜਦੋਂ ਉਹਨਾਂ ਦੇ ਜਵਾਕ ਉਰੇ ਜੰਮਦੇ ਆ, ਉਹ ਇੱਥੇ ਦੇ ਸਿਟੀਜ਼ਨ ਜਿਹੜੇ ਨਹੀਂ ਹੁੰਦੇ, ਕਿਉਂਕਿ ਜਿਹੜਾ ਡਿਪਲੋਮੈਟ ਆ ਉਹ ਸੇਮ ਚੀਜ਼, ਭਾਵੇਂ ਉਹ ਹਾਈ ਰੈਂਕਡ ਆਫਿਸਰ ਆ, ਭਾਵੇਂ ਉਹ ਕੌਂਸੂਲੇਟ ਦਾ ਆਫਿਸਰ ਆ, ਭਾਵੇਂ ਕੁਝ ਵੀ ਆ, ਜਦੋਂ ਉਹਦੇ ਜਵਾਕ ਉਰੇ ਜੰਮੇ, ਉਹਨੇ ਕਹਿਣਾ ਕਿ ਇਹ ਸਿਟੀਜ਼ਨ ਨਹੀਂ ਹੋ ਸਕਦੇ ਕਿਉਂਕਿ ਤੂੰ ਸਾਡੇ ਜੁਰਿਸਡਿਕਸ਼ਨ 'ਚ ਨਹੀਂ ਆਉਂਦਾ। ਸੋ ਗੱਲ ਸਮਝਣ ਵਾਲੀ ਆ ਕਿ ਕੱਚੇ ਬੰਦੇ ਦਾ ਜਿਹੜਾ ਸੀਗਾ ਜਵਾਕ ਆ, ਉਹ ਜੁਰਿਸਡਿਕਸ਼ਨ ਦੇ ਵਿੱਚ ਆਉਂਦਾ ਕਿਉਂਕਿ ਉਹਦੇ ਉੱਤੇ ਜਿਹੜੀ ਪਾਵਰ ਚੱਲਦੀ ਆ। ਜਿਹੜਾ ਡਿਪਲੋਮੈਟ ਆ, ਇੱਕ ਹਾਈ ਰੈਂਕਡ ਆਫਿਸਰ ਆ, ਇੱਕ IAS ਆਫਿਸਰ ਆ, ਉਹਦੇ ਉੱਤੇ ਅਮਰੀਕਾ ਦਾ ਜ਼ੋਰ ਨਹੀਂ ਹੈਗਾ, ਕਿਉਂਕਿ ਉਹ ਕਾਨੂੰਨ ਤੋਂ ਐਗਜ਼ੈਂਪਟ ਆ। ਤੇ ਉਹਦੇ ਜਿਹੜੇ ਜਵਾਕ ਆ ਉਹ ਇੱਥੇ ਸਿਟੀਜ਼ਨ ਜਿਹੜੇ ਨਹੀਂ ਜਿਹੜੇ ਹੈਗੇ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਕਾਫੀ ਉਹਨਾਂ ਨੇ ਜਿਹੜਾ ਫੈਕਟਰ ਜਿਹੜਾ ਕੀਤਾ
ਕਿ ਕਿਹਨਾਂ ਦੇ ਉੱਤੇ ਆਪਾਂ ਜਿਹੜਾ ਸੀਗਾ ਕੰਟਰੋਲ ਐਕਸਰਸਾਈਜ਼ ਕਰ ਸਕਦੇ ਹਾਂ, ਕਿਹਨਾਂ ਦੇ ਉੱਤੇ ਆਪਾਂ ਨਹੀਂ ਐਕਸਰਸਾਈਜ਼ ਕਰ ਸਕਦੇ ਹਾਂ। ਇਹਦੇ ਵਿੱਚ ਥੋੜੇ ਜਿਹੇ ਇੰਟਰਸਟਿੰਗ ਸਿਨੈਰੀਓ ਵੀ ਜਿਹੜੇ ਸੀਗੇ, ਇੱਕ ਰੋਮਾ ਜਿਪਸੀ ਇੱਕ ਪੋਪੂਲੇਸ਼ਨ ਹੁੰਦੀ ਆ, ਜਿਹੜੇ ਵੀ ਲੋਕਾਂ ਨੇ ਇੱਕ ਸੀਰੀਜ਼ ਹੈਗੀ ਆ ਪੀਕੀ ਬਲਾਈਂਡਰਸ, ਮਤਲਬ ਕਾਫੀ ਮਸ਼ਹੂਰ ਆ, ਕਾਫੀ ਮੈਨੂੰ ਪਤਾ ਕਾਫੀਆਂ ਨੇ ਤੁਸੀਂ ਦੇਖਿਆ ਵੀ ਹੋਣਾ। ਤੇ ਉਹ ਪੀਕੀ ਬਲਾਈਂਡਰਸ ਦੇ ਵਿੱਚ ਜਿੱਦਾਂ ਉਹ ਦੱਸਿਆ ਕਿ ਉਹ ਜਿਹੜੇ ਬੰਦੇ ਹੁੰਦੇ ਆ ਜਿਪਸੀ, ਰੋਮਾ ਜਿਪਸੀ, ਸਾਡੇ ਕੋਲ ਐਕਚੁਅਲੀ ਕੇਸ ਵੀ ਇਹਨਾਂ ਦੇ ਕਈ ਹੈਗੇ ਆ ਰੋਮਾ ਜਿਪਸੀ ਦੇ, ਯੂਰਪ ਦੇ ਵਿੱਚ ਜਿਹੜੇ ਹੈਗੇ ਆ, ਐਕਚੁਅਲੀ ਇਹ ਹਿੰਦੀ ਹੁੰਦੀ ਵੀ ਬੋਲ ਲੈਂਦੇ ਆ। ਇਹਨਾਂ ਦੀ ਓਰੀਜਨਲ ਐਂਸੈਸਟਰੀ ਕਹਿੰਦੇ ਕਿਸੇ ਲੈਵਲ ਤੇ ਜਿੱਦਾਂ ਇੰਡੀਆ ਤੋਂ ਓਰੀਜਿਨੇਟ ਹੋਏ ਸੀਗੇ, ਪਰ ਇਹ ਜਿਹੜਾ ਜਿਪਸੀ ਆ ਇਹ ਕਿਤੇ ਵੀ ਸੈਟਲ ਨਹੀਂ ਹੁੰਦੇ, ਹਰ ਜਗ੍ਹਾ ਇੱਧਰ ਉੱਧਰ ਘੁੰਮਦੇ ਰਹਿੰਦੇ ਆ। ਤੇ ਇਹ ਜ਼ਿਆਦਾਤਰ ਜਿਹੜਾ ਸੀਗਾ ਇਹਨਾਂ ਨੂੰ ਯੂਰਪ ਦੇ ਵਿੱਚ ਹੁਣ ਦੀ ਡੇਟ ਦੇ ਵਿੱਚ ਵੀ ਉੱਥੋਂ ਦੀ ਇਹ ਇਹਨਾਂ ਦੇ ਜਵਾਕ ਜੂਕ ਉੱਥੇ ਕਿਸੇ ਦਾ ਇਟਲੀ ਜੰਮਿਆ, ਜਰਮਨੀ ਜੰਮਿਆ, ਪਰ ਇਹਨਾਂ ਨੂੰ ਜਿਹੜਾ ਥੋੜਾ ਧੱਕੇਸ਼ਾਹੀਆਂ ਜਿਹੜੀਆਂ ਕਰਦੇ ਸੀ, ਕਿਉਂਕਿ ਇਹਨਾਂ ਦਾ ਰਹਿਣ ਦਾ ਸਟਾਈਲ ਜਿਹੜਾ ਕਾਫੀ ਡਿਫਰੈਂਟ ਜਿਹੜਾ ਹੈਗਾ। ਸੋ ਇਹਨਾਂ ਦੇ ਵਿੱਚ ਜਿਹੜਾ ਸੀਗਾ ਉਹ ਜਦੋਂ ਇਹ ਸਾਰੀ ਇਹ ਚੀਜ਼ ਜਿਹੜੀ ਸੈਟਲ ਕਰਦੇ ਸੀਗੇ ਕਿ ਕਾਨੂੰਨ ਕਿੱਦਾਂ ਹੋਣਾ ਚਾਹੀਦਾ, ਇੰਗਲਿਸ਼ ਲਾਅ ਦੇ ਵਿੱਚ ਕਿੱਦਾਂ ਹੋਣਾ ਚਾਹੀਦਾ, ਤਾਂ ਉਦੋਂ ਵੀ ਇਹ ਮੁੱਦਾ ਇੱਕ ਆਇਆ ਸੀਗਾ ਕਿ ਜਿਹੜੇ ਰੋਮਾ ਜਿਪਸੀ ਜਿਹੜੇ ਹੈਗੇ ਆ ਪੀਕੀ ਬਲੈਂਡਰ ਵਾਲੇ, ਇਹਨਾਂ ਦਾ ਜਿਹੜਾ ਸੀਗਾ, ਇਹਨਾਂ ਨੂੰ ਇੰਗਲਿਸ਼ ਲਾਅ ਕਿਸ ਹਿਸਾਬ ਨਾਲ ਜਿਹੜਾ ਦੇਖਦਾ ਹੈਗਾ, ਉਹਨਾਂ ਦੇ ਕੇਸ ਦੇ ਵਿੱਚ ਵੀ ਜਿਹੜਾ ਸੀਗਾ ਉਹ ਕਹਿੰਦੇ ਕਿ ਭਾਵੇਂ ਇਹ ਕਿਤੇ ਵੀ ਟਿਕ ਕੇ ਰਹਿੰਦੇ ਨਹੀਂ, ਇੱਧਰ ਉੱਧਰ ਭਟਕਦੇ ਰਹਿੰਦੇ, ਉਹਨਾਂ ਦਾ ਲਾਈਫ ਸਟਾਈਲ ਆ, ਪਰ ਜਿਹੜੇ ਇਹਨਾਂ ਦੇ ਜਵਾਕ ਜਿਹੜੇ ਬੌਰਨ ਹੁੰਦੇ ਆ ਜਿੱਥੇ, ਉੱਥੇ ਜੇ ਕਿੰਗ ਦਾ ਸਿੱਕਾ ਜਿਹੜਾ ਚੱਲਦਾ, ਤਾਂ ਇਹਨੂੰ ਵੀ ਆਪਾਂ ਇੰਗਲਿਸ਼ ਜਿਹੜਾ ਉਹ ਪ੍ਰੋਟੈਕਸ਼ਨ ਦਵਾਂਗੇ ਤੇ ਇਹਦੀ ਐਲੀਜੈਂਸ ਜਿਹੜੀ ਸਾਡੇ ਨਾਲ ਸਬਜੈਕਟ ਹੋ ਗਈ। ਇਹ ਮੈਟਰ ਨਹੀਂ ਕਰਦਾ ਕਿ ਘਰ ਦੇ ਜਿਪਸੀ ਹੈਗੇ ਆ ਕਿ ਨਹੀਂ ਹੈਗੇ ਆ। ਸੋ ਜਿਹੜੇ ਜੱਜ ਰੌਬਰਟ ਸੀਗੇ, ਉਹਨਾਂ ਨੇ ਆ ਵੀ ਚੀਜ਼ ਜਿਹੜੀ ਸੀਗੀ ਕੋਰਟ ਕੀਤੀ ਸੁਪਰੀਮ ਕੋਰਟ ਦੇ ਵਿੱਚ, ਕਿ ਇਹ ਨੈਚੁਰਲ ਬੌਰਨ ਜਿਹੜੇ ਸੀਗੇ ਸਬਜੈਕਟ ਜਿਹੜੇ ਸੀਗੇ, ਇਹ ਬਿਲਕੁਲ ਸਟ੍ਰੇਟ ਫਾਰਵਰਡ ਰੀਜ਼ਨਿੰਗ ਜਿਹੜੀ ਹੈਗੀ ਆ, ਭਾਵੇਂ ਇਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ, ਕਿਉਂਕਿ ਜਿਪਸੀਆਂ ਨੂੰ ਉਹ ਬਾਹਰ ਕੱਢ ਦਿੰਦੇ ਸੀਗੇ, ਤੇ ਉਹ ਜਿਪਸੀ ਗੱਲ ਨਹੀਂ ਸੀ, ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਹੁਣ ਵੀ ਆ, ਜੇ ਕੋਈ ਚੋਰੀ ਹੋ ਜਾਂਦੀ ਕੁਝ ਜਿਪਸੀਆਂ ਨੂੰ ਫੜ ਕੇ ਇਹ ਚੱਕ ਕੇ ਪਾ ਦਿੰਦੇ ਆ ਯੂਰਪ ਦੇ ਵਿੱਚ ਜੇਲ੍ਹਾਂ ਦੇ ਵਿੱਚ। ਸੋ ਇਹ ਰੋਮਾ ਜਿਪਸੀ ਜਿਹੜੇ ਸੀ ਇੱਕ ਡਿਸਟਿੰਕਟ ਐਥਨਿਕ ਗਰੁੱਪ, ਇਹਨਾਂ ਦੇ ਕੱਪੜੇ ਪਹਿਰਾਵੇ ਵੀ ਥੋੜੇ ਅਲੱਗ ਜਿਹੇ ਜਿਹੜੇ ਹੈਗੇ ਆ। ਪਰ ਉਹ ਜੱਜ ਰੌਬਰਟ ਕਹਿੰਦੇ ਆ ਕਿ ਜਿਹੜੇ ਈਵਨ ਰੋਮਾ ਦਾ ਹੀ ਉਹਨਾਂ ਨੇ ਐਗਜ਼ਾਮਪਲ ਦਿੱਤੀ, ਤੇ ਤਦ ਇਹ ਨਿਕਲਿਆ ਸੀਗਾ ਉਹਨਾਂ ਦੇ ਬੱਚੇ ਵੀ ਜਿਹੜੇ ਸੀਗੇ ਜਿਹੜੇ ਬਣੂਗੇ। ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਅਮਰੀਕਨ ਰੈਵੋਲੂਸ਼ਨ ਜਿਹੜੀ ਹੋਈ, ਠੀਕ ਹੈ, ਉਹ ਕਹਿੰਦੇ ਆ ਕਿ ਹੁਣ ਕਾਮਨ ਲਾਅ ਤਾਂ ਹਟ ਗਿਆ, ਹੁਣ ਤਾਂ ਜਿਹੜੀ ਸੀਗੀ ਦੇਸ਼ ਨੇ ਹਥਿਆਰ ਚੱਕ ਲਏ, ਅਮਰੀਕਨ ਰੈਵੋਲੂਸ਼ਨ ਆ ਗਈ। ਕੀ ਅਮਰੀਕਨ ਰੈਵੋਲੂਸ਼ਨ ਨੇ ਕਾਮਨ ਲਾਅ ਡਾਕਟਰੀਨ ਜਿਹੜੀ ਸੀਗੀ, ਉਹ ਜਿਹੜਾ ਤੁਹਾਨੂੰ ਹੁਣੇ ਸਾਰਾ ਕਾਨੂੰਨ ਦੱਸਿਆ, ਕਿ ਇਹਨੂੰ ਚੇਂਜ ਕਰਤਾ ਕਿ ਨਹੀਂ ਕੀਤਾ? ਉਹ ਕਹਿੰਦੇ ਕਿ ਨਹੀਂ, ਇਹਨਾਂ ਨੇ ਚੇਂਜ ਨਹੀਂ ਕੀਤਾ। ਸਿਰਫ ਜਿਹੜੀ ਰੈਵੋਲੂਸ਼ਨ ਸੀਗੀ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਰਾਜਾ ਤੇ ਰਾਣੀ ਸੀਗੇ, ਉਹ ਜਿਹੜੀ ਚੀਜ਼ ਸੀਗੀ ਉਹਦੀ ਬਜਾਏ ਜਿਹੜੀ ਸੀ ਇੱਕ ਨਵੀਂ ਗਵਰਨਮੈਂਟ ਜਿਹੜੀ ਆ ਗਈ, ਸਿਰਫ ਆਹ ਚੀਜ਼ ਚੇਂਜ ਹੋਈ ਆ। ਅੰਡਰਲਾਈਨ ਜਿਹੜਾ ਕਾਨੂੰਨ ਸੀਗਾ ਕਾਮਨ ਲਾਅ ਕਦੀ ਵੀ ਨਹੀਂ ਚੇਂਜ ਹੋਇਆ। ਜਿਹੜੀ ਯੂਐਸ ਕਨਸਟੀਟਿਊਸ਼ਨ ਆ ਉਹ ਹਮੇਸ਼ਾ ਜਿਹੜੀ ਸੀਗੀ ਕਾਮਨ ਲਾਅ ਦੇ ਬੇਸ ਤੇ ਜਿਹੜੀ ਸੀਗੀ ਚੱਲੂਗੀ, ਕਿਉਂਕਿ ਕਾਫੀ ਸਾਰਾ ਜਿਹੜਾ ਕਾਨੂੰਨ ਸੀਗਾ ਬੋਰੋ ਉੱਥੋਂ ਕੀਤਾ। ਸੋ ਇਹ ਜਿਹੜੀ ਸੀਗੀ ਹੁਣ ਸਾਰੀ ਜਿਹੜੀ ਪ੍ਰੀ ਰੈਵੋਲੂਸ਼ਨ ਆਪਾਂ ਡਿਸਕਸ ਕਰ ਲਈ। ਇਸ ਤੋਂ ਬਾਅਦ ਜਿਹੜੇ ਸੀਗੇ ਜੱਜ ਜੌਨ ਰੌਬਰਟ, ਉਹਨਾਂ ਨੇ ਹੁਣ ਅੱਗੇ ਵਧਦੇ ਹੋਏ ਕਿ ਚਾਂਸਲਰ ਜੇਮ ਕੈਂਟ ਨੇ ਕੀ ਕਿਹਾ ਹੈਗਾ, ਇੱਕ ਲਿੰਚ ਵਰਸਸ ਕਲਾਰਕ, ਇੱਕ ਬੜਾ ਇੰਪੋਰਟੈਂਟ ਕੇਸ ਹੋਇਆ ਅਮਰੀਕਾ ਦੇ ਵਿੱਚ। ਜਿਹੜੇ ਇੱਥੇ ਅਮਰੀਕਨ ਇੰਡੀਅਨ ਰਹਿੰਦੇ ਸੀਗੇ, ਨੇਟਿਵ ਅਮਰੀਕਨ ਜਿਹੜੇ ਸੀਗੇ, ਜਿਹੜੇ ਇੱਥੇ ਬੌਰਨ ਸੀਗੇ, ਹੁਣ ਇਹਨਾਂ ਨੇ ਆ ਕੇ ਕਿਸੇ ਦਾ ਦੇਸ਼ ਕਬਜ਼ਾ ਕਰ ਲਿਆ, ਪਰ ਉਹ ਜਿਹੜੇ ਨੇਟਿਵ ਅਮਰੀਕਨ ਜਿਹੜੇ ਰਹਿੰਦੇ ਸੀਗੇ ਉਹਨਾਂ ਨੂੰ ਇੰਡੀਪੈਂਡੈਂਸ ਵੀ ਇਹਨੇ ਦਿੱਤੀ। ਤੁਹਾਨੂੰ ਕਸੀਨੋਆਂ ਤੋਂ ਪਤਾ ਹੋਣਾ ਕਿ ਇਹਨਾਂ ਦੇ ਟ੍ਰਾਈਬਲ ਕਸੀਨੋ ਚੱਲਦੇ ਆ, ਉਹ ਕਹਿੰਦੇ ਸਾਨੂੰ ਗੈਂਬਲਿੰਗ ਰਾਈਟਸ ਦਿਓ। ਜਾਂ ਜਿਹੜੇ ਕਈ ਹੁਣ ਸਾਰੇ ਘੁੰਮਦੇ ਆ ਇੱਧਰ ਉੱਧਰ, ਉਹਨਾਂ ਨੂੰ ਪਤਾ ਕਿ ਵਿੱਚ ਇਹਨਾਂ ਦੀਆਂ ਰਿਜ਼ਰਵੇਸ਼ਨ ਜਿਹੜੀਆਂ ਹੁੰਦੀਆਂ ਉੱਥੇ ਜਾ ਨਹੀਂ ਸਕਦੇ। ਉੱਥੇ ਜਿਹੜੀ ਇਹ ਟ੍ਰਾਈਬਲ ਨੂੰ ਕਈ ਸਾਰੇ ਏਰੀਏ ਜਿਹੜੇ ਸੀਗੇ ਉਹ ਛੱਡੇ ਹੋਏ, ਉਹ ਕਹਿੰਦੇ ਕਿ ਅਮਰੀਕਾ ਦੇ ਜੁਰਿਸਡਿਕਸ਼ਨ ਤੋਂ ਜਿਹੜੇ ਬਾਹਰ ਆਉਂਦੇ ਆ, ਉੱਥੇ ਜਿਹੜੇ ਸੋਵਰਨ ਕਾਈਂਡ ਆਫ ਸੋਵਰਨ ਲੈਂਡ ਬਣ ਜਾਂਦੀ ਉਹਨਾਂ ਦੀ ਆਪਣੀ ਵੱਖਰੀ ਆ। ਕਿ ਉਹਦਾ ਕੀ ਫਰਕ ਪਊਗਾ? ਫਿਰ ਉਸ ਤੋਂ ਬਾਅਦ ਜਿਹੜੀ ਸੀਗੀ ਸਿਵਲ ਵਾਰ ਤੋਂ ਬਾਅਦ ਉਹਦਾ ਜਿਹੜਾ ਕੀ ਫਰਕ ਪੈਣਾ? ਜਿਹੜੇ ਸਲੇਵ ਜਿਹੜੇ ਸੀਗੇ ਲੈ ਕੇ ਆਏ ਸੀਗੇ, ਕਈ ਆਜ਼ਾਦ ਹੋ ਗਏ ਸੀਗੇ, ਜਿਹੜੇ ਇੰਡਸਟਰੀਅਲ ਨਾਰਥ ਵਾਲੇ ਸੀਗੇ, ਕਈ ਜਿਹੜੇ ਗੁਲਾਮ ਰਹੇ ਸੀਗੇ। ਸੋ ਇਸ ਤੋਂ ਬਾਅਦ ਜਦੋਂ ਹੁਣ ਇਹਨਾਂ ਨੇ ਪੁਰਾਣੀਆਂ ਚੀਜ਼ਾਂ ਡਿਸਕਸ ਕਰ ਲਈਆਂ, ਤੇ ਫਿਰ ਉਸ ਤੋਂ ਬਾਅਦ ਇਹ ਜਾ ਰਹੇ ਆ ਆਜ਼ਾਦੀ ਦੇ ਵੱਲ, ਤੇ ਕੀ ਹੁਣ ਅੱਗੇ ਕਿੱਦਾਂ ਜਿਹੜਾ ਫੈਸਲਾ ਇਹਦੇ ਉੱਤੇ ਕਰਨਾ। ਸੋ ਜਦੋਂ ਹੁਣ ਇੰਨੀ ਡੀਟੇਲ ਦੇ ਵਿੱਚ ਸੁਪਰੀਮ ਕੋਰਟ ਜਿਹੜਾ ਉਹ ਜਾ ਰਿਹਾ ਆ ਡਿਸਾਈਡ ਕਰਨ ਦੇ ਲਈ, ਸੋ ਜਿਹੜਾ ਹੁਣ ਤੁਸੀਂ ਇਹ ਦੱਸਿਆ ਵੀ ਇਹ ਤੋਂ ਅੱਗੇ ਵੱਖਰੇ ਵੱਖਰੇ ਜਿਹੜੇ ਉਹ ਕੇਸਿਸ ਦੇ ਵਿੱਚ ਗਏ ਹੈਗੇ ਆ, ਸੋ ਜਿਹੜਾ ਜੂਸ ਸੋਲੀ ਆ ਫਿਰ ਅਮਰੀਕਨ ਲਾ ਬਣ ਗਿਆ। ਤੇ ਤੁਸੀਂ ਜਿਹੜੀ ਇੰਡੀਅਨ ਟ੍ਰਾਈਬਸ ਦੀ ਗੱਲ ਕੀਤੀ ਆ, ਇਹਦੇ ਵਿੱਚ ਫਿਰ ਇਹ ਡਰੈਡ ਸਕਾਟ ਵਾਲਾ ਇੱਕ ਬਹੁਤ ਹੀ ਜਿਹੜਾ ਇਹ ਫੇਮਸ ਕੇਸ ਆਇਆ, ਉਹ ਉੱਥੇ ਤੱਕ ਕਿੱਦਾਂ ਪਹੁੰਚ ਗਏ? ਬਿਲਕੁਲ। ਸੋ ਹੁਣ ਰੈਵੋਲੂਸ਼ਨ ਹੋ ਗਈ, ਦੇਸ਼ ਆਜ਼ਾਦ ਹੋ ਗਿਆ, ਇਹ ਮੁੱਦੇ ਜਿਹੜੇ ਚੱਲਦੇ ਰਹੇ। ਦੋ ਮੁੱਦੇ ਇਹਨਾਂ ਦੇ ਅਜੇ ਵੀ ਜਿਹੜੇ ਆਊਟਸਟੈਂਡਿੰਗ ਸੀਗੇ, ਉਹਦੇ ਵਿੱਚ ਇਹੀ ਜਿਹੜਾ ਸੀਗਾ ਸਲੇਵ ਵਾਲਾ, ਕਿ ਜਿਹੜੇ ਸਲੇਵ ਇਹ ਲੈ ਕੇ ਆਏ ਸੀਗੇ ਅਫਰੀਕਾ ਤੋਂ ਇੱਧਰ ਉੱਧਰੋਂ ਫੜ ਕੇ, ਉਹਨਾਂ ਦਾ ਕੀ ਬਣੂਗਾ। ਉਹ ਜਿਹੜਾ ਸੀਗਾ ਡਰੈਡ ਸਕਾਟ ਵਾਲਾ, ਆਪਾਂ ਡਿਟੇਲ ਦੇ ਵਿੱਚ ਜਿਹੜਾ ਡਿਸਕਸ ਰੇਡੀਓ ਤੇ ਕਰੀ ਪਹਿਲਾਂ ਵੀ ਕੀਤਾ ਸੀਗਾ, ਕਿ ਇੱਕ ਸਲੇਵਰੀ ਨੂੰ ਲੈ ਕੇ ਜਿਹੜਾ ਸੀਗਾ ਸਾਰਾ ਉਹ ਕੇਸ ਸੀਗਾ।
ਤੇ ਜਿਹੜੇ ਜੱਜ ਸਾਹਿਬ ਨੇ ਉਹ ਕਹਿੰਦੇ ਕਿ ਜਿਹੜੀ ਐਕਚੁਅਲ ਅਮਰੀਕਨ ਰੈਵੋਲੂਸ਼ਨ ਸੀਗੀ ਉਹਨੇ ਕੋਈ ਨਵਾਂ ਰੂਲ ਨਹੀਂ ਬਣਾਇਆ, ਉਹਨੇ ਕੁਝ ਚੇਂਜ ਨਹੀਂ ਕੀਤਾ ਇਸ ਚੀਜ਼ ਦੇ ਬਾਰੇ। ਬਸ ਉਹਨਾਂ ਨੇ ਇਹ ਸੀਗਾ ਕਿ ਜਿਹੜਾ ਬ੍ਰਿਟਿਸ਼ ਕਰਾਊਨ ਦੀ ਬਜਾਏ ਹੁਣ ਜਿਹੜਾ ਸੀਗਾ ਹੁਣ ਲੋਕੀ ਯੂਐਸ ਦੇ ਸਿਟੀਜ਼ਨ ਬਣ ਗਏ, ਕਿ ਅਮਰੀਕਨ ਹੋ ਗਏ ਸਾਰੇ। ਕਿ ਜਿਹੜੇ ਬੰਦੇ ਬ੍ਰਿਟਿਸ਼ ਕਰਾਊਨ ਦੇ ਥੱਲੇ ਜਿਹੜੇ ਆਉਂਦੇ ਸੀਗੇ ਉਹ ਆਟੋਮੈਟਿਕਲੀ ਜਦੋਂ ਹੁਣ ਆਜ਼ਾਦੀ ਮਿਲ ਗਈ ਉਹ ਚੀਜ਼ ਨੂੰ, ਉਹ ਸਾਰੇ ਆਟੋਮੈਟਿਕਲੀ ਜਿਹੜੇ ਸੀਗੇ ਅਮਰੀਕਨ ਸਿਟੀਜ਼ਨ ਬਣ ਗਏ। ਕਿੰਗ ਤੇ ਜਿਹੜਾ ਸਬਜੈਕਟ ਹੈ ਨਾ, ਰਾਜਾ ਤੇ ਜਿਹੜਾ ਜਿੱਤੇ ਉਹਨੇ ਰਾਜ ਪਾਠ ਕਰਨਾ, ਉਹਦੀ ਬਜਾਏ ਹੁਣ ਆਪਾਂ ਹੋ ਗਿਆ ਗਵਰਨਮੈਂਟ, ਸਰਕਾਰ ਤੇ ਸਿਟੀਜ਼ਨ। ਸੋ ਕਿੰਗ ਤੇ ਸਬਜੈਕਟ ਨੂੰ ਕਹਿੰਦੇ ਚੇਂਜ ਕਰਤਾ ਆਪਾਂ ਗਵਰਨਮੈਂਟ ਤੇ ਸਿਟੀਜ਼ਨ ਦੇ ਵਿੱਚ। ਪਰ ਮੁੱਦੇ ਇਹਨਾਂ ਦੇ ਜਿਹੜੇ ਸੀਗੇ ਅਜੇ ਵੀ ਆਊਟਸਟੈਂਡਿੰਗ ਜਿਹੜੇ ਸੀਗੇ। ਸੋ ਉਹਦੇ ਵਿੱਚ ਇੱਕ ਚਾਂਸਲਰ ਜੇਮਸ ਕੈਂਟ ਜਿਹੜੇ ਹੋਏ ਆ, ਉਹ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜੇ ਸੀਗੇ ਇਸ ਕੇਸ ਦੇ ਫੈਸਲੇ ਦੇ ਲਈ। ਉਹ ਕੀ ਕਹਿੰਦੇ ਆ ਕਿ ਇਹ ਜਿਹੜੇ ਜੇਮਸ ਕੈਂਟ ਸੀਗੇ ਨਾ, ਇਹ ਹੁਣ ਦੇਸ਼ ਆਜ਼ਾਦ ਹੋ ਗਿਆ ਜੀ, ਸਿਵਲ ਵਾਰ ਨਹੀਂ ਅਜੇ ਹੋਈ। ਇਹ ਜੇਮਸ ਕੈਂਟ ਜਿਹੜਾ ਸਕਾਲਰ ਸੀਗਾ, ਇਹਦੀ ਕਮੈਂਟਰੀਆਂ ਹੈਗੀਆਂ ਅਮਰੀਕਨ ਲਾਅ ਦੇ ਉੱਤੇ। ਠੀਕ ਹੈ। ਉਹ ਜਿਹੜਾ ਹੁਣ ਕੈਂਟ ਕਿਉਂ ਇੰਪੋਰਟੈਂਟ ਹੈਗਾ, ਜਦੋਂ ਤੁਸੀਂ ਜਾਣਦੇ ਆ, ਤੁਸੀਂ ਇਹੀ ਸਾਰੀ ਬਲੈਕ ਸਟੋਨ, ਕੈਂਟ ਕੁੰਟ, ਤੁਸੀਂ ਕਾਫੀ ਇਦਾਂ ਦੀਆਂ ਡਿਟੇਲਾਂ, ਜਿੱਦਾਂ ਹੁਣ ਮੈਡੀਕਲ ਵਾਲਾ ਹੈਗਾ ਉਹ ਆਪਣੀ ਪੜ੍ਹਾਈ ਕਰਦਾ, ਜਿਹੜਾ ਲਾਅ ਵਾਲਾ ਉਹ ਜਾਂਦਾ ਉਹ ਆਪਣੀ ਪੜ੍ਹਾਈ ਕਰਦਾ। ਉਦੋਂ ਆਪਾਂ ਪੜ੍ਹਦੇ ਸਾਨੂੰ ਐਸਾ ਕੀ ਪੜ੍ਹਾਈ ਜਾਂਦੇ, ਇਹ ਐਡੀਆਂ ਪੁਰਾਣੀਆਂ ਗੱਲਾਂ ਕਿਉਂ ਕਰਦੇ ਆ, ਸਾਨੂੰ ਕੀ ਫਾਇਦਾ ਹੋਣਾ ਇਹਦਾ, ਅੱਜ ਦੀ ਕੋਈ ਕੰਮ ਦੀ ਸਹੀ ਗੱਲ ਆ। ਕੋਈ ਕੰਮ ਦੀ ਚੀਜ਼ ਦੱਸੋ, ਫਾਰਮ ਕਿੱਦਾਂ ਭਰਨੇ, ਪਰਮਿਟ ਕਿੱਦਾਂ ਕਰਨਾ, ਉਹਨਾਂ ਭਾਜੀ ਕਿਉਂ ਸਿਰ ਖੰਨੇ ਸਾਡਾ ਇੰਨਾ ਕਾਲੇ ਅੱਖਰ ਪੜਾਈ ਜਾਂਦੇ ਆ। ਆਪਾਂ ਫੀਲਿੰਗ ਸਮਝਦੇ ਆਪਾਂ ਵੀ ਯਾਰ ਇਹ ਕਦੋਂ ਸਾਡੇ ਕੰਮ ਆਣੇ, ਇਹਨਾਂ ਦਾ ਕੀ ਫਾਇਦਾ, ਮਤਲਬ ਐਵੇਂ ਪੜ੍ਹੀ ਜੋ ਫਜ਼ੂਲ, ਕੈਂਟ ਨੇ ਕੀ ਕੀਤਾ, ਇਹਨੇ ਕੀ ਕੀਤਾ, ਉਹਨੇ ਕੀ ਕੀਤਾ। ਆਹ ਦੇਖ ਲਓ ਅੱਜ ਤੁਹਾਡੇ ਮੂਹਰੇ ਹੀ ਹੈ ਹਨਾ। ਉਹ ਕਹਿੰਦਾ ਕਿ ਕੈਂਟ ਕਿਉਂ ਇੰਪੋਰਟੈਂਟ ਸੀਗਾ, ਕਿਉਂਕਿ ਜਦੋਂ ਸਿਵਲ ਵਾਰ ਦੇ ਹੋਣ ਤੋਂ ਪਹਿਲਾਂ ਜਿਹੜਾ ਸੀਗਾ, ਇਹ ਬਹੁਤ ਇਨਫਲੂਐਂਸ਼ੀਅਲ ਜਿਹੜਾ ਬੰਦਾ ਸੀਗਾ, ਇਹਦੀ ਬਹੁਤ ਵਧੀਆ ਲੇਖਕਕਾਰ ਜਿਹੜਾ ਸੀਗਾ। ਇਹ ਜਿਹੜੇ ਹਿਸਾਬ ਨਾਲ ਕਾਨੂੰਨ ਨੂੰ ਐਕਸਪਲੇਨ ਕਰਦਾ ਸੀਗਾ, ਉਹ ਇਦਾਂ ਕਾਨੂੰਨ ਨੂੰ ਐਕਸਪਲੇਨ ਕਰਦਾ ਸੀਗਾ ਕਿ ਕਾਨੂੰਨ ਐਕਚੁਅਲ ਦੇ ਵਿੱਚ ਸੀਗਾ ਕੀ, ਕਿ ਉਹਨਾਂ ਨੇ ਲਿਖਿਆ ਕੀ ਸੀਗਾ ਪੁਰਾਣੇ ਲੋਕਾਂ ਨੇ। ਇਦਾਂ ਨਹੀਂ ਐਕਸਪਲੇਨ ਕਰਦਾ ਸੀਗਾ ਕਿ ਕੀ ਹੋਣਾ ਚਾਹੀਦਾ, ਕਿ ਬੈਟਰ ਕੀ ਹੋਣਾ ਚਾਹੀਦਾ। ਇਹ ਬੜੀ ਇੰਪੋਰਟੈਂਟ ਚੀਜ਼ ਹੈ। ਜਿਹੜਾ ਕੈਂਟ ਹੈਗਾ ਉਹ ਲਿਟਰਲੀ ਭਾਵੇਂ ਉਹ ਮਾੜਾ ਸੀਗਾ ਚੰਗਾ ਸੀਗਾ, ਕਾਨੂੰਨ ਉਹਨੂੰ ਉਹ ਉਦਾਂ ਹੀ ਦੱਸਦਾ ਸੀਗਾ। ਠੀਕ ਹੈ। ਜਿਹੜਾ ਸੀਗਾ ਕਈ ਵਾਰੀ ਜਿੱਦਾਂ ਹਿਸਟੋਰੀਅਨ ਹੁੰਦੇ ਉਹ ਚੇਂਜ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਨਹੀਂ ਇਹਨੂੰ ਥੋੜਾ ਜਿਹਾ ਇਦਾਂ ਕਰਕੇ ਲਿਖ ਦਿਓ, ਜ਼ਿਆਦਾ ਵਧੀਆ ਲੱਗੂਗਾ ਦੇਖਣ ਨੂੰ। ਸੋ ਜਿਹੜਾ ਕੈਂਟ ਸੀਗਾ ਉਹ ਜਿਹੜਾ ਕਾਨੂੰਨ ਸੀਗਾ, ਜਿਹੜੀ ਚੀਜ਼ ਸੀਗੀ ਉਹਨੂੰ ਉਦਾਂ ਹੀ ਜਿਹੜਾ ਲਿਖਦਾ ਸੀਗਾ। ਸੋ ਜਿਹੜਾ ਕੈਂਟ ਦੀ ਜਦੋਂ ਤੁਸੀਂ ਕਿਤਾਬ ਪੜ੍ਹਦੇ ਆ, ਰਾਈਟ, ਕੀ ਐਕਸਪਲੇਨੇਸ਼ਨ ਕੀ, ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਸੀਗੇ ਇਹ ਕੈਵਿਨਸ ਕੇਸ ਬਾਰੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਨਸੈਪਟ ਸਾਰੇ ਤੁਹਾਨੂੰ ਦਿਖ ਜਾਣੇ ਆ, ਪਤਾ ਲੱਗਦੇ ਆ। ਠੀਕ ਹੈ। ਜਿਹੜਾ ਕੈਂਟ ਸੀਗਾ, ਹੁਣ ਦੇਖੋ ਪਿਕ ਕਰਨ ਨੂੰ ਤਾਂ ਜੱਜ ਰਾਬਰਟ ਕੋਈ ਹੋਰ ਵੀ ਪਿਕ ਕਰ ਸਕਦਾ ਹੈਗਾ, ਪਰ ਉਹਨੇ ਕੈਂਟ ਨੂੰ ਕਿਉਂ ਪਿਕ ਕੀਤਾ, ਕਿਉਂਕਿ ਕੈਂਟ ਟਾਈਮਾਂ ਦੇ ਵਿੱਚ ਉਹ ਸਿੱਧੇ ਸਾਫ਼ ਜਿਹੜੀ ਸਿੱਧੀ ਗੱਲ ਜਿੱਦਾਂ ਸੀਗੀ ਉਦਾਂ ਲਿਖਦਾ ਸੀਗਾ। ਕੈਂਟ ਨੇ ਵੀ ਸੇਮ ਹੀ ਰੀਜ਼ਨਿੰਗ ਦਿੱਤੀ ਸੀਗੀ, ਜੂਰਿਸਡਿਕਸ਼ਨ ਦੇ ਬਾਰੇ, ਐਲੀਜੀਐਂਸ ਦੇ ਬਾਰੇ, ਪ੍ਰੋਟੈਕਸ਼ਨ ਦੇ ਬਾਰੇ। ਕੈਂਟ ਨੇ ਆਪਣੇ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਪੇਰੈਂਟ ਦਾ ਸਿਟੀਜ਼ਨਸ਼ਿਪ ਸਟੇਟਸ ਕੀ ਹੋਣਾ ਚਾਹੀਦਾ, ਕੱਚੇ ਹੋਣੇ ਚਾਹੀਦੇ, ਪੱਕੇ ਹੋਣੇ ਚਾਹੀਦੇ, ਇੱਥੇ ਪਰਮਨੈਂਟ ਹੋਣੇ ਚਾਹੀਦੇ, ਉਹਨਾਂ ਦਾ ਇਰਾਦਾ ਜਿਹੜਾ ਕੀ ਹੋਣਾ ਚਾਹੀਦਾ। ਸੋ ਕੈਂਟ ਤੇ ਵੀ ਜਿਹੜਾ ਸੀਗਾ ਜੱਜ ਰਾਬਰਟ ਨੇ ਕਾਫੀ ਜ਼ਿਆਦਾ ਉਹਨੂੰ ਇੰਪੋਰਟੈਂਸ ਦਿੱਤੀ, ਕਿ ਕੈਂਟ ਵਰਗਾ ਬੰਦਾ ਇਦਾਂ ਦੀ ਗੱਲ ਜੇ ਕਹਿ ਸਕਦਾ, ਕਿ ਉਹਨੇ ਕੋਈ ਪੇਰੈਂਟਸ ਦੇ ਬਾਰੇ ਜ਼ਿਕਰ ਹੀ ਨਹੀਂ ਕੀਤਾ, ਤੇ ਉਹਨੇ ਵੀ ਸਿਰਫ ਇਹੀ ਗੱਲ ਕੀਤੀ ਕਿ ਬੰਦਾ ਜਿਹੜਾ ਬੋਰਨ ਆ ਉਹ ਸਿਟੀਜ਼ਨ ਆ। ਜਿਹੜੀ ਉਹਦੀ ਕਿਤਾਬ ਆ, ਇਹ ਹੁੰਦੀਆਂ ਐਕਸਪਲੇਨੇਸ਼ਨਾਂ ਕਾਨੂੰਨਾਂ ਦੀਆਂ ਹਨਾ। ਹੁਣ ਕਾਨੂੰਨ ਉਦੋਂ ਕਿਹੜਾ ਕੋਈ ਸੋਸ਼ਲ ਮੀਡੀਆ ਜਾਂ ਕੋਈ ਯੂਟਿਊਬ ਹੈਗੀ ਜਿਹੜਾ ਕੈਰੀ ਹੋ ਜਾਣਾ, ਕਿਸੇ ਨਾ ਕਿਸੇ ਨੂੰ ਤਾਂ ਲਿਖ ਕੇ ਜਿਹੜੀ ਅੱਗੇ ਚੀਜ਼ ਚਲਾਣੀ ਪੈਣੀ ਨਾ। ਪੁਰਾਣੇ ਟਾਈਮ ਜਿਹੜੇ ਓਪੀਨੀਅਨ ਇਦਾਂ ਹੀ ਲਿਖੇ ਜਾਂਦੇ ਸੀ, ਸਹੀ ਗੱਲ ਆ। ਉਹ ਤਰ੍ਹਾਂ ਦੇ ਚਿੱਠੀਆਂ ਭੇਜਦੇ ਸਾਰੇ, ਇਦਾਂ ਇੱਕ ਤੋਂ ਇੱਕ ਕਿਤਾਬਾਂ ਅੱਗੇ ਜਾਂਦੀਆਂ ਸੀਗੀਆਂ। ਕਈ ਵਾਰੀ ਲੋਕੀ ਤੁਸੀਂ ਦੇਖਿਆ ਕਿ ਕਿਸੇ ਦਾ ਕਲਚਰ ਡਿਸਟਰੋਏ ਕਰਨਾ, ਤੁਸੀਂ ਉਹਨਾਂ ਦੇ ਕਿਤਾਬਾਂ ਸਾੜ ਦਿਓ, ਤੁਸੀਂ ਉਹਨਾਂ ਦੇ ਗ੍ਰੰਥ ਸਾੜ ਦਿਓ ਹਨਾ, ਜਿਹੜਾ ਚੀਜ਼ਾਂ ਜਿਹੜੀਆਂ ਚੱਲਦੀਆਂ ਸੀਗੀਆਂ। ਕੀ ਹੋਇਆ ਕਿ ਫਸਟ ਅਮਰੀਕਨ ਲੀਗਲ ਟ੍ਰੀਟੀਜ਼ ਜਿਹੜੀ ਸੀਗੀ, ਕੈਂਟ ਤੇ ਨਹੀਂ ਜੱਜ ਰਾਬਰਟ ਰੁਕੇ, ਉਹਨਾਂ ਨੇ ਜਿਹੜੇ ਵੀ ਪਹਿਲੇ ਅਮਰੀਕਨ ਲੀਗਲ ਰਾਈਟਰ ਜਿਹੜੇ ਸੀਗੇ ਉਹਨਾਂ ਦੀਆਂ ਕਿਤਾਬਾਂ ਸਾਰੀਆਂ ਦੇਖੀਆਂ, ਉਹ ਸਾਰਾ ਕੁਝ ਪੜ੍ਹਿਆ। ਉਹਦੇ ਵਿੱਚ ਵੀ ਸਿੰਪਲ ਚੀਜ਼ ਜਿਹੜੀ ਇਹੀ ਲਿਖੀ ਸੀਗੀ ਕਿ ਸਿਟੀਜ਼ਨਸ਼ਿਪ ਜਿਹੜੀ ਹੈਗੀ ਆਟੋਮੈਟਿਕਲੀ ਬਾਏ ਬਰਥ ਜਿਹੜੀ ਆਉਂਦੀ ਆ ਅਮਰੀਕਨ ਟੈਰੀਟਰੀ ਦੇ ਵਿੱਚ ਬੋਰਨ ਹੋਣ ਕਰਕੇ, ਪੇਰੈਂਟਸ ਦੇ ਉੱਤੇ ਕੋਈ ਫੋਕਸ ਜਿਹੜਾ ਨਹੀਂ ਸੀਗਾ। ਸੋ ਕੈਂਟ ਦੀ ਗੱਲ ਪੜ੍ਹੀਏ ਆਪਾਂ, ਨਵੀਆਂ ਪੁਰਾਣੀਆਂ ਕਿਤਾਬਾਂ ਜਿਹੜੀਆਂ ਪੜ੍ਹੀਏ, ਉਹਦੇ ਵਿੱਚ ਕੋਈ ਜਿਹੜਾ ਨਹੀਂ ਸੀਗਾ। ਤੇ ਇਹਦੇ ਵਿੱਚ ਫਿਰ ਇੱਕ ਨੇਟਿਵ ਅਮਰੀਕਨ ਇੰਡੀਅਨ ਜਿਹੜੇ ਸੀਗੇ ਉਰੇ ਜਿਹੜੇ ਬੋਰਨ ਹੁੰਦੇ ਸੀਗੇ, ਉਹਨਾਂ ਬਾਰੇ ਜ਼ਰੂਰ ਜਿਹੜਾ ਜ਼ਿਕਰ ਹੈਗਾ, ਕਿਉਂਕਿ ਹੁਣ ਜਿਹੜੇ ਨੇਟਿਵ ਅਮਰੀਕਨ ਜਿਹੜੇ ਸੀਗੇ ਉਹਨਾਂ ਦੇ ਨਾਲ ਇੱਕ ਨਵੀਂ ਸਮੱਸਿਆ ਜਿਹੜੀ ਪੈਦਾ ਹੋ ਗਈ, ਕਿਉਂਕਿ ਜਿਹੜੇ ਨੇਟਿਵ ਅਮਰੀਕਨ ਸੀਗੇ ਉਹਨਾਂ ਨੂੰ ਥੋੜੀ ਉਹਨਾਂ ਨੇ ਇੰਡੀਪੈਂਡੈਂਸ ਵੀ ਜਿਹੜੀ ਦਿੱਤੀ, ਕਿ ਤੁਸੀਂ ਆਪਣੇ ਸੋਵਰਨ ਜਿਹੜੇ ਹੈਗੇ ਉਹਨਾਂ ਨਾਲ ਰਾਜੀਨਾਮੇ ਜਿਹੜੇ ਇਹਨਾਂ ਦੇ ਹੋਏ, ਕਿਉਂਕਿ ਫਾਈਟ ਜਿਹੜੀ ਬਰਾਬਰੀ ਦੀ ਸੀ, ਬੰਦੂਕਾਂ ਜੇ ਇੰਨੀ ਗਿਣਤੀ 'ਚ ਨਹੀਂ ਆਈਆਂ ਸੀਗੀਆਂ। ਉਧਰੋਂ ਵੀ ਉਹ ਤੀਰ ਕਮਾਨਾਂ ਨਾਲ ਕਾਫੀ ਦੇਰ ਤੱਕ ਲੜਦੇ ਰਹੇ, ਕਈ ਸਾਲ ਜਿਹੜੇ ਲੜਦੇ ਰਹੇ, ਤੇ ਕਈ ਜਗ੍ਹਾ ਇਹਨਾਂ ਦੇ ਕੰਪਰੋਮਾਈਜ਼ ਵੀ ਜਿਹੜੇ ਹੋਏ। ਉਹ ਗੱਲ ਅਲੱਗ ਆ ਕਿ ਬਾਅਦ 'ਚ ਇਹਨਾਂ ਨੇ ਜਿਹੜੇ ਕੰਪਰੋਮਾਈਜ਼ ਜਿਹੜੇ ਸੀਗੇ ਉਹ ਟ੍ਰੀਟੀਆਂ ਉੱਥੋਂ ਮੁੱਕਰ ਗਏ। ਫਿਰ ਦੁਬਾਰਾ ਉਹਨਾਂ ਦੇ ਜਿਹੜੇ ਸੀਗੇ ਆਈਲੈਂਡ ਆ, ਤੁਸੀਂ ਮੈਨਹਟਨ ਆਈਲੈਂਡ ਤੁਸੀਂ ਜਾ ਸਕਦੇ ਹੋ, ਬੜਾ ਇੰਟਰਸਟਿੰਗ ਜਿਹੜਾ ਹੈਗਾ ਕਿ ਧੋਖਾਧੜੀ ਕਿੱਦਾਂ ਹੋਈ। ਤੇ ਗੁੱਡਲ ਵਰਸਸ ਜੈਕਸਨ ਇੱਕ ਕੇਸ ਸੀਗਾ 1823 ਦਾ। ਹੁਣ ਦੇਸ਼ ਆਪਣਾ ਆਜ਼ਾਦ ਹੋ ਗਿਆ,
ਸੋ ਜਿਹੜੇ ਜੱਜ ਰਾਬਰਟ ਸੀਗੇ ਉਹਨਾਂ ਨੇ ਗੁਡਲ ਵਰਸਸ ਜੈਕਸਨ, ਇਹ ਚਾਂਸਲਰ ਕੈਂਟ ਨੇ ਐਕਚੁਅਲੀ ਡਿਸਾਈਡ ਜਿਹੜਾ ਕੀਤਾ ਸੀਗਾ। ਸੋ ਇਹਦੇ ਵਿੱਚ ਜਿਹੜਾ ਸੀਗਾ ਨੇਟਿਵ ਅਮਰੀਕਨ ਜਿਹੜੇ ਇੰਡੀਅਨ ਲੋਕੀ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਜਿਹੜਾ ਕੈਂਟ ਨੇ ਜਿਹੜਾ ਫੈਸਲਾ ਕੀਤਾ ਸੀਗਾ ਉਹ ਟਾਈਮਾਂ ਅੱਜ ਦੀ ਗੱਲ ਨਹੀਂ ਕਰ ਰਹੇ ਕਿ ਨੇਟਿਵ ਅਮਰੀਕਨ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ, ਆਪਾਂ ਅੱਜ ਨਹੀਂ ਦੇਖਣਾ ਕਿ ਨਹੀਂ ਯਾਰ ਵਿਚਾਰਿਆਂ ਨਾਲ ਬੜਾ ਧੱਕਾ ਹੋਇਆ ਕਿੱਦਾਂ ਕਰ ਦੋ। ਸੋ ਕੈਂਟ ਦੀ ਗੱਲ ਇਹ ਸੀ ਕਿ ਜਦੋਂ ਉਦੋਂ ਕਾਨੂੰਨ ਜਿਹੜਾ ਕੀ ਸੀਗਾ, ਕੀ ਮਤਲਬ ਉਹਦਾ 1823 ਦੇ ਵਿੱਚ 1823 ਦੇ ਵਿੱਚ। ਸੋ ਉਹ ਕੀ ਕਹਿੰਦੇ ਆ ਕਿ ਜਿਹੜੇ ਉਦੋਂ ਜਵਾਕ ਪੈਦਾ ਹੁੰਦੇ ਸੀਗੇ ਟ੍ਰਾਈਬ ਦੇ ਵਿੱਚ, ਇੰਡੀਅਨ ਟ੍ਰਾਈਬ ਦੇ ਵਿੱਚ ਜਿਹੜੇ ਜਵਾਕ ਪੈਦਾ ਹੁੰਦੇ ਸੀਗੇ ਉਹ ਅਮਰੀਕੀ ਸੋਵਰਨ ਦੇ ਥੱਲੇ ਨਹੀਂ ਆਉਂਦੇ ਸੀਗੇ, ਉਹਨਾਂ ਨੂੰ ਟ੍ਰਾਈਬ ਜਿਹੜੀ ਡਿਸਾਈਡ ਕਰਦੀ ਸੀ ਉਹਨਾਂ ਨੇ ਕਿੱਦਾਂ ਜਾਣਾ, ਉਹਨਾਂ ਨੂੰ ਪ੍ਰੋਟੈਕਸ਼ਨ ਉਹ ਦਿੰਦੀ ਸੀਗੀ, ਆਹ ਵਾਲੀ ਸਰਕਾਰ ਜਿਹੜੀ ਨਹੀਂ ਦਿੰਦੀ ਸੀਗੀ। ਉਹ ਇੱਕ ਟ੍ਰਾਈਬ ਦੀ ਪ੍ਰੋਟੈਕਸ਼ਨ ਚ ਸੀਗੇ ਉਹ, ਟ੍ਰਾਈਬ ਦੀ ਪ੍ਰੋਟੈਕਸ਼ਨ ਸੀਗੇ ਉਹਨਾਂ ਟਾਈਮਾਂ ਦੇ ਵਿੱਚ। ਆਪਾਂ ਗੱਲ ਕਰੀਏ ਅੱਜ ਦੀ ਗੱਲ ਨਹੀਂ ਕਰ ਰਹੇ ਕਿ ਤੁਸੀਂ ਕਹੋ ਕਿ ਲੈ ਕੇ ਏਦਾਂ ਕਿੱਦਾਂ ਉਹਨਾਂ ਦੀ ਜ਼ਮੀਨ ਆ। ਕੈਂਟ ਦੀ ਜਿਹੜੀ ਸੀ ਖਾਸੀਅਤ ਇਹੀ ਸੀਗੀ ਜੱਜ ਦੀ ਕਿ ਇਹ ਉਹ ਟਾਈਮਾਂ ਦੇ ਵਿੱਚ ਜਿਹੜਾ ਕਿੱਦਾਂ ਸੀਗਾ ਉਹਨਾਂ ਦੇ ਰਿਲੇਸ਼ਨਸ਼ਿਪ, ਉਹ ਰਿਲੇਸ਼ਨਸ਼ਿਪ ਇਹ ਸੀਗੇ ਕਿ ਜਿਹੜੇ ਟ੍ਰਾਈਬ ਵਾਲੇ ਸੀਗੇ ਉਹ ਵੀ ਇਹੀ ਚਾਹੁੰਦੇ ਸੀਗੇ ਜਿਹੜੇ ਉਹਨਾਂ ਦੇ ਜਵਾਕ ਆ ਉਹਨਾਂ ਦੇ ਹਿਸਾਬ ਨਾਲ ਚੱਲਣ, ਉਹਨਾਂ ਨੂੰ ਇੱਕ ਆਪਣੀ ਅਲੱਗ ਲੈਂਡ ਦਿੱਤੀ ਜਾਵੇ। ਠੀਕ ਆ, ਆਪਾਂ ਬਾਅਦ ਚ ਨਹੀਂ ਦੇਖਣਾ ਕਿ ਕੀ ਹੋਇਆ ਕਿ ਉਹਨਾਂ ਨਾਲ ਕਿੱਦਾਂ ਧੱਕੇਸ਼ਾਹੀ ਜਿਹੜੀ ਹੋਈ ਆ। ਜਿਹੜੀ ਟਰੰਪ ਸਰਕਾਰ ਜਿਹੜੀ ਸੀਗੀ ਉਹਨਾਂ ਨੇ ਆਹ ਚੀਜ਼ ਨੂੰ ਜਿਹੜਾ ਬੜਾ ਇੰਪੋਰਟੈਂਸ ਜਿਹੜੀ ਦਿੱਤੀ। ਟਰੰਪ ਸਰਕਾਰ ਕਹਿੰਦੀ ਆ ਕਿ ਆਹ ਵਾਲੀ ਆਰਗੂਮੈਂਟ ਤੇ ਤੁਸੀਂ ਧਿਆਨ ਦਿਓ ਕਿ ਸਾਡੀ ਜਿਹੜੀ ਹਿਸਟਰੀ ਦੇ ਵਿੱਚ ਲਿਖਿਆ ਹੋਇਆ ਕਿ ਆਪਾਂ ਅਮਰੀਕਾ ਦੇ ਵਿੱਚ ਹੀ ਜਿਹੜੇ ਲੋਕੀ ਜੰਮੇ ਆਪਾਂ ਉਹਨਾਂ ਨੂੰ ਐਕਸੈਪਸ਼ਨ ਦਿੱਤੀ, ਆਪਾਂ ਕਿਹਾ ਕਿ ਇਹਨਾਂ ਦੇ ਜਿਹੜੇ ਜਵਾਕ ਆ ਉਹ ਅਮਰੀਕਨ ਸਿਟੀਜ਼ਨ ਜਿਹੜੇ ਨਹੀਂ ਹੋਗੇ। ਤੇ ਵਾਕਈ ਅੱਜ ਦੀ ਡੇਟ 'ਚ ਵੀ ਚੀਜ਼ ਜਿਹੜੀ ਇਦਾਂ ਹੈਗੀ ਆ ਕਿ ਅਮਰੀਕਨ ਜਿਹੜੇ ਟ੍ਰਾਈਬ ਜਿਹੜੇ ਹੈਗੇ ਨੇ ਤੇ ਐਕਸੈਪਸ਼ਨਾਂ ਜਿਹੜੀਆਂ ਲਗਾਉਂਦੇ ਆ ਲੱਗਦੇ। ਤੇ ਜਿਹੜੇ ਜੱਜ ਰਾਬਰਟ ਆ ਉਹ ਕੀ ਕਹਿੰਦੇ ਆ ਉਹਨੂੰ, ਟਰੰਪ ਸਰਕਾਰ ਦੀ ਆਰਗੂਮੈਂਟ ਨੂੰ, ਉਹ ਕਹਿੰਦੇ ਆ ਕਿ ਜਿਹੜੀ ਉਹ ਸਿਚੁਏਸ਼ਨ ਸੀਗੀ ਨਾ ਕਿ ਜਿਹੜੇ ਨੇਟਿਵ ਇੰਡੀਅਨ ਸੀਗੇ ਉਹ ਬੜੀ ਡਿਫਰੈਂਟ ਸਿਚੁਏਸ਼ਨ ਸੀਗੀ। ਉਹ ਇਹ ਨਹੀਂ ਹੈ ਕਿ ਲੋਕ ਜਦੋਂ ਆਏ ਆ ਆਪਾਂ ਉਹਨਾਂ ਦੀ ਜ਼ਮੀਨ 'ਚ ਗਏ ਆ, ਉਹ ਇੱਕ ਬੜੀ ਇੰਪੋਰਟੈਂਟ ਚੀਜ਼ ਸੀਗੀ। ਉਹਨਾਂ ਨੇ ਉਹ ਚੀਜ਼ ਆਪ ਖੁਦ ਮੰਗ ਕੇ ਜਿਹੜੀ ਲਈ ਸੀਗੀ। ਉਹਨਾਂ ਨੂੰ ਤੁਸੀਂ ਸੇਮ ਜਿੱਦਾਂ ਆਪਣੇ ਫੋਰਨ ਲੋਕੀ ਜਿਹੜੇ ਆਉਂਦੇ ਆ ਬਾਹਰੋਂ ਦੀ ਆਉਂਦੇ ਆ, ਤੁਸੀਂ ਉਹਨਾਂ ਨਾਲ ਕੰਪੇਅਰ ਨਹੀਂ ਕਰ ਸਕਦੇ। ਟੂ ਡਿਫਰੈਂਟ ਜਿਹੜੀਆਂ ਚੀਜ਼ਾਂ ਹੈਗੀਆਂ, ਉਹ ਆਰਗੂਮੈਂਟ ਨੂੰ ਉਹਨਾਂ ਨੇ ਜਿਹੜਾ ਨਹੀਂ ਮੰਨਿਆ। ਸੋ ਅਕੋਰਡਿੰਗ ਟੂ ਜਿਹੜੇ ਜੱਜ ਰਾਬਰਟ ਕਹਿੰਦੇ ਆ ਕਿ ਜਿਹੜੀ ਹਿਸਟੋਰੀਕਲ ਇੰਡੀਅਨ ਐਕਸੈਪਸ਼ਨ, ਇਹਨੂੰ ਆਪਾਂ ਇੰਡੀਅਨ ਐਕਸੈਪਸ਼ਨ ਕਹਾਂਗੇ ਕਿ ਸਾਰੇ ਜਣੇ ਸਿਟੀਜ਼ਨ ਆ ਬਟ ਇੰਡੀਅਨ ਲੋਕਾਂ ਨੂੰ ਉਹਨਾਂ ਨੇ ਐਕਸੈਪਸ਼ਨ ਜਿਹੜੀ ਦਿੱਤੀ ਆ ਉਹ ਤਾਂ ਦਿੱਤੀ ਸੀ ਕਿਉਂਕਿ ਇਹਨਾਂ ਦੇ ਕੰਪਰੋਮਾਈਜ਼ ਜਿਹੜੇ ਹੋਏ ਆ। ਉਹਦਾ ਮਤਲਬ ਇਹ ਸੀਗਾ ਕਿ ਜਿਹੜੀ ਅਮਰੀਕੀ ਸਰਕਾਰ ਉਹਨਾਂ ਨੇ ਖੁਦ ਜਾਣ ਬੁੱਝ ਕੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੀ ਮਰਜ਼ੀ ਆਪਣੇ ਜਿਹੜਾ ਰਾਜਪਾਟ ਆਪਣੇ ਤਰੀਕੇ ਨਾਲ ਜਿਹੜਾ ਚਲਾ ਸਕਦੇ ਆ। ਤੇ ਜਿਹੜੀਆਂ ਟ੍ਰਾਈਬਾਂ ਸੀਗੀਆਂ, ਜਿਹੜੇ ਕਬੀਲੇ ਜਿਹੜੇ ਸੀਗੇ, ਇਹਨਾਂ ਨੂੰ ਕਾਫੀ ਪਾਵਰ ਸੀਗੀ, ਆਪਣੇ ਹਿਸਾਬ ਨਾਲ ਜਿਹੜੇ ਚਲਾਉਂਦੇ ਵੀ ਸੀਗੇ। ਇਹਦਾ ਮਤਲਬ ਇਹ ਸੀਗਾ ਕਿ ਜਿਹੜਾ ਯੂਐਸ ਸੀਗਾ ਭਾਵੇਂ ਉਹਨੇ ਆਪ ਆਪਣੀ ਪਾਵਰ ਜਿਹੜੀ ਸਰੈਂਡਰ ਇੱਕ ਤਰ੍ਹਾਂ ਕੀਤੀ ਸੀਗੀ ਉਹਨਾਂ ਹਿੱਸਿਆਂ ਦੇ ਕਰਕੇ, ਕਿਉਂਕਿ ਉਹਨਾਂ ਤੇ ਜਿਹੜੀ ਸੀਗੀ ਪਾਵਰ ਨਹੀਂ ਜਿਹੜੀ ਅਮਰੀਕਾ ਐਕਸਰਸਾਈਜ਼ ਕਰ ਸਕਦਾ ਸੀਗਾ। ਜਿਹੜੇ ਇੰਡੀਅਨ ਪੈਦਾ ਹੁੰਦੇ ਸੀਗੇ ਉਹ ਅਮਰੀਕਨ ਸਿਟੀਜ਼ਨ ਜਿਹੜੇ ਨਹੀਂ ਹੁੰਦੇ ਸੀਗੇ, ਤੇ ਉਹ ਟਰੰਪ ਸਰਕਾਰ ਨੂੰ ਇਹ ਕਹਿੰਦੇ ਆ ਕਿ ਤੁਸੀਂ ਇਹ ਚੀਜ਼ ਦੋ ਪੈਰਲਲ ਨੂੰ ਡਰਾ ਨਹੀਂ ਕਰ ਸਕਦੇ। ਉਹ ਬੜੇ ਡਿਫਰੈਂਟ ਟਾਈਮ ਸੀਗੇ ਤੇ ਉਹ ਬਹੁਤ ਇੱਕ ਡਿਫਰੈਂਟ ਐਕਸੈਪਸ਼ਨਲ ਜਿਹੜਾ ਸਰਕਮਸਟੈਂਸ ਆ। ਜਿਹੜੇ ਹੁਣ ਲੋਕੀ ਹਰ ਕਿਤੋਂ ਆ ਰਹੇ ਆ ਉਹ ਸੇਮ ਨਹੀਂ ਹੈਗੇ, ਉਹ ਇਮੀਗ੍ਰੈਂਟ ਜਿਹੜੇ ਡਿਫਰੈਂਟ ਜਿਹੜੇ ਹੈਗੇ ਆ। ਤੇ ਉਹ ਕਹਿੰਦੇ ਕਿ ਐਕਸੈਪਸ਼ਨਾਂ ਆਪਾਂ ਜਿਹੜੀਆਂ ਸੀਗੀਆਂ, ਆਪਾਂ ਜੇ ਗੱਲ ਕਰੀਏ ਪਹਿਲੀ ਚੀਜ਼ ਜਿਹੜੇ ਡਿਪਲੋਮੈਟ ਜਿਹੜੇ ਦੂਤਾਵਾਸ ਆਏ ਆ ਉਹਨਾਂ ਦੇ ਉੱਤੇ ਸਾਡਾ ਕੰਟਰੋਲ ਨਹੀਂ ਹੁੰਦਾ, ਉਹਨਾਂ ਦੇ ਜਵਾਕ ਸਿਟੀਜ਼ਨ ਨਹੀਂ ਹੋਣੇ ਆ। ਦੂਜੀ ਚੀਜ਼ ਜਿਹੜੀ ਹੈਗੀ ਆ ਇੰਡੀਅਨ ਟ੍ਰਾਈਬ ਆ, ਉਹਨਾਂ ਤੇ ਸਾਡਾ ਕੰਟਰੋਲ ਨਹੀਂ ਸੀਗਾ, ਉਹਨਾਂ ਦੇ ਜਵਾਕ ਸਿਟੀਜ਼ਨ ਜਿਹੜੇ ਨਹੀਂ ਹੋਣੇ ਆ। ਪਰ ਜਿਹੜੀ ਤੀਜੀ ਚੀਜ਼ ਤੁਸੀਂ ਕਹਿ ਰਹੇ ਆ ਕਿ ਜਿਹੜੇ ਫੋਰਨ ਨੈਸ਼ਨਲ ਜਿਹੜੇ ਇਮੀਗ੍ਰੈਂਟ ਜਿਹੜੇ ਆਏ ਆ ਉਹਨਾਂ ਦੇ ਜਿਹੜੇ ਜਵਾਕ ਪੈਦਾ ਹੁੰਦੇ ਆ ਉਹ ਸਿਟੀਜ਼ਨ ਜਿਹੜੇ ਹੋਊਗੇ, ਕਿਉਂਕਿ ਉਹਨਾਂ ਦੇ ਉੱਤੇ ਸਾਡੀ ਕੰਪਲੀਟ ਅਥਾਰਟੀ ਹੈਗੀ, ਆਪਾਂ ਉਹਨਾਂ ਤੇ ਕੰਟਰੋਲ ਐਕਚੁਅਲ ਦੇ ਵਿੱਚ ਐਕਸਰਸਾਈਜ਼ ਕਰ ਸਕਦੇ ਆ, ਕੋਈ ਸਾਨੂੰ ਰੋਕ ਨਹੀਂ ਸਕਦਾ। ਇੰਡੀਅਨ ਦੇ ਕੇਸ ਦੇ ਵਿੱਚ ਇੰਡੀਅਨ ਸਾਨੂੰ ਰੋਕ ਸਕਦੇ ਆ, ਡਿਪਲੋਮੈਟ ਦੇ ਕੇਸ ਦੇ ਵਿੱਚ ਸਾਨੂੰ ਦੂਜੀ ਸਰਕਾਰ ਕਹਿ ਸਕਦੀ ਹੈ ਕਿ ਭਾਈ ਤੁਸੀਂ ਸਾਡਾ ਬੰਦਾ ਜਿਹੜਾ ਸੀਗਾ ਕਿਉਂ ਜਿਹੜਾ ਫੜ ਲਿਆ। ਤੇ ਹੁਣ ਇਹਦੇ ਨਾਲ ਕੀ ਹੋਇਆ ਕਿ ਜਿਹੜਾ ਅਮਰੀਕਾ ਸੀਗਾ ਉਹਨਾਂ ਟਾਈਮਾਂ 'ਚ ਉਹ ਇੱਕ ਨੇਸ਼ਨ ਆਫ ਇਮੀਗ੍ਰੈਂਟ ਆਲਰੇਡੀ ਬਣਨਾ ਸ਼ੁਰੂ ਹੋ ਗਿਆ ਸੀਗਾ। ਹੁਣ ਜਿਹੜੇ ਰਾਬਰਟ ਸੀਗੇ ਉਹਨਾਂ ਨੇ ਆਪਣਾ ਲੀਗਲ ਡਾਕਟਰੀਨਾਂ ਕਹਿੰਦੇ ਬਹੁਤ ਡਿਸਕਸ ਕਰ ਲਈਆਂ। ਹੁਣ ਆਪਾਂ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਜੇ ਆਪਾਂ ਆਉਂਦੇ ਆ ਕਿ ਬਹੁਤ ਸਾਰੀ ਜਿਹੜੀ ਮਾਈਗ੍ਰੇਸ਼ਨ ਸੀਗੀ ਯੂਰਪ ਤੋਂ ਹੋਣ ਲੱਗ ਪਈ, ਸਪੈਸ਼ਲੀ ਜਿਹੜੇ ਸੀਗੇ ਸਭ ਤੋਂ ਜ਼ਿਆਦਾ ਲੋਕੀ ਜਿਹੜੇ ਆਏ ਸੀਗੇ ਆਇਰਲੈਂਡ ਤੋਂ, ਸਕਾਟਲੈਂਡ ਤੋਂ, ਜਰਮਨੀ ਤੋਂ, ਫਰਾਂਸ ਤੋਂ, ਵੇਲਸ ਤੋਂ ਤੇ ਹੋਰ ਕਈ ਕੰਟਰੀਆਂ ਚੋਂ। ਪੁਰਾਣਾ ਇਤਿਹਾਸ ਦੇਖੋ, ਸਪੈਸ਼ਲੀ ਨਿਊਯਾਰਕ ਵਰਗੀ ਜਗ੍ਹਾ ਦਾ ਤੁਸੀਂ ਦੇਖੋ, ਬੋਸਟਨ ਵਾਲਾ ਤੁਸੀਂ ਦੇਖੋ ਕਿੰਨੇ ਆਇਰਿਸ਼ ਉੱਥੇ ਜਿਹੜੇ ਹੈਗੇ ਆ। ਨਵਾਂ ਪਤਾ ਆਉਂਦਾ ਉਹਨੂੰ ਹਰੇਕ ਗੋਰਾ ਇੱਕੋ ਵਰਗਾ ਲੱਗਦਾ, ਪਰ ਜਦੋਂ ਤੁਸੀਂ ਇੱਥੇ ਥੋੜਾ ਚਿਰ ਹੋ ਜਾਂਦਾ ਤੁਹਾਨੂੰ ਰਹਿਣ 'ਚ ਤੁਹਾਨੂੰ ਸਮਝ ਆਣੀ ਸ਼ੁਰੂ ਹੋ ਜਾਣੀ ਮਿਡ ਵੈਸਟ 'ਚ ਕੀ ਫਰਕ ਆ, ਸ਼ਿਕਾਗੋ ਦੇ ਵਿੱਚ ਕੀ ਫਰਕ ਜਿਹੜਾ ਹੈਗਾ, ਬੋਸਟਨ ਵਾਲੇ ਲੱਗ ਕਿਉਂ ਆ, ਉਹਨਾਂ ਦੀ ਬੋਲੀ ਲੱਗ ਕਿਉਂ ਆ, ਕੈਲੀਫੋਰਨੀਆ ਵਾਲੇ ਡਿਫਰੈਂਟ ਜਿਹੜੇ ਕਿਉਂ ਹੈਗੇ, ਕਿਉਂਕਿ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਆਏ ਸੀਗੇ। ਨਿਊਯਾਰਕ ਵੱਖੋ ਵੱਖਰੇ ਆ ਸਭ ਦੇ। ਨਿਊਯਾਰਕ ਦੇ ਵਿੱਚ ਇੰਨੇ ਇਟਾਲੀਅਨ ਕਿਉਂ ਆਏ ਸੀਗੇ ਹਨਾ। ਜਦੋਂ ਪੋਲਿਸ਼ ਆਏ ਸੀਗੇ ਉਹਨਾਂ ਨਾਲ ਵੀ ਧੱਕਾ ਹੋਇਆ, ਜਦੋਂ ਆਇਰਿਸ਼ ਲੋਕੀ ਆਏ ਸੀਗੇ ਉਹਨਾਂ ਨਾਲ ਵੀ ਧੱਕਾ ਪੂਰਾ ਹੋਇਆ, ਭਾਵੇਂ ਗੋਰੇ ਹੀ ਸੀਗੇ। ਇਟਾਲੀਅਨ ਦੇ ਨਾਲ ਵੀ ਇੰਟਰਨ ਜਿਹੜਾ ਧੱਕਾ ਹੋਇਆ। ਤੇ ਇਹਨਾਂ ਦੀ ਆਪਸ ਦੇ ਵਿੱਚ ਵੀ ਬੜੀ ਜ਼ਿਆਦਾ ਜਿਹੜੀ ਤੁਸੀਂ ਕਹਿ ਲਓ ਕਿ ਜਿੱਦਾਂ ਆਪਣੇ ਜਾਤ ਪਾਤ ਦਾ ਛੋਟਾ ਆਪਾਂ ਵੀ ਕਨਸੈਪਟ ਬਣਾਏ ਆ, ਊਚ ਨੀਚ ਇਹ ਉਹ, ਤੇ ਉਹ ਇਹਨਾਂ ਦੇ ਵੀ ਜਿਹੜੇ ਸੀਗੇ ਇਦਾਂ ਦੇ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਕਿ ਕਿਹੜੇ ਹਿਸਾਬ ਨਾਲ ਇਹ ਟ੍ਰੇਡਸ ਨੂੰ ਜਿਹੜਾ ਕੰਟਰੋਲ ਜਿਹੜੇ ਕਰਦੇ ਸੀਗੇ।
ਸੋ ਠੀਕ ਜੱਜ ਹੈ। ਰੌਬਰਟ ਕਹਿੰਦੇ ਆ ਕਿ ਜਦੋਂ ਹੁਣ ਇਹ ਵੇਵ ਜਿਹੜੀ ਸ਼ੁਰੂ ਹੋ ਗਈ, ਕਈ ਲੋਕੀ ਇੱਥੇ ਪਰਮਾਨੈਂਟ ਤੌਰ ਤੇ ਆਏ ਸੀਗੇ, ਕਈ ਲੋਕੀ ਇਸ ਇਰਾਦੇ ਨਾਲ ਆਏ ਸੀ ਕਿ 4 ਪੈਸੇ ਬਣਾ ਕੇ ਆਪਾਂ ਵਾਪਸ ਜਿਹੜਾ ਚੱਲ ਜਾਈਏ। ਕਹਿੰਦੇ ਕਿ ਉਹਨਾਂ ਟਾਈਮਾਂ ਦੇ ਵਿੱਚ ਵੀ ਇਹ ਮੈਟਰ ਨਹੀਂ ਕੀਤਾ ਕਿ ਉਹ ਕਿਹੜੇ ਇਰਾਦੇ ਨਾਲ ਆਏ ਸੀਗੇ। ਕਈ ਭੁੱਖਮਰੀ ਤੋਂ ਬਚਦੇ ਹੋਏ ਆਏ ਸੀਗੇ, ਕਈ ਧਰਮ ਤੋਂ ਬਚਦੇ ਹੋਏ ਆਏ ਸੀਗੇ। ਹੁਣ ਉਦੋਂ ਕੋਈ ਵੀ ਚੀਜ਼ ਜਿਹੜੀ ਇਹ ਸਾਲਮ ਸੁਲਮ ਇਮੀਗ੍ਰੇਸ਼ਨ ਕੋਡ ਸਿਸਟਮ ਕੁਝ ਵੀ ਨਹੀਂ ਸੀਗਾ, ਹਨਾ। ਜੇ ਮਤਲਬ ਇਹਨਾਂ ਦੇ ਖੁਦ ਦੇ ਪੰਗੇ ਜਿਹੜੇ ਇੰਡੀਅਨ ਦੇ ਨਾਲ ਸੀਗੇ, ਦੇਸ਼ ਅਜੇ ਬਣ ਰਿਹਾ ਸੀਗਾ, ਸਿਰਫ ਇਹਨਾਂ ਨੂੰ ਆਜ਼ਾਦੀ ਮਿਲੀ ਸੀਗੀ। ਤੇ ਉਹ ਕਹਿੰਦੇ ਕਿ ਜਿਹੜੇ ਇੱਕ ਥਾਮਸ ਪੇਨ ਜਿਹੜੇ ਹੋਏ ਆ, ਜਿਹੜੇ ਥਾਮਸ ਪੇਨ ਨੇ ਕਿਹਾ ਕਿ ਜਿਹੜਾ ਅਮਰੀਕਾ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ, ਆਪਾਂ ਗੱਲ ਕਰ ਰਹੇ ਹਾਂ 1800 ਦੀ, ਕਿ ਇਹ ਹੈਗਾ ਅਸਾਈਲਮ ਫॉर ਮੈਨਕਾइंड। ਠੀਕ ਹੈ, ਤਾਂ ਕਰਕੇ ਇਹ ਦੇਸ਼ ਦੇ ਵਿੱਚ ਤੁਹਾਨੂੰ ਨਹੀਂ ਪਤਾ ਜੇ, ਠੀਕ ਹੈ, ਸਾਨੂੰ ਵੀ ਨਹੀਂ ਪਤਾ, ਆਪਾਂ ਤਾਂ ਕੁਝ ਵੀ ਨਹੀਂ ਹੈਗੇ ਜਵਾਬ, ਆਪਾਂ ਤਾਂ ਜੇ ਟਾਈਮ ਲਾਈਨ ਤੇ ਆਏ ਆ। ਇਹਨਾਂ ਨੇ ਟਾਈਮ ਦੇ ਵਿੱਚ ਕਹਿਤਾ ਸੀਗਾ ਕਿ ਜਿਹੜੀ ਅਮਰੀਕਾ ਹੈਗੀ ਨਾ, ਇਹ ਹੈਗੀ ਅਸਾਈਲਮ ਫॉर ਮੈਨਕਾइंड। ਜਦੋਂ ਸਾਰੀ ਦੁਨੀਆ ਦੇ ਵਿੱਚ ਕਹਿਰ ਢਹਿ ਹੋ ਰਿਹਾ ਸੀਗਾ, ਠੀਕ ਆ, ਕਿਤੇ ਕੌਂਕੁਐਸਟ, ਕਿਤੇ ਜਿਹਾਦ, ਕਿਤੇ ਕੁਛ, ਤੇ ਜਦੋਂ ਲੋਕੀ ਭੱਜਦੇ ਹੋਏ, ਉਹਨਾਂ ਨੂੰ ਕੋਈ ਜਗ੍ਹਾ ਨਹੀਂ ਜਦੋਂ ਬਚੀ ਸੀਗੀ। ਧਰਮਾਂ ਦਾ ਬਹੁਤ ਜ਼ਿਆਦਾ ਬੋਲਬਾਲਾ ਸੀਗਾ, ਭਾਵੇਂ ਸਮਾਜਾਂ ਨੇ ਤਰੱਕੀ ਕਰ ਲਈ ਸੀਗੀ, ਪਰ ਐਂਡ ਆਫ ਦਾ ਡੇ ਉਹੀ ਜਿਹੜਾ ਧਰਮ ਪ੍ਰੋਟੈਕਟ ਕਰਦੇ ਸੀਗੇ, ਉਹੀ ਜਦੋਂ ਲੋਕਾਂ ਨੂੰ ਜਾਲਣ ਲੱਗ ਪਏ। ਤੇ ਅਮਰੀਕਾ ਇੱਕ ਐਸੀ ਜੀ ਕੰਟਰੀ ਜਿਹੜੀ ਬਣੀ, ਲੈਂਡ ਆਫ ਦਾ ਫਰੀ, ਅਸਾਈਲਮ ਫॉर ਮੈਨਕਾइंड। ਇਹਨਾਂ ਦੀ ਤੁਸੀਂ ਕਹਾਣੀਆਂ ਪੜ੍ਹ ਸਕਦੇ ਆ, ਸ਼ਿਪ ਇਹਨਾਂ ਦੇ ਹੈਗੇ, ਮੇਫਲਾਵਰ। ਮੈਂ ਬੜੀ ਛੇਤੀ ਤੁਹਾਨੂੰ ਇਹ ਚੀਜ਼ਾਂ ਦੱਸ ਦਾਂਗੇ, ਕਈ ਵਾਰੀ ਜੇ ਕਿਸੇ ਨੂੰ ਹੋਵੇ ਨਾ, ਤੁਸੀਂ ਜਾ ਕੇ ਇਹ ਗੂਗਲ ਕਰ ਸਕਦੇ ਆ। ਸੋ ਜਿਹੜੇ ਜੱਜ ਰੌਬਰਟ ਸੀਗੇ, ਉਹਨਾਂ ਨੇ ਥਾਮਸ ਪੇਨ ਨੂੰ ਜਿਹੜਾ ਉਹਨਾਂ ਦਾ ਵਰਡ ਸੀਗੇ ਉਹਨਾਂ ਟਾਈਮਾਂ ਦੇ ਵਿੱਚ, ਅਸਾਈਲਮ ਫॉर ਮੈਨਕਾइंड, ਉਹ ਕਹਿੰਦੇ ਕਿ ਆਪਾਂ ਉਹ ਦੇਖਣਾ ਕਿ ਇਹਨਾਂ ਨੇ ਉਦੋਂ ਇਹ ਚੀਜ਼ ਕਿਉਂ ਕਹੀ ਸੀਗੀ। ਇੱਕ ਸਿੰਪਲ ਲਾਈਨ ਨਹੀਂ ਸੀਗੀ, ਇਹ ਬਹੁਤ ਇੱਕ ਇੰਪੋਰਟੈਂਟ ਲਾਈਨ ਸੀਗੀ ਕਿ ਇੱਕ ਅਮਰੀਕਾ ਇੱਕ ਆਈਡੀਆ ਸੀਗਾ, ਨਿਊ ਫਾਊਂਡ ਲੈਂਡ। ਇਹ ਨਵੀਂ ਇੱਕ ਚੀਜ਼ ਇਹਨਾਂ ਨੇ ਡਿਸਕਵਰ ਕੀਤੀ। ਉਦੋਂ ਦੇਖੋ ਜੂਸ ਗੂਗਲ ਮੈਪ ਸੇ ਕੋਈ ਚੀਜ਼ਾਂ ਨਹੀਂ ਸੀਗੀਆਂ, ਸ਼ਿਪ ਤੇ ਉਹ ਜਾਣਾ ਸੀਗਾ, ਉਹਨੇ ਇੰਡੀਆ ਪਹੁੰਚ ਗਿਆ ਇੱਥੇ, ਹਨਾ, ਜਿਹੜਾ ਸੀਗਾ। ਤੇ ਕਿਹੜੇ ਹਿਸਾਬ ਨਾਲ ਇਹਨਾਂ ਨੇ ਦੇਸ਼ ਜਿਹੜੇ, ਸੋ ਕਹਿੰਦੇ ਕਿ ਅਮਰੀਕਾ ਇੱਕ ਆਈਡੀਆ ਸੀਗਾ। ਸੋ ਇੱਕ ਆਈਡੀਆ ਫਿਰ ਕੁਇਕਲੀ ਇੱਕ ਕੰਟਰੀ ਬਣ ਗਿਆ, ਫਿਰ ਇਹਨਾਂ ਨੇ ਉਹਨਾਂ ਨਾਲ ਲੜ ਲਿਆ, ਹਨਾ। ਲੋਕੀ ਇੱਥੇ ਦੇ ਜਿਹੜੇ ਸੀਗੇ ਹਿੰਮਤੀ ਸੀਗੇ। ਸੋ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਹੁੰਦਾ ਕਿ ਕੈਨੇਡਾ ਕਿਉਂ ਉੱਥੇ ਰਾਣੀ ਦੀ ਫੋਟੋ ਪ੍ਰਿੰਟ ਹੁੰਦੀ ਆ, ਆਸਟ੍ਰੇਲੀਆ ਦੇ ਵਿੱਚ ਕਿਉਂ ਰਾਣੀ ਦੀ ਫੋਟੋ ਪ੍ਰਿੰਟ ਹੁੰਦੀ ਆ, ਸੋਚ ਕੇ ਦੇਖਿਓ, ਸਾਡੇ ਕਿਉਂ ਨਹੀਂ ਹੁੰਦੀ ਬੰਦੂਕ ਦੇ ਜੋਰ ਤੇ। ਸਹੀ ਗੱਲ। ਸੋ ਤੁਸੀਂ ਦੇਖ ਕੇ ਦੇਖਿਓ, ਮੈਂ ਕਿਹਾ ਜਿੰਨਾ ਮਰਜ਼ੀ ਗਈ ਹੋ, ਇਹ ਸਾਰੀਆਂ ਉਂਗਲਾਂ ਇੱਕ ਬਰਾਬਰ ਨਹੀਂ ਹੈਗੀਆਂ। ਮੇਰੇ ਹੁਣ ਕਈ ਜਗ੍ਹਾ ਦੋਸਤ ਵੀ ਜਿਹੜੇ ਹੈਗੇ ਆ, ਹੁਣ ਜਦੋਂ ਆ ਸਾਰੀਆਂ ਚੀਜ਼ਾਂ ਹੋਈਆਂ, ਹੁਣ ਸਪੈਸ਼ਲੀ ਜਿੱਦਾਂ ਕੈਨੇਡਾ ਦੇ ਵਿੱਚ ਸਲੰਪ ਆਇਆ, ਕੁਛ ਆਇਆ, ਕਈ ਮੇਰੇ ਦੋਸਤ ਉੱਥੇ ਹੈਗੇ, ਉਹ ਕਹਿੰਦੇ ਆ ਸਾਨੂੰ ਵੀ ਹੁਣ ਸਮਝ ਲੱਗੀ ਜਾ ਕੇ ਕਿ ਅਮਰੀਕਾ ਤੇ ਕੈਨੇਡਾ 'ਚ ਕੀ ਡਿਫਰੈਂਸ ਜਿਹੜਾ ਹੈਗਾ, ਬਹੁਤ ਜ਼ਿਆਦਾ ਵੱਡਾ ਡਿਫਰੈਂਸ ਜਿਹੜਾ ਹੈਗਾ। ਤੁਸੀਂ ਆਪਣੇ ਲੈਵਲ ਦਾ ਜੋ ਮਰਜ਼ੀ ਗਈ ਜੋ, ਮੈਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ, ਇੱਕ ਜਿਹੜੀ ਸੀਗੀ ਕਿ ਇੱਕ ਸਟਰੈਂਥ ਜਿਹੜੀ ਸੀਗੀ, ਉਹ ਇਹ ਹੁਣ ਨਹੀਂ ਕਿ ਇਹ ਪਿਛਲੇ 10 ਸਾਲਾਂ 'ਚ, ਠੀਕ ਹੈ, ਸੋਹਣੇ ਬਹੁਤ ਹੈਗੇ ਇਹ ਮੁਲਕ, ਨੇਚਰ ਆ ਇਹ, ਪਰ ਆਪਾਂ ਜਿਹੜੀ ਗੱਲ ਕਰ ਰਹੇ ਕਿ ਫੰਡਾਮੈਂਟਲੀ ਜਿਹਨੇ ਦੁਨੀਆ ਦਾ ਨਕਸ਼ਾ ਜਿਹੜਾ ਚੇਂਜ ਕਰਤਾ, ਜਿਹਨੇ ਇੰਨਾ ਜ਼ਿਆਦਾ ਟੈਲੈਂਟ, ਅਲੱਗ-ਅਲੱਗ ਮੁਲਕਾਂ ਤੋਂ ਜਿਹੜੇ ਲੋਕੀ ਜਿਹੜੇ ਆਣੇ ਸ਼ੁਰੂ ਹੋਏ, ਉਹ ਇੱਥੇ ਆਣੇ ਸ਼ੁਰੂ ਹੋਏ ਸੀਗੇ। ਅਸਾਈਲਮ ਫॉर ਮੈਨਕਾइंड ਜਿਹੜਾ ਸੀਗਾ, ਜੱਜ ਰੌਬਰਟ ਨੇ ਉਹਨੂੰ ਜਿਹੜਾ ਸੀਗਾ ਕੋਟ ਵੀ ਕੀਤਾ। ਤੇ ਇਹਦੇ ਵਿੱਚ ਇੱਕ ਜਸਟਿਸ ਜੋਸਫ ਸਟੋਰੀ ਕਰਕੇ ਸੀਗੇ, ਉਹਨਾਂ ਦਾ ਵੀ। ਸੋ ਇਹਨਾਂ ਨੇ ਕਾਫੀ ਸਾਰੇ, ਜੇ ਮੈਂ ਬਹੁਤ ਫਾਸਟ ਫਾਰਵਰਡ ਇਹਦੇ ਵਿੱਚ ਜਾਵਾਂ, ਤੇ ਉਹਦੇ ਵਿੱਚ ਵੀ ਜਿਹੜੇ ਸੀਗੇ ਪੁਰਾਣੇ ਟਾਈਮਾਂ ਦੇ ਵਿੱਚ ਇੱਕ ਜੱਜ ਨੇ ਆਲਰੇਡੀ ਕਿਹਾ ਸੀਗਾ ਕਿ ਭਾਵੇਂ ਦੇਸ਼ ਦੇ ਵਿੱਚ ਕਈ ਚੀਜ਼ਾਂ ਸੈਟਲ ਅਜੇ ਨਹੀਂ ਹੋਈਆਂ, ਉਤਲ ਪਤਲ ਹੈਗੀ ਆ, ਪਰ ਇੱਕ ਚੀਜ਼ ਬਿਲਕੁਲ ਸਹੀ ਤਰੀਕੇ ਨਾਲ ਸੈਟਲ ਹੈਗੇ ਆ। ਉਹਨਾਂ ਦੇ ਐਕਚੁਅਲ ਵਰਡ ਸੀਗੇ ਕਿ ਜਿਹੜੇ ਜਵਾਕ ਉਰੇ ਬੌਰਨ ਹੁੰਦੇ ਆ, ਉਹ ਇੱਥੇ ਸਿਟੀਜ਼ਨ ਹੈਗੇ ਆ, ਇਹ ਚੀਜ਼ ਆਲਰੇਡੀ ਸੈਟਲਡ ਹੈਗੀ ਆ। ਆਪਾਂ ਉਹ ਟਾਈਮਾਂ ਦੀ ਗੱਲ ਕਰ ਰਹੇ ਹਾਂ ਜਦੋਂ ਦੁਨੀਆ ਦੇ ਵਿੱਚ ਉਤਲ ਪੁਤਲ ਸੀਗੀ, ਕੋਈ ਆਇਰਿਸ਼ ਆ ਰਿਹਾ, ਕੋਈ ਕੁਛ ਆ ਰਿਹਾ। ਉਹਨਾਂ ਨੇ ਕਿਹਾ ਕਿ ਉਦੋਂ ਵੀ ਜਿਹੜੇ ਸੀਗੇ, ਉਹਨਾਂ ਨੇ ਕੈਂਟ ਨੂੰ ਕੋਟ ਕੀਤਾ, ਉਹਨਾਂ ਨੇ ਥਾਮਸ ਪੇਨ ਨੂੰ ਕੋਟ ਕੀਤਾ, ਉਹਨਾਂ ਨੇ ਜਸਟਿਸ ਜੋਸਫ ਸਟੋਰੀ ਨੂੰ ਕੋਟ ਕੀਤਾ। ਸੋ ਤੁਹਾਨੂੰ ਇਹ ਚੀਜ਼ ਮੈਂ ਅੱਜ ਕਿਉਂ ਦੱਸ ਰਿਹਾ, ਠੀਕ ਹੈ, ਕਈਆਂ ਨੂੰ ਬੋਰਿੰਗ ਲੱਗਣੀ ਹੈ, ਕਈਆਂ ਨੂੰ ਇਹ ਇੰਟਰਸਟਿੰਗ ਵੀ ਲੱਗਣੀ ਹੈ ਕਿ ਇਹ ਫੈਸਲੇ ਦਾ ਜਿਹੜਾ ਕਿਉਂ ਬਣਿਆ ਏਦਾਂ, ਹੈ ਨਾ। ਕਿਉਂਕਿ ਸ਼ਾਰਟ ਫਾਰਮ ਤੁਸੀਂ ਟਿਕਟੌਕ ਤੇ ਸੁਣ ਹੀ ਲਿਆ ਕਿ ਕੀ ਫੈਸਲਾ ਜਿਹੜਾ ਆਇਆ, ਪਰ ਉਹ ਫੈਸਲਾ ਕਿੱਦਾਂ ਬਣਿਆ, ਕਿਉਂ ਬਣਿਆ। ਸੋ ਹੁਣ ਇਹਨਾਂ ਨੇ ਕਿਹਾ ਕਿ ਆਹ ਵਾਲੇ ਜੱਜ ਨੇ ਵੀ ਉਦੋਂ ਏਦਾਂ ਕਿਹਾ ਸੀਗਾ, ਉਹ ਟਾਈਮ ਜਿਹੜੇ ਸੀਗੇ। ਇਹਦੇ ਨਾਲ ਸਾਡੀ ਜਿਹੜੀ ਫਿਰ ਭੂਮਿਕਾ ਜਿਹੜੀ ਸੀਗੀ ਸੈੱਟ ਹੋ ਗਈ। ਇੱਕ ਹੋਰ ਕੇਸ ਲਿੰਚ ਵੀ ਕਲਾਰਕ, ਇਹ 1844 ਦਾ 1844 ਦਾ ਕੇਸ ਜਿਹੜਾ ਹੈਗਾ, ਇਹ ਜਿਹੜਾ ਕੇਸ ਹੈਗਾ, ਇਹ ਕਿਹੜਾ ਕੇਸ ਸੀਗਾ ਲਿੰਚ ਵੀ ਕਲਾਰਕ ਵਾਲਾ? ਜਿਹੜਾ ਤੁਸੀਂ 21 ਸਾਲ ਵਾਲਾ ਮੁੰਡੇ ਦੱਸਦੇ ਵੀ ਆਉਣ ਨਹੀਂ ਸੀ ਦਿੱਤਾ ਜਾਂ ਕਿੱਦਾਂ, ਉਹ ਵਾਲਾ? ਨਹੀਂ, ਇਹ ਉਸ ਤੋਂ ਵੀ ਪਹਿਲਾਂ ਦਾ ਕੇਸ ਜਿਹੜਾ ਹੈਗਾ 1844 ਦਾ ਕੇਸ ਹੈਗਾ। ਇਹ ਆਪਾਂ ਹੁਣ 200 ਸਾਲ ਪਹਿਲਾਂ ਦੀ ਗੱਲ ਜਿਹੜੀ ਤੁਸੀਂ ਦੇਖ ਲਓ ਕਿ ਕਰ ਰਹੇ ਆ। ਜਵਾਕ ਨਿਊਯਾਰਕ ਦੇ ਵਿੱਚ ਪੈਦਾ ਹੋਇਆ ਸੀਗਾ, ਪੇਰੈਂਟਸ ਫੋਰਨ ਸਿਟੀਜ਼ਨ ਸੀਗੇ, ਇਵੈਂਚੁਅਲੀ ਉਹ ਆਏ ਵਾਪਸ ਚਲ ਗਏ ਸੀਗੇ, ਕਿਉਂਕਿ ਹਰ ਬੰਦਾ ਇੱਥੇ ਰਹਿਣ ਨਹੀਂ ਸੀਗਾ। ਕਈ ਬੰਦੇ ਜਿੱਦਾਂ ਸੀਗੇ ਟੈਂਪਰੇਰੀ ਵਿਜ਼ਿਟ ਕਰਨ ਆਉਂਦੇ ਸੀਗੇ, ਗੋਲਡ ਰਸ਼, ਇਹ ਉਹ ਕਈ ਚੀਜ਼ਾਂ ਜਿਹੜੀਆਂ ਦੇਖਣ ਆਉਂਦੇ ਸੀਗੇ ਵੀ ਗੱਲ ਬਣੂ ਕਿ ਨਹੀਂ ਬਣੂ।
ਤੁਸੀਂ ਇਹਦੀਆਂ ਫਿਲਮਾਂ ਦਾ देयर विल बी ਕਿ ਤੇਲ ਤੂਲ ਇਹਨਾਂ ਨੇ ਕਿੱਦਾਂ ਕੱਢਿਆ, ਮਤਲਬ ਬਹੁਤ ਜ਼ਿਆਦਾ ਡੀਪ ਜਿਹੜੀ ਹਿਸਟਰੀ ਹੈ। ਕਈ ਵਾਰੀ ਆਪਾਂ ਨੂੰ ਉੱਤੇ ਡਿਸਮਿਸ ਕਰ ਦਿੰਦੇ, ਇਹਨਾਂ ਨੂੰ ਕੁਝ ਪਤਾ ਨਹੀਂ, ਇਹ ਤਾਂ ਹੈਮਬਰਗਰ ਖਾਂਦੇ ਏਦਾਂ। ਤੁਸੀਂ ਇਹਨਾਂ ਦੀਆਂ ਕਦੀ ਮੈਂ ਕਿਹਾ ਦੇਖਿਆ ਹੋਵੇ ਕਿੱਦਾਂ ਮਤਲਬ ਕੱਲਾ ਬੰਦਾ ਵਪਾਰੀ ਜਿਹੜਾ ਨਿਕਲਿਆ ਹੈ ਨਾ, ਉਹ ਕਹਿੰਦਾ ਗੋਰੇ ਕੰਮ ਨਹੀਂ ਕਰਦੇ। ਮੈਂ ਕਿਹਾ ਤੁਹਾਨੂੰ ਪਤਾ ਲੱਗਣਾ ਕਿ ਕਰਦੇ ਹਾਂ, ਮਾੜੇ ਚੰਗੇ ਕਈ ਸਾਰੇ ਜਿਹੜੇ ਚੈਪਟਰ ਜਿਹੜੇ ਹੈਗੇ, ਪਰ ਉਹਨਾਂ ਦੇ ਟਾਈਮਾਂ ਦੇ ਵਿੱਚ ਆਇਰਲੈਂਡ ਤੋਂ ਜਿਹੜੇ ਸੀਗੇ ਪੇਰੈਂਟਸ ਜਿਹੜੇ ਆਏ ਸੀਗੇ ਪੈਸਾ ਪੂਸਾ ਕਮਾਉਣ, ਵਾਪਸ ਚਲ ਕੇ ਜਵਾਕ ਹੋਇਆ ਨਿਊਯਾਰਕ ਦਾ। ਤੇ 1844 ਦੇ ਵਿੱਚ ਵੀ ਇਸ ਚੀਜ਼ ਦੇ ਉੱਤੇ ਜਿਹੜਾ ਸੀਗਾ ਫੈਸਲਾ ਜਿਹੜਾ ਉਹਨਾਂ ਨੇ ਦਿੱਤਾ ਸੀਗਾ। ਤੇ ਜੱਜ ਰਾਬਰਟ ਨੇ ਉਹ ਮੈਂਸ਼ਨ ਕੀਤਾ ਕਿ ਇਸ ਕੇਸ ਦੇ ਵਿੱਚ ਵੀ ਜਿਹੜਾ ਸੀਗਾ ਕੋਰਟ ਨੇ ਜਿਹੜਾ ਫੈਸਲਾ ਕੀਤਾ ਸੀਗਾ ਕਿ ਉਹ ਜਵਾਕ ਜਿਹੜਾ ਸੀਗਾ ਅਮਰੀਕਾ ਦਾ ਸਿਟੀਜ਼ਨ ਜਿਹੜਾ ਰਹੂਗਾ। ਜਿਹੜਾ ਸੀਗਾ ਚਾਂਸਲਰ ਸੈਨਫੋਰਡ ਕਰਕੇ ਵਿਅਕਤੀ ਜਿਹੜਾ ਸੀਗਾ ਜਿਹਨੇ ਫੈਸਲਾ ਇਹ ਦਿੱਤਾ ਸੀਗਾ। ਸੋ ਜੱਜ ਰਾਬਰਟ ਕਹਿੰਦੇ ਕਿ ਚਾਂਸਲਰ ਸੈਨਫੋਰਡ ਦੇ ਆਪਾਂ ਅੱਖਰ ਕੱਲੇ ਜਿਹੜੇ ਸਟੱਡੀ ਕੀਤੇ, ਉਹਨਾਂ ਨੇ ਕੋਟ ਕੀਤਾ ਇਹ ਫੈਸਲੇ। ਸੋ ਜਿਹੜਾ ਸਾਡਾ ਵਾਲਾ ਸੁਪਰੀਮ ਕੋਰਟ ਦਾ ਫੈਸਲਾ, ਇਹ ਬਹੁਤ ਵੱਡਾ ਫੈਸਲਾ ਜਿਹੜਾ ਹੈਗਾ, ਕਈ ਪੇਜਾਂ ਦਾ ਮੇਰੇ ਖਿਆਲ ਹੈਗਾ, ਲਗਭਗ 200 ਦੇ ਕਰੀਬ ਇਹਦੇ ਵਿੱਚ ਜਿਹੜੇ ਸੀਗੇ ਪੇਜ ਜਿਹੜੇ ਸੀਗੇ। ਸੋ ਕਹਿੰਦੇ ਆ ਕਿ ਇੰਗਲਿਸ਼ ਕਾਮਨ ਲਾਅ ਰੂਲ ਜਿਹੜਾ ਹੈਗਾ ਉਹੀ ਜਿਹੜਾ ਸੀਗਾ ਅਮਰੀਕਨ ਲਾਅ ਰਿਹਾ। ਇਹ ਜਿਹੜਾ ਚਾਂਸਲਰ ਸੈਨਫੋਰਡ ਕਹਿੰਦਾ ਕਿ ਇੰਗਲਿਸ਼ ਕਾਮਨ ਲਾਅ ਕਦੀ ਵੀ ਚੇਂਜ ਨਹੀਂ ਹੋਇਆ। ਜਿਹੜੇ ਜਵਾਕ ਅਮਰੀਕਾ 'ਚ ਪੈਦਾ ਹੋਏ ਆ ਉਹ ਯੂਨਾਈਟਿਡ ਸਟੇਟ ਦੇ ਸਿਟੀਜ਼ਨ ਹੈਗੇ ਆ, ਭਾਵੇਂ ਉਹਨਾਂ ਦੇ ਘਰ ਦੇ ਟੈਂਪਰੇਰੀ ਵਿਜ਼ਿਟਰ ਸੀਗੇ, ਕੰਮ ਧੰਦਾ ਕਰਨ ਆਏ ਸੀਗੇ, ਵਾਪਸ ਜਿਹੜੇ ਚਲੇ ਗਏ। ਹੁਣ ਜਿਹੜੇ ਜੱਜ ਰਾਬਰਟ ਉਹ ਕਹਿੰਦੇ ਕਿ ਚਾਂਸਲਰ ਸੈਨਫੋਰਡ ਦਾ ਡਿਸੀਜਨ ਵੀ ਜਿਹੜਾ ਸੀਗਾ, ਲਿੰਚ ਵੀ ਕਲਾਰਕ 1844 ਦਾ ਫੈਸਲਾ, ਉਹ ਸਾਨੂੰ ਆਲਰੇਡੀ ਇੱਕ ਗਾਈਡਲਾਈਨ ਦੇ ਦਿੰਦਾ ਹੈਗਾ ਕਿ ਜਿੱਦਾਂ ਹੁਣ ਟਰੰਪ ਹੁਣੀ ਕਹਿੰਦੇ ਆ ਨਾ ਕਿ ਟੂਰਿਸਟ ਵੀਜ਼ੇ ਵਾਲਾ ਵਾਪਸ ਜਾਣਾ ਚਾਹੂਗਾ, ਉਹ ਕਹਿੰਦੇ ਟੂਰਿਸਟ ਵਾਲਾ ਫੈਸਲਾ ਤਾਂ ਆਲਰੇਡੀ 1844 ਚ ਪਹਿਲਾਂ ਕੋਰਟ ਨੇ ਕਰ ਦਿੱਤਾ ਤੇ ਸਾਨੂੰ ਉਹਦੇ ਵਿੱਚ ਲੈਂਗੁਏਜ ਵੀ ਮਿਲ ਜਾਂਦੀ ਆ। ਉਹਦੇ ਵਿੱਚ ਜਿਹੜਾ ਸੀਗਾ ਸੈਨਫੋਰਡ ਨੇ ਕਿਉਂ ਫੈਸਲਾ ਕੀਤਾ ਉਹਦੀ ਡਿਟੇਲ ਚ ਗਏ ਤੇ ਉਹ ਕਹਿੰਦੇ ਆ ਕਿ ਇਹਦੇ ਨਾਲ ਜਿਹੜਾ ਸੀਗਾ ਕੋਰਟ ਨੇ ਉਦੋਂ ਵੀ ਕਲੀਅਰ ਕਰਤਾ। ਸੋ ਰਾਜਗ੍ਰੰਥ ਜੇ ਇਹਨੂੰ ਆਪਾਂ ਸਾਰਿਆਂ ਨੂੰ ਸਮਰਾਈਜ਼ ਕਰਨਾ ਹੋਵੇ, ਹਿਸਟੋਰੀਕਲ ਕੰਟੈਕਸਟ ਜਿਹੜਾ ਕੀ ਸੀਗਾ, 1608 ਦੇ ਵਿੱਚ ਕੈਵਿਨ ਦਾ ਕੇਸ ਹੋਇਆ ਸਕਾਟਲੈਂਡ ਵਰਸਸ ਇੰਗਲੈਂਡ ਵਾਲਾ, ਜਦੋਂ ਮਰਜ ਹੋ ਗਏ ਕਿ ਉਸ ਹੋ ਗਏ। ਫਿਰ ਇੰਗਲਿਸ਼ ਕਾਮਨ ਲਾਅ ਦੀ ਗੱਲ ਜਿਹੜੀ ਚੱਲ ਪਈ, ਬਲੈਕਸਟੋਨ ਦੀ ਗੱਲ ਜਿਹੜੀ ਚੱਲ ਪਈ, ਫਿਰ ਅਮਰੀਕਨ ਰੈਵੋਲੂਸ਼ਨ ਹੋ ਗਈ, ਫਿਰ ਕੈਂਟ ਦੀ ਆਪਾਂ ਗੱਲ ਦੱਸਤੀ, ਜੱਜ ਸਟੋਰੀ ਦੀ ਗੱਲ ਦੱਸਤੀ, ਹੁਣ ਲਿੰਚ ਵੀ ਕਲਾਰਕ ਵਾਲਾ ਇਹਦਾ ਫੈਸਲਾ ਜਿਹੜਾ ਦੱਸਤਾ। ਸੋ ਇਹ ਸਾਰੀ ਭੂਮਿਕਾ, ਇਹ ਸਾਰੀ ਜਿਹੜੀ ਸੀਗੀ ਆਪਣੇ ਸਿਵਲ ਵਾਰ ਤੋਂ, ਵੌਨ ਕੇ ਮਾਰਕ ਤੋਂ, 14th ਅਮੈਂਡਮੈਂਟ ਤੋਂ ਪਹਿਲਾਂ ਦੇ ਜਿਹੜੇ ਇਹ ਮੁੱਦੇ ਜਿਹੜੇ ਸੀਗੇ। ਸੋ ਬੇਸਿਕਲੀ ਜਿਹੜੇ ਜਸਟਿਸ ਰਾਬਰਟਸ ਆ ਉਹ ਬੜੇ ਧਿਆਨ ਦੇ ਨਾਲ ਓਰੀਜਨਲਿਸਟ ਅਪਰੋਚ ਦੇ ਨਾਲ ਇਹ ਕੇਸ ਨੂੰ ਜਿਹੜਾ ਉਹ ਮਜ਼ਬੂਤ ਕਰ ਰਹੇ ਆ। ਸੋ ਓਰੀਜਨਲਿਸਟ ਹੋ ਗਿਆ ਤੇ ਟੈਕਸਚੁਅਲਿਸਟ ਜਿਹੜੇ ਹੁੰਦੇ ਆ ਵੀ ਜਿੱਦਾਂ ਓਰੀਜਨਲਿਸਟ ਦੇ ਵਿੱਚ ਇੰਨਾ ਸਾਰਾ ਕੁਝ ਦੱਸਣ ਦਾ ਭੂਮਿਕਾ ਬਣਨ ਦਾ ਮਤਲਬ ਹੀ ਉਹਨਾਂ ਦਾ ਇਹ ਸੀਗਾ ਵੀ ਉਸ ਟਾਈਮ ਦੇ ਉੱਤੇ ਕੀ ਸੋਚ ਸੀਗੀ ਜਦੋਂ ਇਹ ਅਮੈਂਡਮੈਂਟ ਫਰੇਮ ਹੋਈ ਹੋਊਗੀ, ਜਦੋਂ ਇਹ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਜਿਹੜਾ ਉਹ ਲੈ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਸੀਗੀਆਂ। ਸੋ ਇਹ ਬੈਕਗਰਾਊਂਡ ਲੀਗਲ ਰੂਲ ਜਿਹੜਾ ਉਹ ਕਰ ਰਹੇ ਸੀਗੇ ਸਿਵਲ ਵਾਰ ਤੋਂ, ਮਿਲਦਾ ਤਾਂ ਪਹਿਲੋਂ ਦੀਆਂ ਗੱਲਾਂ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਜਿਹੜੀਆਂ ਉਹ ਦੱਸੀਆਂ। ਸੋ ਇਹ ਡਰੈਡ ਸਕਾਟ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਆਉਂਦਾ ਆ, ਜਿਹੜਾ 14th ਅਮੈਂਡਮੈਂਟ, ਰੀਕਨਸਟਰਕਸ਼ਨ ਡਿਬੇਟ ਜਿਹੜੇ ਕਾਂਗਰੈਸ਼ਨਲ ਹੋਏ, ਵੌਨ ਕੇ ਮਾਰਕ ਜਿਹੜੀ ਉਹ ਗੱਲ ਕਰਦੇ ਆ। ਸੋ ਡਰੈਡ ਸਕਾਟ ਨੇ ਆ ਕੇ ਕਿਵੇਂ ਚੇਂਜ ਕੀਤਾ ਹੈ ਸਾਰਾ ਕੁਝ, ਉਹਦੇ ਨਾਲ ਕੁਝ ਫਿਰ ਫਰਕ ਪਿਆ ਆ। ਸੋ ਡਰੈਡ ਸਕਾਟ ਦਾ ਕੀ ਮਸਲਾ ਫਿਰ ਰਿਹਾ ਇਹਦੇ ਵਿੱਚ? ਸੋ ਡਰੈਡ ਸਕਾਟ ਵਰਸਸ ਸੈਨਫੋਰਡ ਕੇਸ ਸੀਗਾ 1857 ਦਾ, 1857 ਦਾ। ਸੋ ਇਹਨੂੰ ਜੱਜ ਜਿਹੜੇ ਜੌਨ ਰਾਬਰਟ ਖੁਦ ਕਹਿੰਦੇ ਆ, ਕਦੀ ਉਹਨਾਂ ਨੇ ਅੱਖਰ ਨਹੀਂ ਗਿਆ, ਉਹ ਕਹਿੰਦੇ ਬਹੁਤ ਮਾੜਾ ਫੈਸਲਾ। ਸੁਪਰੀਮ ਕੋਰਟ ਕਦੀ ਇਦਾਂ ਦੇ ਅਕਸ਼ਰ ਜਿਹੜਾ ਨਾਰਮਲੀ ਯੂਜ਼ ਨਹੀਂ ਕਰਦਾ, ਕਾਫੀ ਮਾੜਾ ਜਿਹੜਾ ਫੈਸਲਾ। ਜੇ ਆਪਾਂ ਸਿੰਪਲ ਅੱਖਰਾਂ 'ਚ ਸਮਝਾਉਣਾ ਹੋਵੇ, ਉਦੋਂ ਕੀ ਸੀਗਾ ਕਿ ਸਲੇਵ ਜਿਹੜਾ ਸੀਗਾ ਫ੍ਰੀ ਹੋ ਗਏ ਸੀਗੇ ਜਦੋਂ ਇੰਡਸਟਰੀਅਲ ਆਜ਼ਾਦੀ ਮਿਲੀ, ਸਾਰੇ ਨਹੀਂ ਫ੍ਰੀ ਜਿਹੜੇ ਹੋਏ ਸੀਗੇ, ਕਈ ਹੋ ਗਏ ਸੀਗੇ, ਕਈ ਨਹੀਂ ਹੋਏ ਸੀ। ਸੋ ਕਹਿੰਦੇ ਕਿ ਕੀ ਇਹ ਜਿਹੜੇ ਬੰਦੇ ਸੀਗੇ ਹੁਣ ਉਹਨਾਂ ਨੂੰ ਫੜ ਕੇ ਤੁਸੀਂ ਲਿਆਏ ਆ ਦੂਜੇ ਦੇਸ਼, ਉਹ ਬੋਰਨ ਇੱਥੇ ਹੋਏ ਆ, ਗੱਲ ਨੂੰ ਸੋਚ ਕੇ ਦੇਖੋ, ਉਹ ਬੋਰਨ ਹੋਏ ਆ, ਕੀ ਇਹ ਜਿਹੜੇ ਬੰਦੇ ਹੈਗੇ ਆ ਇਹ ਅਮਰੀਕਨ ਸਿਟੀਜ਼ਨ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ? ਹੁਣ ਤੁਸੀਂ ਉਹਨਾਂ ਨੂੰ ਲੈ ਕੇ ਆਏ, ਬੋਰਨ ਉੱਥੇ ਹੋਏ ਆ। ਤੇ ਉਦੋਂ ਜਿਹੜਾ ਸੀਗਾ ਅਮਰੀਕਾ ਜਿਹੜਾ ਸੀਗਾ ਕੱਟੜਤਾ ਵੱਲ ਜਿਹੜਾ ਸੀਗਾ ਕਾਫੀ ਸੀਗਾ। ਤੁਹਾਨੂੰ ਇਹਦੀ ਵੀ ਤੁਸੀਂ ਹਿਸਟਰੀ ਪੜ੍ਹ ਸਕਦੇ ਆ। ਕਲੂ ਕਲਕਸ ਕਲੈਨ ਕਰਕੇ ਇੱਕ ਸੀਗਾ, ਚਿੱਟੇ ਰੰਗ ਦੇ ਚਾਦਰੇ ਪਾਉਂਦੇ ਆ, ਟੋਪੀਆਂ ਪਾਉਂਦੇ ਆ, ਠੀਕ ਆ। ਹੁਣ ਜਿਹੜੀ ਫਰੀडम ਹੈਗੀ ਧਰਮ ਪ੍ਰੈਕਟਿਸ ਕਰਨ ਲਈ ਤੇ ਧਰਮ ਨਾ ਪ੍ਰੈਕਟਿਸ ਕਰਨ ਲਈ, ਇਹ ਬੜੀ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ। ਇਹ ਸਾਡੇ ਜਿਹੜੇ ਕੰਟਰੀ ਹੈਗੇ ਉਹ ਚੀਜ਼ ਨਹੀਂ ਸਮਝਦੇ ਹੈਗੇ ਉਸ ਚੀਜ਼ ਨੂੰ। ਉਹ ਇੱਕ ਪਾਸੇ ਦੀ ਗੱਲ ਜਿਹੜੀ ਹੋ ਜਾਂਦੀ ਹੈ ਹਮੇਸ਼ਾ, ਦੂਜੇ ਪਾਸੇ ਨੂੰ ਤਾਂ ਉਹ ਕਹਿੰਦੇ ਕਿ ਜੁੱਤੀ ਮਾਰ ਕੇ ਚੁੱਪ ਕਰਾ ਦਿਓ ਭਾਵੇਂ ਕੋਈ ਵੀ ਬੰਦਾ ਜਿਹੜਾ ਹੈਗਾ। ਸੋ ਕਲੂ ਕਲਕਸ ਕਲੈਨ ਦਾ ਜਿਹੜਾ ਸੀਗਾ ਬੋਲਬਾਲਾ ਜਿਹੜਾ ਸੀਗਾ, ਇਹ ਕੀ ਕਰਦੇ ਸੀਗੇ ਕਿ ਇਹ ਸੀਗਾ ਵਾਈਟ ਸੁਪਰਮੇਸਿਸਟ ਗਰੁੱਪ। ਇਹਨਾਂ ਨੇ ਬਹੁਤ ਜ਼ਿਆਦਾ
ਖੋਰੂ ਪਾਇਆ, ਘੋੜਿਆਂ ਦੇ ਇਹ ਆਉਂਦੇ ਸੀਗੇ, ਮਸ਼ਾਲਾਂ ਇਹਨਾਂ ਨੇ ਜਲਾਈਆਂ ਹੁੰਦੀਆਂ ਸੀਗੀਆਂ, ਟੋਪੀ ਪਾਉਂਦੇ। ਹੁਣ ਤਾਂ ਚਲੋ ਡਿਫਰੈਂਟ ਜਿਹਾ ਲੱਗਦਾ ਕਿ ਯਾਰ ਕਿੱਦਾਂ ਦੀ ਡਰੈਸ। ਤੇ ਇਹ ਕਾਲਿਆਂ ਨੂੰ ਮਾਰ ਦਿੰਦੇ ਸੀਗੇ, ਸਕਿਨ ਕਰ ਦਿੰਦੇ ਸੀਗੇ, ਮਤਲਬ ਕਿ ਜਿਹੜੀ ਉੱਤੇ ਆਪਣੀ ਚਮੜੀ ਹੁੰਦੀ ਨਾ ਉਹ ਲਾ ਕੇ, ਸਿਰਫ ਉੱਪਰ ਵਾਲੀ ਜਿਹੜੀ ਸਕਿਨ ਲਾ ਕੇ ਉਹਨੂੰ ਫੰਦਾ ਪਾ ਕੇ ਪੇੜ ਦੇ ਨਾਲ ਜਿਹੜਾ ਤੁਸੀਂ ਕਹਿ ਲਓ ਕਿ ਪਿੰਡ 'ਚ ਟੰਗ ਜਾਂਦੇ ਸੀਗੇ ਕਿ ਬਾਕੀ ਸਾਰੇ ਜਾਣੇ ਦੇਖਣ। ਦਹਿਸ਼ਤ ਜਿਹੜੀ ਸੀਗੀ ਉਸ ਲੈਵਲ ਤੇ ਜਿਹੜੀ ਸੀਗੀ ਕਲੂ ਕਲਕਸ ਕਲੈਨ ਦੀ। ਇਹਨਾਂ ਦੇ ਜਿਹੜੇ ਬੰਦੇ ਸੀਗੇ, ਜਿੱਦਾਂ ਆਪਾਂ ਕਹਿੰਦੇ ਆ ਕਿ ਸਾਡੇ ਉੱਥੇ ਏਜੰਸੀਆਂ ਵਾਲੇ ਸਰਕਾਰਾਂ 'ਚ ਇਨਫਿਲਟਰੇਟ ਕੀਤੇ ਹੋਏ ਆ, ਸੋ ਸਾਡੇ ਦੇਸ਼ ਅਜੇ ਉਸ ਚੀਜ਼ ਨਾਲ ਹੁਣ ਜਾ ਰਹੇ ਆ ਉਧਰ ਨੂੰ। ਮਤਲਬ ਇਹਨਾਂ ਦੇ ਨਾਲ ਉਹ ਚੀਜ਼ਾਂ ਪਹਿਲਾਂ ਉਦੋਂ ਹੋ ਚੁੱਕੀਆਂ ਹੈਗੀਆਂ। ਠੀਕ ਹੈ। ਸੋ ਕਹਿਣ ਦਾ ਮਤਲਬ ਕਿ ਕੰਟਰੋਲ ਕਿਸੇ ਦੇ ਉੱਤੇ ਆਪਣੀ ਚੀਜ਼ ਨੂੰ ਥੋਪਣਾ, ਠੀਕ ਆ, ਆਪਣੇ ਧਰਮ ਨੂੰ ਥੋਪਣਾ, ਆਪਣੀ ਵਿਚਾਰਧਾਰਾ ਨੂੰ ਥੋਪਣਾ, ਭਾਵੇਂ ਤੁਹਾਡੇ ਲਈ ਸਹੀ ਆ ਭਾਵੇਂ ਤੁਹਾਡੇ ਲਈ ਗਲਤ ਆ, ਪਰ ਜਿਹੜੇ ਬੰਦੇ ਨੇ ਨਹੀਂ ਮੰਨੀ ਉਹ ਤਾਂ ਫਸ ਗਿਆ ਨਾ ਵਿਚਾਰਾ ਵਿੱਚ। ਉਹ ਤਾਂ ਹਾਂ ਨਹੀਂ ਕੀਤੀ ਤਾਂ ਉਹਦਾ ਧੌਣ ਕੱਟੀ, ਹਾਂ ਕੀਤੀ ਉਹਨੇ ਤਾਂ ਉਹ ਵਿਚਾਰਾ ਫਸਿਆ ਪਿਆ। ਸੋ ਡਰੈਡ ਸਕੁਆਡ ਦੇ ਵਿੱਚ ਹੁਣ ਕੀ ਸੀਗਾ ਕਿ ਉਦੋਂ ਜਿਹੜਾ ਦੌਰ ਉਹ ਸੀਗਾ ਕੱਟੜਵਾਦ ਦਾ ਉਰੇ। ਸੋ ਡਰੈਡ ਸਕੁਆਡ ਦੇ ਵਿੱਚ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਜਿਹੜਾ ਸੀਗਾ ਫੈਸਲਾ ਕੀਤਾ ਕਿ ਰੇਸ ਦੇ ਬੇਸ ਤੇ, ਐਂਸੈਸਟਰੀ ਦੇ ਬੇਸ ਤੇ ਜਿਹੜਾ ਸੀਗਾ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਆ, ਬਰਥ ਪਲੇਸ ਦੇ ਬੇਸ ਤੇ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਜਿਹੜਾ ਸੀਗਾ ਕਿਹਾ ਕਿ ਕਾਲਾ ਬੰਦਾ ਜਿਹੜਾ ਸੀਗਾ ਉਹ ਸਿਟੀਜ਼ਨ ਨਹੀਂ ਬਣ ਸਕਦਾ। ਸੋ ਇਹ ਕਹਿੰਦੇ ਆ ਕਿ ਸੁਪਰੀਮ ਕੋਰਟ ਦਾ ਇਹ ਫੈਸਲੇ ਦੀ ਅੱਜ ਤੱਕ ਵੀ ਨਿੰਦਿਆ ਜਿਹੜੀ ਹੋਈ। ਹੁਣ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਕਿ ਕਾਲਾ ਬੰਦਾ ਸਿਟੀਜ਼ਨ ਨਹੀਂ ਬਣ ਸਕਦਾ, ਇਹਦੇ ਨਾਲ ਹੁਣ ਕੀ ਹੋਇਆ ਕਿ ਰੀਕਨਸਟਰਕਸ਼ਨ ਐਰਾ ਜਿਹੜਾ ਸ਼ੁਰੂ ਹੋ ਗਿਆ, ਠੀਕ ਆ। ਉਹ ਕਹਿੰਦੇ ਆ ਕਿ ਇਹ ਕਨਸਟੀਟਿਊਸ਼ਨਲ ਨੂੰ ਆਪਾਂ ਨੂੰ ਦੁਬਾਰਾ ਜਿਹੜਾ ਸੀਗਾ ਅਮੈਂਡਮੈਂਟ ਕਰਨੀਆਂ ਪੈਣੀਆਂ। ਤੁਸੀਂ ਕਹੋਗੇ ਕਿ ਅਮੈਂਡਮੈਂਟ ਕਿਉਂ ਕਰਦੇ ਆ ਕਨਸਟੀਟਿਊਸ਼ਨ 'ਚ? ਕਿਉਂਕਿ ਜਿਹੜਾ ਉਹ ਗਲਤ ਪਾਸੇ ਨੂੰ ਚੀਜ਼ ਨੂੰ ਲੈ ਗਿਆ, ਕਾਲੇ ਨੂੰ ਸਿਟੀਜ਼ਨ ਨਹੀਂ ਬਣਨ ਦਿੱਤਾ। ਇਹ ਹੁਣ ਭੂਮਿਕਾ ਸਾਰੀ ਬੰਦ ਹੋ ਗਈ ਕਿ ਹੁਣ ਡਾਂਗ ਚੱਲਣੀ ਇੱਕ ਵਾਰੀ ਪੂਰੇ ਦੇਸ਼ ਦੇ ਵਿੱਚ, ਸਿਵਲ ਵਾਰ ਚੱਲਣੀ। ਉਹਦੇ ਵਿੱਚ ਲੋਕੀ ਇੱਧਰ ਉੱਧਰ ਹੋਣੇ ਆ। ਕਈ ਕਹਿੰਦੇ ਆ ਕਿ ਸਲੇਵਰੀ ਜਿਹੜੀ ਆ ਹੋਣੀ ਚਾਹੀਦੀ ਆ, ਕਈ ਕਹਿੰਦੇ ਨਹੀਂ ਹੋਣੀ ਚਾਹੀਦੀ ਆ। ਐਂਡ ਤੁਹਾਡੇ ਗੋਰੇ ਹੀ ਜਿਹੜੇ ਸੀਗੇ ਮਿਲ ਕੇ, ਇੰਡਸਟਰੀਅਲ ਜਿਹੜਾ ਨਾਰਥ ਸੀਗਾ, ਗੋਰੇ ਹੀ ਮਿਲ ਕੇ ਜਿਹੜੇ ਸੀਗੇ ਲੜੇ ਆ। ਤੁਸੀਂ ਮਾੜੇ ਵੀ ਕਹਿ ਸਕਦੇ ਆ, ਪਰ ਤੁਸੀਂ ਦੇਖੋ ਕਿ ਜਿਹੜੀ ਸੀਗੀ ਉਹਨਾਂ ਨੇ ਤੁਸੀਂ ਚੀਜ਼ ਨੂੰ ਉਸ ਹਿਸਾਬ ਨਾਲ ਦੇਖਣਾ ਕਿ ਕਿੱਦਾਂ ਜਿਹੜੀ ਹੋਈ ਸੀ। ਗੁੱਡ ਥਿੰਗ ਇਹ ਹੋਈ ਕਿ ਇੰਡਸਟਰੀਅਲ ਨਾਰਥ ਜਿਹੜਾ ਸੀਗਾ, ਜਿਹੜੇ ਕਹਿੰਦੇ ਸੀਗੇ ਕਿ ਸਲੇਵਰੀ ਨਹੀਂ ਜਿਹੜੀ ਹੋਣੀ ਚਾਹੀਦੀ ਸੀ, ਉਹ ਜਿੱਤ ਗਏ ਸੀਗੇ। ਸੋ ਜਿਹੜਾ ਰਾਬਰਟ ਜੌਬ ਜਿਹੜੇ ਸੀਗੇ ਉਹ ਕਹਿੰਦੇ ਕਿ ਇਹ ਜਿਹੜਾ ਸੀਗਾ ਫੈਸਲਾ ਕਾਫੀ ਮਾੜਾ ਸੀਗਾ। ਇਹਦੇ ਕਰਕੇ, ਇਦਾਂ ਦੇ ਫੈਸਲਿਆਂ ਦੇ ਕਰਕੇ ਜਿਹੜਾ ਸੀਗਾ ਡਰੈਡ ਸਕੁਆਡ ਜਿਹੜੀ ਕਨਸਟੀਟਿਊਸ਼ਨ ਜਿਹੜੀ ਸੀਗੀ ਉਹਨੂੰ ਡਿਸਟਰੋਏ ਕਰਤਾ ਡਰੈਡ ਸਕੁਆਡ ਨੇ। ਕਿ ਮਤਲਬ ਜਿਹੜੇ ਆ ਸਾਰੇ ਕਾਮਨ ਲਾਅ ਲਈ ਜਿੰਨੀ ਆਪਾਂ ਗੱਲ ਕੀਤੀ, ਸਾਰੇ ਕੈਵਿਨ ਕੇਸ, ਇਹ ਉਹ ਕੈਂਟ, ਬਲੈਕਸਟੋਨ, ਜਦੋਂ ਡਰੈਡ ਸਕੁਆਡ ਵਾਲਾ ਆਇਆ, ਤੁਸੀਂ ਲੈ ਲਓ ਕਿ ਬੰਦੇ ਕੋਲ ਜਿਹੜੀ ਪਾਵਰ ਆ ਜਾਂਦੀ ਹੈ, ਜਦੋਂ ਤੁਸੀਂ ਦੇਖੋ ਕਿ ਹੁਣ 200 ਸਾਲ ਉਹਨਾਂ ਦੀ ਸਟਰਗਲ ਚੱਲਦੀ ਰਹੀ ਆਜ਼ਾਦੀ ਤੋਂ ਪਹਿਲਾਂ ਦੀ, ਕਿ ਬੰਦੇ ਸਿਟੀਜ਼ਨ ਆ, ਕੇਸਿਸ ਡਿਸਾਈਡ ਹੋ ਗਏ ਸਾਰੇ। ਨਿਊਯਾਰਕ ਵਾਲਾ ਕੇਸ ਡਿਸਾਈਡ ਹੋ ਗਿਆ 1844 ਚ, ਤੇ ਡਰੈਡ ਸਕੁਆਡ ਦੇ ਵਿੱਚ ਆ ਕੇ ਜਿਹੜੇ ਉਹ ਵਾਲੇ ਜੱਜ ਸੀਗੇ ਉਹਨਾਂ ਨੇ ਜਿਹੜੀ ਸੀਗੀ ਰੇਸ ਬੇਸਡ ਗੱਲਬਾਤ ਲੈ ਗਏ, ਐਂਸੈਸਟਰੀ ਬੇਸਡ ਗੱਲਬਾਤ ਲੈ ਗਏ। ਤੁਸੀਂ ਇਹ ਚੀਜ਼ਾਂ ਨੂੰ ਸੋਚ ਕੇ ਦੇਖੋਗੇ ਆਪਣੇ ਉਹ ਵਾਲੇ ਹਿੱਸਿਆਂ ਨਾਲ ਵੀ ਹੁੰਦੀਆਂ ਕਿ ਨਹੀਂ ਇਹਦਾ ਜ਼ਿਆਦਾ ਹੱਕ ਆ, ਇਹ ਬੰਦਾ ਇੱਥੇ ਦਾ ਵਾ, ਇਹ ਇੱਥੇ ਦਾ ਜੱਦੀ ਆ, ਇਹ ਬੰਦਾ ਇੱਥੇ ਦਾ ਜੱਦੀ ਨਹੀਂ ਹੈ, ਇੱਦਾਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ। ਸੋ ਹੁਣ ਡਰੈਡ ਸਕੁਆਡ ਨੇ ਜਦੋਂ ਉਹ ਸਾਰੀ ਚੀਜ਼ ਜਿਹੜੀ ਡਿਸਟਰੋਏ ਕਰਤੀ, ਹੁਣ ਉਹ ਕਹਿੰਦੇ ਆ ਕਿ ਆਪਾਂ ਹੁਣ ਜਾਣਾ ਕਿ ਸਿਵਲ ਵਾਰ ਕਿਉਂ ਹੋਈ ਸੀ। ਓਬਵੀਅਸਲੀ ਸਿਵਲ ਵਾਰ ਤੋਂ ਬਾਅਦ ਜਿਹੜਾ ਸੀਗਾ ਅਟਰਨੀ ਜਨਰਲ ਜਿਹੜੇ ਸੀਗੇ ਐਡਵਰਡ ਬੇਟਸ, 1862 ਦੇ ਵਿੱਚ ਉਹਨਾਂ ਦਾ ਓਪੀਨੀਅਨ ਜਿਹੜਾ ਸੀਗਾ ਉਹ ਕਿਉਂ ਇੰਪੋਰਟੈਂਟ ਰੱਖਦਾ। ਸਿਵਲ ਰਾਈਟਸ ਜਿਹੜਾ ਸਿਵਲ ਵਾਰ ਤੋਂ ਬਾਅਦ ਜਿਹੜਾ ਸੀਗਾ ਹੁਣ, ਕਿਉਂਕਿ ਹੁਣ ਚੀਜ਼ ਜਿਹੜੀ ਸੀਗੀ ਮਾੜੇ ਪਾਸੇ ਜਿਹੜੀ ਹੋ ਗਈ, ਹੁਣ ਕੋਰਟ ਨੇ ਆ ਕੇ ਕਹਿਤਾ ਕਿ ਭਾਈ ਸਾਰੀ ਚੀਜ਼ਾਂ ਤੁਸੀਂ ਭੁੱਲ ਜਾਓ, ਤੁਸੀਂ ਸਿਟੀਜ਼ਨ ਨਹੀਂ ਹੈਗੇ। ਹੁਣ ਟਰੰਪ ਹੁਣੀ ਤਾਂ ਇਹ ਕਹਿੰਦੇ ਆ ਕਿ ਪੁਰਾਣਾ ਸਾਰਾ ਰੀਸੈਟ ਹੋ ਗਿਆ। ਤੁਸੀਂ 1857 ਤੋਂ ਡਰੈਡ ਸਕੁਆਡ ਤੋਂ ਬਾਅਦ ਚ ਜਿਹੜਾ ਚੀਜ਼ ਨੂੰ ਦੇਖੋ, ਹੁਣ ਡਰੈਡ ਸਕੁਆਡ ਕਹਿੰਦਾ ਕਿ ਨਹੀਂ, ਇਹ ਕੋਈ ਵੀ ਬੰਦੇ ਜਿਹੜੇ ਸਿਟੀਜ਼ਨ ਨਹੀਂ ਬਣਨੇ। ਹੁਣ ਜੇ ਸਿਵਲ ਵਾਰ ਨਾ ਹੁੰਦੀ, ਇੰਡਸਟਰੀਅਲ ਨਾਰਥ ਨਹੀਂ ਜਿੱਤਦਾ, ਅੱਜ ਆਪਾਂ ਸਾਰੇ ਜਾਣੇ ਇਹ ਫ੍ਰੀ ਕੰਟਰੀ ਚ ਨਹੀਂ ਬੈਠੇ ਹੋਣਾ ਸੀਗਾ। ਠੀਕ ਹੈ, ਆਉਣ ਨਹੀਂ ਸੀ ਦੇਣਾ ਕਿਸੇ ਨੇ। ਸੋ ਇਹ ਗੋਰਿਆਂ ਨੇ ਭੂਮਿਕਾ ਜਿਹੜੀ ਉੱਥੋਂ ਬੰਨੀ ਆ, ਜਿਹੜੇ ਇੰਡਸਟਰੀਅਲ ਨਾਰਥ ਜਿਹੜੇ ਲੜੇ ਆ, ਇੱਕ ਸੋਚ ਦੇ ਲਈ ਲੜੇ ਆ। ਸੋ ਸਾਰੀ ਆਈਡੀਓਲੋਜੀਕਲ ਬੈਟਲ ਜਿਹੜੀ ਸੀਗੀ, ਰਾਣੀ ਤੋਂ ਜਿਹੜੀ ਆਜ਼ਾਦੀ ਲਈ ਆ, ਸਲੇਵਰੀ ਨੂੰ ਜਿਹੜਾ ਉਹ ਕੀਤਾ। ਸੋ ਸਿਵਲ, ਹੁਣ ਇਹ ਜੱਜ ਸਾਹਿਬ ਕਹਿੰਦੇ ਆ ਕਿ ਆਪਾਂ ਸਿਵਲ ਰਾਈਟਸ ਐਕਟ ਦੇਖਣਾ ਕਿ ਅਲਟੀਮੇਟਲੀ ਕੀ ਹੋਇਆ, ਤੇ ਫਿਰ 14th ਅਮੈਂਡਮੈਂਟ ਜਿਹੜੀ ਸੀਗੀ ਉਹ ਕਿਉਂ ਉਹਦੀ ਸਾਨੂੰ ਜਿਹੜੀ ਜ਼ਰੂਰਤ ਪਈ ਹੈ। ਸੋ ਡਰੈਡ ਸਕੁਆਡ ਜਿਹੜਾ ਸੀਗਾ ਇਹ ਸਿਰਫ ਇੱਕ ਏਦਾਂ ਨਹੀਂ ਕਿ ਨਾਰਮਲ ਇੱਕ ਫੈਸਲਾ ਜਿਹੜਾ ਸੀਗਾ, ਇਹ ਕਾਫੀ ਖਰਾਬ ਜਿਹੜਾ ਫੈਸਲਾ ਸੀਗਾ। ਜਸਟਿਸ ਰਾਬਰਟ ਜਿਹੜੇ ਕਹਿੰਦੇ ਆ ਕਿ ਡਰੈਡ ਸਕੁਆਡ ਨੇ ਸਾਰਾ ਜਿਹੜਾ ਸਦੀਆਂ ਦਾ ਕਾਮਨ ਲਾਅ ਜਿਹੜਾ ਸੀਗਾ, ਕਈ 100 ਸਾਲਾਂ ਦਾ ਜਿਹੜਾ ਸੀਗਾ, ਉਹਨੂੰ ਰਿਜੈਕਟ ਕਰਤਾ। ਇੱਕ ਜੱਜ ਨੇ ਜਿਹੜਾ ਰਿਜੈਕਟ ਕਰਤਾ। ਇਹਦੇ ਵਿੱਚ ਚੀਫ ਜਸਟਿਸ ਰੋਜਰ ਟੈਨੀ ਸੀਗੇ ਜਿਨ੍ਹਾਂ ਨੇ ਫੈਸਲਾ ਜਿਹੜਾ ਦਿੱਤਾ ਸੀਗਾ। ਤੇ ਜੱਜ ਰਾਬਰਟ ਭਾਵੇਂ ਖੁਦ ਕੰਜ਼ਰਵੇਟਿਵ ਹੈਗਾ, ਪਰ ਉਹ ਕਹਿੰਦੇ ਕਿ ਮੈਂ ਇਹਨਾਂ ਨਾਲ ਐਗਰੀ ਨਹੀਂ ਕਰਦਾ। ਇਹਨੂੰ ਆਪਾਂ ਕਹਿੰਦੇ ਆ ਓਰੀਜਨਲਿਸਟ ਅਪਰੋਚ, ਕਿ ਮਤਲਬ ਭਾਵੇਂ ਇਹਦੀ ਆਈਡੀਓਲੋਜੀ ਕੋਈ ਵੀ ਹੈਗੀ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਨਾ ਕਿ ਸਿੰਗਰ ਡਿਫਰੈਂਟ ਹੁੰਦੇ ਆ, ਇੱਕ ਦਾ ਦੂਜਾ ਫਲੇਵਰ ਜਿਹੜੇ ਸਪੋਰਟਸ ਵਾਲੇ ਪਰਸਨ ਹੋ।
ਸੋ ਜਿਹੜਾ ਜੱਜ ਜਸਟਿਸ ਰੋਬਰਟਸ ਜਿਹੜੇ ਹੈਗੇ ਆ ਓਰੀਜਨਲਿਸਟ ਹੈਗੇ ਆ, ਮਤਲਬ ਕਿ ਇਹ ਕੀ ਕਹਿ ਰਹੇ ਆ ਕਿ ਇਹਨਾਂ ਦਾ ਧਿਆਨ ਉਸ ਪਾਸੇ ਹੈਗਾ ਕਿ ਜਿਹੜੇ ਜੱਜ ਰੋਜਰ ਟੈਨੀ ਸੀਗੇ ਨਾ, ਉਹਨਾਂ ਨੇ ਜਿਹੜਾ ਓਰੀਜਨਲ ਚੀਜ਼ ਚੱਲਦੀ ਸੀਗੀ ਕਾਮਨ ਲਾਅ ਸਦੀਆਂ ਤੋਂ, ਉਹਨਾਂ ਨੇ ਉਹਨੂੰ ਜਿਹੜਾ ਸੀਗਾ ਖੰਡਨ ਕਰਤਾ ਉਹ ਸਾਰੀ ਚੀਜ਼ ਦਾ। ਹੁਣ ਯਾਦ ਰੱਖਿਓ ਕਿ ਜਿਹੜੇ ਜੱਜ ਰੋਬਰਟ ਹੈਗੇ ਉਹ ਖੁਦ ਇੱਕ ਓਰੀਜਨਲਿਸਟ ਅਪਰੋਚ ਫੋਲੋ ਕਰਦੇ ਆ, ਮਤਲਬ ਕਿ ਉਹਨਾਂ ਨੂੰ ਇਹ ਚੀਜ਼ ਵਧੀਆ ਨਹੀਂ ਲੱਗੂਗੀ ਕਿਉਂਕਿ ਉਹਨਾਂ ਦਾ ਉਹ ਫੀਚਰ ਆ ਜਿੱਦਾਂ ਸਿੰਗਰ ਦਾ ਉਹਦਾ ਤੁਹਾਨੂੰ ਦੱਸਿਆ। ਸੋ ਉਹਦੇ ਕਰਕੇ ਫੈਸਲਾ ਜਿਹੜਾ ਆਇਆ ਉਹ ਕਹਿੰਦੇ ਕਿ ਆਪਾਂ ਹੋਰ ਪਿੱਛੇ ਜਾਈਏ, ਹੋਰ ਚੀਜ਼ਾਂ ਜਿਹੜੀਆਂ ਦੇਖੀਏ। ਸੋ ਡਰੈਡ ਸਕਾਟ ਨੇ ਹੁਣ ਕਹਿਤਾ ਕਿ ਮੈਟਰ ਨਹੀਂ ਕਰਦਾ ਇੱਥੇ ਬੋਰਨ ਹੈ ਕਿ ਨਹੀਂ, ਆਪਾਂ ਜਿਹੜੀ ਰੇਸ ਜਿਹੜੀ ਦੇਖਣੀ ਆ। ਜਿਹੜੇ ਚੀਫ ਜਸਟਿਸ ਟੈਨੀ ਸੀਗੇ ਉਹਨਾਂ ਨੇ ਫੈਸਲਾ ਜਿਹੜਾ ਸੀਗਾ ਗੋਰਿਆਂ ਦੇ ਇੱਕ ਤਰ੍ਹਾਂ ਤੁਸੀਂ ਫੇਵਰ 'ਚ ਦਿੱਤਾ। ਜਿਹੜੇ ਜੱਜ ਰੋਬਰਟ ਸੀਗੇ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਟੈਨੀ ਨੂੰ, ਉਹ ਕਹਿੰਦੇ ਕਿ ਨਹੀਂ, ਇਹ ਤਾਂ ਬਿਲਕੁਲ ਤੁਸੀਂ ਗਲਤ ਫੈਸਲਾ ਜਿਹੜਾ ਲੈ ਲਿਆ। ਟੈਨੀ ਨੇ ਜਿਹੜਾ ਸੀਗਾ ਇੰਸੈਸਟਰੀ ਨੂੰ, ਰੇਸ ਨੂੰ, ਤੇ ਇੰਸੈਸਟਰੀ ਹੁਣ ਰੇਸ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਸੀਗੇ ਗੋਰੇ ਉੱਤੇ ਆਣੇ ਸੀਗੇ ਤੇ ਬਲੱਡ ਲਾਈਨ ਦੇ ਨਾਲ ਜਿਹੜਾ ਸੀਗਾ ਜਸਟ ਸੋਲਿਸ ਜੋੜਿਆ, ਜਿਹੜਾ ਜ਼ਮੀਨ ਦਾ ਭੂਮੀ ਨੂੰ ਖੂਨ, ਉਹਦੀ ਮਿੱਟੀ ਦੇ ਹੱਕ ਜਿਹੜੇ ਆ, ਹੁਣ ਉਹਨਾਂ ਨੇ ਖੂਨ ਦੇ ਹੱਕ ਦੇ ਨਾਲ ਜਿਹੜੇ ਉਹ ਕਰਤੇ ਹਨਾ। ਸੋ ਮੁੱਦਾ ਜਿਹੜਾ ਛਿੜ ਜਾਣਾ ਮਿੱਟੀ ਦੇ ਹੱਕ ਵਰਸਸ ਖੂਨ ਦੇ ਹੱਕ, ਕਿ ਕਿਹੜੇ ਵਾਲੇ ਹੋਣੇ ਚਾਹੀਦੇ ਆ। ਇਹਨਾਂ ਚੀਜ਼ਾਂ ਜਿਹੜੀਆਂ ਆਬਵੀਅਸਲੀ ਫਿਰ ਦੇਸ਼ ਦੇ ਵਿੱਚ ਚੱਲੀਆਂ। ਹੁਣ ਜਿਹੜਾ ਡਿਸੈਂਟ ਸੀਗਾ, ਜਿਹੜੇ ਜੱਜ ਰੋਬਰਟ ਉਹ ਕੀ ਕਹਿੰਦੇ ਆ ਕਿ ਆਪਾਂ ਇਹ ਦੇਖਣਾ ਕਿ ਜਿਹੜਾ ਡਿਸੈਂਟਿੰਗ ਓਪੀਨੀਅਨ ਸੀਗਾ, ਜਿਹੜੇ ਲੋਕੀ ਜੱਜ ਟੈਨੀ ਨੇ ਐਗਰੀ ਨਹੀਂ ਕੀਤੇ ਸੀਗੇ 1857 ਦੇ ਵਿੱਚ, ਉਹ ਕੀ ਕਹਿੰਦੇ, ਉਹ ਕਹਿੰਦੇ ਕਿ ਇਦਾਂ ਨਹੀਂ ਕਿ ਉਹਨਾਂ ਨੇ ਸਾਰਿਆਂ ਨੇ ਐਗਰੀ ਕਰ ਲਿਆ ਇਹ ਯੂਨੈਨਿਮਸ ਡਿਸੀਜਨ ਸੀਗਾ। ਉਹ ਕਹਿੰਦੇ ਕਿ ਉਹਨਾਂ ਨੇ ਜਿਹੜੀ ਸੀਗੀ ਨਿੰਦਿਆ ਕੀਤੀ ਸੀਗੀ, ਕਾਫੀ ਜਿਹੜੇ ਹਾਰਸ਼ ਜਿਹੜੇ ਸ਼ਬਦ ਵਰਤੇ ਸੀਗੇ, ਕਾਫੀ ਜ਼ਿਆਦਾ ਇਹਦੀ ਨਿਊਜ਼ਪੇਪਰਾਂ ਦੇ ਵਿੱਚ ਉਦੋਂ ਦੇ ਜਿਹੜੇ ਸੀਗੇ ਲੋਕਾਂ ਦੇ ਵਿੱਚ ਬੜੀ ਇਹਦੀ ਚਰਚਾ ਜਿਹੜੀ ਹੋਈ ਸੀ, ਉਹਨਾਂ ਨੇ ਜਿਹੜਾ ਖੰਡਨ ਕੀਤਾ ਸੀਗਾ। ਤੇ ਸਿੰਸ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜਾ ਸੀਗਾ, ਇਹ ਕਹਿੰਦੇ ਡਾਕਟਰਿਨ ਜਿਹੜੀ ਸੀਗੀ ਕਿ ਚੱਲਦੀ ਆ ਰਹੀ ਸੀਗੀ। ਸਾਰੇ ਨਿਊਜ਼ਪੇਪਰਾਂ ਨੇ ਜਿਹੜਾ ਸੀਗਾ ਤਕਰੀਬਨ ਤੁਹਾਨੂੰ ਰਿਪੋਰਟ ਮਿਲ ਜੂਗੀ ਕਿ ਜਿਹੜਾ ਦੇਸ਼ ਸੀਗਾ ਐਟਲੀਸਟ 50% ਲੋਕੀ ਜਿਹੜੇ ਉਹ ਚੀਜ਼ ਨਾਲ ਜਿਹੜੇ ਅਗਰੀ ਨਹੀਂ ਕਰਦੇ ਸੀਗੇ। ਤੇ ਪਬਲਿਕ ਜਿਹੜਾ ਸੀਗਾ ਅਨਰੈਸਟ ਜਿਹੜਾ ਸੀਗਾ, ਪਬਲਿਕ ਰਿਐਕਸ਼ਨ ਜਿਹੜੀ ਸੀਗੀ ਡਰੈਡ ਸਕਾਟ ਦੇ ਅਗੇਂਸਟ ਸੀਗੀ। ਨਿਊਜ਼ਪੇਪਰਾਂ ਦੇ ਵਿੱਚ ਜਿਹੜੀਆਂ ਖਬਰਾਂ ਛਪਦੀਆਂ ਸੀਗੀਆਂ, ਜਿਹੜੇ ਹਿਸਟੋਰੀਅਨ ਸੀਗੇ, ਈਵਨ ਜਿਹੜੇ ਐਬਰਾਹਮ ਲਿੰਕਨ ਜਿਹੜੇ ਸੀਗੇ, ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਜਿਹੜੇ ਸੀਗੇ, ਲਿੰਕਨ ਨੇ ਖੁਦ ਜਿਹੜਾ ਕਿਹਾ ਸੀਗਾ ਕਿ ਇਹ ਜਿਹੜਾ ਸੀਗਾ ਬਹੁਤ ਹੀ ਇੱਕ ਲੀਗਲ ਹਿਸਟਰੀ ਦੇ ਵਿੱਚ ਇੱਕ ਬੜੀ ਅਸਟੋਨਿਸ਼ਿੰਗ ਜਿਹੀ ਚੀਜ਼ ਹੋਈ ਕਿ ਸਾਰੇ ਸਦੀਆਂ ਤੋਂ ਇੱਕ ਚੀਜ਼ ਜਿਹੜੀ ਚੱਲਦੀ ਸੀਗੀ ਤੁਸੀਂ ਇਹਨੂੰ ਰਾਤੋਂ ਰਾਤ ਹੀ ਜਿਹੜਾ ਬਦਲਤਾ। ਤੇ ਇਹਦੇ ਵਿੱਚ ਹੀ ਇੱਕ ਓਪੀਨੀਅਨ ਜਿਹੜਾ ਸੀਗਾ ਫਰੈਡਰਿਕ ਡੌਗਲਸ ਦਾ ਜਿਹੜਾ ਸੀਗਾ, ਡੌਗਲਸ ਜਿਹੜਾ ਕਹਿੰਦਾ, ਉਹਦੀ ਇੱਕ ਲਾਈਨ ਜੱਜ ਰੋਬਰਟ ਨੇ ਕੋਟ ਕੀਤੀ ਸੀਗੀ, ਉਹ ਬੜੀ ਛੋਟੀ ਲਾਈਨ ਹੈਗੀ, ਬਾਏ ਬਰਥ ਵੀ ਆਰ ਅਮਰੀਕਨ ਸਿਟੀਜ਼ਨਸ। ਉਹ ਕਹਿੰਦੇ ਕਿ ਉਦੋਂ ਵੀ ਜਿਹੜਾ ਸੀਗਾ ਸੈਂਟੀਮੈਂਟ ਇਹ ਸੀਗਾ। ਹੁਣ ਜਿਹੜਾ ਡੌਗਲਸ ਸੀਗਾ ਉਹਨੇ ਇਹ ਨਹੀਂ ਕਿਹਾ ਕਿ ਕਾਂਗਰਸ ਤੇ ਆਪਾਂ ਡਿਪੈਂਡ ਕਰਦੇ ਹਾਂ, ਸੁਪਰੀਮ ਕੋਰਟ ਤੇ ਡਿਪੈਂਡ ਕਰਦੇ ਹਾਂ ਕਿ ਇਹ ਸਾਨੂੰ ਦੱਸਣ ਕਿ ਕੌਣ ਸਿਟੀਜ਼ਨ ਬਣੂਗਾ ਕਿ ਨਹੀਂ ਕਰੂਗਾ। ਉਹਨੇ ਇਹ ਨਹੀਂ ਕਿਹਾ ਕਿ ਕਾਂਗਰਸ ਸਾਨੂੰ ਗ੍ਰਾਂਟ ਕਰਦਾ। ਜੱਜ ਰੋਬਰਟਸ ਕਹਿੰਦੇ ਕਿ ਜਿਹੜਾ ਡਗਲਸ ਹੈਗਾ ਉਹਦੇ ਜਿਹੜੇ ਵਰਡਸ ਇੰਪੋਰਟੈਂਟ ਕਿਉਂ ਹੈਗੇ ਆ, ਉਹ ਕਹਿੰਦਾ ਬਾਏ ਬਰਥ ਵੀ ਆਰ ਅਮਰੀਕਨ ਸਿਟੀਜ਼ਨ। ਮਤਲਬ ਸਾਨੂੰ ਲੋੜ ਨਹੀਂ ਹੈਗੀ ਕਿਸੇ ਦੀ ਕਿ ਕੋਈ ਸਾਨੂੰ ਆ ਕੇ ਦੱਸੇ, ਆਪਾਂ ਇੱਥੇ ਪੈਦਾ ਹੋਏ, ਆਪਾਂ ਜਨਮ ਦੇ ਨਾਲ ਹੀ ਜਿਹੜਾ ਸੀਗਾ ਇੱਥੇ ਸਿਟੀਜ਼ਨ ਹੈਗੇ ਆ। ਡਜ਼ ਨਾਟ ਮੈਟਰ ਸਾਡਾ ਰੰਗ ਕੀ ਆ, ਆਪਾਂ ਕਿਹੜੀ ਕਲਾਸ ਤੋਂ ਆਉਂਦੇ ਆ, ਕਿੱਥੋਂ ਆਪਾਂ ਓਰੀਜਿਨੇਟ ਹੋਏ ਆ, ਸਾਡੇ ਘਰ ਦੇ ਜਿਹੜੇ ਕੀ ਸੋਚਦੇ ਆ। ਸੋ ਇਹ ਜਿਹੜਾ ਸਾਰਾ ਸੀਗਾ ਹਾਹਾਕਾਰ ਜਿਹੜੀ ਸੀਗੀ ਮਚ ਗਈ, ਜਿਹਦੇ ਕਰਕੇ ਫਿਰ ਸੀ ਕੰਟਰੀ ਦੇ ਵਿੱਚ ਸਿਵਲ ਵਾਰ ਹੋਈ। ਠੀਕ ਹੈ। ਸੋ ਸਿਵਲ ਵਾਰ ਹੋਈ। ਹੁਣ ਸਿਵਲ ਵਾਰ ਨੇ ਜਿਹੜੀ ਕਾਫੀ ਜ਼ਿਆਦਾ ਜਿਹੜਾ ਉਹ ਚੇਂਜ ਜਿਹੜਾ ਉਹ ਲਿਆਂਦਾ। ਸੋ ਇਹਦੇ ਨਾਲ ਫਿਰ ਆਪਾਂ ਜਿਹੜਾ ਸੰਵਿਧਾਨ ਦੇ ਚੇਂਜ ਵੱਲ ਨੂੰ ਵੀ ਹੌਲੀ ਹੌਲੀ ਜਿਹੜਾ ਉਹ ਵੱਧ ਰਹੇ ਆ, ਇਸ ਅਮੈਂਡਮੈਂਟ ਵੱਲ ਨੂੰ ਜਿਹੜਾ ਆਪਾਂ ਵੱਧ ਰਹੇ ਹਾਂ। ਸੋ ਅੱਗੇ ਫਿਰ ਕੀ ਹੋਇਆ, ਕੀ ਚੇਂਜਸ ਲਿਆਂਦੇ ਇਸ ਸਿਵਲ ਵਾਰ ਨੇ? ਸਿਵਲ ਵਾਰ ਹੁਣ ਕੀ ਚੀਜ਼ ਹੋ ਗਈ ਜਿਹਨਾਂ ਨੂੰ ਸਮਝੋ। ਸੋ ਸਿਵਲ ਵਾਰ ਉਹ ਚੀਜ਼ ਹੋ ਗਈ ਕਿ ਜਿੱਦਾਂ ਹੁਣ ਆਪਣੇ ਦੇਸ਼ ਆਜ਼ਾਦ ਹੋਏ ਇੰਡੀਆ 'ਚ, ਹਨਾ, ਕਈ ਕੁਛ ਹੋ ਗਿਆ, ਲੋਕੀ ਖੁਸ਼ ਨਹੀਂ ਹੈਗੇ, ਚਲੋ ਧੱਕੇਸ਼ਾਹੀਆਂ ਹੋਈ ਜਾਣੀਆਂ, ਪਰ ਉਸ ਲੈਵਲ ਤੱਕ ਧੱਕੇਸ਼ਾਹੀਆਂ ਜਦੋਂ ਹੋਣੀਆਂ ਤਾਂ ਲੋਕਾਂ ਨੇ ਕਹਿਣਾ ਕਿ ਯਾਰ ਹੁਣ ਤਾਂ ਮਤਲਬ ਕਿ ਪਾਣੀ ਸਿਰ ਦੇ ਉੱਤੋਂ ਲੰਘ ਗਿਆ, ਹੁਣ ਕੰਟਰੀ ਦੇ ਵਿੱਚ ਇਹ ਡੰਡੇ ਦੇ ਜ਼ੋਰ ਤੇ ਜਿਹੜੀ ਸੀਗੀ ਚੀਜ਼ ਸੈਟਲ ਜਿਹੜੀ, ਉਹ ਚੀਜ਼ ਨੂੰ ਆਪਾਂ ਕਹਿੰਦੇ ਹਾਂ ਸਿਵਲ ਵਾਰ। ਸੋ ਇਸ ਦੇਸ਼ ਦੇ ਵਿੱਚ ਵੀ ਸਿਵਲ ਵਾਰ ਹੋਈ, ਕਈ ਫਰੂੰਸ ਹਰੇਕ ਕੰਟਰੀ ਦੇ ਵਿੱਚ ਸਿਵਲ ਵਾਰ ਜਿਹੜੀ ਹੋਈ ਆ, ਪਰ ਟਾਈਮ ਡਿਫਰੈਂਟ ਹੋ ਗਏ। ਕਈਆਂ 'ਚ ਸਿਵਲ ਵਾਰ ਨਹੀਂ ਵੀ ਹੁੰਦੀ ਕਿਉਂਕਿ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਇਨਕਲਾਬ ਨੂੰ ਦੱਬਣਾ ਚਾਹੁੰਦੀਆਂ, ਰੈਵੋਲੂਸ਼ਨ ਨੂੰ ਦੱਬਣਾ ਚਾਹੁੰਦੀਆਂ। ਟਾਈਮ ਜਿਹੜੇ ਡਿਫਰੈਂਟ ਹੋ ਗਏ, ਸਰਕਾਰਾਂ ਜ਼ਿਆਦਾ ਪਾਵਰਫੁਲ ਹੋ ਗਈਆਂ, ਕਈ ਵਾਰੀ ਇਹ ਨਹੀਂ ਵੀ ਹੋ ਸਕਦੀਆਂ ਹੁੰਦੀਆਂ, ਟੂਲਸ ਹੁਣ ਜ਼ਿਆਦਾ ਆ ਗਏ ਉਹਨਾਂ ਕੋਲ ਦੱਬਣ ਦੇ। ਹਾਂਜੀ, ਤੇ ਲੋਕੀ ਵੀ ਜਿਹੜੇ ਸੀਗੇ ਕਈ ਦੋਗਲੇ ਵੀ ਵਿੱਚ ਬੜੇ ਹੁੰਦੇ ਆ, ਦੋਨੋਂ ਬੰਨੇ ਹੋ ਜਾਂਦੇ ਆ, ਤੁਹਾਨੂੰ ਪਤਾ ਹੀ ਹੈ। ਤੇ ਹੁਣ ਕੀ ਸੀਗਾ ਕਿ ਸਿਵਲ ਵਾਰ ਦੇ ਹੋਣ ਦੇ ਲਈ ਆਬਵੀਅਸਲੀ ਜਿਹੜਾ ਲੋਕੀ ਹੈਗੇ ਆ ਉਹਨਾਂ ਨੂੰ ਇੱਕ ਕਮਿਟਮੈਂਟ ਦੇਣੀ ਪੈਂਦੀ ਆ। ਉਦੋਂ ਫਿਰ ਪੈਸਾ ਪੂਸਾ ਇਹ ਉਹ ਮੈਟਰ ਨਹੀਂ ਕਰਦਾ। ਸਿਵਲ ਵਾਰ ਦਾ ਮਤਲਬ ਹੈਗਾ ਕਿ ਤੁਸੀਂ ਪੈ ਗਏ ਹੋ ਜੱਦੋ ਜਹਿਦ ਦੇ ਵਿੱਚ, ਕਈ ਸਾਲ ਜਿਹੜੀ ਚੱਲ ਸਕਦੀ ਆ। ਇਹਦਾ ਕੋਈ ਵੀ ਜਿਹੜਾ ਸੀਗਾ
ਕਨਸੀਕੁਐਂਸ ਜਿਹੜਾ ਇਹਦਾ ਕੁਝ ਵੀ ਜਿਹੜਾ ਹੋ ਸਕਦਾ ਹੈ ਨਾ। ਤੇ ਗੱਲ ਆਪਾਂ ਦੇਖੀਏ ਜਰਮਨੀ ਦੀ ਗੱਲ ਜਿਹੜੀ ਕਰੀਏ ਆਪਾਂ, ਤੁਸੀਂ ਦੇਖੋ ਕਿੱਦਾਂ ਵਰਲਡ ਵਾਰ 1 ਵਰਲਡ ਵਾਰ 2 ਵਰਲਡ ਵਾਰ 1 ਚ ਕਿੱਦਾਂ ਉਹ ਹਾਰੇ ਸੀਗੇ, ਹਿਟਲਰ ਕਿੱਦਾਂ ਰਾਈਜ਼ ਹੋਇਆ, ਕਿੱਦਾਂ ਲੋਕੀ ਮਗਰ ਲੱਗ ਗਏ, ਬਾਅਦ ਚ ਕਿੱਦਾਂ ਹੋਇਆ। ਮਤਲਬ ਜਿਹੜੀ ਹਿਊਮਨ ਹਿਸਟਰੀ ਜਿਹੜੀ ਸੀਗੀ ਹੁਣ ਜਿਹੜੀ ਆਉਣ ਵਾਲੇ ਟਾਈਮਾਂ ਦੇ ਵਿੱਚ ਉਹ ਸੈਟਲਡ ਨਹੀਂ ਹੁਣ ਹੈਗੀ। ਹੁਣ ਸਿਵਲ ਵਾਰ ਜਿਹੜੀ ਸੀਗੀ ਕੰਟਰੀ ਦੇ ਵਿੱਚ ਚੱਲ ਪਈ, ਲੋਕਾਂ ਦੇ ਵਿੱਚ ਡਿਸਐਗਰੀਮੈਂਟ ਜਿਹੜੀ ਆ ਗਈ। ਉਹ ਕੀ ਕਹਿੰਦੇ ਆ ਕਿ ਕਾਮਨ ਲਾਅ ਜਿਹੜਾ ਚੱਲਦਾ ਸੀਗਾ, ਕਾਮਨ ਲਾਅ ਤੋਂ ਜਿਹੜਾ ਸੀਗਾ ਪਹਿਲਾਂ ਜਿਹੜਾ ਬ੍ਰਿਟਿਸ਼ ਕਰਾਊਨ ਸੀਗਾ, ਉਤੋਂ ਜਿਹੜਾ ਸੀਗਾ ਰੈਵੋਲੂਸ਼ਨਰੀ ਜਿਹੜੇ ਸੀਗੇ ਅਮਰੀਕਾ ਦੇ। ਆਪਾਂ 4th ਜੁਲਾਈ ਨੂੰ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਆ, ਮੈਨੂੰ ਪਹਿਲਾਂ ਤਾਂ ਇਹ ਨਹੀਂ ਯਕੀਨ ਹੁੰਦਾ ਕਿ ਕਿੱਦਾਂ ਮੈਂ ਕਿਹਾ ਸਬੱਬ ਬਣਿਆ ਇਸ ਦਿਨ ਦਾ। ਨਾਲੇ ਉਹ ਵੀ 250 ਸਾਲਾ ਐਨਵਰਸਰੀ ਤੇ। ਹਾਂਜੀ। ਸੋ ਰੈਵੋਲੂਸ਼ਨਰੀਆਂ ਨੇ ਜਿਹੜਾ ਸੀਗਾ ਉਹਨਾਂ ਨੇ ਕਿਹਾ ਕਿ ਆਪਾਂ ਜਿਹੜਾ ਸੀਗਾ ਰਾਣੀ ਦਾ ਸਿੱਕਾ ਜਿਹੜਾ ਨਹੀਂ ਜਿਹੜਾ ਕਰਨਾ, ਜੇ ਅਮਰੀਕਾ ਇਦਾਂ ਨਹੀਂ ਕਰਦਾ, ਤੁਸੀਂ ਦੇਖੋ ਕਿ ਇਹ ਰਾਣੀ ਰੂਣੀ ਇਹ ਕਿੰਨੇ ਪਾਵਰਫੁਲ ਜਿਹੜੇ ਹੋਣੇ ਸੀਗੇ। ਸੋ ਇਹਨਾਂ ਨੇ ਜਿਹੜੀ ਸੀਗੀ ਆਪਣੀ ਇੰਡੀਪੈਂਡੈਂਸ ਜਿਹੜੀ ਲਈ, ਇਹਨਾਂ ਨੇ ਫਿਰ ਕਨਸਟੀਟਿਊਸ਼ਨ ਜਿਹੜੀ ਬਣਾਈ ਅਮਰੀਕਾ ਦੀ। ਕਨਸਟੀਟਿਊਸ਼ਨ ਨੇ ਕਾਮਨ ਲਾਅ ਨੂੰ ਜਿਹੜਾ ਸੀਗਾ ਕਈ ਚੀਜ਼ਾਂ ਜਿਹੜੀਆਂ ਇਨਕਲੂਡ ਕੀਤੀਆਂ ਵਿੱਚ, ਜਿਹੜਾ ਡਰੈਡ ਸਕਾਟ ਵਾਲਾ ਸੋ ਕਾਮਨ ਲਾਅ ਚੱਲਿਆ ਫਿਰ, ਠੀਕ ਹੈ, 200 ਸਾਲ ਤੱਕ ਅਮਰੀਕਾ ਦੇ ਵਿੱਚ। ਫਿਰ ਕੱਟੜਪੁਣ ਆ ਗਿਆ ਦੇਸ਼ ਦੇ ਵਿੱਚ, ਜਿਹੜਾ ਸੀਗਾ ਪੋਜੀਸ਼ਨਾਂ ਪਾਵਰ ਵਾਲੀਆਂ ਸਾਰੀਆਂ ਗੋਰਿਆਂ ਕੋਲ ਸੀਗੀਆਂ। ਜਿਹੜਾ ਕੋਰਟ ਸੀਗਾ ਸੁਪਰੀਮ ਕੋਰਟ, ਉਹਨੇ ਜਿਹੜਾ ਸੀਗਾ ਕਾਮਨ ਲਾਅ ਨੂੰ ਹਟਾਤਾ, ਉਹਨੇ ਕਾਮਨ ਲਾਅ ਨੂੰ ਓਵਰਰੂਲ ਕਰਤਾ 1857 ਦੇ ਵਿੱਚ। ਫੈਸਲਾ ਮਾੜਾ ਹੋ ਗਿਆ, ਅਖਬਾਰਾਂ ਛਾਪਣ ਲੱਗ ਪਈਆਂ, ਇਹ ਉਹ ਲੋਕੀ ਸਾਰੇ ਜਿਹੜੇ ਸੀਗੇ। ਹੁਣ ਕੀ ਹੋ ਸਕਦਾ, ਕਾਨੂੰਨ ਜਿਹੜਾ ਸੀ ਉਹਨੇ ਕਹਿਤਾ ਏਦਾਂ, ਲੋਕੀ ਐਗਰੀ ਨਹੀਂ ਕਰਦੇ। ਕੋਰਟ ਨੇ ਕਾਮਨ ਲਾਅ ਨੂੰ ਓਵਰਰੂਲ ਕਰਤਾ, ਲੋਕਾਂ ਨੇ ਕੋਰਟ ਨੂੰ ਓਵਰਰੂਲ ਕਰਤਾ। ਸਿਵਲ ਵਾਰ ਡਾਂਗ ਚੱਕਣੀ ਪਈ। ਸੋ ਉਹ ਕਹਿੰਦੇ ਕਿ ਸਭ ਤੋਂ ਇੰਪੋਰਟੈਂਟ ਜਿਹੜਾ ਸੈਂਟੈਂਸ ਇਹਦੇ ਵਿੱਚ ਹੈਗਾ ਉਹ ਹੈਗਾ, ਕੋਰਟ ਨੇ ਕਾਮਨ ਲਾਅ ਨੂੰ ਓਵਰਰੂਲ ਕਰਤਾ ਤੇ ਲੋਕਾਂ ਨੇ ਕੋਰਟ ਨੂੰ ਓਵਰਰੂਲ ਕਰਤਾ। ਰੋਬਰਟ ਸੀਗੇ ਉਹ ਕਹਿੰਦੇ ਕਿ ਹੁਣ ਰੀਕਨਸਟਰਕਸ਼ਨ ਐਰਾ ਜਿਹੜਾ ਸ਼ੁਰੂ ਹੋ ਗਿਆ, ਕਿ ਉਹ ਕਹਿੰਦੇ ਕਿ ਜਿਹੜੀ ਕਨਸਟੀਟਿਊਸ਼ਨ ਭਾਈ ਤੁਸੀਂ ਬਣਾਈ ਸੀਗੀ, ਜਿਹੜੀ ਇਮਾਰਤ ਬਣੀ ਸੀਗੀ, ਤੁਸੀਂ ਉਹਨੂੰ ਢਾਹ ਦਿੱਤਾ। ਜਿੱਦਾਂ ਆਪਾਂ ਕਹਿੰਦੇ ਕਿ ਆਪਾਂ ਨੂੰ ਰੀਕਨਸਟਰਕਟ ਕਰਦੇ ਆ, ਆਪਾਂ ਉਹ ਕਹਿੰਦੇ ਦੁਬਾਰਾ ਮੁੜ ਤੋਂ ਬਣਾਉਣਾ, ਮੁੜ ਤੋਂ ਪੂਰਾ ਨਹੀਂ ਬਣਾਉਣਾ, ਆਪਾਂ ਨੂੰ ਰੀਕਨਸਟਰਕਟ ਕਰਨਾ, ਕਿਉਂਕਿ ਆਪਾਂ ਮੁੜ ਤੋਂ ਨਹੀਂ ਬਣਾਉਣਾ। ਸਾਡੀ ਓਰੀਜਨਲਿਸਟ ਅਪਰੋਚ ਹੈਗੀ, ਆਪਾਂ ਇਹ ਦੇਖਣਾ ਕਿ ਉਦੋਂ ਇਰਾਦੇ ਕੀ ਜਿਹੜੇ ਸੀਗੇ, ਤੇ ਵਿੱਚੋਂ ਦੀ ਜਿਹੜਾ ਡਰੈਡ ਸਕਾਟ ਵਾਲਾ ਇਰਾਦਾ ਹੈਗਾ ਉਹਨੂੰ ਆਪਾਂ ਕਹਿਤਾ ਕਿ ਨਹੀਂ, ਇਹ ਤਾਂ ਮਾੜਾ ਫੈਸਲਾ ਜਿਹੜਾ ਸੀਗਾ, ਇਹਨੂੰ ਹਟਾ ਦਿਓ, ਕਿਉਂਕਿ ਇਹਨੇ ਓਰੀਜਨਲਿਸਟ ਅਪਰੋਚ ਜਿਹੜੀ ਫੋਲੋ ਨਹੀਂ ਕੀਤੀ। ਸੋ ਜੱਜ ਰੋਬਰਟ ਜਿਹੜੇ ਉਸ ਹਿਸਾਬ ਨਾਲ ਗਏ। ਜਿਹੜੀ ਟਰੰਪ ਸਰਕਾਰ ਆ, ਤੁਸੀਂ ਇਹਨੂੰ ਦੇਖੋ ਕਿ ਜਿੱਦਾਂ ਡਰੈਡ ਸਕਾਟ ਦੇ ਟਾਈਮ ਤੇ ਸੀਗੇ ਜਿਹੜੇ ਲੋਕੀ ਆ ਕੇ ਸੁਪਰੀਮ ਕੋਰਟ ਨੂੰ ਚੇਂਜ ਕਰਤਾ, ਉਹਨਾਂ ਨੇ ਫਿਰ ਉਹੀ ਪੱਤਾ ਇੰਨੇ ਸਾਲਾਂ ਬਾਅਦ 1857 ਤੋਂ ਬਾਅਦ ਹੁਣ ਉਹਨਾਂ ਨੇ 2026 ਦੇ ਵਿੱਚ ਸੇਮ ਪੱਤਾ ਖੇਡਿਆ ਐਗਜ਼ੈਕਟ। ਅੱਜ ਵੀ ਤਾਂ ਜੱਜ ਫੈਸਲਾ ਦੇ ਸਕਦੇ ਸੀਗੇ ਨਾ, ਦਿੱਤਾ ਵੀ ਹੈਗਾ 4 ਦੇ ਨਾਲ। ਉਦੋਂ ਫੈਸਲਾ ਜਿਹੜਾ ਸੀਗਾ ਦੂਜੇ ਪਾਸੇ ਗਿਆ, ਡਿਸੈਂਟ ਸੀਗਾ। ਅੱਜ ਫੈਸਲਾ ਇਧਰਲੇ ਪਾਸੇ ਨੂੰ ਆ। ਲੱਕੀ ਫਾਈਟ ਦੇਖੋ ਤੁਸੀਂ ਕਿੱਥੇ ਤੱਕ ਹੈਗੀ ਆ, ਕਿਹੜੀ ਵਾਲੀ ਫਾਈਟ ਜਿਹੜੀ ਸੇਮ ਜਿਹੜੀ ਸੋਚ ਸੀਗੀ, ਜਿਹੜੀ ਵਿਚਾਰਧਾਰਾ ਸੀਗੀ, ਮਰੀ ਨਹੀਂ ਨਾ ਕਦੀ, ਵਿਚਾਰਧਾਰਾ ਕੀਤੀ ਰਹੀ ਉਹੀ ਵਾਲੀ, ਠੀਕ ਆ। ਭਾਵੇਂ ਟਰੰਪ ਹੁਣ ਆਇਆ ਕਿੱਡੇ ਸੌ ਫਿਰ ਦੁਬਾਰਾ ਆ ਕੇ ਲਗਭਗ 200 ਸਾਲਾਂ ਬਾਅਦ ਫਿਰ ਜਿਹੜਾ ਸੀਗਾ ਸੇਮ ਮੁੱਦਾ ਜਿਹੜਾ ਚੱਲਿਆ। ਸੋ ਇਹਦੇ ਵਿੱਚ ਕਿਹਾ ਕਿ ਰੀਕਨਸਟਰਕਸ਼ਨ ਐਰਾ ਸ਼ੁਰੂ ਹੋ ਗਿਆ, ਸਿਵਲ ਵਾਰ ਵਾਲਾ ਐਰਾ ਜਿਹੜਾ ਸ਼ੁਰੂ ਹੋ ਗਿਆ। ਹੁਣ ਸਿਵਲ ਵਾਰ ਨੇ ਕੀ ਕੀਤਾ, ਪੋਲੀਟੀਕਲ ਤੇ ਮੋਰਲ ਕੰਡੀਸ਼ਨਸ ਜਿਹੜੀਆਂ ਸੀਗੀਆਂ ਉਹ ਨੈਸੈਸਰੀ, ਕਿ ਪੋਲੀਟੀਕਲ ਕੀ ਲੋਕਾਂ ਦੀ ਵਿਲ ਹੋਵੇ, ਤੇ ਮੋਰਲ ਕੰਡੀਸ਼ਨ ਕਿ ਸਹੀ ਕੀ ਹੈ ਕਿ ਗਲਤ ਕੀ ਆ, ਕਿ ਡਰੈਡ ਸਕਾਟ ਨੂੰ ਆਪਾਂ ਹਟਾਉਣਾ ਵਾ। ਠੀਕ ਹੈ। ਅਟਰਨੀ ਜਨਰਲ ਐਡਵਰਡ ਬੇਟਸ ਜਿਹੜੇ ਸੀਗੇ ਬੜੇ ਇੰਪੋਰਟੈਂਟ ਕੈਰੈਕਟਰ ਹੋਏ ਆ 1862 ਦੀ। ਹੁਣ ਆਪਾਂ ਗੱਲ ਕਰਾਂਗੇ। ਹੁਣ ਰੋਬਰਟ ਜੱਜ ਰੋਬਰਟ ਜਿਹੜੇ ਸੀਗੇ, ਹੁਣ ਇਹਨਾਂ ਨੇ ਐਡਵਰਡ ਬੇਟਸ ਤੇ ਪਹੁੰਚ ਗਏ। ਜਿਹੜਾ ਅਟਰਨੀ ਜਨਰਲ ਐਡਵਰਡ ਬੇਟ ਸੀਗਾ, ਉਹਨੇ 1862 ਦੇ ਵਿੱਚ ਜਦੋਂ ਸਿਵਲ ਵਾਰ ਅਜੇ ਚੱਲਦੀ ਪਈ ਸੀਗੀ, ਮੁੱਕੀ ਨਹੀਂ ਸੀਗੀ ਅਜੇ, ਜੱਜ ਰੋਬਰਟ ਕਹਿੰਦਾ ਕਿ ਜਿਹੜੇ ਬੇਟਸ ਦਾ ਇੱਕ ਓਪੀਨੀਅਨ ਆਇਆ, ਇੱਕ ਓਪੀਨੀਅਨ ਬੜਾ ਇੰਪੋਰਟੈਂਟ ਸੀਗਾ। ਬੇਟਸ ਨੇ ਜਿਹੜਾ ਸੀਗਾ ਹੈਰੀਡਿਟਰੀ ਜਿਹੜੀ ਬਲੱਡ ਲਾਈਨ ਬੇਸ ਤੇ ਜਿਹੜੀ ਸੀਗੀ ਸਿਟੀਜ਼ਨਸ਼ਿਪ, ਬਲੱਡ ਥਿਊਰੀ ਵਾਲੀ ਜਿਹੜੀ ਚੀਜ਼ ਸੀਗੀ, ਉਹਨੂੰ ਰਿਜੈਕਟ ਕਰਤਾ। ਉਹ ਕਹਿੰਦੇ ਕਿ ਇਹ ਹੈਰੀਡਿਟਰੀ ਨਹੀਂ ਹੈਗਾ, ਜਿਹੜਾ ਕੰਟਰੀ 'ਚ ਬੰਦਾ ਪੈਦਾ ਹੋਇਆ ਉਹਨੂੰ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਇਹ ਸਿਟੀਜ਼ਨ ਹੈਗਾ। ਐਂਸੈਸਟਰੀ ਜਿਹੜੀ ਕੀ ਹੁੰਦੀ ਹੈ। ਸੋ ਬੇਟਸ ਦਾ ਜਿਹੜਾ ਸੀਗਾ 1862 ਵਾਲਾ ਫੈਸਲਾ ਜਿਹੜਾ ਸੀਗਾ ਕਾਫੀ ਇੰਪੋਰਟੈਂਟ ਸੀਗਾ। ਇਹਦਾ ਮਤਲਬ ਇਹ ਹੈਗਾ ਕਿ ਆਪਾਂ ਆਲਰੇਡੀ ਉਹਨੂੰ ਮੰਨ ਕੇ ਚੱਲ ਰਹੇ ਹਾਂ ਕਿ ਇਹ ਸਿਟੀਜ਼ਨ ਹੈਗਾ, ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਕੁਝ ਹੋਰ ਪ੍ਰੂਫ ਜਿਹੜਾ ਕਰੇ। ਹੁਣ ਬੇਟਸ ਇੰਪੋਰਟੈਂਟ ਹੈਗਾ, ਬੇਟਸ ਦੀ ਆਪਾਂ ਗੱਲ ਕਿਉਂ ਕਰ ਰਹੇ ਹਾਂ। ਸੋ ਬੇਟਸ ਨੇ ਕਿਉਂਕਿ ਬਹੁਤ ਕਲੀਅਰਲੀ ਦੱਸਿਆ ਕਿ ਸਿਰਫ ਐਕਸੈਪਸ਼ਨ ਸੀਗੀ ਡਿਪਲੋਮੈਟ ਦੇ ਜਵਾਕਾਂ ਦੀ, ਤੇ ਜਾਂ ਜਿਹਨਾਂ ਨੂੰ ਆਪਾਂ ਇਮਿਊਨਿਟੀ ਦਿੱਤੀ ਹੈ। ਬੇਟਸ ਨੇ ਕੋਈ ਵੀ ਹੋਰ ਚੀਜ਼ ਅਨਡਾਕੂਮੈਂਟਡ ਇਮੀਗ੍ਰੈਂਟ ਜਾਂ ਟੈਂਪਰੇਰੀ ਵਿਜ਼ਿਟਰ ਜਾਂ ਫੋਰਨ ਵਰਕਰ ਜਾਂ ਟੂਰਿਸਟ ਜਾਂ ਸਟੂਡੈਂਟ, ਇਦਾਂ ਦੀ ਕੋਈ ਵੀ ਅਕਸ਼ਰ ਉਹਨਾਂ ਨੇ ਆਪਣਾ ਜਿਹੜਾ ਵਰਤਿਆ ਨਹੀਂ ਸੀਗਾ। ਬੇਟਸ ਕਹਿੰਦਾ ਸੋਇਲ ਨਾਟ ਬਲੱਡ, ਜ਼ਮੀਨ ਨਾ ਕਿ ਖੂਨ।
ਸੋ ਉਹਨੇ ਕਿਹਾ ਜੂਸ ਸੋਇਲ ਨੂੰ ਫਿਰ ਬੇਸਿਕਲੀ ਮੁੜ ਬਹਾਲ ਕਰਨ ਵਾਲੀ ਗੱਲ ਹੋ ਗਈ, ਮੁੜ ਬਹਾਲ ਕਰਨ ਵਾਲੀ ਗੱਲ ਜਿਹੜੀ ਹੋ ਗਈ। ਤੇ ਹੁਣ ਜਿਹੜੇ ਜੱਜ ਰੋਬਰਟ ਜਿਹੜੇ ਸੀਗੇ, ਉਹਨਾਂ ਨੇ ਦੇਖੋ ਜੱਜ ਟੈਨੀ ਦੀ ਜਿਹੜਾ ਡਰੈਡ ਸਕਾਟ ਵਾਲਾ ਹੋ ਗਿਆ ਉਹਦੀ ਗੱਲ ਕਰ ਲਈ, ਬਲੱਡ ਲਾਈਨ ਵਾਲੀ ਜਿਹੜੀ ਗੱਲ ਹੋ ਗਈ, ਬੇਟਸ ਦੀ ਗੱਲ ਕਰ ਲਈ, ਸੋਲਿਸ ਦੀ ਗੱਲ ਹੋ ਗਈ। ਇਹ ਸਾਰਾ ਕਰਦੇ ਕਰਦੇ ਹੁਣ ਆਪਾਂ ਪਹੁੰਚ ਗਏ ਸਿਵਲ ਲਾਅ ਤੇ ਡਾਂਗ ਜਿਹੜੀ ਖੜਕ ਚੁੱਕੀ ਹੈ ਇਸ ਵੇਲੇ। ਸਿਵਲ ਰਾਈਟਸ ਐਕਟ ਜਿਹੜਾ ਪਾਸ ਹੋ ਗਿਆ ਕਿ ਭਾਈ ਕਰਨਾ ਹੈਗਾ। ਹੁਣ ਸਿਵਲ ਰਾਈਟ ਐਕਟਸ ਦੇ ਵਿੱਚ ਕਾਂਗਰਸ ਨੇ ਜਿਹੜਾ ਕਾਨੂੰਨ ਬਣਾਇਆ, ਐਕਟ ਹੁੰਦਾ ਕਾਨੂੰਨ, ਸਿਵਲ ਰਾਈਟਸ ਐਕਟ ਕਾਨੂੰਨ ਜਿਹੜੀ ਕਾਂਗਰਸ ਬਣਾਉਂਦੀ ਆ, ਉਹਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਡਿਕਲੇਅਰ ਕਰਤਾ ਕਿ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਪੈਦਾ ਹੋਇਆ, ਜਿੱਤੇ ਕੋਈ ਜੁਰਿਸਡਿਕਸ਼ਨ ਨਹੀਂ ਲੱਗਦਾ, ਤੇ ਇਹਦੇ ਵਿੱਚ ਆਪਾਂ ਸਿਰਫ ਇੰਡੀਅਨ ਲੋਕ ਜਿਹੜੇ ਹੈਗੇ ਆ, ਜਿਹੜੇ ਨੇਟਿਵ ਇੰਡੀਅਨ ਜਿਹੜੇ ਸੀਗੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਬੰਦੇ ਜਿਹੜੇ ਸੀਗੇ ਅਮਰੀਕਨ ਸਿਟੀਜ਼ਨ ਜਿਹੜੇ ਬਾਈ ਬਰਥ ਹੈਗੇ। ਸੋ ਉਹਨਾਂ ਨੇ ਕਾਨੂੰਨ ਬਣਾਤਾ ਸਿਵਲ ਰਾਈਟਸ ਐਕਟਸ ਨੇ, ਠੀਕ ਆ। ਗੱਲ ਕਰੀਏ ਕਿ ਭਾਈ ਇਹਨਾਂ ਨੇ ਕਾਨੂੰਨ ਜੇ ਬਣਾ ਹੀ ਦਿੱਤਾ ਕਾਂਗਰਸ ਨੇ, ਤਾਂ ਫਿਰ ਮੁੱਦਾ ਉੱਥੇ ਸੋਲਵ ਕਿਉਂ ਨਹੀਂ ਹੋ ਗਿਆ ਕਿ 1866 ਚ ਤਾਂ ਆਲਰੇਡੀ, ਜਦ ਅੱਜ ਕਾਂਗਰਸ ਕਰ ਰਹੀ ਹੈ ਤਾਂ ਆਲਰੇਡੀ ਇਹਨਾਂ ਨੇ ਮੁੱਦਾ ਬਣਾਤਾ, ਇਹ ਕਹਿ ਹੀ ਦਿੱਤਾ, ਸਿਵਲ ਰਾਈਟਸ ਐਕਟ ਹੋ ਗਿਆ। ਹੁਣ ਐਡਾ ਇਤਿਹਾਸਿਕ ਫੈਸਲਾ, ਐਡੀ ਡਾਂਗ ਖੜਕੀ, ਹਜ਼ਾਰਾਂ ਲੱਖਾਂ ਦੇ ਵਿੱਚ ਲੋਕੀ ਲੜ ਕਮਲੇ ਹੋ ਗਏ, ਇੰਨੇ ਜਿਹੜੇ ਮਰ ਗਏ, ਕਾਂਗਰਸ ਨੇ ਕਾਨੂੰਨ ਵੀ ਬਣਾਤਾ। ਫਿਰ ਆਪਾਂ ਇਹਦੀ ਗੱਲ ਕਿਉਂ ਕਰ ਰਹੇ ਹਾਂ ਕਿ ਜਦੋਂ ਕਾਨੂੰਨ ਨੇ ਕਹਿ ਹੀ ਦਿੱਤਾ। ਆਹ ਚੀਜ਼ ਹੁਣ ਧਿਆਨ ਨਾਲ ਜਿਹੜੀ ਸਮਝਿਓ, ਜੇ ਕਾਨੂੰਨ ਇੱਕ ਬੰਨੇ ਬਣ ਸਕਦਾ, ਉਹ ਦੂਜੇ ਬੰਨੇ ਦੁਬਾਰਾ ਵੀ ਬਣ ਸਕਦਾ ਹੈਗਾ। ਜਿਹੜੇ ਮਤਲਬ ਹਟਾਇਆ ਵੀ ਵਾਪਸ ਵੀ ਲਿਆ ਜਾ ਸਕਦਾ, ਉਹਦੇ ਉੱਤੇ ਵੀ ਨਵਾਂ ਆ ਸਕਦਾ। ਹੁਣ ਮੈਂ ਕਿਉਂ ਕਹਿੰਦਾ ਕਿ ਆਪਾਂ ਬੁਨਿਆਦੀ ਲੋੜਾਂ ਦੇ ਵਿੱਚ ਫਸੇ ਹੋਏ ਆ ਇੰਡੀਆ ਦੇ ਵਿੱਚ। ਆਪਾਂ MLA ਸਾਹਿਬ ਨੂੰ ਸਪੋਰਟ ਕਰਦੇ ਆ, ਆਪਾਂ ਜਿਹੜਾ ਤਕੜਾ ਬੰਦਾ ਹੁੰਦਾ ਆਪਾਂ ਉਹਦੇ ਪਿੱਛੇ ਜਾਂਦੇ ਆ, ਪੂਛ ਲਾਉਂਦੇ ਆ। ਸਾਡੀ ਮੈਂਟੈਲਿਟੀ ਉਹ ਹੈਗੀ ਆ ਕਲੋਨੀਅਲ ਲੈਗੇਸੀ, ਕਿਉਂਕਿ ਲੋਕਾਂ ਨੂੰ ਉਦਾਂ ਤਰੱਕੀ ਮਿਲੀ ਸੀਗੀ। ਲੋਕੀ ਕਹਿੰਦੇ ਕਿ ਤਰੱਕੀ ਜਿਹੜਾ ਉਹਨੂੰ ਹਾਸਲ ਕਰਨ ਦਾ ਤਰੀਕਾ ਹੀ ਇਹੀ ਹੈਗਾ, ਜਿੱਥੇ ਪਾਵਰ ਹੈਗੀ ਉਹਦੀ ਜੈ ਜੈਕਾਰ ਕਰੋ, ਜਿਹੜਾ ਛੋਟਾ ਬੰਦਾ ਉਹਨੂੰ ਦੱਬੋ। ਇਹ ਹੈਗੀ ਮਾਈਂਡਸੈਟ ਦੀ ਅਪਰੋਚ, ਰਾਈਟ। ਹੁਣ ਤੁਹਾਨੂੰ ਇਹਦੇ ਥਰੂ ਬਸ ਇਹ ਦੱਸਣਾ ਕਿ ਜਿਹੜਾ ਅਮਰੀਕਾ ਕਿਉਂ ਬਣਿਆ, ਮਾਨਸਿਕਤਾ ਦੇ ਕਰਕੇ ਬਣਿਆ, ਉੱਥੇ ਉਹ ਰੁਕੇ ਨਹੀਂ। ਉਹਨਾਂ ਨੂੰ ਪਤਾ ਸੀਗਾ ਕਾਨੂੰਨ ਹੁਣ ਬਣ ਗਿਆ, ਭਾਵੇਂ ਉਹ ਲੜਾਈ ਕਰਕੇ ਸਾਰਾ ਕੁਝ ਬਣਿਆ, ਉਹਨੂੰ ਪਤਾ ਕਿ ਦੁਬਾਰਾ ਵੀ ਹਾਲਾਤ ਜਿਹੜੇ ਸੀਗੇ ਉਦਾਂ ਦੇ ਹੋ ਸਕਦੇ ਆ। ਅੱਜ ਹੋਏ ਆ ਨਾ ਆਪਣੇ ਹਾਲਾਤ ਉਦਾਂ ਦੇ, 200 ਸਾਲ ਬਾਅਦ ਫੇਰ ਦੁਬਾਰਾ ਚੀਜ਼ ਜਿਹੜੀ ਵਾਪਸ ਆਈ ਹੈ। ਉਹਨੂੰ ਆਪਾਂ ਹੋਰ ਪੱਕਾ ਕਿੱਦਾਂ ਕਰ ਸਕਦੇ ਹਾਂ ਕਿ ਕਾਨੂੰਨ ਤੋਂ ਉੱਤੇ ਆਪਾਂ ਹੋਰ ਚੀਜ਼ ਕਿਹੜੀ ਲੈ ਕੇ ਆ ਸਕਦੇ ਹਾਂ, ਕਿਉਂਕਿ ਕਾਨੂੰਨ ਤੁਸੀਂ ਮੈਜੋਰਟੀ ਨਾਲ ਬਣਾ ਸਕਦੇ ਆ, ਹਨਾ। ਉਹ ਕਹਿੰਦੇ ਆ ਕਿ ਆਪਾਂ ਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਨੀ ਪੈਣੀ ਹੈ, ਕਿਉਂਕਿ ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੁੰਦੀ ਆ ਉਹਨੂੰ ਚੇਂਜ ਕਰਨਾ ਬੜਾ ਜ਼ਿਆਦਾ ਮੁਸ਼ਕਿਲ ਹੁੰਦਾ। ਉਹਦੇ ਲਈ ਤੁਹਾਨੂੰ ਐਬਸੋਲੂਟ ਮੈਜੋਰਟੀ ਜਿਹੜੀ ਚਾਹੀਦੀ ਆ, ਪ੍ਰੋਸੈਸ ਜਿਹੜੇ ਹੋਰ ਥੋੜੇ ਕੰਪਲਿਕੇਟਡ ਹੋ ਜਾਂਦੇ ਆ। ਸੋ ਉਹ ਕਹਿੰਦੇ ਆ ਕਿ ਤਾਂ ਕਰਕੇ ਜਿਹੜਾ ਸੀਗਾ ਜਿਹੜੀ ਹੁਣ ਸਿਵਲ ਰਾਈਟ ਐਕਟ ਜਿਹੜਾ ਸੀਗਾ ਇਹ 14th ਅਮੈਂਡਮੈਂਟ ਤੋਂ ਪਹਿਲਾਂ ਆਉਂਦਾ। ਸੋ ਇਹਨਾਂ ਨੇ ਕੀ ਕੀਤਾ ਕਿ ਸੰਵਿਧਾਨ ਦੇ ਵਿੱਚ ਬਾਅਦ ਚ ਜਿਹੜੀਆਂ ਅਮੈਂਡਮੈਂਟਸ ਤਾਂ ਕਰਕੇ ਜਿਹੜੀਆਂ ਕੀਤੀਆਂ, ਜਿੱਦਾਂ ਹੁਣ ਸੁਪਰੀਮ ਕੋਰਟ ਆ ਗਿਆ ਨਾ, ਅੱਜ ਖੜ ਗਿਆ ਨਾ। ਜੇ ਤਾਂ ਕਾਨੂੰਨ ਹੁੰਦਾ, ਟਰੰਪ ਉਹਨਾਂ ਨੇ ਜੇ ਜਿੱਤੇ ਹੁੰਦੇ ਮੈਜੋਰਟੀ, ਉਹਨਾਂ ਨੇ ਤਾਂ ਬਣਾ ਦੇਣਾ ਸੀਗਾ। ਅੱਜ ਜੱਜ ਸਾਹਿਬ ਨੇ ਕੀ ਫੈਸਲਾ ਕੀਤਾ? ਜੱਜ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਜਿਹੜੀ 14th ਅਮੈਂਡਮੈਂਟ ਜਿਹੜੀ ਹੈਗੀ ਆ, ਉਹ ਜਦੋਂ ਉਹਨਾਂ ਨੇ ਬਣਾਈ ਸੀਗੀ, ਉਹ ਕਹਿੰਦੇ ਹੁਣ ਨਹੀਂ ਆਪਾਂ ਦੇਖਣਾ ਕੀ ਹੈਗਾ, ਜਦੋਂ ਬਣਾਈ ਸੀਗੀ ਉਦੋਂ ਇਰਾਦਾ ਕੀ ਸੀਗਾ। ਤੁਸੀਂ ਸਮਝ ਸਾਰੇ, ਮਤਲਬ ਕਿ ਉਹ ਪੱਥਰ ਤੇ ਲਕੀਰ ਸੈੱਟ ਹੋ ਗਈ। ਉਹਨਾਂ ਨੇ ਇੱਕ ਏਦਾਂ ਦਾ ਚੀਜ਼ ਡਿਜ਼ਾਈਨ ਕਰਤੀ, ਉਹਨਾਂ ਨੇ ਅਗਾਂਹ ਵਧੂ ਸੋਚ ਜਿਹੜੀ ਸੀਗੀ ਇਹ ਆਪਣੇ ਦੇ ਵਿੱਚ ਨਹੀਂ ਹੈਗੀ। ਨਹੀਂ, ਆਪਾਂ ਸ਼ਾਰਟ ਟਰਮ ਦੇ ਵਿੱਚ ਸੋਚਦੇ ਹਾਂ, ਮੈਂ ਵੀ ਸ਼ਾਰਟ ਟਰਮ ਦੇ ਵਿੱਚ ਸੋਚਦਾ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ, ਸਾਡੇ ਇਦਾਂ ਦੇ ਰੋਲ ਮਾਡਲ ਜਿਹੜੇ ਨਹੀਂ ਹੈਗੇ, ਹਨਾ। ਲੜਾਈ ਜਿੱਤਣ ਤੋਂ ਬਾਅਦ ਵੀ, ਮਤਲਬ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਕਿੰਨੇ ਯੋਧਿਆਂ ਨੇ ਮੱਲਾਂ ਮਾਰੀਆਂ, ਪਰ ਬਾਅਦ ਦੇ ਵਿੱਚ ਕੀ ਹੋਇਆ? ਚੇਂਜ ਹੋ ਗਿਆ ਨਾ ਸਾਰਾ ਸਿਨੈਰੀਓ। ਲੀਗਲੀ ਪ੍ਰੋਟੈਕਟ ਕੀਤਾ, ਕਿਉਂ ਨਹੀਂ ਪ੍ਰੋਟੈਕਟ ਕੀਤਾ? ਸੋਚ ਉੱਥੇ ਤੱਕ ਨਹੀਂ ਸੀਗੀ। ਸ਼ੋਅ ਦਾ ਮਕਸਦ ਕੀ ਹੈਗਾ? ਸ਼ੋਅ ਦਾ ਮਕਸਦ ਇਹ ਨਹੀਂ ਹੈ ਕਿ ਇਮੀਗ੍ਰੇਸ਼ਨ, ਵਰਕ ਪਰਮਿਟ, ਅਸਾਈਲਮ, ਠੀਕ ਆ, ਉਹ ਇੱਕ ਚੀਜ਼ ਹੈਗੀ, ਉਹ ਸਾਡਾ ਇੱਕ ਪ੍ਰੋਫੈਸ਼ਨ ਹੈ, ਤੁਹਾਡਾ ਰੇਡੀਓ ਦਾ, ਮੇਰਾ ਇਮੀਗ੍ਰੇਸ਼ਨ ਲਾਇਰ ਦਾ, ਸੁਣਨ ਵਾਲਿਆਂ ਦਾ ਉਹ। ਪਰ ਇੱਕ ਸਾਡਾ ਜਿਹੜਾ ਸ਼ੋਅ ਇੱਕ ਸਮਾਜਿਕ ਲੈਵਲ ਤੇ ਵੀ ਇੱਕ ਇਵੋਲਵ ਹੋਇਆ ਕਿ ਜਿਹੜੀ ਸਾਡੀ ਯੰਗਰ ਜਨਰੇਸ਼ਨ ਜਿਹੜੀ ਹੈਗੀ ਆ, ਠੀਕ ਆ। ਮੈਨੂੰ ਪਤਾ ਕਈ ਸਾਰੇ ਬੰਦੇ ਹੁਣ ਉਹਨੇ ਤੁਹਾਡੇ ਘਰ ਦੇ ਘੁਰਦਿਆਂ ਨੇ ਬੜੇ ਜ਼ਿਆਦਾ ਪੈਸੇ ਪੂਹੇ ਬਣਾ ਲਏ, ਤੁਹਾਨੂੰ ਉਹਦੇ ਵਿੱਚ ਕੋਈ ਇੰਨਾ ਇੰਟਰਸਟ ਨਹੀਂ ਆਉਂਦਾ, ਕੀ ਕਰੀ ਜਾਂਦਾ ਬਾਪੂ ਐਵੇਂ, ਹਨਾ, ਨੋਟ ਛਾਪ ਕੇ, ਤਾਂ ਅੰਤ ਕੀ ਹੈਗਾ, ਕਿੱਥੇ ਮਿਲਣਾ? ਬਾਪੂ ਨੂੰ ਪਤਾ ਹੀ ਨਹੀਂ ਕੱਖ ਕੀ ਹੈਗਾ, ਕਿਉਂਕਿ ਨਹੀਂ ਪਤਾ ਹੈਗਾ, ਜਿਹੜਾ ਉਹ ਵੈਕਿਊਮ ਹੈਗਾ ਸਾਰਾ, ਉਹਨੇ ਬਸ ਕੀ ਹੋਰ ਪੈਸੇ ਬਣਾ ਲਓ, ਮਿਲੀਅਨਰ ਬਣ ਜਾਓ, ਘਰ ਦੇ ਵਿੱਚ ਪਾਰਟੀਆਂ ਵੱਡੀਆਂ ਥਰੋ ਕਰ ਦਿਓ, ਉੱਥੇ ਗੱਲ ਨਹੀਂ ਮੁੱਕਦੀ, ਹਨਾ। ਤੁਹਾਨੂੰ ਹੁਣ ਜਿਹੜੇ ਬੋਰਨ ਹੈ, ਤੁਸੀਂ ਦੇਖਦੇ ਕਿ ਗੈਪ ਹੈਗਾ ਕਿ ਯਾਰ ਇਹ ਸਾਲਾ ਗੈਪ ਭਰੂਗਾ ਕਿੱਦਾਂ? ਮਤਲਬ ਕਿ ਆਪਾਂ ਸਾਲਾ ਪੈਸੇ ਪੂਹੇ ਬਣਾਉਣ ਤੋਂ ਬਾਅਦ ਵੀ, ਆਹ ਕਰਨ ਤੋਂ ਬਾਅਦ ਵੀ ਕਿ ਸਾਲਾ ਇੰਡੀਅਨ ਨੇ ਆਹ ਕਰਤਾ ਉਹ ਕਰਤਾ, ਆਪਾਂ ਇੱਥੇ ਕਿਉਂ ਫਸੇ ਹੋਏ ਆ? ਆਪਾਂ ਇੱਥੋਂ ਅੱਗੇ ਕਿਉਂ ਬਣਨੇ ਹੈਗੇ? ਤੁਹਾਨੂੰ ਵਾਲੀ ਜੰਪ ਕੋਈ ਨਹੀਂ ਦਵਾ ਸਕਦਾ ਹੈਗਾ, ਦਵਾ ਮੈਂ ਵੀ ਨਹੀਂ ਸਕਦਾ, ਪਰ ਮੈਂ ਤੁਹਾਨੂੰ ਚਾਨਣਾ ਪਾ ਸਕਦੇ ਹਾਂ ਕਿ ਭਾਈ ਆਹ ਚੀਜ਼ਾਂ ਦੀ ਸਾਨੂੰ ਕਮਿਊਨਿਟੀ ਨੂੰ ਲੋੜ ਆ। ਛੋਟੀਆਂ ਲੈਜਿਸਲੇਸ਼ਨ ਬਣਾਉਣਾ ਕੁਛ ਨਹੀਂ ਹੋਣਾ, ਕਿਉਂਕਿ ਐਂਡ ਆਫ ਦਾ ਡੇ ਜਦੋਂ ਬਹਾਵ ਉਧਰਲੇ ਪਾਸੇ ਆ ਨਾ, ਜਿਹੜੇ 200 ਸਾਲ ਬਾਅਦ ਵੀ ਚੀਜ਼ ਜਿਹੜੀ ਰਹਿ ਸਕਦੀ ਆ, ਉਹ ਸਾਨੂੰ ਕਿਸੇ ਵੀ ਮੌਕੇ ਤੇ ਖਾ ਸਕਦੀ ਆ। ਜਿੱਦਾਂ ਹੁਣ ਮੈਕਸੀਕਨਾਂ ਨੂੰ ਖਾਦਾ, ਉਹ ਖਾਦਾ ਸਾਰੀਆਂ ਚੀਜ਼ਾਂ। ਆ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਵਾਲੀ ਚੀਜ਼ ਸੀਗੀ, ਉਹਨਾਂ ਟਾਈਮਾਂ ਦੇ ਵਿੱਚ ਲੋਕਾਂ ਨੇ, ਸਕਾਟਿਸ਼ ਸੀਗੇ, ਆਇਰਿਸ਼ ਸੀਗੇ, ਸਾਰੇ ਇਹਨਾਂ ਨੇ ਉਹ ਚੀਜ਼ ਨੂੰ ਉਸ ਲੈਵਲ ਤੱਕ ਲੈ ਗਏ ਕਿ ਕਨਸਟੀਟਿਊਸ਼ਨਲ ਅਮੈਂਡਮੈਂਟ ਬਣਾ ਦਿਓ,
ਜਿਹੜੀ ਚੀਜ਼ ਜਿਹੜੀ ਡਿਸਪੀਅਰ ਜਿਹੜੀ ਨਾ ਹੋਵੇ। ਇਹ ਕਾਂਗਰੈਸ਼ਨਲ ਡਿਬੇਟਸ ਦੇ ਵਿੱਚ ਗਏ ਕਿ ਜਦੋਂ ਇਹ ਸਿਵਲ ਰਾਈਟਸ ਐਕਟ ਬਣ ਰਿਹਾ ਸੀਗਾ, ਜਦੋਂ ਇਹ ਅਮੈਂਡਮੈਂਟ ਹੋ ਰਹੀ ਸੀਗੀ, ਸੁਪਰੀਮ ਕੋਰਟ ਐਡੀ ਡਿਟੇਲ ਦੇ ਵਿੱਚ ਗਿਆ ਕਿ ਉਦੋਂ ਅਮੈਂਡਮੈਂਟ ਦੇ ਵੇਲੇ ਜਿਹੜੇ ਸੈਨੇਟਰ ਵਗੈਰਾ ਉਦੋਂ ਕੀ ਗੱਲਾਂ ਕਰ ਰਹੇ ਸੀਗੇ। ਲੇਮੈਨ ਕਰਕੇ ਇੱਕ ਸੈਨੇਟਰ ਸੀਗਾ ਜਿਹਦੇ ਵਿੱਚ ਰੋਬਰਟ ਜੌਬ ਨੇ ਬਹੁਤ ਜ਼ਿਆਦਾ ਟੈਨਸ਼ਨ ਉਹਨੂੰ ਦਿੱਤੀ। ਸੈਨੇਟਰ ਜਿਹੜਾ ਲੇਮੈਨ ਟਰੰਬੁਲ ਜਿਹੜੇ ਹੈਗੇ ਆ, ਉਹਨਾਂ ਨੇ ਉਹ ਪ੍ਰਿੰਸੀਪਲ ਆਰਕੀਟੈਕਟ ਸੀਗੇ ਕਿ ਜਿਹੜੀ ਰੀਕਨਸਟਰਕਸ਼ਨ ਉਹ ਕਿੱਦਾਂ ਹੋਣੀ ਚਾਹੀਦੀ ਆ, ਦੁਬਾਰਾ ਨੂੰ ਜਿਹੜਾ ਬਣਾਉਣਾ ਸ਼ੁਰੂ ਕੀਤਾ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਅਪੋਜ਼ ਕਰਦੇ ਸੀਗੇ, ਜਿਹੜੇ ਲੋਕੀ ਕਹਿੰਦੇ ਸੀਗੇ ਕਿ ਅਮੈਂਡਮੈਂਟ ਨਹੀਂ ਕਰਨੀ, ਉਹ ਲੋਕਾਂ ਨੇ ਸਵਾਲ ਪੁੱਛਿਆ ਇਹਨੂੰ, ਠੀਕ ਆ, ਜਿਹੜੇ ਸੈਨੇਟਰ ਲੇਮੈਨ ਸੀਗੇ, ਉਹ ਕਹਿੰਦੇ ਕਿ ਚਾਈਨੀਜ਼ ਇਮੀਗ੍ਰੈਂਟਾਂ ਦਾ ਆਪਾਂ ਕੀ ਕਰਾਂਗੇ। ਉਦੋਂ ਚਾਈਨੀਜ਼ ਲੋਕਾਂ ਨਾਲ ਬਹੁਤ ਧੱਕਾ ਹੋਣ ਲੱਗ ਪਿਆ ਸੀਗਾ, ਜਾਂ ਫਿਰ ਆਪਾਂ ਰੋਮਾ ਜਿਪਸੀਆਂ ਦੇ ਨਾਲ ਆਪਾਂ ਕੀ ਕਰਾਂਗੇ। ਜਵਾਬ ਉਹੀ ਸੀਗਾ ਕਿ ਜਿਹੜੇ ਚਾਈਨੀਜ਼ ਇਮੀਗ੍ਰੈਂਟ ਆ, ਭਾਵੇਂ ਤੁਸੀਂ ਉਹਨੂੰ ਨਹੀਂ ਪਸੰਦ ਕਰਦੇ ਆ, ਕਮਿਊਨਿਜ਼ਮ ਵਰਸਸ ਡੈਮੋਕ੍ਰੇਸੀ ਦੀ ਵੀ ਜਿਹੜੀ ਲੜਾਈਆਂ ਸੀਗੀਆਂ ਕਿਸੇ ਮੌਕੇ ਤੇ ਚੱਲਣੀਆਂ ਹੈਗੀਆਂ, ਫੇਸਿਜ਼ਮ ਜਿਹੜਾ ਸੀਗਾ, ਨਾਜ਼ੀ ਜਰਮਨੀ, ਕਈ ਮੁੱਦੇ, ਕਈ ਕਨਸੈਪਟ, ਕਈ ਵਿਚਾਰਤਾ। ਸਭ ਤੋਂ ਜਿਹੜੀ ਡੇਂਜਰਸ ਚੀਜ਼ ਕੀ ਹੁੰਦੀ ਆ, ਵਿਚਾਰਧਾਰਾ। ਹਰੇਕ ਚੀਜ਼ ਇੱਕ ਵਿਚਾਰਧਾਰਾ ਹੈਗੀ ਆ, ਠੀਕ ਆ। ਤੁਸੀਂ ਜਿਹੜੀ ਵੀ ਚੀਜ਼ ਨੂੰ ਮੰਨਦੇ ਆ, ਨੈਸ਼ਨੈਲਿਟੀ, ਰਿਲੀਜਨ, ਠੀਕ ਆ, ਰੇਸਿਜ਼ਮ, ਕਾਸਟਿਜ਼ਮ, ਐਂਡ ਆਫ ਦਾ ਡੇ ਇੱਕ ਵਿਚਾਰਧਾਰਾ, ਉਹ ਜਿਹੜੀ ਵਿਚਾਰਧਾਰਾ ਉਹ ਕਦੀ ਜਾਂਦੀ ਨਹੀਂ। ਉਹ ਕਈ ਆਹੀ ਚੀਜ਼ ਦੀ ਜਿਹੜੀ ਇਸ ਪੱਧਰ ਤੇ ਜਿਹੜੀ ਲੜਾਈ ਸੀਗੀ ਹੁਣ ਵੀ ਚੱਲਦੀ ਆ, ਇਹ ਚੱਲਦੀ ਰਹਿਣੀ ਆ ਹਮੇਸ਼ਾ, ਕਿ ਕਿਹਦੀ ਲੱਤ ਜਿਹੜੀ ਉੱਤੇ ਜਿਹੜੀ ਹੋਊਗੀ। ਪਰ ਜਿਹੜੇ ਸੈਨੇਟਰ ਥਰੰਬਲ ਸੀਗੇ, ਉਹਨਾਂ ਨੇ ਆਨਸਰ ਇਹ ਕੀਤਾ ਕਿ ਇਨਡੀਡ, ਕਹਿੰਦੇ ਕਿ ਜਿਹੜੇ ਭਾਵੇਂ ਚਾਈਨੀਜ਼ ਬੰਦੇ ਆ ਤੁਸੀਂ ਪਸੰਦ ਨਹੀਂ ਕਰਦੇ, ਭਾਵੇਂ ਰੋਮਾ ਜਿਪਸੀ ਜਿਹੜੇ ਹੈਗੇ ਆ, ਜਿੱਥੇ ਪੈਦਾ ਹੋਇਆ ਉੱਥੇ ਦੇ ਸਿਟੀਜ਼ਨ ਉਹ ਜਿਹੜੇ ਹੋਣੇ ਚਾਹੀਦੇ ਆ। ਸੋ ਜਿਹੜੇ ਸੀਗੇ 14th ਅਮੈਂਡਮੈਂਟ ਦੇ ਡਿਬੇਟਸ ਉਹਨਾਂ ਨੇ ਦੇਖੇ। ਇਸ ਕਰਕੇ ਜਿਹੜੀ ਸੀਗੀ 14th ਅਮੈਂਡਮੈਂਟ ਦੀ ਜਿਹੜੀ ਬੜੀ ਜ਼ਿਆਦਾ ਕੰਟਰੀ ਨੂੰ ਜ਼ਰੂਰਤ ਜਿਹੜੀ ਪੈ ਗਈ। ਤੁਸੀਂ ਕਹੋਗੇ ਕਿ 14th ਅਮੈਂਡਮੈਂਟ ਦੇ ਨਾਲ ਚੀਜ਼ਾਂ ਜਿਹੜੀਆਂ ਹੁਣ ਸਾਰੀਆਂ ਸੁਧਰ ਜਾਣੀਆਂ, ਪਰ ਤੁਸੀਂ ਗਲਤ ਆ, ਚੀਜ਼ਾਂ ਨਹੀਂ ਸੁਧਰੀਆਂ। ਹੁਣ ਆਪਾਂ ਕੈਲਵਿਨ ਦਾ ਕੇਸ ਦੇਖ ਲਿਆ, ਕਾਮਨ ਲਾਅ ਦੇਖ ਲਿਆ, ਅਮਰੀਕਨ ਕਾਮਨ ਲਾਅ ਦੇਖ ਲਿਆ, ਰੈਵੋਲੂਸ਼ਨ ਦੇਖ ਲਈ, ਡਰੈਡ ਸਕਾਟ ਦੇਖ ਲਿਆ, ਐਡਵਰਡ ਬੇਟਸ ਦੇ ਨੋਟ ਦੇਖ ਲਏ, ਸਿਵਲ ਰਾਈਟ ਐਕਟ ਦੇਖ ਲਿਆ। 14th ਅਮੈਂਡਮੈਂਟ ਨੇ ਕਨਸਟੀਟਿਊਸ਼ਨਲਾਈਜ਼ ਕਰਤਾ ਉਹਨੂੰ। ਪਰ ਫਿਰ ਵੀ ਤੁਸੀਂ ਦੇਖੋ ਜੌਨ ਕਿਮ ਵਾਲੇ ਕੇਸ ਦੇ ਵਿੱਚ ਵੀ ਮੁੱਦਾ ਜਿਹੜਾ ਪਿਆ ਸੀਗਾ, ਚਾਈਨੀਜ਼ ਬੰਦੇ ਦੇ ਕੇਸ ਦੇ ਵਿੱਚ, ਜਿਹੜਾ ਕਿ ਸੈਨ ਫਰਾਂਸਿਸਕੋ ਦਾ ਸੀਗਾ, 21 ਸਾਲ ਦਾ ਜਦੋਂ ਹੋਇਆ, ਉਹ ਕਹਿੰਦਾ ਮੈਂ ਘੁੰਮ ਕੇ ਆਣਾ ਆਪਣੀ ਕੰਟਰੀ, ਉਹਨੂੰ ਜਿਹੜਾ ਫੜ ਲਿਆ ਸੁਪਰੀਮ ਨੇ ਉਸ ਕੇਸ ਦੇ ਵਿੱਚ। ਸਪੈਸ਼ਲੀ ਜਿਹੜਾ ਸੀਗਾ ਡਰੈਡ ਸਕਾਟ ਨੂੰ ਰਿਜੈਕਟ ਕੀਤਾ। ਉਦੋਂ ਹੀ ਜਿਹੜਾ ਉਹਨਾਂ ਨੇ ਕਹਿ ਦਿੱਤਾ ਸੀਗਾ ਵੌਨ ਕੇ ਮਾਰਕ ਵਾਲੇ ਕੇਸ ਦੇ ਵਿੱਚ, ਮੈਨੂੰ ਐਗਜ਼ੈਕਟਲੀ ਰਾਜਕਰਨ ਜੀ ਯਾਦ ਭੁੱਲ ਗਿਆ, ਪਰ ਆਈ ਥਿੰਕ ਲਗਭਗ 100 ਸਾਲ ਪੁਰਾਣਾ ਜਿਹੜਾ ਸੀਗਾ ਵੌਨ ਕੇ 1898 ਦਾ ਸ਼ਾਇਦ ਕੇਸ ਸੀਗਾ, ਵੌਂਗ ਵਾਲਾ ਦਾ ਕੇਸ ਸੀਗਾ। ਉਹਦੇ ਵਿੱਚ ਫੇਰ ਇੱਕ ਵਾਰੀ ਉਹਨਾਂ ਨੇ ਸੈਟਲ ਕਰਤਾ ਕਿ ਭਾਈ ਇਹ ਬੰਦਾ ਸਿਟੀਜ਼ਨ ਹੈਗਾ। ਪਰ ਕੀ ਟਰੰਪ ਹੁਣੀ ਰੁਕ ਗਏ? ਨਹੀਂ। ਅੱਜ ਫਿਰ ਸੁਪਰੀਮ ਕੋਰਟ ਦੇ ਵਿੱਚ ਆਪਾਂ ਜਿਹੜੇ ਗਏ ਆ, ਤੇ ਬਿਊਟੀ ਹੁਣ ਇਹਨਾਂ ਦੀ ਹੈ ਕਿ ਕੋਰਟ ਨੇ ਜਿਹੜਾ ਆਪਣਾ ਡਿਸੀਜਨ ਇਹਦੇ ਵਿੱਚ ਲਿਆ ਉਹ ਐਡੀ ਜ਼ਿਆਦਾ ਡਿਟੇਲ ਦੇ ਵਿੱਚ, ਤਾਂ ਹੀ ਉਹਨਾਂ ਨੇ ਡਿਸਟ੍ਰਿਕਟ ਕੋਰਟ ਤੋਂ ਡਾਇਰੈਕਟਲੀ ਆਪਣੇ ਕੋਲ, ਉਹ ਕਹਿੰਦੇ ਕੰਟਰੋਵਰਸੀ ਜਿਹੜੀ ਮੁੱਕ ਹੀ ਨਹੀਂ ਰਹੀ, ਇਹ ਸਦੀਆਂ ਦੀ ਕੰਟਰੋਵਰਸੀ ਜਿਹੜੀ ਹੈਗੀ ਆ, ਤਾਂ ਕਰਕੇ ਇਹ ਇੰਨੀ ਇੰਪੋਰਟੈਂਟ ਜਿਹੜੀ ਸੀਗੀ। ਉਹਨਾਂ ਨੇ ਰਿਟ ਆਫ ਸਰਚਰੀ ਦੀ ਜਿਹੜੀ ਲਾ ਕੇ ਕੋਰਟ ਨੇ ਆਪਣੇ ਕੋਲ ਸਿੱਧਾ ਜਿਹੜਾ ਕੇਸ ਲੈ ਕੇ ਆਏ, ਤੇ ਉੱਤੇ ਫਿਰ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਆਹ ਸਾਰੇ ਹੁਣ ਸਿਧਾਂਤਾਂ ਨੂੰ ਜਿਹੜਾ ਸੀਗਾ ਮੰਨਦੇ ਹੋਏ, ਆਹ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਨਜ਼ਰ ਦੇ ਵਿੱਚ ਰੱਖਦੇ ਹੋਏ ਫਿਰ ਆਪਾਂ ਫੈਸਲਾ ਦੇਣਾ। ਆਪਾਂ ਇਹ ਨਹੀਂ ਦੇਖਣਾ ਕਿ ਅੱਜ ਦੀ ਡੇਟ ਦੇ ਵਿੱਚ ਕੀ ਚੱਲਦਾ ਪਿਆ ਆ। ਸੋ ਬਹੁਤ ਸਾਰੇ ਜਿਹੜੇ ਲੋਕ ਇਹ ਸੋਚਦੇ ਸੀਗੇ, ਜਾਂ ਟਰੰਪ ਵੀ ਉਹਨਾਂ ਚੋਂ ਇੱਕ, ਵੀ ਮੈਂ ਸ਼ਾਰਪੀ ਦੇ ਨਾਲ ਸ਼ਾਇਦ ਕਨਸਟੀਟਿਊਸ਼ਨ ਨੂੰ ਬਦਲ ਸਕਦਾ ਆ, ਉਸ ਚੀਜ਼ ਨੂੰ ਸੁਪਰੀਮ ਕੋਰਟ ਨੇ ਜਿਹੜਾ ਉਹ ਰਿਜੈਕਟ ਕਰ ਦਿੱਤਾ, ਕਿਉਂਕਿ ਇਹ ਤਾਂ ਫਿਰ ਪ੍ਰੈਸੀਡੈਂਟ ਹੀ ਇਦਾਂ ਦਾ ਸੈੱਟ ਹੋ ਜਾਊਗਾ ਵੀ ਤੁਸੀਂ ਸੰਵਿਧਾਨ ਐਗਜ਼ੈਕਟਿਵ ਆਰਡਰ ਦੇ ਨਾਲ ਕੀ ਵਾਕਈ ਜਿਹੜੇ ਉਹ ਸਾਈਨ ਕਰਕੇ ਤੁਸੀਂ ਚੇਂਜ ਕਰ ਸਕਦੇ ਆ, ਉਹਦੇ ਮਤਲਬ, ਉਹਦੀਆਂ ਉਹ ਚੀਜ਼ਾਂ, ਉਹਦੀਆਂ ਉਹ ਫੀਲਿੰਗ, ਉਹਦੀ ਜਿਹੜੀ ਓਰੀਜਨੈਲਿਟੀ ਆ, ਵੀ ਉਹ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ। ਸੋ ਸੰਵਿਧਾਨ ਦੀਆਂ ਸੋਧਾਂ ਪੱਥਰ ਤੇ ਲਕੀਰ ਵਾਲੀ, ਜਿੱਦਾਂ ਤੁਸੀਂ ਪਹਿਲੋਂ ਗੱਲ ਜਿਹੜੀ ਉਹ ਕੀਤੀ ਆ, ਉਹ ਚੀਜ਼ਾਂ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਸੋ ਹੁਣ ਇਹਦੇ ਵਿੱਚ ਨਾ ਆਪਾਂ ਦੋ ਦੇਖਦੇ ਆ, ਇੱਕ 5-4 ਡਿਸੀਜਨ ਆ, ਇੱਕ 6-3 ਆ। ਜਿਹੜੇ ਬ੍ਰੈਟ ਕੈਵਨਾ ਆ ਉਹ ਇੱਕ ਚੀਜ਼ 'ਚ ਹੱਕ 'ਚ ਨੇ, ਇੱਕ ਚੀਜ਼ 'ਚ ਉਲਟ 'ਚ ਨੇ। ਇੱਕ ਜਿਹੜਾ ਐਗਜ਼ੈਕਟਿਵ ਆਰਡਰ ਆ ਉਹ ਅਨਲਾਫੁਲ, ਅਨਕਨਸਟੀਟਿਊਸ਼ਨਲ ਆ, ਕੁਛ ਏਦਾਂ ਦੀਆਂ ਚੀਜ਼ਾਂ। ਸੋ ਕੋਰਟ ਨੇ ਫਿਰ ਹੁਣ ਡਿਸਾਈਡ ਕਿੱਦਾਂ ਕੀਤਾ। ਜਿਹੜੇ ਰੋਬਰਟਸ ਨੇ ਆਪਣਾ, ਜਸਟਿਸ ਰੋਬਰਟਸ ਨੇ ਆਪਣਾ ਓਪੀਨੀਅਨ ਲਿਖਿਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਹੱਕ ਦਾ ਤੁਹਾਨੂੰ ਵਾਅਦਾ ਕੀਤਾ ਸੀ, ਅੱਜ ਅਸੀਂ ਉਹ ਤੁਹਾਨੂੰ ਹੱਕ, ਰਾਈਟ ਜਿਹੜਾ ਉਹ ਇਸ ਫੈਸਲੇ ਦੇ ਨਾਲ ਜਿਹੜਾ ਉਹ ਦੇ ਰਹੇ ਹਾਂ। ਸੋ ਹੁਣ ਆਪਾਂ ਨੂੰ ਤਕਰੀਬਨ 2 ਘੰਟੇ ਹੋ ਗਏ ਗੱਲ ਕਰਦਿਆਂ ਨੂੰ, ਇਸ ਸਾਰੀ ਕੇਸ ਦੀ ਜਿਹੜੀ ਉਹ ਹਿਸਟੋਰਿਕ ਤੁਸੀਂ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਆ। ਸੋ ਹਾਊ ਡਿਡ ਦ ਕੋਰਟ ਹੋਲਡ, ਡਿਸਾਈਡ ਉਹਨਾਂ ਨੇ ਕਿੱਦਾਂ ਕੀਤਾ ਫਿਰ? ਸੋ ਰਾਜਕਰਨ ਜੀ, ਹੁਣ ਜਿਹੜਾ ਕੋਈ ਏਦਾਂ ਨਹੀਂ ਹੈ ਕਿ ਟਰੰਪ ਹੁਣਾਂ ਨੇ ਜਿਹੜਾ ਸੀਗਾ ਸੰਵਿਧਾਨ ਦਾ ਉਹ ਹਟਾ ਦੇਣਾ।
ਉਹਨਾਂ ਨੇ ਉਹ ਚੋਂ ਅੱਖਰ ਲੱਭਿਆ 14th ਅਮੈਂਡਮੈਂਟ ਤੋਂ ਸਬਜੈਕਟ ਟੂ ਜੁਰਿਸਡਿਕਸ਼ਨ देयर ऑफ ਉਹ ਚਲ ਗਿਆ ਕਿ ਇਹਦਾ ਮਤਲਬ ਕੀ ਹੈਗਾ। ਸੋ ਸਿਰਫ ਉਹਨੂੰ ਜਿਹੜਾ ਐਕਸਪਲੇਨ ਕਰਨ ਲਈ ਕਿ ਸਬਜੈਕਟ ਟੂ ਜੁਰਿਸਡਿਕਸ਼ਨ ਆਫ ਕਿ ਕਿਹੜੇ ਥੱਲੇ ਆਉਂਦੇ ਆ ਨਹੀਂ ਆਉਂਦੇ ਆ ਰਾਜ ਪਾਠ ਦੇ, ਉਹਦੀ ਸਾਰੀ ਇਹ ਜਿਹੜੀ ਬੈਂਸ ਜਿਹੜੀ ਚੱਲੀ ਆ। ਜੇ ਮੈਂ ਸਿੰਪਲ ਅੱਖਰਾਂ ਦੇ ਵਿੱਚ ਦੱਸਣਾ, ਟਰੰਪ ਨੇ ਬਾਅਦ ਚ ਵੀ ਟਵੀਟ ਕੀਤੀ ਸੀ, ਉਹ ਕਹਿੰਦੇ ਲੈ ਸੁਪਰੀਮ ਕੋਰਟ ਨੇ ਮਾੜਾ ਫੈਸਲਾ ਕੀਤਾ, ਸਾਡੀ ਜਿੱਤ ਨਹੀਂ ਹੋਈ, ਆਪਾਂ ਕਾਨੂੰਨ ਬਣਾ ਦਾਂਗੇ। ਤੇ ਹੁਣ ਦੇਖੋ ਮੂਰਖਾਂ ਨੂੰ ਤੁਸੀਂ ਜਿਹੜਾ ਸੀਗਾ ਗਾਈਡ ਕਰ ਸਕਦੇ ਇਸ ਨਾਲ ਕਿ ਆਪਾਂ ਇਦਾਂ ਕਰ ਦਾਂਗੇ, ਜੰਗ ਜਾਰੀ ਰਹੂਗੀ। ਉਹਦੇ ਥੱਲੇ ਮੈਂ ਕਈ ਕਮੈਂਟ ਪੜ੍ਹਦਾ ਸੀਗਾ, ਜਿਹੜੀ ਅਮਰੀਕਾ ਦੀ ਜਿਹੜੀ ਪਾਪੂਲੇਸ਼ਨ ਆ, ਸਮਝਦਾਰ ਵੀ ਬੜੇ ਹੈਗੇ ਆ, ਉਹ ਕਹਿੰਦੇ ਕਿ ਕਾਨੂੰਨ ਤੂੰ ਕਿੱਦਾਂ ਬਣਾ ਦੂੰਗਾ, ਜਿਹੜੀ ਅਮੈਂਡਮੈਂਟ ਜਿਹੜੀ ਹੈਗੀ ਆ ਉਹ ਤੋਂ ਨਹੀਂ ਨਾ ਤੁਸੀਂ ਓਵਰਕਮ ਕਰ ਸਕਦੇ, ਤੁਹਾਨੂੰ ਮਤਲਬ 100% ਐਬਸੋਲੂਟ ਮੈਜੋਰਟੀ ਨਾਲ ਜਿੱਤਣਾ ਪੈਣਾ ਉਹ ਚੀਜ਼ਾਂ ਚੇਂਜ ਕਰਨ ਦੇ ਲਈ। ਇੰਨੇ ਲੋਕੀ ਅਮਰੀਕਾ 'ਚ ਕਦੀ ਐਗਰੀ ਨਹੀਂ ਹੋਣੇ, ਇੰਨੇ ਲੋਕਾਂ ਨੂੰ ਤੁਸੀਂ ਕਨਵਿੰਸ ਨਹੀਂ ਕਰ ਸਕਦੇ ਹੈਗੇ। ਮਤਲਬ ਕੋਈ ਜਿਹੜੀ ਹੁਣ ਵੀ ਟਰੰਪ ਵਰਸਸ ਬਾਈਡਨ ਦੀ ਸੀਗੀ, ਭਾਵੇਂ ਉਹ ਬੋਲ ਆਪਣਾ ਆਟੋ ਪੈਨ ਵਾਲਾ ਬੰਦਾ ਸੀਗਾ, ਤੁਰਿਆ ਫਿਰਦਾ ਸੀਗਾ ਜ਼ੋਂਬੀ ਬਣ ਕੇ, ਪਰ ਫਿਰ ਵੀ ਜਿਹੜਾ ਸੀਗਾ ਤੁਸੀਂ ਦੇਖ ਲਓ ਕਿ ਇਦਾਂ ਨਹੀਂ ਸੀਗਾ ਕਿ ਟਰੰਪ ਬਹੁਤ ਜ਼ਿਆਦਾ ਸੁਪਰ ਕੋਈ ਮੈਜੋਰਟੀ ਨਾਲ ਜਿੱਤਿਆ ਸੀਗਾ। ਸੈਨੇਟਰ ਸੋਨੇਟਰ ਇੱਧਰ ਉੱਧਰੋਂ ਜਾਣਾ ਹੀ ਆ। ਕੌਨਸਟੀਟਿਊਸ਼ਨਲ ਅਮੈਂਡਮੈਂਟ ਕਰਨੀ ਬੜੀ ਮੁਸ਼ਕਿਲ ਜਿਹੜੀ ਚੀਜ਼ ਆ। ਤੇ ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਜਿਹੜੀ ਸੀਗੀ ਮਤਲਬ ਸੁਪਰੀਮ ਕੋਰਟ ਦਾ ਰੋਲ ਇਹੀ ਹੈਗਾ ਕਿ ਉਹ ਗਾਰਡੀਅਨ ਹੈਗਾ ਕੌਨਸਟੀਟਿਊਸ਼ਨ ਦਾ, ਬਿਨਾਂ ਕਿਸੇ ਆਈਡੀਓਲੋਜੀ ਦੇ ਕਿ ਗੋਰਿਆਂ ਦੇ ਫੇਵਰ 'ਚ ਫੈਸਲਾ ਦੇਣਾ ਜਾਂ ਬਰਾਊਨ ਲੋਕਾਂ ਦੇ ਫੇਵਰ 'ਚ ਦੇਣਾ। ਤੇ ਕੰਜ਼ਰਵੇਟਿਵ ਜੱਜ ਹੀ ਸੀਗਾ ਜੱਜ ਰੋਬਰਟ, ਤੇ ਇਹਨਾਂ ਨੇ ਤੁਸੀਂ ਦੇਖ ਲਓ ਕਿ ਫੈਸਲਾ ਜਿਹੜਾ ਸਾਰਾ ਉਸ ਬੇਸਿਸ ਤੇ ਲਿਆ। ਉਹਨਾਂ ਨੇ ਆਹੀ ਸਾਰੀਆਂ ਚੀਜ਼ਾਂ ਦੇ ਬੇਸ ਤੇ ਐਂਡ ਆਫ ਦਾ ਡੇ ਹੀ ਕਨਕਲੂਡ ਕੀਤਾ ਕਿ ਜਿਹੜਾ ਪੁਰਾਣੀ ਸਾਰੀ ਹਿਸਟਰੀ ਆ ਉਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਉਹ ਸਿੱਧੇ ਸਿੱਧੇ ਇਹੀ ਕਹਿੰਦੀ ਆ ਕਿ ਜਿਹੜਾ ਬੰਦਾ ਉਰੇ ਬੌਰਨ ਹੋਇਆ ਉਹ ਇੱਥੇ ਦਾ ਸਿਟੀਜ਼ਨ ਜਿਹੜਾ ਹੋਣਾ ਚਾਹੀਦਾ। ਜੀ, ਕਾਂਗਰੈਸ਼ਨਲ ਵੋਟ ਵੀ ਜਿਹੜੀ ਆ ਉਹਨਾਂ ਨੂੰ ਵੱਡੀ ਮੈਜੋਰਟੀ ਦੇ ਵਿੱਚ ਜਿਹੜੀ ਉਹ ਚਾਹੀਦੀ ਆ। ਫਿਰ ਨਾਲ ਦੇ ਨਾਲ ਸਟੇਟਾਂ ਦੇ ਵੀ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਚਾਹੀਦੀਆਂ। ਜਿੱਦਾਂ ਤੁਸੀਂ ਇਹ ਸਾਰੇ ਚੀਜ਼ ਦੇ ਵਿੱਚ ਦੱਸਿਆ ਵੀ ਜਿਹੜਾ ਡਿਸੈਂਟਿੰਗ ਓਪੀਨੀਅਨ ਹੁੰਦਾ ਆ, ਜਿਹੜਾ ਹੁਣ ਚੀਫ ਜਸਟਿਸ ਰੋਬਰਟਸ ਨੇ ਇੱਕ ਕਿਸੇ ਕੇਸ ਦਾ ਉਹਦੇ ਵਿੱਚ ਉਹਨਾਂ ਨੇ ਉਹ ਵੀ ਚੀਜ਼ ਨੂੰ ਮੈਟਰ ਜਿਹੜਾ ਉਹ ਕੀਤਾ। ਇਹਦੇ ਵਿੱਚ ਵੀ ਜਿਹੜੇ ਜਸਟਿਸ ਨੀਲ ਗੌਰਸਚ ਆ ਉਹਨਾਂ ਨੇ ਵੀ ਡਿਸੈਂਟਿੰਗ ਓਪੀਨੀਅਨ ਇਸ ਦੇ ਵਿੱਚ ਜਿਹੜਾ ਉਹ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਕੌਣ ਨੇ, ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਉਹ ਮੈਟਰ ਨਹੀਂ ਕਰਦਾ, ਪਰ ਉਹ ਇੱਥੇ ਦੇ ਡੋਮਿਸਾਈਲ ਹੋਣ, ਇੱਥੇ ਉਹਨਾਂ ਦੇ ਕੋਲ ਰਹਿਣ ਵਾਲੀ ਕੋਈ ਚੀਜ਼ ਹੋਵੇ, ਕੋਈ ਕੰਮ ਕਰਦੇ ਹੋਣ, ਕੁਛ ਇਦਾਂ ਦੀ ਚੀਜ਼ ਉਹਨਾਂ ਨੇ ਇਸ ਦੇ ਵਿੱਚ ਜਿਹੜੇ ਆਪਣੇ ਡਿਸੈਂਟਿੰਗ ਓਪੀਨੀਅਨ ਦੇ ਵਿੱਚ ਜਸਟਿਸ ਗੌਰਸਚ ਨੇ ਜਿਹੜੀ ਇਸ ਤਰੀਕੇ ਦੇ ਨਾਲ ਲਿਖੀ ਆ। ਸੋ ਉਹ ਡਿਸੈਂਟਿੰਗ ਓਪੀਨੀਅਨ ਨੂੰ ਕਿੱਦਾਂ ਦੇਖਿਆ ਜਾਣਾ ਚਾਹੀਦਾ ਹੈ, ਕਿਵੇਂ ਤੁਸੀਂ ਦੇਖਦੇ ਆ? ਸੋ ਆਪਾਂ ਓਰੀਜਨਲਿਸਟ ਅਪਰੋਚ ਨਾਲ ਇੱਥੇ ਐਗਰੀ ਕਰਦੇ ਹਾਂ ਕਿ ਪੁਰਾਣੇ ਟਾਈਮਾਂ ਤੋਂ ਕਿੱਦਾਂ ਸੀਗਾ, ਜਿਹੜੀ ਆਪਾਂ ਸਾਰੀ ਹੁਣ ਜਿਹੜੀ ਗੱਲ ਦੱਸੀ ਮੈਜੋਰਟੀ ਓਪੀਨੀਅਨ ਦੀ ਕਿ ਕਿਉਂ ਉਹਨਾਂ ਨੇ ਇਦਾਂ ਸੋਚਿਆ ਹੈ ਨਾ, ਤੇ ਸਾਰੀਆਂ ਉਹਨਾਂ ਨੇ ਐਗਜ਼ਾਮਪਲਾਂ ਦਿੱਤੀਆਂ ਵੱਖ-ਵੱਖ ਜਿਹੜੇ ਕੇਸ ਸੀਗੇ। ਸੋ ਜਿਹੜਾ ਡਰੈਡ ਸਕਾਟ ਤੋਂ ਇਲਾਵਾ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਸੀਗੀ ਨਹੀਂ ਕਿ ਜਿਹਦੇ ਵਿੱਚ ਕੋਈ ਪਤਾ ਲੱਗੇ ਸਾਨੂੰ ਕਿ ਸਰਕਾਰ ਦੀ ਪੋਜੀਸ਼ਨ ਸਹੀ ਆ। ਤੇ ਜਿਹੜਾ ਡਰੈਡ ਸਕਾਟ ਵਾਲਾ ਫੈਸਲਾ ਸੀਗਾ ਉਹ ਆਪਾਂ ਜਦੋਂ ਕਹਿੰਦੇ ਆ ਕਿ ਨਿਊਜ਼ਪੇਪਰ ਦੇਖੇ ਉਦੋਂ ਦੇ ਕਿ ਲੋਕਾਂ ਦੀ ਕੀ ਰਿਐਕਸ਼ਨ ਸੀਗੀ, ਉਹ ਇੱਕ ਗਲਤ ਫੈਸਲਾ ਜਿਹੜਾ ਸੀਗਾ, ਸਿਵਲ ਵਾਰ ਵੀ ਹੋਈ, ਫਿਰ ਲੋਕਾਂ ਨੇ ਜਿਹੜਾ ਸੀਗਾ ਸਾਰੀ ਸਿਚੁਏਸ਼ਨ ਜਿਹੜੀ ਚੇਂਜ ਕਰਤੀ, ਕੌਨਸਟੀਟਿਊਸ਼ਨਲ ਅਮੈਂਡਮੈਂਟ ਹੋਈਆਂ। ਤੇ ਅਲਟੀਮੇਟਲੀ ਮੁੱਦਾ ਇਹ ਆ ਜਾਣਾ ਕਿ ਜਦੋਂ ਕੌਨਸਟੀਟਿਊਸ਼ਨਲ ਅਮੈਂਡਮੈਂਟ ਹੋਈ 14th ਅਮੈਂਡਮੈਂਟ ਉਦੋਂ ਕੀ ਕਹਿੰਦੀ ਸੀਗੀ, ਸਬਜੈਕਟ ਟੂ ਜੁਰਿਸਡਿਕਸ਼ਨ देयर ऑफ ਦਾ ਕੀ ਮਤਲਬ ਹੋਣਾ। ਤੇ ਉਹ ਸੈਨੇਟਰ ਦੇ ਜਿਹੜੇ ਡਿਬੇਟਾਂ ਦੇ ਵਿੱਚ ਗਏ, ਉਹਨਾਂ ਨੇ ਕੀ ਕਿਹਾ, ਲੋਕਾਂ ਦੇ ਓਪੀਨੀਅਨ, ਪੁਰਾਣੀ ਭੂਮਿਕਾ ਸਾਰੀ ਦੱਸੀ, ਤੇ ਅਲਟੀਮੇਟਲੀ ਜਿਹੜਾ ਸੀਗਾ ਜਵਾਬ ਬਿਲਕੁਲ ਕਲੀਅਰ ਸੀਗਾ ਕਿ ਉਹ ਇਹੀ ਚਾਹੁੰਦੇ ਸੀਗੇ ਕਿ ਜਿਹੜੇ ਲੋਕੀ ਇੱਥੇ ਬੌਰਨ ਹੋਏ ਆ ਉਹ ਇੱਥੇ ਦੇ ਸਿਟੀਜ਼ਨ ਹੋਣ। ਮੁੱਖ ਦੀ ਗੱਲ ਜਿਹੜੀ ਇਹ ਹੋਈ ਆ, ਮੈਨੂੰ ਯਾਦ ਆ ਅਟਾਰਨੀ ਜਨਰਲ ਕਹਿਣਾ ਜੀ, ਜਦੋਂ ਪਿਛਲੇ ਸਾਲ ਜਦੋਂ ਇਹ ਐਗਜ਼ੈਕਟਿਵ ਆਰਡਰ ਆਇਆ ਸੀ, ਉਦੋਂ ਜਿਹੜੇ ਲੋਕ ਕੈਲੀਫੋਰਨੀਆ ਛੱਡ ਕੇ ਗਏ ਸੀ ਬਾਅਦ ਮੁੜ ਕੇ ਵਾਪਸ ਇੱਧਰ ਆਉਣ ਲੱਗ ਗਏ ਸੀਗੇ, ਇਹੀ ਸੋਚ ਕੇ ਵੀ ਪਤਾ ਨਹੀਂ ਗਾਂ ਕੀ ਬਣਨਾ ਹੈ, ਕੀ ਫੈਸਲਾ ਹੋ ਕੀ ਨਹੀਂ ਹੋਣਾ, ਵੀ ਐਟਲੀਸਟ ਉੱਦਾਂ ਦੀ ਸਟੇਟ 'ਚ ਉਹ ਕਹਿੰਦੇ ਸੀਗੇ ਵੀ ਜਾਓ ਵੀ ਜਿੱਥੇ ਸ਼ਾਇਦ ਕੋਈ ਆਸ ਉਮੀਦ ਹੋਵੇ ਵੀ ਤੁਸੀਂ ਉੱਥੋਂ ਦੇ ਨਾਗਰਿਕ ਜਿਹੜੇ ਉਹ ਰਹਿ ਸਕਦੇ ਹੈਗੇ ਆ। ਪਰ ਇਹਨੇ ਹੁਣ ਲੰਮੇ ਸਮੇਂ ਦੇ ਲਈ ਇਸ ਨੂੰ ਕਲੀਅਰ ਕਰ ਦਿੱਤਾ ਵੀ ਜਿਹੜਾ ਵੀ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਜੰਮਦਾ ਆ, ਚਾਹੇ ਅਮਰੀਕਨ 에ਅਰ ਸਪੇਸ ਦੇ ਵਿੱਚ ਵੀ ਹੁਣ ਉਹਦੇ ਵਿੱਚ ਆਪਾਂ ਕਹਿ ਲਓ ਵੀ ਉਹ ਜੰਮਦਾ ਆ, ਤੇ ਜੂਸ ਸੋਲਿਸ ਦਾ ਜਿਹੜਾ ਆ ਉਹ ਉਸ ਦੇ ਉੱਤੇ ਕਨਸੈਪਟ ਲਾਗੂ ਹੁੰਦਾ, ਮਿੱਟੀ ਦੇ ਹੱਕ ਜਿਹੜੇ ਆ ਉਸ ਨੂੰ ਮਿਲਣਗੇ ਤੇ ਉਹ ਇੱਥੇ ਦਾ ਜਿਹੜਾ ਉਹ ਨਾਗਰਿਕ ਜਿਹੜਾ ਉਹ ਹੋਵੇਗਾ। ਸੋ ਉਹ ਸਾਰੀਆਂ ਚੀਜ਼ਾਂ ਆ। ਸੋ ਅਟਾਰਨੀ ਜਨਰਲ ਕਹਿਣਾ ਜੀ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਵੀ ਕਾਫੀ ਲੰਮਾ ਸਮਾਂ ਹੋ ਗਿਆ, ਤੁਸੀਂ ਅੱਜ ਇਸ ਦੇ ਬਾਰੇ ਜਿਹੜੀ ਉਹ ਗੱਲਬਾਤ ਕੀਤੀ ਆ। ਜਾਂਦੇ ਜਾਂਦੇ ਜਿਸ ਤੋਂ ਇਲਾਵਾ ਤੁਸੀਂ ਕੁਝ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਜਾਂ ਇਸ ਦੇ ਬਾਰੇ ਜਿਹੜਾ ਕੁਝ ਹੋਰ ਐਡ ਕਰਨਾ ਚਾਹੁੰਦੇ ਆ, ਕਹਿਣਾ ਚਾਹੁੰਦੇ?
ਬਸ ਆਪਣਾ ਕਈ ਵਾਰੀ ਕੋਸ਼ਿਸ਼ ਕਰੀਦੀ ਹੈ ਕਿ ਤੁਹਾਨੂੰ ਥੋੜਾ ਜਿਹਾ ਡਿਫਰੈਂਟ ਜੀ ਚੀਜ਼ ਤੁਹਾਡੇ ਮੂਹਰੇ ਲੈ ਕੇ ਆਈਏ, ਦਿਮਾਗ 'ਚ ਕੀ ਚੱਲਦਾ ਤੁਹਾਡੇ ਨਾਲ ਵੀ, ਕਿਉਂਕਿ ਕਈ ਵਾਰੀ ਪੜ੍ਹਨਾ ਈਜ਼ੀ ਹੋ ਜਾਂਦਾ, ਕਮਿਊਨੀਕੇਟ ਕਰਨਾ ਜਿਹੜਾ ਡਿਫਿਕਲਟ ਹੋ ਜਾਂਦਾ। ਤੇ ਅਗੇਨ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੁੜਨ ਲਈ। ਪਹਿਲਾਂ ਤਾਂ ਤੁਸੀਂ ਉਹ ਮੰਚ ਦਿੱਤੀ ਕਿ ਜਿੱਥੇ ਇਦਾਂ ਦੀ ਚੀਜ਼ ਦੀ ਡਿਸਕਸ਼ਨ ਹੋਈ ਜਾਵੇ, ਨਹੀਂ ਤਾਂ ਇਦਾਂ ਦੀ ਚੀਜ਼ ਦੀ ਕੋਈ ਥਾਂ ਨਹੀਂ ਹੁੰਦੀ ਕਿ ਬੋਰਿੰਗ ਜਾਂ ਲਾਅ ਲੂ ਕਿੱਥੇ ਗੱਲਾਂ ਗੁੱਲਾਂ ਦੀਆਂ, ਹਨਾ। ਤੇ ਉਹ ਸਾਰੇ ਸੁਣਦੇ ਆ। ਆਈ ਹੋਪ ਕਿ ਤੁਹਾਨੂੰ ਇਹ ਜਿਹੜੀ ਚੀਜ਼ ਸੀਗੀ ਵਧੀਆ ਲੱਗੀ ਹੋਵੇ। ਸਾਡੇ ਬਾਕੀ ਪ੍ਰੋਗਰਾਮਾਂ ਤੋਂ ਜਿਹੜੀ ਹਟ ਕੇ ਸੀਗੀ ਕਿ ਐਡੀ ਡਿਬੇਟ ਦੇ ਵਿੱਚ ਕੀ ਸੀਗਾ। ਤੇ ਬਾਕੀ ਐਪਰੀਸ਼ੀਏਟ ਕਰਦੇ ਆ ਤੁਹਾਡਾ ਸਾਰਿਆਂ ਦਾ। ਤੇ ਸਭ ਤੋਂ ਮੇਨ ਚੀਜ਼ ਜਿਹੜੀ ਸੀਗੀ 4th of July ਆ। ਤੇ ਆ ਸਾਰਾ ਸੁਣਨ ਤੋਂ ਬਾਅਦ ਨਾ ਮੈਂ ਕਿਹਾ ਬੜਾ ਵਧੀਆ ਜਿਹਾ ਲੱਗਦਾ ਯਾਰ ਇਸ ਦੇਸ਼ ਦੇ ਵਿੱਚ ਆ ਕੇ, ਇਦਾਂ ਦਾ ਦੇਸ਼ ਇੱਕ ਐਗਜ਼ਿਸਟ ਕਰਦਾ। ਤੇ ਮੈਂ ਕਿਹਾ ਜਿੱਦਾਂ ਹੁਣ ਆਹ ਚੀਜ਼ਾਂ ਤੁਸੀਂ ਦੇਖਦੇ ਆ, ਇਹ ਹੋ ਸਕਦਾ ਡਿਫਰੈਂਟ ਵੀ ਹੋ ਸਕਦਾ ਸੀਗਾ, ਕਿ ਇਹ ਅਲੱਗ ਚੀਜ਼ ਜਿਹੜੀ ਹੋ ਸਕਦੀ ਸੀਗੀ। ਸੋ ਗਲੈਡ ਕਿ ਇਹ ਜਿਹੜੀ ਸੀ, ਦੇਖੋ ਫਾਈਟਾਂ ਇਹਨਾਂ ਦੀਆਂ ਅੱਜ ਦੀ ਡੇਟ 'ਚ ਵੀ ਚੱਲਦੀਆਂ ਰਹੀਆਂ, ਹਨਾ। ਟਰੰਪ ਵਾਲੀ ਫਾਈਟ, ਤੇ ਜਦੋਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀਗਾ ਕਿ ਦੇਖੋ ਮਾੜਾ ਟਾਈਮ ਆ ਜਾਂਦਾ, ਬਾਈਡਨ ਹੁਣਾਂ ਨੇ ਵੀ ਦਰਵਾਜ਼ੇ ਜ਼ਿਆਦਾ ਖੋਲਤੇ ਸੀਗੇ। ਪੈਂਡੂਲਮ ਸਵਿੰਗ ਜਿਹੜਾ ਦੂਜੇ ਪਾਸੇ ਲੈਫਟ ਤੇ ਜ਼ਿਆਦਾ ਕਰ ਗਏ ਸੀਗੇ। ਹੁਣ ਕਈ ਲੋਕੀ ਕਹਿੰਦੇ ਕਿ ਨਹੀਂ ਏਦਾਂ ਕਰਨ ਦੇਣਾ ਚਾਹੀਦਾ ਸੀਗਾ, ਰੋਜੀ ਰੋਟੀ ਬਣ ਜਾਂਦੀ, ਲੋਕੀ ਆ ਜਾਂਦੇ ਆ। ਪਰ ਨਹੀਂ, ਏਦਾਂ ਨਹੀਂ ਹੁੰਦਾ। ਆਪਾਂ ਇਸ ਦੇਸ਼ ਨੂੰ ਅੱਗੇ ਵੀ ਲੈ ਕੇ ਜਾਣਾ, ਜਿਹੜੀਆਂ ਸਾਰੀਆਂ ਇੱਕ ਬੈਲੈਂਸ ਅਪਰੋਚ ਜਿਹੜੀ ਸੀਗੀ ਉਹ ਜ਼ਰੂਰੀ ਸੀਗੀ। ਸੋ ਕਈ ਬੰਦੇ ਜਿਹੜੇ ਮੇਰੇ ਅਗੇਂਸਟ ਵੀ ਉਦੋਂ ਹੋਏ ਸੀਗੇ, ਹੁੰਦੇ ਰਹਿੰਦੇ ਆ ਕਿ ਭਾਜੀ ਏਦਾਂ ਬੋਲਦੇ ਉੱਦਾਂ ਬੋਲਦੇ। ਮੈਂ ਕਿਹਾ ਆਪਾਂ ਨੂੰ ਨਹੀਂ ਟੈਨਸ਼ਨ ਕੋਈ ਵੀ। ਅਲਟੀਮੇਟਲੀ ਇਹ ਹੈਗਾ ਕਿ ਆਪਾਂ ਸਾਰੇ ਇੱਕ ਪਾਰਟ ਆਫ ਦਾ ਪ੍ਰੋਸੈਸ ਜਿਹੜੇ ਹੈਗੇ ਆ। ਅਮਰੀਕਾ ਇੱਕ ਇੱਥੇ ਆਉਣ 'ਚ ਰਹਿਣ 'ਚ ਆਪਾਂ ਇੰਡੀਵਿਜੂਅਲ ਲੈਵਲ ਤੇ ਵੀ ਨਹੀਂ, ਐਜ਼ ਅ ਕਮਿਊਨਿਟੀ ਲੈਵਲ ਤੇ ਠੀਕ ਆ, ਬੜੀਆਂ ਆਈਆਂ ਮੱਲਾਂ ਮਾਰ ਲੀਆਂ। ਥੋੜਾ ਜਿਹਾ ਮੈਂ ਕਿਹਾ ਡਾਊਨ ਵੀ ਆਪਾਂ ਗਏ ਆ ਪਿਛਲੇ 3-4 ਸਾਲਾਂ 'ਚ, ਕਈ ਤਰ੍ਹਾਂ ਦੇ ਲੋਕ ਜਿਹੜੇ ਆਏ ਆ। ਪਰ ਇਹ ਹੈ ਕਿ ਆਈ ਥਿੰਕ ਲਾਈਕ ਓਵਰਆਲ ਜਿਹੜਾ ਕੀ ਸੀਗਾ, ਤੁਸੀਂ ਸਾਰੇ ਜਣੇ ਮੇਰੇ ਨਾਲ ਐਗਰੀ ਕਰੋਗੇ ਕਿ ਜਿਹੜਾ ਰੂਲ ਆਫ ਲਾਅ ਆ ਨਾ, ਇਹ ਮਤਲਬ ਇਦਾਂ ਦੇ ਦੇਸ਼ ਆ, ਕੋਈ ਇਦਾਂ ਨਹੀਂ ਕਿ ਲੋਕੀ ਆ ਗਏ ਉਹਨਾਂ ਨੇ 2-4-5 ਹਜ਼ਾਰ ਲੋਕਾਂ ਨੇ ਕੋਈ ਛਾ ਜਾਣਾ ਇੱਥੇ, ਕੋਈ ਮਾੜਾ ਕਰ ਦੇਣਾ। ਇਹ ਮੈਂ ਕਿਹਾ ਅਲਟੀਮੇਟਲੀ ਜਿਹੜੇ ਸੀਗੇ ਲਾਅ, ਜਿਹੜਾ ਰੂਲ ਆਫ ਲਾਅ ਉਹੀ ਇੱਥੇ ਪ੍ਰਵੇਲ ਕਰਨਾ। ਜਿਹੜਾ ਸੁਪਰੀਮ ਕੋਰਟ ਸੀਗਾ ਬੜਾ ਵਧੀਆ ਇਹਨਾਂ ਨੇ ਫੈਸਲਾ ਦਿੱਤਾ, ਬਹੁਤ ਸਹੀ ਫੈਸਲਾ ਜਿਹੜਾ ਦਿੱਤਾ। ਤੇ ਜਿਹੜਾ ਇਮੀਗ੍ਰੇਸ਼ਨ ਦਾ ਚਲੋ ਮਾੜਾ ਟਾਈਮ ਜਿਹੜਾ ਚੱਲਣ ਦਿਆ, ਪਰ ਇਹ ਹੈ ਕਿ ਜਦੋਂ ਇਦਾਂ ਦੇ ਫੈਸਲੇ ਜਿਹੜੇ ਆਉਂਦੇ ਆ, ਉਹ ਤੋਂ ਇਹ ਵੀ ਪਤਾ ਲੱਗਦਾ ਕਿ ਰੂਲ ਆਫ ਲਾਅ ਨੂੰ ਇਹ ਸੈਂਟਰ 'ਚ ਜਿਹੜਾ ਰੱਖਦੇ ਆ। ਦੇਰ ਸਵੇਰ ਜਿਹੜੀਆਂ ਚੀਜ਼ਾਂ ਸੀਗੀਆਂ ਹੋਪਫੁਲੀ ਸਾਰੀਆਂ ਸਹੀ ਹੋਣ। ਮੈਂ ਕਦੀ ਵੀ ਇਹ ਨਹੀਂ ਵਿਸ਼ ਕਰੂੰਗਾ ਕਿ ਫੇਰ ਬਾਈਡਨ ਵਰਗਾ ਬੰਦਾ ਦੁਬਾਰਾ ਆ ਜਾਵੇ, ਫੇਰ ਚੱਕ ਕੇ ਸਾਰਾ ਸਿਸਟਮ। ਸੋ ਮਤਲਬ ਇਹ ਹੈ ਕਿ ਸਾਨੂੰ ਇੱਕ ਸੈਂਟਰ ਦੀ ਵਾਲੀ ਜੇ ਅਪਰੋਚ ਜਿਹੜੀ ਮਿਲ ਜਾਵੇ, ਜਿਹ 'ਚ ਵਧੀਆ ਬੰਦੇ, ਮਿਹਨਤੀ ਬੰਦੇ, ਸਾਰਿਆਂ ਦਾ ਜਿਹੜਾ ਕੰਮ, ਕਿ ਇਹ ਜਿਹੜਾ ਦੇਸ਼ ਸੀਗਾ ਉੱਦਾਂ ਦੇ ਬੰਦੇ ਆਪਣੇ ਵੱਲ ਖਿੱਚੇ ਤੇ ਉਸੇ ਇਰਾਦੇ ਨਾਲ ਜਿਹੜੇ ਲੋਕੀ ਆਣ। ਨਾ ਕਿ ਜਿੱਦਾਂ ਹੁਣ ਇਹ ਟਰੰਪ ਹੁਣੀ ਕਹਿ ਰਿਹਾ ਕਿ ਨਹੀਂ ਇਹਨੇ ਤਾਂ ਵਾਪਸ ਚਲ ਜਾਣਾ, ਇਹਨਾਂ ਤਾਂ ਕੋਈ ਸਗੇ ਨਹੀਂ ਇੱਥੇ ਦੇ, ਇਹਦਾ ਟੈਂਪਰੇਰੀ ਆਏ ਆ, ਪੈਸਾ ਕਮਾਉਣ ਆਏ ਆ। ਸੋ ਇਹ ਹੈ ਕਿ ਲੋਕੀ ਅਸਿਮੀਲੇਟ ਹੋਣ ਆਣ, ਤੇ ਜਿਹੜੀ ਇੱਕ ਸੈਂਟਰ ਜਿਹੜੀ ਅਪਰੋਚ ਆ ਕਿ ਲਾਇਲਟੀ ਵੀ ਲੈ ਕੇ ਆਣ, ਅਸਿਮੀਲੇਟ ਵੀ ਹੋ ਕੇ ਆਣ, ਲੋਕਾਂ ਦੀ ਹੈਲਪ ਕਰਨ ਆਣ, ਕਮਿਊਨਿਟੀ ਦੀ ਹੈਲਪ ਕਰਨ ਆਣ। ਸੋ ਹੋਪਫੁਲੀ ਜਿਹੜੀ ਸੀਗੀ ਆਪਣੀ ਕਮਿਊਨਿਟੀ ਉਸ ਪਾਸੇ ਨੂੰ ਜਾਵੇ, ਉਸ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਸੀਗਾ ਉਹਨੂੰ ਵਧਾਵਾ ਮਿਲੇ। ਆਪਣੇ ਮੁਲਕਾਂ ਦੇ ਵਿੱਚ ਵੀ ਐਂ ਹੋ ਰਿਹਾ ਸੀਗਾ ਕਿ ਇੱਕ ਕੁੱਕੀ ਕਟਰ ਫਾਰਮੂਲਾ ਜਿਹਾ ਸੀਗਾ ਕਿ ਕੱਖ ਨਹੀਂ ਕਰਨਾ, ਸਿੱਧੇ ਅਮਰੀਕਾ, ਹਨਾ। ਮਤਲਬ ਚਲੋ ਸੀਗਾ ਉਹ ਜਿਹੜਾ ਟਾਈਮ ਸੀਗਾ ਉਹ ਆਲਮੋਸਟ ਓਵਰ ਆ। ਜਿਹੜੇ ਹਿਸਾਬ ਨਾਲ ਤੁਸੀਂ ਲਾਅ ਦੇਖਦੇ ਆ, ਕਈ ਵਾਰੀ ਚੀਜ਼ਾਂ ਸਟ੍ਰਿਕਟ ਹੋ ਜਾਂਦੀਆਂ, ਵਾਪਸ ਨਹੀਂ ਜਾਂਦੀਆਂ ਉੱਧਰ। ਪਰ ਇਹ ਹੈ ਕਿ ਇਹਦੇ ਨਾਲ ਹੁਣ ਸਾਡੀ ਸਾਰੀ ਕਮਿਊਨਿਟੀ ਵੀ ਸਿੱਖੂਗੀ ਆਪਣਾ, ਕਿ ਅਗਲੇ 2-3 ਸਾਲਾਂ ਬਾਅਦ ਜਿਹੜਾ ਇੱਕ ਨਵਾਂ ਸਿਸਟਮ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਆਊਗਾ। ਸੋ ਮੈਂ ਵੀ ਐਕਸਾਈਟਿਡ ਆ ਕਿ ਇਹ ਨਵੀਂ ਚੇਂਜ ਜਿਹੜੀ ਹੁੰਦੀ ਆ, ਜੋ ਹਫੜਾ ਤਫੜੀ ਸੀਗੀ, ਹੌਲੀ ਹੌਲੀ ਹੁਣ ਸੈਟਲ ਹੋ ਜਾਣੀ ਆ। ਤੇ ਆਪਾਂ ਵੀ ਇੱਕ ਨਵੇਂ ਅਮਰੀਕਾ ਵੱਲ ਜਿਹੜਾ ਜਾ ਰਹੇ ਆ। ਤੇ ਧੰਨਵਾਦ ਕਰਦੇ ਆ ਤੁਹਾਡਾ ਸਾਰਾ, ਤੇ ਹੈਪੀ ਇੰਡੀਪੈਂਡੈਂਸ ਡੇ। ਥੈਂਕ ਯੂ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਹੈਪੀ ਇੰਡੀਪੈਂਡੈਂਸ ਡੇ, ਹੈਪੀ 4th of July।